ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਮਈ ਦਿਨ ਹੈਗਾ ਜੀ ਸ਼ਨੀਚਰਵਾਰ, ਤੇ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਜਾਣੇ, ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਤੇ ਅਪਡੇਟ ਅਮਰੀਕਾ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਦੀਆਂ ਗੱਲਾਂ ਆਪਾਂ ਕਰਦੇ ਹਾਂ। ਤੇ ਉਹ ਆਪਣੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕਿਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722250। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਾਰਨੀ ਟਿਰਕਿਆਣਾ ਜੀ, ਕਿੱਦਾਂ ਚੱਲ ਰਿਹਾ ਜੀ? ਕਿੱਦਾਂ ਕਲਾਇੰਟਸ ਦੇ ਨਾਲ ਹਾਊਸਕੀਪਿੰਗ ਦਾ ਕਿੱਦਾਂ ਹੈ? ਸੋ ਜੇ ਉਸ ਦੇ ਬਾਰੇ ਤੁਸੀਂ ਪਹਿਲਾਂ ਸ਼ੇਅਰ ਕਰਨਾ ਹੋਵੇ। ਜੀ ਸੌਰੀ, ਪਹਿਲਾਂ ਤਾਂ ਫੇਰ ਦੁਬਾਰਾ ਮਾਫੀ ਮੰਗਣੀ ਪੈਣੀ ਹੈ। ਕਾਫੀ ਆਉਣ ਵਾਲੇ ਹਫ਼ਤਿਆਂ 'ਚ ਵੀ ਕਾਲਸ ਬਹੁਤ ਜ਼ਿਆਦਾ ਆ ਰਹੀਆਂ। ਜਿਹੜੇ ਜੇਲ੍ਹਾਂ ਤੋਂ ਕਾਲ ਆ ਰਹੀ ਹੈ ਡਿਟੈਂਸ਼ਨ ਦੀ, ਉਹ ਕਾਲਾਂ ਆਪਾਂ ਚੱਕ ਨਹੀਂ ਸਕਦੇ। ਸੋ ਪਹਿਲਾਂ ਤਾਂ ਉਹਨਾਂ ਦਾ ਕੋਈ ਪੇਮੈਂਟ ਦਾ ਸਿਸਟਮ ਹੁੰਦਾ ਹਰੇਕ ਦਾ। ਸੋ ਜਿਹੜਾ ਬੌਂਡ ਵਾਲੀਆਂ ਕਾਲਾਂ ਆਪਾਂ ਡਾਇਰੈਕਟਲੀ ਨਹੀਂ ਚੱਕ ਸਕਦੇ। ਤੁਹਾਨੂੰ ਆਪਣੇ ਕੋਈ ਜਿਹੜਾ ਰਿਲੇਟਿਵ ਆ ਉਹਦੀ ਹੈਲਪ ਲੈਣੀ ਪੈਣੀ ਆ, ਉਹੀ ਸਾਨੂੰ ਕੰਟੈਕਟ ਕਰੇ ਅਤੇ ਮੈਸੇਜ ਛੱਡੇ, ਉਹਨੂੰ ਫਿਰ ਵਾਪਸ ਕਰ ਲਾਂਗੇ। ਜਿਹੜੀ ਡਾਇਰੈਕਟ ਜੇਲ੍ਹਾਂ 'ਚੋਂ ਕਾਲਾਂ ਆ ਰਹੀਆਂ ਉਹ ਮਤਲਬ ਪੋਸੀਬਲ ਹੀ ਨਹੀਂ ਹੈਗਾ। ਕਾਫੀ ਜ਼ਿਆਦਾ ਵੋਲੀਅਮ ਤੋਂ ਆ ਰਹੀਆਂ ਅਤੇ ਬੰਦੇ ਵੀ ਫਿਰ ਨਵੇਂ ਹੁੰਦੇ ਆ। ਗੱਲ ਕਰਨ ਦਾ ਵੀ ਕੋਰਟ 'ਚੋਂ ਕਚਹਿਰੀਆਂ 'ਚੋਂ ਅੰਦਰ ਬਾਹਰ ਜਾਂਦੇ ਇੰਨਾ ਟਾਈਮ ਨਹੀਂ ਲੱਗਦਾ। ਸੋ ਜਿਹੜੇ ਜੇਲ੍ਹਾਂ 'ਚੋਂ ਆ ਉਹ ਆਪਣੇ ਰਿਲੇਟਿਵਸ ਨੂੰ ਕੰਟੈਕਟ ਕਰਨ, ਉਹ ਸਾਨੂੰ ਕੰਟੈਕਟ ਕਰਨ ਅੱਗੋਂ ਦੀ। ਅਤੇ ਜਿਹੜੇ ਬਾਕੀ ਨੋਰਮਲ ਕਾਲਰਸ ਆ, ਤੁਹਾਨੂੰ ਮੈਸੇਜ ਹੀ ਛੱਡਣਾ ਪੈਣਾ, ਟੈਕਸਟ ਮੈਸੇਜ, ਜਾਂ ਜਿਹੜੇ ਹੁਣ ਕਾਲ ਨੰਬਰ ਆ ਬੈਟਰ ਹੋ ਗਿਆ ਪਹਿਲਾਂ ਨਾਲੋਂ ਕਾਫੀ। ਅਤੇ 3-4 ਜਾਣੇ ਜਿਹੜੇ ਹਜੇ ਕਾਲਸ ਦੇ ਪਿੱਛੇ ਲਾਏ ਆ, ਪਰ ਫਿਰ ਵੀ ਕਾਫੀ ਜ਼ਿਆਦਾ ਕਾਲਸ ਦੀ ਵੋਲੀਅਮ ਜਿਹੜੀ ਹੈਗੀ ਆ। ਅਤੇ ਥੋੜ੍ਹਾ ਜਿਹਾ ਹੋਰ ਟਾਈਮ ਦਿਓ, ਮਹੀਨੇ 2 ਮਹੀਨੇ ਹੋਰ ਲੱਗੂਗੇ। ਅਤੇ ਇਸ ਤੋਂ ਇਲਾਵਾ ਬਾਕੀ ਉਹੀ ਜਿਹੜਾ ਈਮੇਲਸ ਵਾਲਾ, ਉਹ ਵੀ ਕਾਫੀ ਬੈਟਰ ਹੋ ਗਿਆ। ਪਰ ਜਿਹੜੇ ਹੁਣ ਪਹਿਲੀ ਵਾਰੀ ਸੁਣ ਰਹੇ ਆਪਣਾ ਪ੍ਰੋਗਰਾਮ, ਉਹ ਇਹ ਹੈ ਕਿ ਜਦੋਂ ਸਾਨੂੰ ਕੰਟੈਕਟ ਕਰਦੇ ਹੋ, ਈਮੇਲ ਨੂੰ ਰਿਪਲਾਈ ਆਲ ਕਰਿਓ। ਜੇ ਤੁਸੀਂ ਰਿਪਲਾਈ ਆਲ ਦਾ ਮਕਸਦ ਸਾਰਾ ਇਹੀ ਹੁੰਦਾ ਕਿ ਜਿਹੜੇ ਤੁਹਾਨੂੰ 7-8 ਮੈਂਬਰ ਤੁਹਾਡੇ ਕੇਸ ਨੂੰ ਐਲੋਕੇਟ ਕੀਤੇ ਆ, 3 ਲਾਇਰ ਹੁੰਦੇ ਨੇ, 4 ਪੈਰਾਲੀਗਲ ਹੁੰਦੇ ਨੇ, ਇਹ ਸਾਡਾ ਫਾਰਮੈਟ ਆ। ਅਤੇ ਉਹ ਸਾਰਿਆਂ ਨੂੰ ਤੁਸੀਂ ਰਿਪਲਾਈ ਆਲ ਕਰਿਓ ਤਾਂ ਕਿ ਸਾਰੀ ਜਿਹੜੀ ਟੀਮ ਆ ਉਹ ਪਾਰਟੀਸਪੇਟ ਕਰ ਸਕਣ। ਜੇ ਫਿਰ ਤੁਸੀਂ ਇਕੱਲੇ ਮੇਰੇ 'ਤੇ ਸੁੱਟ ਦੋਗੇ ਤਾਂ ਫਿਰ ਜਿਹੜਾ ਡਿਲੇ ਹੋ ਜਾਣਾ। ਸੋ ਇਹੀ 2 ਰਿਕੁਐਸਟ ਹੈਗੀਆਂ, ਇੱਕ ਕਾਲ ਵਾਲੀ ਮੈਸੇਜ ਛੱਡਿਓ, ਅਤੇ ਦੂਜਾ ਹੈਗਾ ਈਮੇਲ 'ਚ ਕਾਪੀ ਸਾਰਿਆਂ ਨੂੰ ਕਰਿਓ। ਫਿਰ ਪੰਜਾਬੀ ਆਪਣੇ ਨਾ ਕਾਫੀ ਅਜੇ ਮੈਂ ਦੇਖਿਆ ਈਮੇਲ ਨਹੀਂ ਕਰਨੀ ਆਉਂਦੀ, ਬਾਕੀ ਚਲਾ ਲੈਂਦੇ ਨੇ ਇੰਟਰਨੈਟ ਵਗੈਰਾ, ਐਪ ਵਗੈਰਾ ਸਾਰੀ। ਸੋ ਈਮੇਲ ਦੇ ਵਿੱਚ ਰਿਪਲਾਈ ਆਲ ਦਾ ਮਤਲਬ ਇਹ ਹੈ ਕਿ ਜਿਹੜੀ ਜੀਮੇਲ ਦੇ ਥੱਲੇ ਇੱਕ ਜਦੋਂ ਤੁਸੀਂ ਬਰਾਊਜ਼ ਕਰਕੇ ਦੇਖੋਗੇ ਤਾਂ ਰਿਪਲਾਈ ਆਲ ਦਾ ਬਟਨ ਲੱਗਾ ਹੁੰਦਾ। ਜੇ ਤੁਸੀਂ ਉਹਨੂੰ ਹਿੱਟ ਕਰਦੇ ਹੋ ਤਾਂ ਸਾਰਿਆਂ ਨੂੰ ਆਟੋਮੈਟਿਕਲੀ ਆਪਣੇ ਆਪ ਹੀ ਲੋਕੀ ਜਿਹੜੇ ਕਾਪੀ ਹੋ ਜਾਂਦੇ ਆ। ਸੋ ਇਹਨੂੰ ਥੋੜ੍ਹੀ ਜਿਹੀ ਐਕਸਪਲੋਰ ਕਰੋ। ਜੇ ਨਹੀਂ ਆਉਂਦੀ ਈਮੇਲ ਚਲਾਉਣੀ ਤਾਂ ਆਪਣੇ ਯਾਰ ਦੋਸਤ ਦੀ ਕਿਸੇ ਦੀ ਹੈਲਪ ਲਓ, ਅਤੇ ਕੋਸ਼ਿਸ਼ ਕਰੋ ਕਿ ਲੈਪਟਾਪ ਤੋਂ ਜਾਂ ਕੰਪਿਊਟਰ ਤੋਂ ਸੈਂਡ ਕਰੋ, ਕਿਉਂਕਿ ਜੇ ਤੁਸੀਂ ਮੋਬਾਈਲ ਤੋਂ ਕਰਦੇ ਆ ਤਾਂ ਕਰਕੇ ਤੁਹਾਨੂੰ ਜਿਹੜੀ ਅਟੈਚਮੈਂਟ ਵਗੈਰਾ ਸੈਂਡ ਕਰਨ ਦੀ ਪ੍ਰੋਬਲਮ ਜਿਹੜੀ ਉਹ ਆਉਂਦੀ ਰਹਿਣੀ ਹੈ। ਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਕਰ ਲਓ, ਜੇ ਨਹੀਂ ਪਤਾ ਲੱਗ ਰਿਹਾ, YouTube ਆਪਾਂ ਦੇਖਦੇ ਹਾਂ ਸਾਰੇ ਜਾਣੇ, ਗਾਣੇ ਸੁਣਦੇ ਲਈ ਵੀ ਹੋਵੇ, ਇੱਕ ਵੀਡੀਓ ਦੇਖ ਲਓ ਸਾਰੇ ਜਾਣੇ ਵੀ ਹਾਊ ਟੂ ਡੂ ਰਿਪਲਾਈ ਆਲ। ਅਤੇ ਮੈਨੂੰ ਪੂਰਾ ਯਕੀਨ ਹੈ YouTube ਦੇ ਉੱਤੇ ਜ਼ਰੂਰ ਇੱਕ ਨਾ ਇੱਕ ਅੱਧੀ ਵੀਡੀਓ ਤੁਹਾਨੂੰ ਉੱਥੇ ਮਿਲ ਜਾਣੀ ਆ। ਦੇਖੋ, ਇਹਦੇ ਵਿੱਚ ਤੁਹਾਡਾ ਕੰਮ ਇਵੈਂਚੁਅਲੀ ਜਿਹੜਾ ਉਹ ਸੌਖਾ ਹੋਊਗਾ। ਸੋ ਜਿੰਨੀ ਜ਼ਿਆਦਾ ਤੁਸੀਂ ਸਾਰਿਆਂ ਨੇ ਆਪਸ 'ਚ ਮਿਲ ਜੁਲ ਕੇ ਕੰਮ ਕਰਨਾ ਹੈ, ਸੋ ਬੈਟਰ ਹੋਊਗਾ। ਕਿਸੇ ਨੂੰ ਇਹ ਨਹੀਂ ਹੋਊਗਾ ਵੀ ਕਿਹੜਾ ਡਾਕੂਮੈਂਟ ਘੱਲਿਆ ਕਿਹੜਾ ਨਹੀਂ। ਅਤੇ ਬਾਕੀ ਆਈ ਥਿੰਕ ਜਦੋਂ ਈਮੇਲ ਘੱਲਦੇ ਆ, ਇਹ ਨੰਬਰ ਜ਼ਰੂਰ ਪਾ ਕੇ ਘੱਲਿਆ ਕਰੋ ਆਪਣਾ, ਤਾਂ ਜੋ ਇਹਨਾਂ ਨੂੰ ਫਿਰ ਮੈਨੇਜ ਕਰਨਾ ਸੌਖਾ ਹੋਵੇ, ਪਤਾ ਤਾਂ ਲੱਗੇ ਵੀ ਈਮੇਲ ਕਿਹੜੀ ਜਿਹੜੀ ਉਹ ਆਈ ਆ।
ਸੋ ਕਈ ਵਾਰੀ ਨਾ ਆਪਾਂ ਕੁਛ ਸੈਕਿੰਡ ਬਚਾਉਣ ਦੀ ਖਾਤਰ ਇਦਾਂ ਦੀਆਂ ਬੇਸਿਕ ਚੀਜ਼ਾਂ ਛੱਡ ਜਾਂਦੇ ਆ, ਪਰ ਉਹ ਤੁਹਾਡੇ ਲਈ ਜਿਹੜੀਆਂ ਫਾਇਦੇਮੰਦ ਹੁੰਦੀਆਂ ਆ। ਪਰ ਇੱਕ ਇਹ ਵੀ ਦੇਖੋ ਕਿ ਈਮੇਲ ਹੁਣ ਇਦਾਂ ਕਿ ਇਹਦਾ ਕਈਆਂ ਨੂੰ ਫਾਇਦਾ, ਕਈਆਂ ਨੂੰ ਨੁਕਸਾਨ ਆ। ਹੁਣ ਇਦਾਂ ਕਿ ਸਿਸਟਮ ਤਾਂ ਇੱਕ ਹੀ ਚਲਾ ਸਕਦੇ ਆਪਾਂ, ਦੋ ਸਿਸਟਮ ਕਿ ਬੰਦਾ ਇਨ ਪਰਸਨ ਵੀ ਆ ਕੇ ਆਫਿਸ 'ਚ ਕਿਹੜੇ ਮਰਜ਼ੀ ਟਾਈਮ ਆ ਜਾਵੇ, ਜਾਂ ਈਮੇਲ ਵਾਲਾ। ਤਾਂ ਮੈਨੂੰ ਲੱਗਿਆ ਈਮੇਲ ਵਾਲਾ ਬੈਟਰ ਆ, ਕਿਉਂਕਿ ਕਾਫੀ ਜਿਹੜੀ ਨਵੀਂ ਜਨਤਾ ਆਉਂਦੀ ਆ, ਆਉਣ ਜਾਣ ਦਾ ਸਾਧਨ ਨਹੀਂ ਹੁੰਦਾ, ਦੂਰੋਂ ਦੀ ਆਉਂਦੇ ਆ। ਸੋ ਇਹ ਹੈ ਕਿ ਚਲੋ ਈਮੇਲ ਦੀ ਤੁਹਾਨੂੰ ਥੋੜੀ ਜਿਹੀ ਖੇਚਲ ਆਣੀ ਆ ਸ਼ੁਰੂ 'ਚ ਸਿੱਖਦੇ ਹੋਏ, ਪਰ ਇਹ ਹੈ ਕਿ ਤੁਹਾਡਾ ਟਾਈਮ ਦੇਖੋ ਕਿੰਨਾ ਬਚ ਜਾਣਾ, ਕਿ ਤੁਹਾਨੂੰ ਗੇੜੇ ਨਹੀਂ ਸਾਡੇ ਆਫਿਸ ਦੇ ਮਾਰਨੇ ਪੈਣੇ। ਉਹੀ ਡਾਕੂਮੈਂਟ ਜਿਹੜੇ ਆ ਕੇ ਤੁਸੀਂ ਡ੍ਰੌਪ ਕਰਨੇ ਸੀਗੇ, ਉਹ ਤੁਸੀਂ ਆਪਣੇ ਆਪਣੇ ਇਲਾਕੇ ਤੋਂ ਉੱਥੋਂ ਹੀ ਤੁਹਾਡੇ 3-4 ਘੰਟੇ ਜਿਹੜੇ ਬਚਦੇ ਆ, ਸਾਡਾ ਵੀ ਟਾਈਮ ਬਚਦਾ। ਸੋ ਇਹ ਹੈ ਕਿ ਇੱਕ ਵਾਰੀ ਹੱਥ ਪੈਰ ਮਾਰ ਕੇ ਈਮੇਲ ਸਿੱਖ ਲਓ, ਤੁਹਾਨੂੰ ਸਾਡੇ ਨਾਲ ਵੀ ਹੈਲਪ ਹੋ ਜਾਣੀ ਹੈ, ਤੇ ਉੱਦਾਂ ਵੀ ਇਨ ਜਨਰਲ ਇਸ ਦੇਸ਼ 'ਚ ਤੁਹਾਨੂੰ ਈਮੇਲ ਦੀ ਲੋੜ ਪੈਣੀ ਹੋਈ ਹੈ। ਜੀ। ਤੇ ਬਾਕੀ ਐਕਸਪੈਂਡ ਕਰ ਰਹੇ ਆ ਤੁਸੀਂ, ਨਿਊਯਾਰਕ ਦੇ ਵਿੱਚ ਤੁਹਾਡੇ ਆਫਿਸਿਸ ਓਪਨ ਹੋ ਚੁੱਕੇ ਆ ਹਾਂਜੀ, ਉੱਥੇ? ਨਿਊਯਾਰਕ ਦਾ ਆਫਿਸ ਖੁੱਲ ਗਿਆ ਜੀ, ਤੇ ਉਹਦਾ ਤੁਹਾਨੂੰ ਮੈਂ ਐਡਰੈਸ ਦੇ ਦਿੰਦਾ। ਮੇਰੇ ਜਵਾਨ ਤੇ ਨਹੀਂ ਚੜਿਆ, ਪਰ ਮੈਂ ਹੁਣੇ ਅਨਾਉਂਸ ਕਰ ਦਿੰਦਾ ਕਿ ਜੀ। ਸੋ ਬਾਕੀ ਟੀਮ ਵੀ ਇਹਨਾਂ ਦੀ ਐਕਸਪੈਂਡ ਕਰ ਰਹੀ ਆ, ਸੋ ਥਾਂ ਥਾਂ ਤੋਂ ਆਪਣੇ EMPLOYEES ਉਹ ਐਡ ਕਰ ਰਹੇ ਆ। ਸੋ ਏ ਫਿਊ ਮੋਰ ਵੀਕਸ, ਮੇ ਬੀ ਮੰਥ 2 ਮੰਥਸ, ਪਰ ਇਹ ਆ ਵੀ ਫਿਰ ਸਾਰਾ ਕੁਝ ਸਟ੍ਰੀਮਲਾਈਨ ਹੋ ਰਿਹਾ ਆ। ਸੋ ਉਨੀ ਦੇਰ ਤੱਕ ਸਾਰੇ ਜਾਣੇ ਪੇਸ਼ੈਂਸ, ਸਬਰ ਜਿਹੜੀ ਉਹ ਬਣਾ ਕੇ ਰੱਖੋ। ਬਾਕੀ ਜਿੱਦਾਂ ਅਟਰਨੀ ਟਿਰਕੇਣਾ ਨੇ ਕਿਹਾ, ਜੇ ਕੋਈ ਜੇਲ੍ਹ ਦੇ ਵਿੱਚੋਂ ਕਾਲ ਕਰ ਰਿਹਾ, ਉਹਨਾਂ ਨੂੰ ਇੱਕ ਦੂਜੇ ਨੂੰ ਦੱਸੋ। ਹੁਣ ਇਹ ਨਹੀਂ ਪਤਾ ਵੀ ਉਹ ਅੰਦਰ ਉੱਥੇ ਸੁਣ ਪਾਉਂਦੇ ਨੇ ਕਿ ਨਹੀਂ, ਜਾਂ ਜੇ ਕੋਈ ਉਹਨਾਂ ਨੂੰ ਦੱਸੇ ਤਾਂ ਉਹ ਜ਼ਰੂਰ ਦੱਸੇ ਵੀ ਆਪਣੇ ਰਿਲੇਟਿਵ ਦੇ ਥਰੂ ਇਹਨਾਂ ਦੇ ਨਾਲ ਸੰਪਰਕ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਖਾਸ ਕਰਕੇ ਜਦੋਂ ਬੌਂਡ ਵਾਲੇ ਜਾਂ ਉੱਦਾਂ ਦੀ ਜਿਹੜੀ ਕਾਲ ਤੁਸੀਂ ਕਰ ਰਹੇ ਹੈਗੇ ਆ। ਸੋ ਇੱਕ ਦੂਜੇ ਨੂੰ ਇਹ ਚੀਜ਼ ਜਿਹੜੀ ਉਹ ਜ਼ਰੂਰ ਤੁਸੀਂ ਦੱਸ ਦਿਓ ਵੀ ਜੇਲ੍ਹ ਦੇ ਵਿੱਚੋਂ ਡਾਇਰੈਕਟ ਅਟਰਨੀ ਟਿਰਕੇਣਾ ਦੀ ਬਜਾਏ ਤੁਸੀਂ ਉਹਨਾਂ ਆਪਣੇ ਕਿਸੇ ਰਿਲੇਟਿਵ ਦੇ ਥਰੂ ਜਿਹੜਾ ਹੈ ਉਹ ਤੁਸੀਂ ਕਰੋ। ਤੇ ਬਾਕੀ ਇਹਨਾਂ ਦੇ ਨਿਊਯਾਰਕ ਦਾ ਐਡਰੈਸ ਇਹਨਾਂ ਨੇ ਦੱਸ ਦਿੱਤਾ ਆ, 118/21 ਕੁਈਨਸ ਬੁਲੇਵਾਰਡ, ਸਵੀਟ 415, ਕੁਈਨਸ, ਨਿਊਯਾਰਕ। ਸੋ ਇੱਥੇ ਜਿਹੜਾ ਇਹਨਾਂ ਦਾ ਆਫਿਸ ਹੈਗਾ ਆ। ਸੋ ਇੱਥੇ ਅਟਰਨੀ ਟਿਰਕੇਣਾ ਜੀ, ਤੁਸੀਂ ਵੀ ਕਿਸੇ ਕਿਸੇ ਦਿਨ ਜਾਇਆ ਕਰਨਾ ਆ, ਜਾਂ ਫਿਰ ਉੱਥੇ ਜਿਹੜੇ ਦੂਸਰੇ ਵਕੀਲ ਆ ਉਹਨਾਂ ਨੇ ਹੀ ਮੈਨੇਜ ਕਰਨਾ ਹੈ ਜ਼ਿਆਦਾ? ਜੀ, ਸੋ ਹੁਣ ਪਲਾਨ ਇਹ ਹੈ ਕਿ 3-4 ਵਕੀਲ ਹੋ ਗਏ ਆਪਣੇ, ਤੇ 2 ਆਪਾਂ ਹੋਰ ਐਡਮਿਟ ਕਰਨੇ ਆ। ਤੇ ਨਿਊਯਾਰਕ ਦਾ ਜੁਲਾਈ ਤੋਂ ਬਾਅਦ ਮੈਂ ਉੱਥੇ ਇਨ ਪਰਸਨ ਜਾਇਆ ਕਰੂੰਗਾ। ਪਹਿਲਾਂ ਮੈਂ ਨਿਊਯਾਰਕ ਹੀ ਰਹਿਣਾ ਸੀਗਾ। ਸੋ ਠੀਕ ਹੈ। ਇਰਾਦਾ ਇਹ ਹੈ ਕਿ 6 ਮਹੀਨੇ ਉੱਥੇ ਸਪੈਂਡ ਕਰਨੇ, 6 ਮਹੀਨੇ ਇੱਥੇ ਸਪੈਂਡ ਕਰਨੇ, ਤੇ ਜਿਹੜਾ ਸਟਾਫ ਵਗੈਰਾ ਉਹਨੂੰ ਸਾਰੀ ਟ੍ਰੇਨਿੰਗ ਦੇਣੀ, ਮੇਕ ਸ਼ੋਰ ਕਰਨਾ ਕਿ ਆਫਿਸ ਜਿਹੜਾ ਚੱਲਦਾ ਕਰਨਾ। ਹੂੰ। ਤੇ ਜਿਹੜਾ ਸਾਡਾ ਇੱਥੇ ਕੈਲੀਫੋਰਨੀਆ 'ਚ ਹੁਣ ਕੀ ਹੈ ਕਿ 2 ਪੰਗੇ ਇਕੱਠੇ ਲਏ ਹੋਏ। ਇੱਥੇ ਵੀ ਜਿਹੜਾ ਸੀਗਾ ਸੈਂਟਾ ਰੋ ਦੇ ਲਾਗੇ ਆਪਾਂ ਆਫਿਸ ਲਿਆ, ਉਹਦੀ ਥੋੜੀ ਕੰਸਟਰਕਸ਼ਨ ਵਗੈਰਾ ਚੱਲਣੀ, ਉੱਥੇ ਟਾਈਮ ਲੱਗਣਾ। ਨਿਊਯਾਰਕ ਦੀ ਮੁੱਕ ਚੁੱਕੀ ਆ, ਤੇ ਹਾਂਜੀ, ਇਹ ਵਾਲਾ ਸਾਲ ਬਿਜ਼ੀ ਰਹੂਗਾ। ਅਗਲਾ 1-2 ਸਾਲ ਜਿਹੜੇ ਬਿਜ਼ੀ ਰਹੂਗੇ। ਸੋ ਨਿਊਯਾਰਕ, ਸੋ ਮੈਂ ਅਨਾਉਂਸ ਕਰ ਦਿਆ ਕਰੂੰਗਾ ਸੋਸ਼ਲ ਮੀਡੀਆ ਤੇ, ਆਪਣੇ ਰੇਡੀਓ ਤੇ, ਕਦੋਂ ਮੈਂ ਨਿਊਯਾਰਕ ਹੋਣਾ, ਕਦੋਂ ਮੈਂ ਕੈਲੀਫੋਰਨੀਆ ਹੋਣਾ। ਸੋ ਇਹ ਇਰਾਦਾ। ਤੇ ਜ਼ਿਆਦਾਤਰ ਜਿਹੜੀਆਂ ਹੀਅਰਿੰਗਸ ਆ ਜੇ ਵੈਬਐਕਸ ਗ੍ਰਾਂਟ ਹੋ ਰਹੀਆਂ ਤਦ ਤੱਕ ਵਧੀਆ ਸਾਡੇ ਲਈ। ਕੀ ਨਿਊਯਾਰਕ ਤੇ ਕੀ ਟੈਕਸਸ, ਹਰੇਕ ਪਾਸੇ ਦੇ ਕੇਸ ਆਪਾਂ ਚੱਕ ਰਹੇ ਹਾਂ। ਤੇ ਗੋਲ ਇਹੀ ਸੀਗਾ ਹਮੇਸ਼ਾ ਤੋਂ, ਗੋਲ ਕਦੀ ਇਹ ਨਹੀਂ ਸੀਗਾ ਕਿ ਇੱਕ ਛੋਟੀ ਜਿਹੀ ਫਰਮ ਬਣਾਉਣੀ। ਗੋਲ ਇਹੀ ਸੀਗਾ ਕਿ ਹਰੇਕ ਜਿਹੜੀ ਮਲਟੀ ਸਟੇਟ ਕਹਿ ਲਓ, LA, ਨਿਊਯਾਰਕ, ਸਿਐਟਲ, ਜਿਹੜੇ ਸਾਰੇ ਮੇਜਰ ਸਿਟੀ ਆ। ਹੁਣ ਇਸ ਵੇਲੇ ਇੱਦਾਂ ਕਿ ਸਾਡੇ ਨਾਲ ਕਾਫੀ ਬੰਦੇ ਜਿਹੜੇ ਕੰਮ ਵੀ ਕਰਨਾ ਚਾਹੁੰਦੇ, ਕਾਫੀ ਲਾਇਰ ਜਿਹੜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਆ, ਕਹਿੰਦੇ ਵਧੀਆ ਕੰਮ ਕਰ ਰਹੇ ਆ, ਤਾਂ ਉਹ ਕੰਮ ਸਿੱਖਣਾ ਵੀ ਚਾਹੁੰਦੇ ਆ, ਕੰਮ ਕਰਨਾ ਵੀ ਚਾਹੁੰਦੇ ਆ। ਸੋ ਗੋਲ ਇਹ ਸੀਗਾ ਕਿ ਇੱਕ ਨੈਸ਼ਨਲ ਫਰਮ ਜਿਹੜੀ ਬਣਾਉਣੀ ਆ, ਜਿਹਦੇ 'ਚ ਕਾਫੀ ਵੱਡੇ 40-50 ਅਟਰਨੀ ਹੋਣ, ਹਰੇਕ ਸਟੇਟ ਦੇ ਵਿੱਚ ਪ੍ਰੈਜ਼ੈਂਸ ਹੋਵੇ, ਤਾਂ ਕਿ ਹਰੇਕ ਜਿਹੜੀ ਸਟੇਟ ਦਾ ਕੇਸ ਆਪਾਂ ਸਾਂਭ ਸਕੀਏ। ਸੋ ਮੈਨੂੰ ਇਹ ਲੱਗ ਰਿਹਾ ਕਿ ਫਾਊਂਡੇਸ਼ਨ ਆਪਾਂ ਲੇ ਡਾਊਨ ਕਰਤੀ ਹੈ, ਤੇ ਪਿਛਲੇ 3-4 ਸਾਲ ਤੋਂ ਕਾਫੀ ਕੰਮ-ਕੁਮ ਵੀ ਕਾਫੀ ਹਾਰਡ ਕਰਨਾ ਪਿਆ। ਹੁਣ ਇਹ ਹੈ ਕਿ ਲੱਗਦਾ ਹੈ ਕਿ ਅਗਲੇ 2-3 ਸਾਲਾਂ 'ਚ ਜਿਹੜਾ ਸੀਗਾ, ਜੋ ਆਪਣਾ ਮੰਨ ਕੇ ਚੱਲੇ ਸੀਗੇ ਕਿ ਇਹ ਵਿਜ਼ਨ ਹੋਣਾ ਚਾਹੀਦਾ, ਉਹ ਪੂਰਾ ਹੋਊਗਾ। ਜੀ, ਚਲੋ ਜੀ, ਸ਼ੁਭ ਸ਼ਮਾਂ ਸਾਡੇ ਵੱਲੋਂ ਤੁਹਾਡੇ ਨਾਲ ਨੇ ਜੀ। ਤੇ ਧੰਨਵਾਦ ਜੀ। ਜੀ, ਤੇ ਅਟਰਨੀ ਟਿਰਕੇਣਾ ਜੀ, ਹੁਣ ਆਪਾਂ ਅੱਜ ਦੇ ਜਿਹੜੀ ਟੌਪਿਕ ਦੇ ਵੱਲ ਨੂੰ ਵਧੀਏ। ਕਿਸ ਜੀ, ਚੀਜ਼ ਬਾਰੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ? ਅੱਜ ਹੀ ਕਾਫੀ ਛੋਟੀਆਂ-ਛੋਟੀਆਂ ਖਬਰਾਂ ਰਹਿ ਗਈਆਂ ਸੀ। ਕਾਫੀ ਵਾਰੀ ਆਪਾਂ ਜਿਹੜੇ ਵੱਡੇ ਟੌਪਿਕ ਸੀਗੇ, ਪਿਛਲੀ ਵਾਰੀ ਕੁਐਸਚਨ ਆਨਸਰ ਨਹੀਂ ਲੈ ਸਕੇ ਸੀ ਲੋਕਾਂ ਦੇ। ਸੋ ਅੱਜ ਜਿਹੜਾ ਧਿਆਨ ਆ ਉਹ ਇਹ ਸਾਰੀ ਛੋਟੀ-ਛੋਟੀ ਖਬਰਾਂ ਵੱਲ, ਤੇ ਜਿਹੜੇ ਲੋਕਾਂ ਦੇ ਕੁਐਸਚਨ ਆਨਸਰਸ ਆ ਉਹ ਲਵਾਂਗੇ। ਜੀ, ਪਰ ਜਿੰਨੇ ਵੀ ਸਾਡੇ ਸਰੋਤੇ ਕਾਲ ਕਰ ਰਹੇ ਆ, ਨੰਬਰ ਤਾਂ ਉਹੀ ਹੈ ਜੀ, 408-272-5200 ਪਹਿਲੋਂ। ਪਰ ਸਾਨੂੰ ਕੁਝ ਕੁ ਖਬਰਾਂ ਕਰ ਲੈਣ ਦਿਓ, ਤੇ ਫਿਰ ਖਬਰਾਂ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਬਾਕੀ ਜਿਹੜੇ ਕਾਲ ਕਰਦੇ ਨੇ, ਜਦੋਂ ਤੁਹਾਨੂੰ ਹੋਲਡ ਤੇ ਪਾਉਂਦੇ ਆ, ਤੁਹਾਨੂੰ ਰੇਡੀਓ ਸੁਣਨਾ ਸ਼ੁਰੂ ਹੋ ਜਾਂਦਾ ਆ। ਸੋ ਪਲੀਜ਼ ਥੋੜ੍ਹਾ ਜਿਹਾ ਪੇਸ਼ੈਂਸ ਰੱਖਿਆ ਕਰੋ, ਤੇ ਫਿਰ ਤੁਹਾਡੀ ਵਾਰੀ ਜਿਹੜੀ ਆ
ਉਹ ਆਵੇਗੀ, ਤੁਹਾਡਾ ਨਾਮ ਲਵਾਂਗੇ ਤੇ ਫਿਰ ਤੁਸੀਂ ਆਪਣਾ ਸਵਾਲ ਉਦੋਂ ਪੁੱਛ ਸਕੋਗੇ। ਸੋ ਕੀ ਆ ਜੀ ਫਿਰ ਅੱਜ ਦੀ ਮੇਨ ਨਿਊਜ਼? ਅਸਾਈਲਮ ਨੂੰ ਲੈ ਕੇ ਕਹਿੰਦੇ ਕੁਝ ਚੇਂਜ ਹੋਏ ਆ। ਜੀ, ਸੋ ਅਸਾਈਲਮ ਨੂੰ ਲੈ ਕੇ ਹੁਣ ਇਹਨੂੰ ਤੁਸੀਂ ਮਾੜੀ ਖਬਰ ਮੰਨੋ ਜਾਂ ਚੰਗੀ ਖਬਰ ਮੰਨੋ, ਇਹ ਬੰਦੇ ਤੇ ਆ। ਸੋ ਕੀ ਹੋ ਰਿਹਾ ਕਿ ਜਿਹੜਾ ਜਦੋਂ ਦਾ ਪੀਡੀ ਮੈਮੋ ਆਇਆ, ਪੀਡੀ ਮੈਮੋ ਤੋਂ ਬਾਅਦ ਪੀਡੀ ਮੈਮੋ ਸਾਨੂੰ ਤਾਂ ਇਹੀ ਲੱਗਦਾ ਸੀਗਾ ਕਿ ਜਿਹੜਾ ਲੋਕਾਂ ਨੇ ਆਪਣੇ ਕੇਸ ਡਿਸਮਿਸ ਕਰਾਣੇ ਉਹ ਡਿਸਮਿਸ ਕਰਾ ਸਕਦੇ ਆ, ਜਿਹਨਾਂ ਦੇ ਚੱਲਦੇ ਰਹਿਣੇ ਚਾਹੀਦੇ ਆ ਉਹਨਾਂ ਦੇ ਚੱਲਦੇ ਰਹੂਗੇ। ਪਰ ਇਦਾਂ ਹੋ ਨਹੀਂ ਰਿਹਾ। ਕੀ ਹੈਗਾ ਕਿ ਕਈ ਕੇਸਾਂ ਦੇ ਵਿੱਚ ਹੁਣ ਕੀ ਹੋ ਰਿਹਾ ਕਿ ਕਲਾਇੰਟ ਕਾਲ ਕਰ ਰਹੇ, ਸਾਨੂੰ ਦੱਸ ਰਹੇ ਕਿ ਉਹ ਹੀਅਰਿੰਗ ਤੇ ਗਏ ਤੇ ਜੱਜ ਨੇ ਤੇ ਸਰਕਾਰੀ ਵਕੀਲ ਨੇ ਆਪੇ ਐਗਰੀ ਕਰਕੇ, ਸੋ ਪੂਰੀ ਤਿਆਰੀ ਤੁਰੀ ਕਰਕੇ ਆਪਣੀ ਫਾਈਨਲ ਹੀਅਰਿੰਗ ਤੇ ਗਏ ਸੀਗੇ ਤੇ ਜੱਜ ਨੇ ਆਪਣੇ ਆਪ ਹੀ ਧੱਕੇ ਨਾਲ ਉਹਨਾਂ ਦਾ ਕੇਸ ਡਿਸਮਿਸ ਕਰਤਾ ਕਿ ਮੇਰੇ ਕੋਲ ਇਹ ਅਥਾਰਟੀ ਹੈ, ਮੈਂ ਤੇਰਾ ਕੇਸ ਡਿਸਮਿਸ ਕਰਤਾ। ਹਾਂਜੀ, ਸੋ ਉਹਨਾਂ ਕੋਲ ਕਈ ਵਾਰੀ ਕਹਿੰਦੇ ਕਿ ਪੁੱਛਿਆ ਨਹੀਂ, ਕਈ ਵਾਰੀ ਉਹਨਾਂ ਦੇ ਵਕੀਲ ਨੇ ਕੁਛ ਨਹੀਂ ਕਿਹਾ ਤੇ ਕੇਸ ਉਹਨਾਂ ਦਾ ਉੱਥੇ ਜਿਹੜਾ ਸੀਗਾ ਬੰਦ ਕਰ ਦਿੱਤਾ ਗਿਆ। ਸੋ ਹੁਣ ਇਹ ਹੈ ਕਿ ਇਹਨੂੰ ਫਾਈਟ ਤੁਸੀਂ ਜੱਜ ਆਪਣੀ ਜਗ੍ਹਾ ਤਾਂ ਸਹੀ ਹੈ, ਉਹਨਾਂ ਕੋਲ ਅਥਾਰਟੀ ਜ਼ਰੂਰ ਹੈਗੀ ਹੈ ਕਿਉਂਕਿ ਮੈਮੋ ਕਹਿੰਦਾ ਹੈਗਾ ਕਿ ਕੇਸ ਬੰਦ ਕੀਤੇ ਜਾ ਸਕਦੇ ਆ। ਸੋ ਤੁਸੀਂ ਇਹ ਹੈ ਕਿ ਤੁਸੀਂ ਕੇਸ ਨੂੰ ਆਪਣੇ ਨੂੰ ਫਾਈਟ ਕਰ ਸਕਦੇ ਆ, ਤੁਸੀਂ ਐਕਸਪਲੇਨ ਕਰ ਸਕਦੇ ਆ ਕਿ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਇਸ ਕੰਟਰੀ 'ਚ ਆਏ, ਕਿੰਨੀ ਦੇਰ ਤੋਂ ਤੁਸੀਂ ਵੇਟ ਕਰ ਰਹੇ ਹੋ। ਤੁਹਾਨੂੰ ਆਪਣੀ ਹੁਣ ਪੀਟੀ ਦੇ ਵਿੱਚ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਨਹੀਂ ਮਿਲਦਾ, ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ, ਤਾਂ ਤੁਹਾਨੂੰ ਇਹ ਆਰਗਿਊ ਕਰਨਾ ਪੈਣਾ ਕਿ ਤੁਹਾਡੀ ਜਿਹੜੀ ਫੈਮਿਲੀ ਹੈ, ਸਪੈਸ਼ਲੀ ਜਿਹਨਾਂ ਦੇ ਬੱਚੇ ਆ, ਘਰ ਵਾਲੀ ਪਿੱਛੇ ਆ, ਉਹ ਤਾਂ ਸਿੱਧੇ ਈਜ਼ੀ ਆਰਗੂਮੈਂਟ ਥੋੜੀ ਕਰ ਸਕਦੇ ਆ ਕਿ ਜੇ ਉਹ ਪੀਡੀ ਜਾਂ ਉਹਨਾਂ ਦਾ ਕੇਸ ਜੇ ਬੰਦ ਕਰ ਦਿੱਤਾ ਜਾਊਗਾ ਤਾਂ ਫੈਮਿਲੀ ਨੂੰ ਖਤਰਾ ਜਿਹੜਾ ਬਣਿਆ ਰਹਿਣਾ ਤੇ ਜਿਹਨਾਂ ਦੇ ਵਾਈਫ ਜਾਂ ਬੱਚੇ ਨਹੀਂ ਹੈਗੇ ਉਹ ਤਾਂ ਫਿਰ ਪੇਰੈਂਟਸ ਵਾਲੀ ਆਰਗਿਊ ਕਰ ਸਕਦੇ ਆ ਕਿ ਪੇਰੈਂਟਸ ਹੋਲਡ ਹੋ ਰਹੇ ਆ, ਉਹਨਾਂ ਨੂੰ ਦੱਸ ਸਕਦੇ ਆ ਕਿ ਉਹਨਾਂ ਨੂੰ ਕੀ ਰਿਸਕ ਨੇ ਤੇ ਜੇ ਉਹਨਾਂ ਨੂੰ ਨਹੀਂ ਗ੍ਰੀਨ ਕਾਰਡ ਮਿਲਿਆ ਤਾਂ ਉਹਨਾਂ ਨੂੰ ਉਹ ਮੰਗਾ ਨਹੀਂ ਸਕਦੇ ਇੱਥੇ। ਸੋ ਵਾਈਫ ਤੇ ਬੱਚਿਆਂ ਨੂੰ ਕਿਉਂਕਿ ਤੁਸੀਂ ਨਾਲ ਹੀ ਮੰਗਾ ਸਕਦੇ ਆ, ਸੋ ਉਹ ਆਰਗੂਮੈਂਟ ਥੋੜੀ ਰੀਜ਼ਨੇਬਲ ਆ। ਪੇਰੈਂਟਸ ਨੂੰ ਤੁਸੀਂ ਸਿਰਫ ਸਿਟੀਜ਼ਨ ਬਣ ਕੇ ਮੰਗਾ ਸਕਦੇ ਆ, ਸੋ ਜੱਜ ਤੁਹਾਨੂੰ ਇਹ ਕਹਿ ਸਕਦਾ ਕਿ ਨਹੀਂ, ਇਹ ਤਾਂ ਤੂੰ ਬਹੁਤ ਦੂਰ ਦੀ ਜਿਹੜੀ ਲੰਬੀ ਗੱਲ ਕਰ ਰਿਹਾ। ਸੋ ਜੇ ਨਹੀਂ ਚੱਲਦਾ ਤਾਂ ਤੁਹਾਡਾ ਵਕੀਲ ਉੱਥੇ ਨਹੀਂ ਕੋਆਪਰੇਟ ਕਰਦਾ, ਜਿੱਦਾਂ ਕਈ ਵਾਰੀ ਦੱਸਦੇ ਆ ਕਿ ਖੜੇ ਪੈਰ ਕੋਈ ਵਕੀਲ ਕਰਕੇ ਭੇਜ ਦਿੱਤਾ ਜਾਂਦਾ, ਉਹਨੂੰ ਪਤਾ ਨਹੀਂ ਹੁੰਦਾ ਕੇਸ ਦਾ ਇੰਨਾ, ਜਾਂ ਕਈ ਵਾਰੀ ਜੂਨੀਅਰ ਲਾਇਰ ਹੁੰਦਾ। ਸੋ ਤੁਸੀਂ ਇਹ ਹੈ ਕਿ ਜੱਜ ਕੋਲ ਇਹ ਮੰਗ ਸਕਦੇ ਹੋ ਕਿ ਕਹਿ ਸਕਦੇ ਹੋ ਕਿ ਮੈਂ ਰਿਕੁਐਸਟ ਕਰਦਾ ਕਿ ਮੈਨੂੰ ਇੱਕ ਨਵੀਂ ਤਰੀਕ ਦੇ ਦਿੱਤੀ ਜਾਵੇ ਜਾਂ ਮੈਨੂੰ ਬਰੀਫ ਸਬਮਿਟ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਮੈਨੂੰ ਘੱਟੋ ਘੱਟ ਤੁਸੀਂ 30 ਦਿਨ ਦਾ ਟਾਈਮ ਦਿਓ, ਮੈਂ ਤੁਹਾਨੂੰ ਸਾਬਿਤ ਕਰ ਸਕਦਾ ਕਿ ਮੇਰਾ ਕੇਸ ਕਿਉਂ ਨਹੀਂ ਬੰਦ ਹੋਣਾ ਚਾਹੀਦਾ, ਤਾਂ ਕਿ ਤੁਹਾਡੇ ਕੋਲ ਜਿਹੜਾ ਟਾਈਮ ਹੋਵੇ ਫਿਰ ਤੁਸੀਂ ਬਾਹਰ ਆ ਕੇ ਆਪਣਾ ਵਕੀਲ, ਜੇ ਤੁਹਾਨੂੰ ਚੇਂਜ ਕਰਨ ਦੀ ਨੌਬਤ ਆਉਂਦੀ ਹੈ ਤੁਸੀਂ ਵਕੀਲ ਚੇਂਜ ਕਰ ਸਕਦੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਉੱਥੇ ਤੁਸੀਂ ਆਬਜੈਕਟ ਕਰੋ ਕਿ ਪੀਡੀ ਕਿਉਂ ਨਹੀਂ ਚਾਹੀਦੀ। ਸੋ ਕਈ ਵਾਰੀ ਵਕੀਲ ਕਹਿ ਦਿੰਦਾ ਕਿ ਨਹੀਂ ਤੂੰ ਚੁੱਪ ਕਰਕੇ ਬੈਠਾ ਰਹਿ, ਤੇਰੇ ਬੋਲਣ ਵਾਲਾ ਕੁਛ ਨਹੀਂ ਹੈਗਾ, ਹੈ ਨਾ। ਸੋ ਇੱਦਾਂ ਕਿ ਆਪਣੇ ਵਕੀਲ ਨੂੰ ਪਹਿਲਾਂ ਹੀ ਬਾਹਰੋਂ ਕਹਿ ਕੇ ਜਾਇਓ ਕਿ ਮੈਂ ਪੀਡੀ ਨਹੀਂ ਲੈਣੀ ਤੇ ਜਿੰਨੀ ਫਾਈਟ ਹੋ ਸਕਦੀ ਹੈ ਕਰੋ, ਬਾਕੀ ਅੱਗੇ ਜੱਜ ਤੇ ਡਿਪੈਂਡ ਕਰਦਾ। ਸੋ ਹੋ ਸਕਦਾ ਕਿ ਜੱਜ ਤੁਹਾਨੂੰ ਬਰੀਫਿੰਗ ਐਕਸਟੈਂਸ਼ਨ ਦੇ ਦੇਵੇ ਤੇ ਤੁਹਾਨੂੰ ਫਿਰ ਆਪਣਾ, ਕਈ ਵਾਰੀ ਜੱਜ ਸਿਰਫ 1 ਹਫ਼ਤੇ ਦੀ ਬਰੀਫਿੰਗ ਐਕਸਟੈਂਸ਼ਨ ਦਿੰਦਾ, ਕਈ ਵਾਰੀ ਜੱਜ ਤੁਹਾਨੂੰ 30 ਦਿਨਾਂ ਦੀ ਬਰੀਫਿੰਗ ਐਕਸਟੈਂਸ਼ਨ ਦੇ ਦਿੰਦਾ ਕਿ ਸਬਮਿਟ ਕਰੋ ਕਿ ਕਿਉਂ ਨਹੀਂ ਤੁਹਾਡਾ ਕੇਸ ਬੰਦ ਹੋਣਾ ਚਾਹੀਦਾ। ਸੋ ਇਹ ਬੇਸ ਤੇ ਤੁਸੀਂ ਪਹਿਲਾਂ, ਹੁਣ ਤੁਹਾਡੀ ਇੱਕ ਫਾਈਟ ਪੀਡੀ ਲਈ ਬਣ ਗਈ, ਨਵੀਂ ਕੇਸ ਵਾਲੀ ਗੱਲ ਹੋ ਗਈ ਬਾਅਦ 'ਚ। ਸੋ ਪ੍ਰੋਬਲਮ ਇਹਦੇ ਵਿੱਚ ਇਹ ਹੈ ਕਿ ਹੁਣ ਬੰਦਾ ਤਾਂ ਆਪਣੇ ਹਿਸਾਬ ਨਾਲ ਪੂਰੀ ਤਿਆਰੀ ਤੁਰੀ ਕਰਕੇ ਪ੍ਰੀਪੇਅਰ ਹੋ ਕੇ ਜਾਂਦਾ, ਪਰ ਉੱਥੇ ਜਾ ਕੇ ਕੇਸ ਆਰਗੂਮੈਂਟ ਘੱਟ ਹੁੰਦੀ ਆ ਤੇ ਕੇਸ ਦੇ ਡਿਸਮਿਸਲ ਦੀ ਆਰਗੂਮੈਂਟ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ ਅੱਜ ਕੱਲ੍ਹ। ਸੋ ਇਹ ਤਾਂ ਸਰਕਾਰ ਦੇ ਲਈ ਫਿਰ ਕਾਫੀ ਐਕਸਟ੍ਰੀਮ ਜਿਹਾ ਜਿਹੜਾ ਆ ਅਟਰਨੀ ਜੀ ਕੰਮ ਹੈਗਾ ਟਿਰਕਿਆਣਾ ਜੀ, ਵੀ ਧੱਕੇ ਦੇ ਨਾਲ ਪੀੜੀ ਜਿਹੜੀ ਉਹ ਦਿੱਤੀ ਜਾ ਰਹੀ ਹੈ, ਵੀ ਨਹੀਂ ਅਗਲੇ ਬੰਦੇ ਨੂੰ ਭਾਵੇਂ ਸ਼ੂਗਰ ਹੋਵੇ, ਧੱਕੇ ਨਾਲ ਕੁਲਫੀ ਖਵਾਉਣ ਵਾਲੀ ਗੱਲ ਹੋਈ ਪਈ ਹੈ। ਇਹ ਹੋਈ ਕੀ ਜਾਂਦਾ ਹੈ, ਬਣੂਗਾ ਕੀ ਜੀ ਫਿਰ ਇਸ ਦੇ ਵਿੱਚ? ਹਾਂਜੀ, ਕਾਫੀ ਅਨਫੋਰਚੂਨੇਟ ਆ, ਪਰ ਕਿਉਂਕਿ ਜੱਜਾਂ ਦੇ ਕੋਲ ਤੇ ਸਰਕਾਰ ਦੇ ਕੋਲ ਪਾਵਰ ਆ। ਜੇ ਸਰਕਾਰ ਕਵੇ ਕਿ ਮੈਂ ਰਿਮੂਵਲ ਪ੍ਰੋਸੀਡਿੰਗ ਕਰਨੀਆਂ ਹੀ ਨਹੀਂ ਇਹਦੀਆਂ, ਫੋਰ ਐਗਜ਼ਾਮਪਲ ਜੇ ਅਸਾਈਲਮ ਆਫਿਸ ਕਵੇ ਕਿ ਭਾਵੇਂ ਉਹ 7 ਦਿਨਾਂ 'ਚ ਕੋਰਟ ਨੂੰ ਰੈਫਰ ਕਰ ਦੇਵੇ, ਭਾਵੇਂ ਉਹ ਕਈ ਮਹੀਨੇ ਕਰੇ ਨਾ, ਹੈ ਨਾ। ਸੋ ਐਂਡ ਆਫ ਦਾ ਡੇ ਸਰਕਾਰ ਦੀ ਮਰਜ਼ੀ ਆ। ਜਿਹੜਾ ਆਪਾਂ ਮੈਮੋ ਡਿਸਕਸ ਕੀਤਾ ਸੀਗਾ, ਪੀਡੀ ਮੈਮੋ, ਉਹਨੇ ਐਨਫੋਰਸਮੈਂਟ ਪ੍ਰਾਇਓਰਟੀ ਦੱਸੀ ਹੋਈ ਆ ਕਿ ਕਿਹੜੇ 3 ਕਿਸਮ ਦੇ ਜਿਹੜੇ ਬੰਦੇ ਆ, ਕ੍ਰਿਮੀਨਲ ਹੋ ਗਏ, ਸਮਗਲਰ ਹੋ ਗਏ, ਜਿਹੜੇ ਪਬਲਿਕ ਸੇਫਟੀ ਨੂੰ ਥ੍ਰੈਟ ਨੇ, ਜਿਹੜੇ ਲੋਕੀ ਉਹਨਾਂ ਨੇ ਐਨਫੋਰਸਮੈਂਟ ਪ੍ਰਾਇਓਰਟੀ 'ਚ ਹੈਗੇ ਨੇ। ਸੋ ਜਿਹੜੇ ਨਵੇਂ ਕੇਸ ਜਿਹੜੇ ਆਏ ਆ ਉਹ ਤਾਂ ਸਾਰੇ ਐਨਫੋਰਸਮੈਂਟ ਪ੍ਰਾਇਓਰਟੀ 'ਚ ਹੀ ਆ। ਜਿੱਦਾਂ ਆਪਾਂ ਕਿਹਾ ਸੀ, ਇਹਨਾਂ ਨੇ 2020 ਦੀ ਨਵੰਬਰ ਜਿਹੜੀ ਵੀ ਤਰੀਕ ਇਹਨਾਂ ਨੇ ਡਿਸਾਈਡ ਕੀਤੀ ਸੀ। ਆਪਾਂ ਗੱਲ ਕਰ ਰਹੇ ਜਿਹੜੇ ਪੁਰਾਣੇ ਕੇਸ ਹੈ ਨਾ, ਹੁਣ ਪੁਰਾਣੇ ਵਿਚਾਰੇ ਉੱਦਾਂ ਦੁਖੀ ਆਏ ਹੋਏ ਆ ਕਿ ਯਾਰ ਇੰਨੀ ਦੇਰ ਹੋ ਗਈ, ਇੰਨੇ ਸਾਲ ਹੋ ਗਏ, ਤਰੀਕ ਆ ਨਹੀਂ ਰਹੀ, ਤੇ ਉਹ ਪੁਰਾਣਿਆਂ ਨੂੰ ਉਹ ਕਹਿ ਰਹੇ ਕਿ ਤੁਸੀਂ ਐਨਫੋਰਸਮੈਂਟ ਪ੍ਰਾਇਓਰਟੀ 'ਚ ਨਹੀਂ। ਹੁਣ ਦੇਖੋ ਗੱਲ ਇੱਦਾਂ ਕਿ ਸਿਸਟਮ, ਜੇ ਇਹਨਾਂ ਨੇ ਕਿਹਾ ਕਿ 6 ਮਹੀਨੇ 'ਚ ਨਵੇਂ ਕੇਸਾਂ ਦਾ ਨਿਪਟਾਰਾ ਕਰਨਾ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਨਿਪਟਾਰਾ ਹੋਊਗਾ ਕਿੱਦਾਂ ਜਦ ਤੱਕ ਪੁਰਾਣੇ ਕੇਸ ਰਫਾ ਦਫਾ ਨਹੀਂ ਹੋਊਗੇ।
ਹੂੰ, ਹੂੰ, ਰਫਾ ਦਫਾ ਕਰਨ ਦੇ 2-3 ਚਾਂਸ ਹੀ ਆ, ਜਾਂ ਤਾਂ ਸਾਰਿਆਂ ਨੂੰ ਬੁਲਾ ਕੇ ਛੇਤੀ-ਛੇਤੀ 10-10 15-15 ਮਿੰਟ ਦੀ ਹੀਅਰਿੰਗ ਕਰਕੇ। ਹੀਅਰਿੰਗ ਕਰਕੇ ਹੂੰ, ਕੇਸ ਕੇਸ ਨੂੰ ਅਪਰੂਵ ਕਰੋ, ਹੈ ਨਾ? ਤੇ ਜਾਂ ਫਿਰ ਜਿਹੜੇ ਸਾਰੇ ਕੇਸ ਆ ਉਹਨਾਂ ਨੂੰ ਡਿਸਮਿਸ ਕਰੋ ਫਟਾਫਟ ਹੀ। ਸੋ ਹੂੰ, ਹੁਣ ਇਹੀ ਹੈ ਕਿ ਇਹ ਜਿਹੜੇ ਕੇਸ ਆ ਇਹ ਡਿਸਮਿਸ ਕਰ ਰਹੇ ਨੇ, ਤਾਂ ਕਿ ਇਹਨਾਂ ਦਾ ਜਿਹੜਾ ਨਵੇਂ ਸਿਸਟਮ ਤੇ ਸ਼ਿਫਟ ਕਰਨ ਜਾ ਰਹੇ ਆ, ਉਹ ਤਾਂ ਹੀ ਕਰ ਪਾਓਗੇ ਜੇ ਸਾਰੇ ਕੇਸ ਜਿਹੜੇ ਆ ਡਿਸਮਿਸ ਹੋ ਗਏ। ਤੇ ਹੁਣ ਚੱਕਰ ਇਹ ਹੈ ਕਿ ਜਿਹੜੀ ਪੋਲਿਟਿਕਸ ਹੈਗੀ ਹੈ ਇਸ ਦੇਸ਼ ਦੀ, ਉਹ ਜਿਹੜੀ ਰਿਵੋਲਵ ਅਰਾਊਂਡ ਕਰਦੀ ਆ ਹਿਸਪੈਨਿਕ ਇਮੀਗ੍ਰੇਸ਼ਨ ਉੱਤੇ, ਸਾਊਥ ਅਮਰੀਕਨ ਇਮੀਗ੍ਰੇਸ਼ਨ ਉੱਤੇ, ਕਿਉਂਕਿ ਸਭ ਤੋਂ ਜੀ, ਵੱਡਾ ਜੀ, ਜਿਹੜਾ ਤੁਪਕਾ ਉਹੀ ਆ। ਜਿਹੜੀ ਪੰਜਾਬੀਆਂ ਦੀ ਇਮੀਗ੍ਰੇਸ਼ਨ ਆ ਉਹ ਤਾਂ ਰਿਲੇਟਿਵਲੀ ਮਤਲਬ ਕਾਫੀ ਗਿਣਤੀ 'ਚ ਆ, ਪਰ ਇੰਨਾ ਕੋਈ ਜਿਹੜੀ ਉਹਨਾਂ ਦੀ ਡੈਮੋਗ੍ਰਾਫੀ 'ਚ ਫ਼ਰਕ ਪਾਉਂਦੀ ਨਹੀਂ, ਕਿਉਂਕਿ ਜਿਹੜੇ ਪੰਜਾਬੀ ਐਂਡ 'ਚ ਉਹਨਾਂ ਨੇ ਵੋਟ ਰਿਪਬਲਿਕਨ ਹੀ ਕਰਨਾ ਸਾਰਿਆਂ ਨੇ, ਹੈ ਨਾ? ਸੋ ਜਿਹੜੀ ਹਿਸਪੈਨਿਕ ਪਾਪੂਲੇਸ਼ਨ ਹੈਗੀ ਆ ਉਹ ਡੈਮੋਕ੍ਰੈਟਿਕ ਵੋਟ ਕਰਦੀ ਹੈ, ਕਿਉਂਕਿ ਵਟਐਵਰ ਰੀਜ਼ਨ, ਚਲੋ ਉਹਨਾਂ ਦੇ ਵਿੱਚ ਤਾਂ ਮੈਂ ਨਹੀਂ ਜਾਊਂਗਾ ਅੱਜ। ਸੋ ਜਿਹੜੀ ਫਾਈਟ ਇਹਨਾਂ ਦੀ ਹੈਗੀ ਆ ਉਹ ਇਹ ਹੈਗੀ ਆ ਰਿਪਬਲਿਕਨਸ ਦੀ, ਕਿ ਹਿਸਪੈਨਿਕ ਇਮੀਗ੍ਰੇਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ। ਤੇ ਜਿਹੜੇ ਸਾਰੇ ਲਾਜ਼ ਵਗੈਰਾ ਸਾਰਾ ਕੁਛ ਹੈਗਾ ਉਹ ਹਿਸਪੈਨਿਕ ਇਮੀਗ੍ਰੇਸ਼ਨ ਨੂੰ ਲੈ ਕੇ ਡਿਸਾਈਡ ਕੀਤੇ ਜਾਂਦੇ ਆ। ਜਿਹੜੇ ਡੈਮੋਕ੍ਰੇਟਸ ਆ ਉਹ ਏਦਾਂ ਸੋਚਦੇ ਕਿ ਹਿਸਪੈਨਿਕ ਇਮੀਗ੍ਰੇਸ਼ਨ ਜਿਹੜੀ ਹੈਗੀ ਇਹਨੂੰ ਫਾਇਦਾ ਕਿੱਦਾਂ ਕਰਨਾ। ਸੋ ਉਹਨਾਂ ਵਾਸਤੇ ਜਿਹੜੇ ਹਿਸਪੈਨਿਕ ਕਲਾਇੰਟ ਆ ਉਹ ਜੈਨੂਇਨਲੀ ਇੱਥੇ ਅਮਰੀਕਾ ਦੇ ਵਿੱਚ ਕਿਉਂ ਆਉਂਦੇ ਆ? 2-3 ਕਾਰਨਾਂ ਕਰਕੇ ਆਉਂਦੇ ਆ, ਕਿ ਉੱਥੇ ਗਰੀਬੀ ਬਹੁਤ ਜ਼ਿਆਦਾ, ਉੱਥੇ ਗੈਂਗ ਵਾਇਲੈਂਸ ਵਗੈਰਾ ਬਹੁਤ ਪ੍ਰੋਬਲਮ ਆ, ਤੇ ਉੱਥੇ ਜਿਹੜੀ ਨੈਚੁਰਲ ਹੈਜ਼ਰਡਸ ਵਗੈਰਾ, ਕਦੀ ਹਰੀਕੇਨ ਆ ਗਿਆ, ਕਦੀ ਕੁਛ ਹੋ ਗਿਆ, ਇਹ 3 ਚੀਜ਼ਾਂ ਕਰਕੇ ਲੋਕੀ ਜੈਨੂਇਨਲੀ ਉੱਥੋਂ ਉਹਨਾਂ ਨੂੰ ਖਾਣ ਪੀਣ ਦੀ, ਰੋਟੀ ਦੀ ਪ੍ਰੋਬਲਮ ਆ, ਤੇ ਹੂੰ, ਤਾਂ ਹੂੰ, ਕਰਕੇ ਉਹ ਇੱਥੇ ਆਉਂਦੇ ਨੇ। ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਤੁਹਾਡਾ ਤਾਂ ਕੇਸ ਹੀ ਡਿਸਮਿਸ ਕਰਤਾ ਪਹਿਲੀ ਤਰੀਕ ਤੇ ਹੀ। ਉਹ ਕਹਿੰਦੇ ਸਾਡੇ ਵਕੀਲ ਦੇ ਪੈਸੇ ਬਚ ਗਏ, ਸਾਨੂੰ ਵਾਪਸ ਨਹੀਂ ਇਹਨਾਂ ਨੇ ਭੇਜਣਾ। ਤੇ ਉਹਨਾਂ ਦਾ ਤਾਂ ਦੇਖੋ ਬਾਰਡਰ ਨਾਲ ਹੀ ਲੱਗਦਾ, ਉਹਨਾਂ ਨੂੰ ਕੋਈ ਉਹਨਾਂ ਨੂੰ ਇਹ ਮਾੜੀ ਚੀਜ਼ ਨਹੀਂ ਲੱਗਦੀ, ਉਹਨਾਂ ਨੂੰ ਇਹ ਬਹੁਤ ਵਧੀਆ ਚੀਜ਼ ਲੱਗਦੀ ਹੈ ਕਿ ਪੀਡੀ ਮਿਲ ਗਈ ਹੈ। ਸੋ ਠੀਕ ਹੈ। ਸਰਕਾਰ ਨੂੰ ਇਹ ਲੱਗਦਾ ਕਿ ਇਹਨਾਂ ਦਾ ਫਾਇਦਾ ਕੀਤਾ ਜਾ ਰਿਹਾ ਵਾ। ਹੂੰ, 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 ਹਾਂਜੀ, ਸਰਕਾਰ ਜੀ, ਨੂੰ ਲੱਗਦਾ ਇਹਨਾਂ ਦਾ ਫਾਇਦਾ ਕੀਤਾ ਜਾ ਰਿਹਾ। ਪਰ ਜਿਹੜੇ ਆਪਣੇ ਪੰਜਾਬੀ ਕਲਾਇੰਟ ਆ ਉਹ ਪੀਡੀ ਲੈ ਕੇ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਕਿ ਇੰਨੀ ਦੇਰ ਤੇ ਬੈਠੇ ਆ, ਸਿਰਫ ਸਾਡੇ ਪੈਸੇ ਬਣ ਰਹੇ ਆ, ਵਰਕ ਪਰਮਿਟ ਬਣ ਰਿਹਾ, ਸਾਡੇ ਲਈ ਉਹ ਇਨਫ ਨਹੀਂ ਹੈਗਾ, ਸਾਨੂੰ ਗ੍ਰੀਨ ਕਾਰਡ ਵੀ ਨਾਲ ਚਾਹੀਦਾ। ਤੇ ਯੰਗ ਜਨਰੇਸ਼ਨ ਜਿਹੜੀ ਹੈਗੀ ਕਾਫੀ ਲਾਰਜ ਨੰਬਰ 'ਚ ਆ ਰਹੀ ਆ। ਪਤਾ ਹੀ ਆ ਹੁਣ ਬਾਰਡਰ ਹੈ ਨਾ, ਜਿਹੜਾ ਜੀ, 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 ਲੋਕਾਂ ਕੋਲ ਪੈਸੇ ਵੀ ਇੰਡੀਆ 'ਚ ਹੁਣ ਵੱਧ ਗਏ ਆ। ਸੋਸ਼ਲ ਮੀਡੀਆ ਵਗੈਰਾ ਵੀ ਆ ਗਿਆ, ਰੀਚ ਲੋਕਾਂ ਦੀ, ਆਮ ਬੰਦੇ ਦੀ ਇੱਕ ਜ਼ਿਆਦਾ ਹੋ ਗਈ ਆ। ਸੋ ਹਰੇਕ ਬੰਦਾ ਹੁਣ ਆਉਣ ਨੂੰ ਕਾਹਲਾ ਇੱਥੇ। ਪਿੰਡਾਂ ਦੇ ਪਿੰਡ ਜਿੱਦਾਂ ਸੁਣਿਆ ਕਿ ਖਾਲੀ ਹੋ ਰਹੇ ਆ, ਜੀ, ਜੀ, ਤੇ ਉੱਥੇ ਓਬਵੀਅਸਲੀ ਕਈ ਕਾਰਨ ਨੇ ਕਿ ਕਿਉਂ ਮਾਈਗ੍ਰੇਸ਼ਨ ਚੱਲ ਰਹੀ ਹੈ। ਤੇ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਕਈ ਵਾਰੀ ਆਉਂਦੀ ਹੀ ਹੈ ਕਿ ਭਾਜੀ ਮੈਂ ਨਾ ਵੇਟ ਨਹੀਂ ਕਰਨੀ, ਤੇ ਜਿੱਦਾਂ ਬਾਕੀ ਜਣੇ ਵੇਟ ਕਰਦੇ ਆ, ਮੇਰਾ ਕੁਛ ਕਰੋ ਤੁਸੀਂ, ਮੈਂ ਤਾਂ ਸਾਲ ਕੇ 2 ਸਾਲ 'ਚ ਮੈਨੂੰ ਗ੍ਰੀਨ ਕਾਰਡ ਚਾਹੀਦਾ ਵਾ। ਹੂੰ, ਤਾਂ ਮੈਂ ਕਿਹਾ ਯਾਰ ਜਿਹੜੇ ਵੇਟ ਤਾਂ ਬਾਕੀਆਂ ਨੇ ਵੀ ਨਹੀਂ ਕਰਨੀ, ਉਹਨਾਂ ਦੀ ਵੀ ਮਜਬੂਰੀ ਆ, ਉਹਨਾਂ ਨੂੰ ਵੀ ਵੇਟ ਕਰਨੀ ਪੈ ਰਹੀ ਹੈ, ਤੇ ਤੈਨੂੰ ਵੀ ਵੇਟ ਜਿਹੜੀ ਕਰਨੀ ਪੈ ਜਾਣੀ ਹੈ, ਹਨਾ? ਹੂੰ, ਸੋ ਉਹਦੇ ਵਿੱਚ ਨਹੀਂ ਕੁਛ ਤੁਸੀਂ ਕਰ ਸਕਦੇ। ਸੋ ਇਹ ਜੇ ਉਹਨਾਂ ਨੇ ਕਿਹਾ ਕਿ ਤੁਹਾਡਾ ਕੇਸ ਜੇ ਡਿਸਮਿਸ ਕਰਨਾ, ਫਿਰ ਤੁਹਾਡਾ ਕੇਸ ਡਿਸਮਿਸ ਹੀ ਹੋਊਗਾ। ਜੀ, ਜੀ। ਸੋ ਅਟਾਰਨੀ ਟੇਕ ਜੀ, ਜਿੱਦਾਂ ਹੁਣ ਆਪਾਂ ਤੁਸੀਂ ਦੱਸਿਆ ਵੀ ਧੱਕੇ ਦੇ ਨਾਲ ਪੀਡੀ ਜਿਹੜੀ ਉਹ ਦਿੱਤੀ ਜਾ ਰਹੀ ਆ। ਇਸ ਮਾਮਲੇ ਦੇ ਵਿੱਚ ਜਿਹੜਾ ਉੱਥੇ ਕਲਾਇੰਟ ਆ, ਜਿੱਦਾਂ ਕਿਹਾ ਵੀ ਵਕੀਲ ਦੇ ਨਾਲ ਗੱਲ ਕਰੇ, ਪਰ ਉਹਦੇ ਤੇ ਕਈ ਤਰੀਕੇ ਦਾ ਦਬਾਅ ਵੀ ਹੁੰਦਾ ਆ। ਇੱਕ ਵਾਰੀ ਬੰਦਾ ਸੋਚਣ ਲੱਗਦਾ ਚੱਲ ਯਾਰ ਐਟਲੀਸਟ ਰਹਿ ਕੇ ਕੰਮ ਕਰਨ ਦਾ ਆ ਮੌਕਾ ਜਿਹੜਾ ਉਹ ਮਿਲ ਜੂਗਾ। ਅਜਿਹੇ ਦਬਾਅ ਦੇ ਵਿੱਚ ਉਹ ਕਿੱਦਾਂ ਠੰਡੇ ਦਿਮਾਗ ਦੇ ਨਾਲ ਸੋਚੇ ਵੀ ਮੈਨੂੰ ਪੀਡੀ ਲੈਣੀ ਚਾਹੀਦੀ ਆ ਜਾਂ ਨਹੀਂ ਲੈਣੀ ਚਾਹੀਦੀ। ਦਬਾਅ ਬਹੁਤ ਜ਼ਿਆਦਾ ਹੁੰਦਾ ਆ ਇਹੋ ਜਿਹੇ ਮੌਕਿਆਂ ਦੇ ਪਿੱਛੋਂ, ਪਰਿਵਾਰ ਦਾ ਵੀ, ਹੋਰ ਕਈ ਤਰੀਕੇ ਦਾ, ਆਰਥਿਕਤਾ, ਫਾਈਨੈਂਸ਼ੀਅਲ ਬਹੁਤ ਜ਼ਿਆਦਾ ਉੱਤੇ ਸਟ੍ਰੈਸ ਹੁੰਦਾ ਹੈ। ਸੋ ਹਾਂਜੀ, ਬਿਲਕੁਲ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮਤਲਬ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਕਿਹੜੇ ਬੰਦਿਆਂ ਨੂੰ ਪੀਡੀ ਲੈਣੀ ਚਾਹੀਦੀ ਹੈ, ਕਿਹੜੇ ਬੰਦਿਆਂ ਨੂੰ ਨਹੀਂ ਪੀਡੀ ਲੈਣੀ ਚਾਹੀਦੀ, ਹੈ ਨਾ? ਹੂੰ, ਤੇ ਪੀਡੀ ਇਹ ਹੈ ਕਿ ਪੀਡੀ ਪਹਿਲਾਂ ਤਾਂ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਹੈ, ਮਤਲਬ ਕਿ ਪ੍ਰੋਸੀਕਿਊਟਰ ਜਿਹੜੀ ਸਰਕਾਰ ਆ ਉਹਨੂੰ ਪਾਵਰ ਦਿੱਤੀ ਹੈ ਕਿ ਤੁਸੀਂ ਆਪਣੀ ਮਰਜ਼ੀ ਯੂਜ਼ ਕਰੋ ਤਾਂ ਕਿ ਕੇਸਾਂ ਦਾ ਨਿਪਟਾਰਾ ਛੇਤੀ ਹੋਵੇ। ਇਹ ਹੂੰ, ਸਰਕਾਰ ਨੇ ਆਪਣੇ ਲਈ ਟੂਲ ਬਣਾਇਆ, ਇਹ ਲੋਕਾਂ ਲਈ ਟੂਲ ਨਹੀਂ ਬਣਾਇਆ। ਹੂੰ, ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਕੇਸ ਐਡਮਿਨ ਕਲੋਜ਼ ਕੀਤੇ ਜਾਂਦੇ ਸੀਗੇ। ਜਿਹੜੇ ਪੁਰਾਣੇ ਲੋਕੀ ਸਿਸਟਮ ਦੇ ਵਿੱਚ ਆਲਰੇਡੀ ਚੱਲ ਰਹੇ, ਉਹਨਾਂ ਨੂੰ ਪਤਾ ਕਿ ਕੇਸ ਐਡਮਿਨ ਕਲੋਜ਼ ਹੋ ਜਾਂਦਾ ਸੀਗਾ, ਡਿਸਮਿਸ ਨਹੀਂ ਹੁੰਦਾ ਸੀਗਾ। ਮਤਲਬ ਕਿ ਜੱਜ ਕਹਿੰਦਾ ਸੀਗਾ ਠੀਕ ਆ, ਤੇਰਾ ਵਿਆਹ ਵਾਲਾ ਕੇਸ ਆ, ਫੈਮਿਲੀ ਵਾਲਾ ਕੇਸ ਆ, ਤੂੰ ਜਾ ਕੇ ਉਹ ਨਿਪਟਾ ਕੇ ਆ, ਤੇ ਜਦੋਂ ਤੇਰਾ ਵਿਆਹ ਵਾਲਾ ਕੇਸ ਅਪਰੂਵ ਹੋ ਜਾਊਗਾ ਤੂੰ ਵਾਪਸ ਆਈ, ਤੇਰਾ ਕੇਸ ਟਰਮੀਨੇਟ ਕਰ ਦਿੱਤਾ ਜਾਊਗਾ। ਸੋ ਹੁਣ ਪੀਡੀ ਮੈਮੋ ਤੋਂ ਬਾਅਦ ਇਹਨੇ ਕੀ ਕੀਤਾ ਕਿ ਐਡਮਿਨ ਕਲੋਜ਼ਰ, ਇਹ ਕਹਿੰਦੇ ਐਡਮਿਨ ਕਲੋਜ਼ਰ ਨਹੀਂ ਫੇਵਰ ਨਹੀਂ ਕਰਨ ਦੇ, ਉਹ ਕਹਿੰਦੇ ਕਿ ਸਿੱਧੇ ਡਿਸਮਿਸ ਹੀ ਕਰੋ। ਐਡਮਿਨ ਕਲੋਜ਼ਰ ਦਾ ਮਤਲਬ ਹੈ ਕਿ ਫਿਰ ਇਹਨਾਂ ਨੇ ਵਾਪਸ ਆਉਣਾ, ਫਿਰ ਕੋਰਟ ਕੋਲ ਹੈਲਪ ਮੰਗਣੀ ਆ,
ਤੇ ਇਹ 'ਚ ਕੋਰਟ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹ ਕਹਿੰਦੇ ਕਿ ਸਿੱਧੇ ਜਿਹੜਾ ਕੇਸ ਆ ਉਹਨੂੰ ਡਿਸਮਿਸ ਕਰੋ ਤੁਸੀਂ। ਹੂੰ। ਸੋ ਸੀਗੀ ਉਹ ਵੀ ਪੀਡੀ, ਉਹ ਵੀ ਪ੍ਰੋਸੀਕਿਊਟਰ ਦੀ ਡਿਸਕ੍ਰੈਸ਼ਨ ਸੀਗੀ, ਪਰ ਹੁਣ ਜਿਹੜੀ ਅੱਜ-ਕੱਲ੍ਹ ਪੀਡੀ ਚੱਲ ਰਹੀ ਹੈ ਉਹ ਕਹਿੰਦੇ ਕਿ ਡਿਸਮਿਸ ਕਰਾਉਣਾ ਡਿਸਮਿਸ ਕਰਾ ਲਓ, ਹੋਰ ਕੁਛ ਨਹੀਂ ਦੇਣਾ ਤੁਹਾਨੂੰ, ਹੈ ਨਾ? ਜ਼ਿਆਦਾਤਰ ਇਹ ਜਿਹੜਾ ਸੈਂਟੀਮੈਂਟ ਆ। ਇਹਦੇ ਵਿੱਚ ਤੁਸੀਂ ਪੁੱਛਿਆ ਕਿ ਕਿਹੜੇ ਲੋਕਾਂ ਨੂੰ ਫਾਇਦਾ ਹੁੰਦਾ, ਕਿਹੜੇ ਲੋਕਾਂ ਨੂੰ ਨੁਕਸਾਨ ਹੁੰਦਾ, ਕਿਹਨਾਂ ਨੂੰ ਪੀਡੀ ਲੈਣੀ ਚਾਹੀਦੀ ਹੈ, ਕਿਹਨਾਂ ਨੂੰ ਨਹੀਂ ਪੀਡੀ ਲੈਣੀ ਚਾਹੀਦੀ ਆ। ਪਹਿਲਾਂ ਤਾਂ ਜੀ, ਗੱਲ ਕਰੀਏ ਜਿਹੜੇ ਲੋਕੀ ਲੀਗਲ ਆਏ ਆ, ਵੀਜ਼ੇ ਤੇ ਆਏ ਆ, I-94 ਜਾਂ ਜਿਹਨਾਂ ਨੂੰ ਮਿਲਿਆ ਜਾਂ ਪੈਰੋਲ ਮਿਲਿਆ, ਮਤਲਬ ਕਿ ਜਿਹੜੇ ਪੱਕੇ ਹੋ ਸਕਦੇ ਇੱਥੇ ਵਿਆਹ ਕਰਾ ਕੇ, ਉਹਨਾਂ ਨੂੰ ਤਾਂ ਉਹਨਾਂ ਦੇ ਲਈ ਨੋ ਬਰੇਨਰ ਹੈਗਾ ਕਿ ਪੀਡੀ ਲੈ ਲਓ। ਜੇ ਤੁਹਾਡੀ ਉਮਰ ਯੰਗ ਆ, ਤੁਸੀਂ ਇੱਥੇ ਵਿਆਹ ਕਰਾਉਣਾ ਕਿਸੇ ਕੁੜੀ ਨਾਲ, ਵਿਆਹ ਦੇ ਵੀ ਜਿਹੜੇ ਪ੍ਰੋਸਪੈਕਟ ਆ ਚਾਂਸ ਵੱਧ ਜਾਂਦੇ। ਹੁਣ ਕੀ ਆ ਕਿ ਕਈ ਵਾਰੀ ਕੀ ਆ ਕਿ ਜਿਹੜੇ ਇੱਥੇ ਯੂਐਸ ਸਿਟੀਜ਼ਨ ਹੈਗੇ ਆ, ਜੀ। ਰਹਿੰਦੇ ਆ, ਉਹ ਜਦੋਂ ਆਪਣੇ ਜਵਾਕਾਂ ਦਾ ਉਹਨਾਂ ਨੇ ਵਿਆਹ ਕਰਾਉਣਾ ਨਾ, ਉਹ ਸਾਡੇ ਕੋਲ ਕੰਸਲਟੇਸ਼ਨ ਲੈਂਦੇ ਆ, ਪੁੱਛਦੇ ਆ ਕਿ ਆਹ ਵਾਲੇ ਮੁੰਡੇ ਨਾਲ ਵਿਆਹ ਹੋ ਰਿਹਾ, ਇਹ ਕੱਚਾ ਵਾ, ਇਹਦਾ ਏਦਾਂ ਇਹਦਾ ਕੀ ਸਟੇਟਸ ਹੈਗਾ, ਕਿ ਪਹਿਲਾਂ ਸਾਨੂੰ ਦੱਸੋ ਕਿ ਇਹ ਪੱਕਾ ਹੋ ਸਕਦਾ ਬੰਦਾ, ਫਿਰ ਆਪਾਂ ਇਹਦਾ ਜਿਹੜਾ ਵਿਆਹ ਉਹ ਆਪਣੀ ਕੁੜੀ ਦਾ ਇਹਦੇ ਨਾਲ ਕਰਨਾ। ਹੂੰ। ਸੋ ਪਹਿਲਾਂ ਤਾਂ ਇਹ ਹੈ ਕਿ ਜੇ ਤੁਹਾਨੂੰ ਪੀਡੀ ਮਿਲ ਗਈ ਆ ਤੇ ਤੁਸੀਂ ਲੀਗਲ I-94 ਤੁਸੀਂ ਸਟੇਟਸ ਸਟੂਟਸ ਤੇ ਆਏ ਸੀਗੇ, ਤੁਸੀਂ ਸਿੱਧੇ ਹੀ ਵਿਆਹ ਕਰਾ ਕੇ 485 ਕਰ ਸਕਦੇ ਆ। ਤੁਹਾਡੇ ਉਹ ਵਾਲੇ ਜਿਹੜੇ ਸੀਗੀ ਪ੍ਰੋਬਲਮ ਤੁਹਾਡੀ ਸੋਲਵ ਹੋ ਜੂਗੀ ਕਿ ਤੁਸੀਂ ਕੋਰਟ 'ਚ ਫਸੇ ਨਹੀਂ। ਸੋ ਜਿਹੜੇ I-94 ਜਿਹਨਾਂ ਨੂੰ ਮਿਲਿਆ, ਮੇਰੇ ਹਿਸਾਬ ਨਾਲ ਨੋ ਬਰੇਨਰ ਆ, ਆਹ ਕਰ ਲਓ, ਵਿਆਹ ਕਰਾ ਕੇ ਤੁਸੀਂ ਪੱਕੇ ਹੋ ਸਕਦੇ ਆ। ਹੁਣ ਗੱਲ ਕਰੀਏ ਆਹੀ ਪੱਕੇ ਲੋਕਾਂ ਦੀ, ਫੈਮਿਲੀ ਬੇਸਡ ਆਪਸ਼ਨ ਦੇ ਥਰੂ, ਹੈ ਨਾ? ਜੇ ਘਰ ਵਾਲੀ ਦੇ ਥਰੂ ਤੁਸੀਂ ਪੱਕੇ ਹੋ ਸਕਦੇ ਆ, ਤੇ ਜਿਹਨਾਂ ਦੇ ਜਵਾਕ 21 ਸਾਲ ਤੋਂ ਉੱਤੇ ਹੋ ਗਏ ਆ, ਕਾਫੀ ਸਾਰੇ ਕੇਸ ਸਾਡੇ ਕੋਲ ਏਦਾਂ ਦੇ ਸੀਗੇ ਜਿਹੜੇ 1990, 2000, 1980 ਵਾਲੇ ਵੀ ਈਵਨ ਫਸੇ ਹੋਏ ਸੀਗੇ, ਡਿਨਾਈ ਹੋਏ ਸੀਗੇ, ਜੀ। ਡੀਪੋਰਟੇਸ਼ਨ ਲੱਗੀ ਹੋਈ ਸੀਗੀ, ਤੇ ਸਿੰਪਲੀ ਮੋਸ਼ਨ ਟੂ ਰੀਓਪਨ ਫਾਈਲ ਕਰਕੇ BIA ਦੇ ਮੂਹਰੇ ਜੱਜ ਨੇ ਪੀਡੀ ਦੇ ਦਿੱਤੀ। ਮਤਲਬ ਕਿ ਉਹਨਾਂ ਨੇ ਏਦਾਂ ਦੇ ਕਲਾਇੰਟ ਆਏ ਲੱਖਾਂ ਡਾਲਰ, ਮਤਲਬ ਲਿਟਰਲੀ ਲੱਖਾਂ ਡਾਲਰ ਦੇ ਵਿੱਚ ਉਹਨਾਂ ਨੇ ਕਿਹੜੇ ਵਕੀਲ ਕੋਲ ਨਹੀਂ ਗਏ, ਕਿਹੜੀ ਚੀਜ਼ ਉਹਨਾਂ ਨੇ ਨਹੀਂ ਟਰਾਈ ਕੀਤੀ, ਹੂੰ। ਪਰ ਸਿਸਟਮ ਏਦਾਂ ਦਾ ਸੀਗਾ, ਕਦੀ ਉਹਨਾਂ ਦੀ ਗੱਲ ਨਹੀਂ ਬਣੀ। ਸੋ ਪੀਡੀ ਇੱਕ ਇਹੋ ਜਿਹੀ ਚੀਜ਼ ਹੈਗੀ, ਉਹ ਜਿਹੜੇ ਲੋਕੀ ਸੀਗੇ ਜਿਨ੍ਹਾਂ ਦਾ ਕੁਛ ਨਹੀਂ ਹੋ ਸਕਦਾ ਸੀਗਾ, ਜਵਾਕ ਇੱਥੇ 21 ਸਾਲ ਦੇ ਸੀਗੇ ਉਦੋਂ, ਉਹ ਲੀਗਲੀ ਆਏ ਸੀਗੇ। ਤੁਸੀਂ ਆਹ ਦੇਖੋ ਕਿ ਪੀਡੀ ਦੀ ਇੰਨੀ ਪਾਵਰ ਹੈਗੀ, ਉਹ ਲੋਕੀ ਹੁਣ ਸਿੱਧੇ ਆਪਣਾ ਜਿਹੜਾ ਕੇਸ ਸੀਗਾ ਡਿਸਮਿਸ ਕਰਾ ਕੇ ਤੇ ਸਿੱਧੇ ਉਹਨਾਂ ਨੇ ਜਿਹੜੇ ਆਪਣੇ ਗ੍ਰੀਨ ਕਾਰਡ ਜਿਹੜੇ ਉਹ ਫਾਈਲ ਕਰ ਸਕਦੇ ਆ। ਇਹ ਆਪਸ਼ਨ ਕਦੀ ਐਗਜ਼ਿਸਟ ਨਹੀਂ ਕਰਦੀ ਸੀ। ਇਹ ਮਤਲਬ ਮੈਂ ਗੱਲ ਕਰ ਰਿਹਾ ਕਿ ਮੈਂ ਤਾਂ ਆਪ 1984 'ਚ ਮਤਲਬ ਮੇਰੇ ਤੋਂ ਪਹਿਲਾਂ ਵੀ ਜਿਹੜੇ ਲੋਕਾਂ ਨੂੰ ਡੀਪੋਰਟੇਸ਼ਨ ਲੱਗੀ ਸੀ, ਜਾਂ ਮੈਂ ਤਾਂ ਲਾਅ ਸਕੂਲ ਵੀ 2000 ਆਪਣੇ 7-8 'ਚ ਗ੍ਰੈਜੂਏਟ ਕੀਤਾ ਇੱਥੋਂ ਦੀ। ਜੀ। ਪੁਰਾਣੇ ਕੇਸ ਜਿਹੜੇ ਸੀਗੇ ਜਿਹਨਾਂ ਦਾ ਸੋਚਿਆ ਨਹੀਂ ਸੀਗਾ ਲੋਕਾਂ ਨੇ ਪੱਕੇ ਹੋ ਸਕਦੇ ਆ, ਉਹ ਬੰਦੇ ਜਿਹੜੇ ਪੀਡੀ ਦੇ ਥਰੂ ਹੁਣ ਪੱਕੇ ਹੋ ਰਹੇ ਆ। ਹੂੰ। ਮੋਸਟਲੀ ਸਾਡੇ ਜਿਹੜੇ ਕਲਾਇੰਟ ਆਉਂਦੇ ਆ ਇਲੀਗਲ ਆਉਂਦੇ ਆ, ਬਾਰਡਰ ਟੱਪਦੇ ਆ, ਪਰ ਇਹਨਾਂ ਦੇ ਵਿੱਚ ਵੀ ਬਾਰਡਰ ਟੱਪੇ ਲੋਕਾਂ ਦੇ ਵਿੱਚ ਵੀ ਆਪਸ਼ਨ ਆ ਜਾਂਦੀ ਹੈ, ਅੱਗੇ ਵਿਆਹ ਹੋ ਜਾਂਦਾ ਇਹਨਾਂ ਦਾ, ਬੱਚੇ ਹੋ ਜਾਂਦੇ ਆ, ਕਈਆਂ ਦੇ ਪੈਰੈਂਟਸ ਪੱਕੇ ਹੋ ਜਾਂਦੇ ਆ। ਸੋ ਜਿਹੜੇ ਕੱਚੇ ਲੋਕ ਜਿਹੜੇ ਆਏ ਸੀਗੇ, ਉਹਨਾਂ ਦਾ ਸਵਾਲ ਮੇਨ ਰਹਿੰਦਾ ਕਿ ਮੈਨੂੰ ਪੀਡੀ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਆ। ਮੇਰੇ ਹਿਸਾਬ ਨਾਲ ਜਿਹਨਾਂ ਦਾ ਵਾਈਫ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਹੈਗੀ ਆ, ਜਾਂ ਜਿਹਨਾਂ ਦੇ ਪੇਰੈਂਟਸ ਹੈਗੇ ਕੱਚੇ ਬੰਦਿਆਂ ਨੂੰ ਬੱਚਿਆਂ ਦੇ ਥਰੂ ਕੋਈ ਫਾਇਦਾ ਨਹੀਂ ਹੋ ਸਕਦਾ, ਉਹਨਾਂ ਨੂੰ ਸਿਰਫ ਆਪਣੇ ਸਪਾਊਸ ਦੇ ਥਰੂ ਜਾਂ ਪੈਰੈਂਟ ਦੇ ਥਰੂ ਫਾਇਦਾ ਹੋ ਸਕਦਾ। ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਮੇਰੇ ਤੋਂ ਪੁੱਛੋ ਤਾਂ ਪੀਡੀ ਲੈ ਲੈਣੀ ਚਾਹੀਦੀ ਹੈ। ਕਿਉਂ ਲੈਣੀ ਚਾਹੀਦੀ ਹੈ? ਕਿਉਂਕਿ ਤੁਹਾਡਾ ਵਰਕ ਪਰਮਿਟ ਵਗੈਰਾ ਐਕਸਟੈਂਡ ਹੋ ਜਾਣਾ। ਜਿਹੜੀ ਫੈਮਿਲੀ ਪਟੀਸ਼ਨ ਆ, ਲੋਕੀ ਬਾਹਰ ਜਾਣ ਤੋਂ ਡਰਦੇ ਆ, ਬਹੁਤ ਜ਼ਿਆਦਾ ਡਰ ਲੋਕਾਂ ਨੇ ਫੈਲਾਇਆ ਹੋਇਆ। ਉਹਦੇ ਵਿੱਚ ਇੱਦਾਂ ਕਿ ਜਿਹੜੇ ਪੈਰਾਲੀਗਲ ਜਾਂ ਥੱਲੇ ਕਮਿਊਨਿਟੀ ਦੇ ਸਲਾਹਕਾਰ ਆ, ਜਾਂ ਜਿਹੜੀ ਕਹਿ ਲਓ ਓਵਰ ਦਾ ਡਾਈਨਿੰਗ ਟੇਬਲ ਲੋਕੀ ਐਡਵਾਈਸ ਦਿੰਦੇ ਆ ਨਾ, ਉਹ ਇਹ ਚੀਜ਼ ਤੋਂ ਡਰ ਜਾਂਦੇ ਕਿ ਅੱਛਾ ਹੁਣ ਬਾਹਰ ਚੱਲ ਜਾਣਾ, ਪਤਾ ਨਹੀਂ ਕਿੱਦਾਂ ਹੋਣਾ, ਬਸ ਸਾਡੇ ਗੱਲ ਨਾ ਪੈ ਜਾਵੇ ਬੰਦਾ। ਪ੍ਰੋਸੈਸ ਬੜਾ ਸਟ੍ਰੇਟ ਫਾਰਵਰਡ ਆ। ਜੇ ਤੁਹਾਡਾ ਕੇਸ ਡਿਸਮਿਸ ਹੋ ਜਾਂਦਾ, ਤੁਹਾਡੇ ਤੇ ਕੋਈ ਡੀਪੋਰਟੇਸ਼ਨ ਨਹੀਂ ਲੱਗਣੀ। ਤੁਹਾਨੂੰ ਸਿਰਫ ਆਪਣੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਆ ਉਹ ਵੇਵ ਕਰਨੀ ਪੈਣੀ ਹੈ 601A ਵੇਵਰ ਦੇ ਥਰੂ। ਬੜਾ ਸਿੱਧਾ ਪ੍ਰੋਸੈਸ ਆ, ਕੋਈ ਇੰਨੀ ਜ਼ਿਆਦਾ ਟੈਕਨੀਕੈਲਿਟੀ ਨਹੀਂ ਹੈਗੀ। ਤੁਹਾਡੀ ਜੇ ਵਾਈਫ ਜਾਂ ਤੁਹਾਡਾ ਸਪਾਊਸ ਜਾਂ ਤੁਹਾਡੇ ਪੈਰੈਂਟਸ ਜੇ ਇੱਥੇ ਹੈਗੇ ਨੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਤੁਹਾਨੂੰ ਉਹ ਵੇਵਰ ਤਕਰੀਬਨ ਮੋਸਟ ਸਰਕਮਸਟੈਂਸਿਸ 'ਚ ਮਿਲ ਜਾਣਾ। ਜਦੋਂ ਵੇਵਰ ਮਿਲਿਆ ਉਦੋਂ ਤੁਸੀਂ ਉਸ ਤੋਂ ਬਾਅਦ ਹੀ ਤੁਸੀਂ ਅਮਰੀਕਾ ਛੱਡਣਾ, ਤੇ ਵੇਵਰ ਦਾ ਮਤਲਬ ਇਹੀ ਹੈਗਾ ਕਿ ਇਹਦੀ ਕੱਚੀ ਸਟੇ ਜਿਹੜੀ ਮਾਫ਼ ਕਰ ਦਿੱਤੀ ਜਾਵੇ, ਤੇ ਜਿਹੜੀ ਡੀਪੋਰਟੇਸ਼ਨ ਆ ਉਹ ਤੁਹਾਡੀ ਪੀਡੀ ਨੇ ਤੋੜਤੀ ਆ। ਮਤਲਬ ਕਿ ਜਿਹੜਾ ਅੰਬੈਸੀ ਦੇ ਵਿੱਚ ਅਫਸਰ ਹੈਗਾ, ਉਹ ਤੁਹਾਨੂੰ ਇਹਨਾਂ ਗਰਾਊਂਡ ਤੇ ਨਹੀਂ ਰੋਕ ਸਕਦਾ ਕਿ ਤੂੰ ਕੱਚਾ ਗਿਆ ਸੀਗਾ, ਤੂੰ ਸਾਇਲਮ ਕੀਤਾ ਜਾਂ ਤੂੰ ਕੱਚਾ ਉੱਥੇ ਰਿਹਾ, ਕਿਉਂਕਿ ਤੁਹਾਡੇ ਕੋਲ ਆਲਰੇਡੀ ਵੇਵਰ ਹੈਗਾ। ਤੇ ਤੁਹਾਡਾ ਜੀ। ਜਿਹੜਾ ਫੈਮਿਲੀ ਬੇਸਡ ਵਾਲਾ ਕੇਸ ਆ, ਉਹ ਸੇਮ ਜਿਹੜਾ ਬਾਕੀਆਂ ਦਾ ਜਿੱਦਾਂ ਕੇਸ ਹੁੰਦਾ ਉਸੇ ਹਿਸਾਬ ਦਾ ਕੇਸ ਹੈਗਾ। ਤੁਸੀਂ ਸਿਰਫ ਆਪਣੀ ਇੰਟਰਵਿਊ ਲਈ ਜਾਣਾ ਮਹੀਨੇ 2 ਮਹੀਨੇ ਵਾਸਤੇ। ਲੋਕੀ ਹੁਣ ਇਹ ਪੁੱਛਦੇ ਆ ਕਿ ਹਾਂਜੀ ਵਕੀਲ ਸਾਹਿਬ ਗਰੰਟੀ ਹੈਗੀ? ਕੋਈ ਗਰੰਟੀ ਕੋਈ ਕਿਸੇ ਦੀ ਨਹੀਂ ਦੇ ਸਕਦਾ। ਆਫ ਕੋਰਸ ਗਰੰਟੀ ਜੇ ਮੈਨੂੰ ਉਹ ਲਿਖ ਕੇ ਦੇ ਦੇਵੇ ਸਰਕਾਰ ਕਿ ਗਰੰਟੀ ਤੇਰੇ ਕਲਾਇੰਟ ਦਾ ਅਪਰੂਵ ਕਰ ਦੇਣਾ, ਮੈਂ ਅੱਗੋਂ ਤੁਹਾਨੂੰ ਗਰੰਟੀ ਵੰਡ ਦੂੰਗਾ, ਇਦਾਂ ਦੀ ਗਰੰਟੀ ਕੋਈ ਨਹੀਂ ਹੋਣੀ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਗਰੰਟੀ ਨਹੀਂ ਹੈਗੀ ਤੇ ਕੰਮ ਨਹੀਂ ਹੋ ਸਕਦਾ। ਤੁਸੀਂ ਹਰੇਕ ਚੀਜ਼ ਜਿਹੜੀ ਗਰੰਟੀ ਤਾਂ ਤੁਹਾਡਾ ਅਸਾਈਲਮ ਜਿੱਤੇ ਦੀ ਵੀ ਨਹੀਂ ਹੈਗੀ, ਗਰੰਟੀ ਤੁਹਾਡਾ ਅਪੀਲ ਦੀ ਜਿੱਤੇ ਦੀ, ਗਰੰਟੀ ਤਾਂ ਕਿਸੇ ਵੀ ਚੀਜ਼ ਦੀ ਨਹੀਂ ਹੈਗੀ। ਪਰ ਇਹ ਜੀ। ਹੈਗਾ ਕਿ ਜਿਹੜਾ ਆਹ ਵਾਲਾ ਕੇਸ ਹੈਗਾ, ਪੀਡੀ ਲੈ ਕੇ ਤੁਹਾਡਾ ਹਾਈ ਪਰਸੈਂਟਾਈਲ, ਮਤਲਬ ਕਿ ਬਹੁਤ ਜ਼ਿਆਦਾ ਚਾਂਸ ਹੈਗੇ ਕਿ ਤੁਸੀਂ ਕੋਰਟ ਤੋਂ
ਮਤਲਬ ਕੋਰਟ ਦੀ ਬਜਾਏ ਜੇ ਤੁਸੀਂ ਕਿਤੋਂ ਵੀ USCIS ਤੋਂ, ਐਮਬੈਸੀ ਤੋਂ, ਕਿਤੋਂ ਵੀ ਹੋਰ ਰਿਲੀਫ ਲੈ ਸਕਦੇ ਹੋ, ਉਹ ਬੈਟਰ ਆਪਸ਼ਨ ਆ। ਕਿਉਂਕਿ ਜਿਹੜੇ ਲੋਕੀ ਗਏ ਹੋਏ ਆ, ਜੇ ਤੁਸੀਂ ਦਫ਼ਤਰ ਦਾ ਤੁਹਾਨੂੰ ਇੱਕ ਵਾਰੀ ਇੱਕ ਦਿਨ ਦਾ ਜੇ ਲਾਈਵ ਸਿਨੈਰੀਓ ਦੱਸਾਂ ਨਾ, ਕਿ ਜੇ ਦਿਨ 'ਚ 10 ਬੰਦੇ ਕਾਲ ਕਰਦੇ ਆ, ਉਹ 'ਚੋਂ ਦੀ ਹਾਫ ਬੰਦੇ ਇਹ ਕਹਿੰਦੇ ਕਿ ਭਾਜੀ ਮੇਰਾ ਸਾਰਾ ਕੁਛ ਵਧੀਆ ਸੀਗਾ, ਮੇਰੇ ਬਿਆਨ ਵਧੀਆ ਸੀਗੇ, ਸਾਰਾ ਕੁਛ ਸਹੀ ਸੀਗਾ, ਪਤਾ ਨਹੀਂ ਜੱਜ ਨੇ ਕਿਉਂ ਮੇਰੇ ਨਾਲ ਏਦਾਂ ਕਰਤਾ, ਹੈ ਨਾ, ਕਿ ਸਰਕਾਰੀ ਵਕੀਲ ਏਦਾਂ ਸੀਗਾ। ਸੋ ਏਦਾਂ ਕਿ ਕਈ ਵਾਰੀ ਧੱਕਾ ਹੋ ਜਾਂਦਾ ਬੰਦੇ ਨਾਲ ਕੋਰਟ ਦੇ ਵਿੱਚ। ਸੋ ਇਹ ਹੈ ਕਿ ਜੇ ਫੈਮਿਲੀ ਬੇਸ ਦੀ ਆਪਸ਼ਨ ਤੁਹਾਡੀ ਨਿਕਲਦੀ ਆ, ਪੀਡੀ ਲੈ ਲਓ, ਹੁਣ ਮਿਲ ਰਹੀ ਆ। ਤੇ ਬਾਅਦ 'ਚ ਹੋਣਾ ਏਦਾਂ ਕਿ ਆਪਣੀ ਜਿਹੜੀ ਕਮਿਊਨਿਟੀ ਆ ਬਹੁਤ ਦੇਖਾ-ਦੇਖੀ 'ਚ ਬਹੁਤ ਯਕੀਨ ਰੱਖਦੀ ਆ। ਜੀ, ਜਿਹੜੇ ਅੱਜ ਪੀਡੀ ਲੈ ਰਹੇ ਆ ਉਹਨਾਂ ਨੂੰ ਫਲ ਮਿਲਣਾ 2 ਸਾਲ ਬਾਅਦ, 3 ਸਾਲ ਬਾਅਦ, ਹੈ ਨਾ। ਠੀਕ ਤੇ ਹੈ। ਤੁਸੀਂ ਉਦੋਂ ਪੀਡੀ ਲਈ ਨਹੀਂ ਹੋਣੀ, ਤੁਸੀਂ ਕਹਿਣਾ ਬਾਕੀ ਸਾਰੇ ਪੱਕੇ ਹੋ ਗਏ, ਮੇਰਾ ਹੁਣ ਕੀ ਹੋਊਗਾ? ਹੂੰ, ਉਦੋਂ ਪੀਡੀ ਨਹੀਂ ਹੋਣੀ, ਇਹ ਸਰਕਾਰ ਦੀ ਪੀਡੀ ਆ। ਜਿਹੜੇ ਜਿਹੜੇ ਬੰਦੇ ਨੇ ਫੈਸਲਾ ਕੀਤਾ ਉਹਨੂੰ ਹੀ ਫਲ ਮਿਲਣਾ। ਸੋ ਇਹ ਹੈ ਕਿ ਇਹ ਬੜੀ ਵਾਰੀ ਹੁਣ ਰੇਡੀਓ ਤੇ ਕਿਹਾ ਗਿਆ, ਇਹਦੇ ਬਾਰੇ ਪੀਡੀ ਬਾਰੇ ਹੋਰ ਡਿਸਕਸ਼ਨ ਨਹੀਂ ਹੋਊਗੀ, ਤੁਸੀਂ ਮਨ ਬਣਾਓ ਆਪਣਾ। ਕਿਉਂਕਿ ਪੀਡੀ ਦੀ ਜਿਹੜੀ ਟਾਈਮਲਾਈਨ ਸੀ ਜਦੋਂ ਸ਼ੁਰੂ ਕੀਤਾ ਸੀਗਾ, ਪਹਿਲਾਂ ਹਫ਼ਤੇ 'ਚ ਮਿਲਦੀ ਸੀਗੀ, ਹੁਣ ਉਹੀ ਕਰਾ ਕੇ ਜਿਹੜਾ ਪੀਡੀ ਦਾ ਵੀ ਟਾਈਮਲਾਈਨ ਦੇਖ ਲਓ ਮਹੀਨਿਆਂ 'ਚ ਚੱਲ ਗਿਆ, ਕਿਉਂਕਿ ਉਹਨਾਂ ਕੋਲ ਪੀਡੀ ਦੀ ਰਿਕੁਐਸਟ ਬਹੁਤ ਜ਼ਿਆਦਾ ਆ ਗਈ ਹੈ। ਇੰਨੀਆਂ ਜ਼ਿਆਦਾ ਆ ਗਈਆਂ। ਜੀ। ਤੇ ਫਾਈਨਲੀ ਗੱਲ ਕਰੀਏ ਵੀਕ ਕੇਸ, ਜਿਹੜੇ ਮਤਲਬ ਕਿ ਕਈਆਂ ਦੇ ਬਿਆਨ ਥੱਲੇ ਡਾਕੂਮੈਂਟ ਗੜਬੜ ਹੋਇਆ, ਸਾਨੂੰ ਆਪ ਹੀ ਕਹਿੰਦੇ ਕਿ ਭਾਜੀ ਮੇਰਾ ਮੈਡੀਕਲ ਗਲਤ ਲੱਗਾ ਹੋਇਆ, ਮੈਨੂੰ ਡਰ ਲੱਗਦਾ ਕਿ ਜੱਜ ਖਰਾਬ ਨਾ ਕਰ ਦੇਵੇ ਜਾਂ ਮੇਰੇ ਮੈਂ ਐਫੀਡੇਵਿਟ ਗਲਤ ਲਾਇਆ। ਜਿਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਅਸਾਈਲਮ ਕੇਸ ਡਿਨਾਈ ਹੋ ਸਕਦਾ, ਉਹ ਸਿੱਧੇ ਆਪਣਾ ਜਿਹੜਾ ਪੀਡੀ ਲੈ ਲਓ ਸਿੱਧੇ। ਤੇ ਕਾਫੀ ਜਿਹੜੇ ਲੋਕੀ ਹੈਗੇ ਆ ਜਿਹੜੇ ਸਤਰਕ ਆ, ਉਹ ਸਿੱਧੇ ਆ ਕੇ ਉਹਨਾਂ ਨੂੰ ਪਤਾ ਉਹਨਾਂ ਦਾ ਕੇਸ ਕਿੱਥੇ ਸਟੈਂਡ ਕਰਦਾ। ਆਪਾਂ ਪੁੱਛਿਆ ਕਿਉਂ ਨਹੀਂ ਲੜਦਾ ਨਾ, ਉਹ ਕਹਿੰਦਾ ਏਦਾਂ ਹੋ ਗਿਆ ਕੇਸ 'ਚ, ਆਹ ਚੀਜ਼ ਹੋ ਗਈ ਸੀਗੀ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜੱਜ ਨੇ ਕਰਨਾ। ਗ੍ਰਾਂਟ ਜਿਹੜੇ ਵੀ ਲੁਈਜ਼ੀਆਨਾ, ਜਾਰਜੀਆ ਵਾਲੇ, ਓਰੀਗਨ ਵਾਲੇ ਜਿਹੜੇ ਕੇਸ ਫਸੇ ਹੋਏ ਆ, ਜਿਹਦੇ 'ਚ ਜੱਜ ਨਹੀਂ ਤੁਹਾਨੂੰ ਰਿਲੀਜ਼ ਕਰ ਰਿਹਾ, ਤੁਹਾਡਾ ਚੇਂਜ ਆਫ ਵੈਨਿਊ ਨਹੀਂ ਗ੍ਰਾਂਟ ਕਰ ਰਿਹਾ, ਜਿਹੜੇ ਵੀ 15-20% 20% ਤੋਂ ਘੱਟ ਰੇਟਿੰਗ ਵਾਲੇ ਜੱਜ ਆ, ਮੇਰੇ ਹਿਸਾਬ ਨਾਲ ਉਹਨਾਂ ਨੂੰ ਪੀਡੀ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਆ। ਜੇ ਦੇਰ ਸਵੇਰ ਉਹਨਾਂ ਦਾ ਕੋਈ ਹੋਰ ਅਸਾਈਲਮ ਦਾ ਕੇਸ ਬਣੂਗਾ, ਉਹ ਲਾ ਸਕਦੇ ਆ, ਪਰ ਪੀਡੀ ਲੈ ਕੇ ਫਾਇਦਾ ਹੈ। ਇੱਕ ਜੱਜ ਦੀ ਜੇ 20% ਰੇਟਿੰਗ ਆ, ਉਹਦਾ ਕਹਿਣ ਦਾ ਮਤਲਬ ਆ ਕਿ 100 'ਚੋਂ 80 ਕੇਸ ਡਿਨਾਈ ਕੀਤੇ ਆ। ਜੀ। ਲੋਕਾਂ ਨੂੰ ਲੱਗਦਾ ਕਿ ਬਾਬੇ ਦੀ ਕਿਰਪਾ ਹੋ ਜਾਣੀ, ਕੁਛ ਹੋ ਜਾਣਾ, ਏਦਾਂ ਉਹਨਾਂ ਦਾ ਨਹੀਂ ਡਿਨਾਈ ਹੋਣਾ, ਏਦਾਂ ਕੁਛ ਨਹੀਂ ਹੁੰਦਾ। ਉੱਤੋਂ ਜੇ ਸਰਕਾਰੀ ਵਕੀਲ ਮਾੜਾ ਆ ਗਿਆ, ਤੇ ਫਿਰ ਜਿਹੜੇ 20% ਵੀ ਉਹਨਾਂ ਨੇ ਕੀਤੇ ਹੁੰਦੇ ਨਾ, ਕਈ ਵਾਰੀ ਤਾਂ ਕੀਤੇ ਹੁੰਦੇ ਕਿ ਸਰਕਾਰੀ ਵਕੀਲ ਸਵਾਲ ਨਹੀਂ ਪੁੱਛਦਾ, ਸਹੀ ਨਹੀਂ ਪੁੱਛਦਾ। ਕਈ ਵਾਰੀ ਜੇ ਏਦਾਂ ਦਾ ਕੰਬੀਨੇਸ਼ਨ ਲੱਗੇ ਕਿ ਜੱਜ ਲੋ % ਰੇਟਿੰਗ ਵਾਲਾ, ਤੇ ਉੱਤੋਂ ਦੀ ਜਿਹੜਾ ਸਰਕਾਰੀ ਵਕੀਲ ਆ ਉਹ ਕਵੇ ਮੈਂ ਵੱਟ ਕੱਢਣੇ ਆ ਕੇਸ ਦੇ, ਤਾਂ ਫਿਰ ਏਦਾਂ ਆ ਕਿ 3-3, 4-4, 5-5 ਘੰਟੇ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਆਮ ਗੱਲ ਆ, ਉਲਝਾ ਲੈਂਦੇ ਆ ਬੰਦਿਆਂ ਨੂੰ। ਸੋ ਵੀਕ ਕੇਸ ਵਾਲੇ ਜਿਹੜੇ ਲੋਕ ਆ, ਉਹ ਪੀਡੀ ਬਾਰੇ ਜ਼ਰੂਰ ਸੋਚਣ। ਕਈਆਂ ਦੇ ਕੇਸ ਜਿਹੜੇ ਆ ਡਿਨਾਈ ਹੋ ਗਏ ਆ, ਸਾਡੇ ਖੁਦ ਦੇ ਇਦਾਂ ਦੇ ਆ। ਕਾਫੀ ਸਾਰੇ ਲੋਕਾਂ ਨੂੰ ਜਿਹੜੇ ਮੇਰੇ ਕਲਾਇੰਟ ਸੁਣਦੇ ਆ, ਉਹਨਾਂ ਨੂੰ ਮੈਂ ਖੁਦ ਕਾਲ ਕਰਕੇ ਕਿਹਾ ਕਿ ਯਾਰ ਤੂੰ ਪੀਡੀ ਲੈ ਲਾ। ਥੱਲੇ ਉਹਨਾਂ ਦਾ ਕੇਸ ਮੈਂ ਨਹੀਂ ਕੀਤਾ ਸੀਗਾ, ਥੱਲੇ ਉਹਨਾਂ ਦਾ ਕਿਸੇ ਹੋਰ ਵਕੀਲ ਨੇ ਕੀਤਾ ਸੀਗਾ, ਉੱਪਰੋਂ ਆਇਆ। ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੇ ਵਿੱਚ ਕੀ ਆ ਕਿ ਨਵਾਂ ਐਵੀਡੈਂਸ ਨਹੀਂ ਸਬਮਿਟ ਹੋ ਸਕਦਾ। ਰੈਕਡ ਜਿਹੜਾ ਕਲੋਜ਼ ਜਿਹੜਾ ਉਹ ਆਲਰੇਡੀ ਹੋ ਗਿਆ, ਤੇ ਕਈ ਵਾਰੀ ਬਿਆਨ ਗਲਤ ਹੋਏ ਹੁੰਦੇ ਆ। ਹੁਣ ਉਹਨੂੰ ਜੇ ਤੁਸੀਂ ਹੁਣ ਕਲਾਇੰਟਾਂ ਦੀ ਜੇ ਗੱਲ ਕਰੀਏ, ਕੀ ਹੈ ਕਿ ਉਹਨੂੰ ਤੁਸੀਂ ਦੱਸੋ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਇਹਦੀ ਹਿਸਟੋਰੀਕਲੀ ਸਿਰਫ ਇਹ 10% ਕੇਸ BIA ਅਪਰੂਵ ਕਰਦਾ। ਮਤਲਬ ਕਿ ਇਹ ਡੇਟਾ ਉਹਨਾਂ ਦਾ ਕਹਿਣ ਦਾ ਮਤਲਬ ਕਿ ਹਜ਼ਾਰਾਂ 'ਚ ਕੇਸ ਜਿਹੜੇ 90% ਕੇਸ ਜਿਹੜੇ ਡਿਨਾਈ ਹੁੰਦੇ ਆ। ਜਿਹੜੇ ਵੀ ਐਡਵਰਸ ਕ੍ਰੈਡੀਬਿਲਿਟੀ ਵਾਲੇ ਕੇਸ ਆ, ਜਿਹ 'ਚ ਬਿਆਨ ਗਲਤ ਹੋ ਗਏ ਸੀਗੇ, ਤਕਰੀਬਨ ਉਹ ਕੇਸ ਜਿਹੜੇ ਡਿਨਾਈ ਹੁੰਦੇ ਆ। ਜਿਹੜੇ ਲੀਗਲ ਇਸ਼ੂ ਆ, ਮੁੱਦੇ ਆ, ਰੀਲੋਕੇਸ਼ਨ ਵਾਲੇ, ਉਹ ਵਾਲੇ ਕੇਸ ਜਿੱਤ ਹੋ ਸਕਦੇ ਆ। ਪਰ ਜਿਹ 'ਚ ਹੁਣ ਬੰਦੇ ਨੇ ਗੜਬੜੀ ਕਰਤੀ, ਹਮਲੇ ਗਲਤ ਦੱਸਤੇ, ਬੰਦੇ ਗਲਤ ਦੱਸਤੇ, ਪਾਰਟੀ ਦੇ, ਹੁਣ ਉਹ ਵਾਲਾ ਬੰਦਾ ਵੀ ਕਈ ਵਾਰੀ ਕਹਿੰਦਾ ਕਿ ਨਹੀਂ ਭਾਜੀ ਮੈਂ ਪੀਡੀ ਨਹੀਂ ਲੈਣੀ, ਮੇਰਾ ਸਰਨਾ ਨਹੀਂ, ਮੈਂ ਤਾਂ ਕੇਸ ਹੀ ਲੜਨਾ, ਮੈਂ ਤਾਂ ਗ੍ਰੀਨ ਕਾਰਡ ਹੀ ਲੈਣਾ। ਸੋ ਆਫ ਕੋਰਸ ਗ੍ਰੀਨ ਕਾਰਡ ਵੱਡੀ ਚੀਜ਼ ਆ, ਗ੍ਰੀਨ ਕਾਰਡ ਦਾ ਲਾਭ ਜ਼ਿਆਦਾ। ਪਰ ਏਦਾਂ ਕਿ ਦੇਖੋ 10% ਅਪਰੂਵਲ ਰੇਟਿੰਗ ਆ BIA ਦੀ। ਕੇਸ ਜੇ ਤੁਹਾਡਾ ਵੀਕ ਆ, ਤੁਸੀਂ ਥੋੜਾ ਜਿਹਾ ਉਹਨੂੰ ਧਿਆਨ ਨਾਲ ਸੋਚੋ ਕਿ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੀਡੀ ਜੇ ਬੰਦੇ ਤੇ ਡੀਪੋਰਟੇਸ਼ਨ ਲੱਗ ਜਾਵੇ, ਪੀਡੀ ਉਹਨਾਂ ਨਾਲੋਂ ਵਧੀਆ ਚੀਜ਼ ਆ। ਘੱਟੋ ਘੱਟ ਤੁਸੀਂ ਰਹਿ ਸਕਦੇ ਆ, ਕੰਮ ਕਰ ਸਕਦੇ ਆ, ਵਰਕ ਪਰਮਿਟ ਮਿਲ ਜਾਣਾ। ਸੋ ਉਹ ਵਾਲੇ ਲੋਕੀ ਜਿਹੜੇ ਬਿਲਕੁਲ ਸੋਚ ਕੇ ਦੇਖਣ ਕਿ ਜਿਹਨਾਂ ਦੇ ਬਿਆਨ ਗੜਬੜ ਹੋਏ, ਉਹਨਾਂ ਨੂੰ ਪੀਡੀ ਮੇਰੇ ਹਿਸਾਬ ਨਾਲ 100% ਲੈਣੀ ਚਾਹੀਦੀ ਹੈ। ਜੀ, ਜੀ। ਸੋ ਬਿਲਕੁਲ ਜੀ। ਸੋ ਅਟਾਰਨੀ ਟਿਰਕੈਨਾ ਹੁਣਾਂ ਨੇ ਬਿਲਕੁਲ ਚੰਗੀ ਤਰ੍ਹਾਂ ਐਕਸਪਲੇਨ ਕਰਤਾ। ਹੁਣ 2-3 ਵਾਰੀ ਕਰਤਾ ਹੈ ਐਕਸਪਲੇਨ, ਤੇ ਤੁਸੀਂ ਹੁਣ ਮਨ ਬਣਾਓ, ਤੁਹਾਨੂੰ ਕੀ ਲੱਗਦਾ ਆ ਵੀ ਤੁਹਾਡੇ ਲਈ ਫਾਇਦਾ ਆ, ਨਹੀਂ ਆ, ਜਿੱਦਾਂ ਵੀ ਆ ਤੁਸੀਂ ਆਪਣੇ ਸਰਕਮਸਟਾਂਸ ਦੇਖਦੇ ਹੋਏ। ਉਹਨਾਂ ਨੇ ਸਾਰੀਆਂ ਉਦਾਹਰਨਾਂ ਹੁਣ ਤੁਹਾਨੂੰ ਦੱਸ ਦਿੱਤੀਆਂ। ਇਸ ਤੋਂ ਪਹਿਲਾਂ ਅਟਾਰਨੀ ਟਿਰਕੈਨਾ ਜੀ, ਤੁਸੀਂ ਦੱਸ ਰਹੇ ਸੀਗੇ ਵੀ ਕਾਫੀ ਜਿਹੜੇ ਅਜੇ ਹਾਈ ਨੰਬਰਸ ਜਿਹੜੇ ਉਹ ਆ ਰਹੇ ਨੇ ਬਾਰਡਰ ਤੋਂ, ਕ੍ਰਾਸਿੰਗਸ ਜਿਹੜੀਆਂ ਆ ਰਹੀਆਂ, ਖਾਸ ਕਰਕੇ ਯੰਗ ਜਨਰੇਸ਼ਨ ਇਸ ਦੇ ਵਿੱਚ ਹੈਗੀ ਆ। ਉਧਰ ਜਿਹੜਾ ਟਾਈਟਲ 42 ਖਤਮ ਕਰਨਾ ਸੀ ਇਹਨਾਂ ਨੇ 23 ਮਈ ਨੂੰ, ਉਹ ਇੱਕ ਕੋਰਟ ਨੇ ਉਹ ਖਤਮ ਕਰਨ ਦੇ ਉੱਤੇ ਜਿਹੜਾ ਰੋਕ ਲਾ ਦਿੱਤੀ ਹੈ, ਇੰਜੈਕਸ਼ਨ ਜਿਹੜਾ ਉਸ ਦੇ ਉੱਤੇ ਲੱਗ ਗਿਆ ਆ। ਹੁਣ ਕੀ ਸਿਚੁਏਸ਼ਨ ਹੋਊਗੀ ਜੀ ਬਾਰਡਰ ਦੇ ਉੱਤੇ, ਕੀ ਜਿਹੜਾ ਉਹ ਚੱਲੂਗਾ ਕੰਮ? ਸੋ ਪਹਿਲਾਂ ਤਾਂ ਜਿਹੜੇ ਹੁਣ ਸਾਡੇ ਨਾਲ ਜੁੜੇ ਆ, ਟਾਈਟਲ 42 ਕੀ ਸੀਗਾ ਕਿ ਜਿਹੜਾ
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਜਿਹੜਾ ਹੈਗਾ ਉਹਨੇ ਕੋਵਿਡ ਦੇ ਥੱਲੇ ਟਰੰਪ ਸਰਕਾਰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਦੱਸਿਆ ਸੀ ਕਿ ਪੈਂਡੇਮਿਕ ਚੱਲਦਾ ਪਿਆ। ਜੀ ਜਿਹੜੀ ਟਰੰਪ ਸਰਕਾਰ ਸੀਗੀ ਉਹ ਇਮੀਗ੍ਰੇਸ਼ਨ ਨੂੰ ਰੋਕਣ ਦੇ ਬਹਾਨੇ ਲੱਭਦੀ ਸੀਗੀ। ਬਹਾਨੇ ਕਹਿ ਲਓ ਜਾਂ ਸਹੀ ਗੱਲ, ਡਿਪੈਂਡ ਕਰਦਾ ਕਿਹੜੇ ਪਰਸਪੈਕਟਿਵ ਤੋਂ ਤੁਸੀਂ ਦੇਖਦੇ ਆ। ਕਿਸੇ ਗੱਲ 'ਚ ਸਹੀ ਵੀ ਸੀਗੇ। ਉਹਨਾਂ ਨੇ ਕੀ ਕੀਤਾ ਕਿ ਜਿਹੜਾ ਟਾਈਟਲ 42 ਹੈਗਾ ਇਹਦੇ ਵਿੱਚ ਕੀ ਹੈ ਕਿ ਫੈਡਰਲ ਜਿਹੜੀ ਇਮੀਗ੍ਰੇਸ਼ਨ ਹੈ CBP ਉਹਨੂੰ ਇਹ ਟਰੰਪ ਕਰ ਦਿੰਦਾ। ਮਤਲਬ ਕਿ ਜਿਹੜੇ ਹੈਲਥ ਕੰਸਰਨਸ ਦੇ ਰਿਲੇਟਿਡ ਤੁਸੀਂ ਜਿਹੜੇ ਆ ਆਪਣੇ ਬਾਰਡਰਾਂ ਨੂੰ ਸੀਲ ਕਰ ਸਕਦੇ ਆ। ਮਤਲਬ ਇਹਨੂੰ ਰਿਮੂਵਲ ਨਹੀਂ ਕਹਿੰਦੇ, ਇਹਨੂੰ ਕਹਿੰਦੇ ਐਕਸਪਲਸ਼ਨ। ਕਿ ਬੰਦਾ ਜੀ ਬਾਰਡਰ ਤੇ ਆਵੇ ਕਵੇ ਮੈਨੂੰ ਅੰਦਰ ਜਾਣ ਦਿਓ, ਕਹਿੰਦਾ ਨਹੀਂ ਤੂੰ ਅਜੇ ਬਾਅਦ ਚ ਆਈ, ਟਾਈਟਲ 42 ਐਕਸਪਲਸ਼ਨ ਚੱਲਦੀਆਂ ਪਈਆਂ। ਸੋ ਲੋਕੀ ਸਾਰੇ ਜਣੇ ਜਿਹੜੇ ਆ ਬਾਰਡਰ ਕ੍ਰਾਸ ਕਰਕੇ ਨਹੀਂ ਆਉਣਾ ਚਾਹੁੰਦੇ। ਕਾਫੀ ਸਾਰੇ ਲੋਕ ਜਿਹੜੇ ਆ ਬਾਰਡਰ ਤੇ ਸਿੱਧੇ ਜਾ ਕੇ ਪ੍ਰੈਜ਼ੈਂਟ ਕਰ ਦਿੰਦੇ ਆ, ਜਿਹੜੇ ਸਪੈਸ਼ਲੀ ਫੈਮਿਲੀ ਵਾਲੇ ਆ ਉਹ ਡੈਜ਼ਰਟ ਡੂਜ਼ਰਟ ਚੋਂ ਪਹਾੜੀਆਂ ਚੋਂ ਔਖਾ ਟ੍ਰੇਨ ਆ ਦਰਿਆ ਦੇ ਨੂੰ ਟੱਪਣੇ ਪੈਂਦੇ, ਨਹੀਂ ਪੰਗਾ ਲੈਂਦਾ ਹਨਾ, ਸਪੈਸ਼ਲੀ ਜਿਹੜੇ ਜਵਾਕਾਂ ਜੁਕਰਾਂ ਹੁੰਦੇ ਆ। ਸੋ ਕਿਸੇ ਬਾਰਡਰ ਤੇ ਜਾਂਦੇ ਸੀਗੇ, ਟਾਈਟਲ 42 ਐਕਸਪਲਸ਼ਨ ਕਰਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀਗਾ ਕਿ ਨਹੀਂ ਅਜੇ ਨਹੀਂ ਤੂੰ ਆ ਸਕਦਾ, ਦੁਬਾਰਾ ਆਈ। ਕਈ ਵਾਰੀ 50 100 ਵਾਰੀ ਇਹੋ ਟਰਾਈ ਕਰਦੇ ਸੀਗੇ। ਸੋ ਡੇਟਾ ਜਿਹੜਾ ਉਹ ਅੱਜ ਦਾ ਇਹ ਹੈ ਕਿ 18,000 ਲੋਕੀ ਇੱਕ ਦਿਨ 'ਚ ਅੰਦਰ ਆ ਰਹੇ ਆ ਅਮਰੀਕਾ ਦੇ ਵਿੱਚ। 18,000 ਲੋਕੀ ਜਿਹੜੇ ਬਾਰਡਰ ਵਾਲਿਆਂ ਨੂੰ ਪ੍ਰੋਸੈਸ ਕਰਨੇ ਪੈ ਰਹੇ ਆ। ਸੋ ਪਹਿਲਾਂ ਤਾਂ ਦੇਖ ਲਓ ਕਿ ਜਿਹੜਾ ਵੀ ਬਿਜ਼ਨਸਮੈਨ ਹੈਗਾ, ਤੁਸੀਂ ਇੱਕ ਦੇਖ ਲਓ ਕਿ 18,000 ਲੋਕਾਂ ਨਾਲ ਤੁਹਾਡੀ ਸੰਸਥਾ ਨੂੰ ਜੇ ਡੀਲ ਕਰਨਾ ਪਵੇ ਤਾਂ ਕੀ ਚੀਜ਼ ਆ ਉਹ। ਠੀਕ ਆ, ਐਵੇਂ ਆਪਾਂ ਇਮੀਗ੍ਰੇਸ਼ਨ ਨੂੰ ਕਹਿ ਦਿੰਦਾ ਕਿ ਇਹ ਮਾੜੇ ਆ, ਇੱਦਾਂ ਵਾ ਉੱਦਾਂ ਵਾ, ਤੇ ਅਗਲੇ ਆਪਣੀ ਜੌਬ ਕਰ ਰਹੇ ਆ ਤਾਂ ਮੁਸ਼ਕਿਲ ਜੌਬ ਆ। ਹੁਣ ਇੱਦਾਂ ਤਾਂ ਹੈ ਨਹੀਂ ਕਿ ਟਰੰਪ ਐਡਮਿਨਿਸਟ੍ਰੇਸ਼ਨ 'ਚ ਆਪਾਂ ਦੇਖਿਆ ਸੀਗਾ ਕਿ ਬੱਚਿਆਂ ਨੂੰ ਅਲੱਗ ਕਰਤਾ ਸੀ ਘਰਦਿਆਂ ਤੋਂ, ਤਾਂ ਬਾਅਦ 'ਚ ਘਰਦੇ ਨਾਲ ਉਹਨਾਂ ਨੂੰ ਲੱਭਣ ਕਿ ਕਿਹੜੇ ਜਵਾਕ ਕਿੱਥੇ ਦੇ ਆ। ਤਾਂ ਕਾਫੀ ਜਿਹੜੇ ਬੱਚੇ ਸੀਗੇ ਉਹਨਾਂ ਨੂੰ 2-2 3-3 ਸਾਲ ਲੱਗ ਗਏ ਕਿ ਘਰਦਿਆਂ ਨੂੰ ਲੋਕੇਟ ਕਰਦੇ, ਕਿਉਂਕਿ ਆਈਡੀ ਊਡੀ ਨਹੀਂ ਲਈ। ਸੋ ਕਹਿਣ ਦਾ ਮਤਲਬ ਹੈ ਕਿ ਆਪਾਂ ਕੋਈ ਆਈਫੋਨ ਨੂੰ ਨਹੀਂ ਕੈਟਾਲੌਗ ਕਰ ਰਹੇ, ਆਪਾਂ ਬੰਦਿਆਂ ਨੂੰ ਕੈਟਾਲੌਗ ਕਰਨਾ, ਏਲੀਅਨ ਨੰਬਰ ਦੇਣੇ, ਫੈਮਿਲੀ ਉਹਨਾਂ ਨੂੰ ਰੱਖਣਾ, ਡਿਟੈਂਸ਼ਨ 'ਚ ਰੱਖਣਾ, ਖਾਣਾ ਪੀਣਾ ਉਹਨਾਂ ਦਾ। ਤੇ ਇਹਨਾਂ ਦਾ ਜਿਹੜਾ ਡੇਟਾ ਉਹ ਇਹ ਹੈ ਕਿ 2.5 ਲੱਖ ਲੋਕੀ ਅਪ੍ਰੈਲ ਦੇ ਵਿੱਚ ਕ੍ਰਾਸ ਕੀਤੇ ਆ। ਸਿਰਫ ਅਪ੍ਰੈਲ ਦੇ ਵਿੱਚ 2.5 ਲੱਖ ਲੋਕੀ ਜਿਹੜੇ ਬਾਰਡਰ ਥਾਣੀ ਜਿਹੜੇ ਆਏ ਆ, ਜਿਹੜੇ 2 ਨੰਬਰ 'ਚ ਟੱਪ ਕੇ ਸੇਫ ਲੰਘੇ ਆ ਜਾਂ ਹੋਰ ਕੈਨੇਡੀਅਨ ਬਾਰਡਰ 'ਚ ਆਏ ਆ, ਉਹਨਾਂ ਦੀ ਤਾਂ ਅਜੇ ਗਿਣਤੀ ਨਹੀਂ। ਤੇ ਇਹ ਤੋਂ ਇਲਾਵਾ ਜਿਹੜੇ ਟੂਰਿਸਟ ਵੀਜ਼ੇ ਤੇ ਜਾਂ ਦੂਜੇ ਵੀਜ਼ਿਆਂ ਤੇ ਆ ਕੇ ਅਸਾਈਲਮ ਕਰੇ ਉਹ ਵੀ ਗਿਣਤੀ 'ਚ ਨਹੀਂ। ਮਤਲਬ 2.5 ਲੱਖ ਜਿਹੜੇ ਉਹਨਾਂ ਨੇ ਸਿੱਧੇ ਬਾਰਡਰ ਤੋਂ ਜਿਹੜੇ ਫੜੇ ਆ। ਤੇ CDC ਨੇ ਹੁਣ ਅਪ੍ਰੈਲ 'ਚ ਕੀ ਕਹਿਤਾ ਸੀਗਾ ਕਿ ਸਾਡੇ ਕੋਲ, CDC ਨੇ ਇਹ ਨਹੀਂ ਕਿਹਾ ਕਿ ਕਰੋਨਾ ਵਾਇਰਸ ਚੱਲ ਗਿਆ ਵਾ। ਉਹਨੇ ਇਹ ਕਿਹਾ ਕਿ ਅਪ੍ਰੈਲ 'ਚ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਸਾਡੇ ਕੋਲ ਹੁਣ ਵੈਕਸੀਨ ਕਾਫੀ ਹੋ ਗਏ ਆ, ਸਾਡਾ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹ ਨਾਰਮਲ ਆ, ਤਾਂ ਕਰਕੇ ਸਾਨੂੰ ਲੱਗਦਾ ਕਿ ਆਪਾਂ ਕੋਵਿਡ ਨੂੰ ਬੈਟਰ ਹੈਂਡਲ ਕਰ ਸਕਦੇ ਹਾਂ। ਤਾਂ ਜਦੋਂ CDC ਨੇ ਇਹ ਕਿਹਾ, ਹੁਣ ਜਿਹੜੀ ਬਾਈਡਨ ਸਰਕਾਰ ਆ, ਮਤਲਬ ਹੁਣ ਓਬਵੀਅਸਲੀ ਕਿ ਉਹਦੀ ਸਰਕਾਰ ਆ, ਐਂਡ ਆਫ ਦਾ ਡੇ ਉਹਨਾਂ ਨੇ ਇਮੀਗ੍ਰੇਸ਼ਨ ਦਾ ਪ੍ਰੋਮਿਸ ਕੀਤਾ ਸੀਗਾ ਕਿ ਟਰੰਪ ਨੂੰ ਕ੍ਰਿਟੀਸਾਈਜ਼ ਵੀ ਕੀਤਾ ਸੀਗਾ ਕਿ ਟਾਈਟਲ 42 ਪਹਿਲੇ ਦਿਨ 'ਚ ਹੀ ਹਟਾਊਗਾ। ਹੁਣ ਦੇਖ ਲਓ ਕਿੰਨੀ ਦੇਰ ਹੋ ਗਈ, ਉਹਦਾ ਕਾਰਜਕਾਲ ਵੀ ਮੁੱਕਣ ਤੇ ਆ ਜਾਣਾ, ਟਾਈਟਲ 42 ਨਹੀਂ ਹਟਿਆ। ਸੋ ਬਾਈਡਨ ਉਹਨਾਂ ਨੇ ਸੋ ਰਿਪਬਲਿਕ ਹੁਣ ਮਿਡ ਟਰਮ ਆ ਰਹੀਆਂ, ਤਾਂ ਕੀ ਹੋਇਆ ਕਿ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਕਿਉਂਕਿ CDC ਨੇ ਇੱਦਾਂ ਕਹਿਤਾ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਹ ਚਾਲ ਆ, ਤੇ ਇਹਨਾਂ ਨੇ ਹੁਣ ਜਿਹੜਾ ਟਾਈਟਲ 42 ਚੱਕ ਦੇਣੀ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਵੀ ਕੀਤਾ ਸੀਗਾ ਕਿ ਮਈ 23 ਨੂੰ ਉਹਨਾਂ ਨੇ ਜਿਹੜਾ ਸੀਗਾ ਟਾਈਟਲ 42 ਐਕਸਪਲਸ਼ਨ ਨੂੰ ਹਟਾ ਦੇਣਾ। ਤੇ ਕੀ ਸੀਗਾ ਕਿ 24 ਸਟੇਟਸ ਜਿਹੜੀਆਂ ਸੀਗੀਆਂ ਅਮਰੀਕਾ ਦੀਆਂ ਕੰਜ਼ਰਵੇਟਿਵ ਜਿਹੜੀਆਂ, ਜਿੱਥੇ ਰਿਪਬਲਿਕਨ ਪੋਲਿਟਿਕਸ ਜ਼ਿਆਦਾ ਵਾ, ਐਰੀਜ਼ੋਨਾ ਮਤਲਬ ਲੀਡਿੰਗ ਸਟੇਟ ਸੀਗੀ, ਐਰੀਜ਼ੋਨਾ, ਲੁਈਜ਼ੀਆਨਾ ਤੇ ਮਿਜ਼ੂਰੀ। ਇਹਨਾਂ ਨੇ ਅਪ੍ਰੈਲ 3 ਨੂੰ ਜਦੋਂ CDC ਨੇ ਅਨਾਉਂਸਮੈਂਟ ਕੀਤੀ, 2 ਦਿਨ ਬਾਅਦ ਉੱਤੋਂ ਇਹਨਾਂ ਨੇ ਜਿਹੜਾ ਲਾਸੂਟ ਫਾਈਲ ਕਰਤਾ ਕਿ ਟਾਈਟਲ 42 ਕੰਟੀਨਿਊ ਹੋਣਾ ਚਾਹੀਦਾ। ਹਾਸੇ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਇਹ ਕਹਿੰਦੇ ਆ ਕਿ ਕੋਵਿਡ ਹੈ ਨਹੀਂਗਾ, ਇਹ ਝੂਠਾ, ਸਾਰੇ ਆਪਣੇ ਜਿਹੜੇ ਖੋਲ ਦੋ, ਮਾਸਕ ਮੂਸਕ ਮਾੜੇ ਚੀਜ਼ ਆ, ਲੋਕੀ ਆਣੇ ਜਾਣੇ ਚਾਹੀਦੇ ਆ। ਤੇ ਦੂਜੇ ਪਾਸੇ ਉਹੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਇਹ ਖੁਦ ਟਾਈਟਲ 42 ਦਾ ਸਹਾਰਾ ਲੈ ਰਹੇ ਆ। ਤੇ ਇਹਨਾਂ ਨੇ ਲੁਈਜ਼ੀਆਨਾ ਦੇ ਵਿੱਚ ਲਾਸੂਟ ਫਾਈਲ ਕੀਤਾ। ਉੱਥੇ ਜਿਹੜਾ ਲੁਈਜ਼ੀਆਨਾ ਦੇ ਜੱਜ ਨੇ, ਰੋਬਰਟ ਸਮਰਹੇਜ਼, ਇਹ US ਕੋਰਟ ਆਫ ਵੈਸਟਰਨ ਡਿਸਟ੍ਰਿਕਟ ਆਫ ਲੁਈਜ਼ੀਆਨਾ ਦੇ ਜੱਜ ਆ। ਇਹ ਟਰੰਪ ਅਪੁਆਇੰਟੀ ਸੀਗੇ, ਤੇ ਇਹਨੇ ਨੇਸ਼ਨ ਵਾਈਡ ਜਿਹੜੀ ਸੀਗੀ ਇੰਜੰਕਸ਼ਨ ਪਾਤੀ। ਇੰਜੰਕਸ਼ਨ ਇਹ ਹੁੰਦਾ ਕਿ ਇੰਜੰਕਸ਼ਨ ਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਰਟ ਨੇ ਇੰਜੰਕਸ਼ਨ ਪਾਤੀ, ਜਿਹੜੀ ਚੀਜ਼ ਆ ਉੱਥੇ ਦੀ ਉੱਥੇ ਰੁਕ ਜਾਣੀ, ਕੋਈ ਵੀ ਚੇਂਜ ਨਹੀਂ ਹੋ ਸਕਦੀ। ਉਹ ਕਹਿੰਦਾ ਕਿ ਇੰਜੰਕਸ਼ਨ ਲਾਤੀ ਆ ਮੈਂ, ਤੇ ਇਹ ਜਿਹੜਾ ਟਾਈਟਲ 42 ਆ ਇੱਦਾਂ ਹੀ ਚੱਲੂਗਾ। ਸੋ ਕਹਿੰਦਾ ਮਤਲਬ ਆ ਕਿ ਜਿਹੜਾ ਬਾਰਡਰ ਖੁੱਲ੍ਹਣਾ ਸੀਗਾ, ਉਹ ਫੇਰ ਬਾਰਡਰ ਅਜੇ ਬੰਦ ਦਾ ਬੰਦ ਪਿਆ, ਕਿਉਂਕਿ ਹੁਣ ਇੰਜੰਕਸ਼ਨ ਲੱਗੀ ਹੈ। ਤੇ ਇਹ ਕਾਫੀ ਲੰਬਾ ਚੌੜਾ ਡਿਸੀਜਨ ਸੀਗਾ, 47 ਪੇਜਾਂ ਦਾ। ਤੇ ਇਹਦੇ ਵਿੱਚ ਜੱਜ ਨੇ ਕਿਹਾ ਕਿ ਜੇ ਇਹ ਆਰਡਰ ਟਾਈਟਲ 42 ਆਪਾਂ ਲਿਫਟ ਕਰਤਾ, ਲੋਕਾਂ ਨੂੰ ਆਉਣ ਦਿੱਤਾ, ਤਾਂ ਕਾਫੀ ਜਿਹੜੀਆਂ ਸਟੇਟਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਊਗਾ, ਸਪੈਸ਼ਲੀ ਹੈਲਥ ਕੇਅਰ ਦੇ ਰਿਲੇਟਿਡ ਤੇ ਐਜੂਕੇਸ਼ਨ ਕੋਸਟ ਦੇ ਰਿਲੇਟਿਡ, ਕਿਉਂਕਿ ਜਿਹੜੇ ਮਾਈਗ੍ਰੈਂਟ ਆ ਕਾਫੀ ਜ਼ਿਆਦਾ ਗਿਣਤੀ 'ਚ ਆ ਰਹੇ ਆ, ਤੇ ਸਟੇਟਸ ਦੇ ਕੋਲ ਇੱਦਾਂ ਦਾ ਇਨਫਰਾਸਟ੍ਰਕਚਰ ਨਹੀਂ ਹੈਗਾ। ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀਗਾ ਕਿ ਉਹ ਕਹਿੰਦੇ ਕਿ ਇਹ ਐਕਚੁਅਲੀ ਸੁਪਰੀਮ ਕੋਰਟ ਤੱਕ ਚੱਲ ਜਾਣਾ ਮੁੱਦਾ ਜਿਹੜਾ ਹੁਣ ਹੈਗਾ ਅੱਗੇ। ਪਿਛਲੀ ਵਾਰੀ ਵੀ ਆਪਾਂ ਕੇਸ ਡਿਸਕਸ ਕੀਤਾ ਸੀਗਾ ਕਿ
ਉਹ ਕਹਿੰਦੇ ਕਿ ਪਹਿਲਾਂ ਸਾਨੂੰ ਸਿਰਫ ਸਪੈਨਿਸ਼ ਨੂੰ ਅਕੋਮੋਡੇਟ ਕਰਨਾ ਪੈਂਦਾ ਸੀਗਾ ਸਕੂਲ ਦੇ ਵਿੱਚ, ਹੁਣ ਜਿਹੜੇ ਇਮੀਗ੍ਰੈਂਟ ਆਏ ਆ ਉਹਨਾਂ ਦੇ ਜਵਾਕ ਹੋਰ ਵੀ ਲੈਂਗੁਏਜ ਬੋਲਦੇ ਆ, ਅਰਬਿਕ ਵੀ ਬੋਲਦੇ ਆ, ਪੰਜਾਬੀ ਵੀ ਬੋਲਦੇ ਆ, ਸਾਨੂੰ ਟਰਾਂਸਲੇਟਰ ਬੜੇ ਜ਼ਿਆਦਾ ਲਾਣੇ ਪੈਂਦੇ ਆ, ਸਾਡੇ ਕੋਲ ਇਹ ਹੈਂਡਲ ਨਹੀਂ ਹੋ ਰਿਹਾ। ਸੋ ਇਹ ਜਿਹੜਾ ਜੱਜ ਸੀਗਾ ਇਹਨੇ ਇਹੀ ਕਿਹਾ ਕਿ ਜਿਹੜੇ 42 ਐਕਸਪਲਸ਼ਨ ਆ ਉਹ ਸਿਰਫ ਹੈਲਥ ਦੇ ਰਿਲੇਟਿਡ ਨਹੀਂ, ਹੋਰ ਵੀ ਬਹੁਤ ਜਿਹੜੀਆਂ ਸਟੇਟਸ ਨੂੰ ਪ੍ਰੋਬਲਮ ਆ ਰਹੀਆਂ। ਤੇ ਜਿਹੜਾ ਜਸਟਿਸ ਡਿਪਾਰਟਮੈਂਟ ਕੀ ਹੁੰਦਾ ਕਿ ਜਿਹੜੀ ਸਰਕਾਰ ਹੁੰਦੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ, ਹਰੇਕ ਸਰਕਾਰ ਨੇ ਆਪਣਾ ਜਸਟਿਸ ਡਿਪਾਰਟਮੈਂਟ ਨਿਯੁਕਤ ਕਰਨਾ ਹੁੰਦਾ। ਜਿਹੜਾ ਟਰੰਪ ਦਾ ਜਸਟਿਸ ਡਿਪਾਰਟਮੈਂਟ ਸੀਗਾ ਉਹ ਇਮੀਗ੍ਰੇਸ਼ਨ ਲੋਕਾਂ ਨੂੰ ਟੰਗਦਾ ਸੀਗਾ, ਤੇ ਉਹ 'ਚ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਹੈਗੇ ਜਾਂ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀਆਂ ACLU ਵਗੈਰਾ, ਇਹ Yeah. ਫਾਈਟ ਕਰਦੀ ਸੀ। ਮਤਲਬ ਫਾਈਟ ਜਿਹੜੀ ਸੀਗੀ ਨਾਨ ਪ੍ਰੋਫਿਟਸ ਤੇ ਆ ਜਾਂਦੀ ਸੀਗੀ, ਜਿਹਨਾਂ ਦੀ ਫੰਡਿੰਗ ਵੀ ਘੱਟ ਕਰ ਦਿੱਤੀ ਜਾਂਦੀ ਸੀਗੀ। ਤੇ ਹੁਣ ਬਾਈਡਨ ਦੇ ਕਾਰਜਕਾਲ 'ਚ ਕੀ ਆ ਕਿ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਫਾਈਟ ਕਰ ਰਿਹਾ ਇਹਨੂੰ ਕਿ ਨਹੀਂ, ਆਪਾਂ ਅਪੀਲ ਕਰਾਂਗੇ ਕਿ ਇਹ ਤੁਸੀਂ 42 ਐਕਸਪਲਸ਼ਨ ਜਿਹੜੀ ਹੈਗੀ ਆ ਇਹਨੂੰ ਹਟਾਓ, ਕਿ ਜਿਹੜੀ ਅਥਾਰਟੀ ਆ ਉਹ ਡਿਸਟ੍ਰਿਕਟ ਕੋਰਟ ਦੇ ਹੱਥ 'ਚ ਨਹੀਂ ਹੋਣੀ ਚਾਹੀਦੀ, ਉਹ CDC ਦੇ ਹੱਥ ਹੋਣੀ ਚਾਹੀਦੀ ਹੈ। ਜੇ CDC ਕਹਿ ਰਿਹਾ ਕਿ ਕੋਵਿਡ ਸਹੀ ਹੋ ਗਿਆ ਤੇ CDC ਨੂੰ ਅਥਾਰਟੀ ਆ, ਤੇ ਆਪਾਂ ਇਹਨੂੰ ਫਾਈਟ ਕਰਾਂਗੇ ਕਿ ਡਿਸਟ੍ਰਿਕਟ ਕੋਰਟ ਦੇ ਕੋਲ ਜਿਹੜੀ ਪਾਵਰ ਆ ਨਹੀਂ ਹੋਣੀ ਚਾਹੀਦੀ ਆ। ਸੋ ਜਿਹੜੀ ਸਟੇਟਸ ਦੀ ਇਮੀਗ੍ਰੇਸ਼ਨ ਦੀ ਜਿਹੜੀ ਟਸਲ ਆ ਫਿਰ ਦੁਬਾਰਾ ਸ਼ੁਰੂ ਹੋ ਗਈ ਹੈ, ਜਿੱਦਾਂ ਆਪਾਂ ਪਿਛਲੀ ਟਰੰਪ ਦੀ ਐਂਡ ਵਾਲੇ ਸਾਲਾਂ 'ਚ ਦੇਖਿਆ ਸੀਗਾ ਕਿ ਦੋਨੋਂ ਧਿਰਾਂ ਜਿਹੜੀਆਂ ਕੋਰਟਸ ਦੇ ਵਿੱਚ ਪਹੁੰਚ ਜਾਂਦੀਆਂ। ਸੋ ਜਿਹੜੇ ਸਰਕਾਰ ਦੇ ਵਕੀਲ ਆ ਹੁਣ ਉਹ ਕੀ ਕਰਦੇ ਆ ਕਿ ਜਿਹੜਾ CDC ਉਹੀ ਡਿਸਾਈਡ ਕਰ ਸਕਦੀ ਆ ਕਿ ਕਦੋਂ 42 ਅਥਾਰਟੀ ਐਕਸਰਸਾਈਜ਼ ਕਰਨੀ ਹੈ, ਕਦੋਂ ਨਹੀਂ ਕਰਨੀ ਆ, ਤੇ ਉਹਨਾਂ ਦੇ ਹੱਥ ਸਿਰਫ ਜਿਹੜੀ ਇਹ ਪਾਵਰ ਹੋਣੀ ਚਾਹੀਦੀ ਹੈ ਕਿ ਪੈਂਡੈਮਿਕ ਨੂੰ ਕਿੱਦਾਂ ਹੈਂਡਲ ਕਰਨਾ। ਜੇ ਆਹ ਪੈਂਡੈਮਿਕ ਨੂੰ ਹੈਂਡਲ ਕਰਨ ਦੀ ਪਾਵਰ ਆਪਾਂ ਸਟੇਟਸ ਨੂੰ ਦੇਤੀ ਤਾਂ CDC ਦੀ ਅਥਾਰਟੀ ਜਿਹੜੀ ਅੰਡਰਮਾਈਨ ਹੋ ਜਾਂਦੀ ਆ। ਤੇ ਜਿਹੜਾ ਕੋਰਟ ਸੀਗਾ ਉਹ ਕਹਿੰਦਾ ਕਿ ਨਹੀਂ, ਇਹ ਸਿਰਫ ਹੁਣ ਇਕੱਲੇ ਹੈਲਥ, ਕੋਰਟ ਨੇ ਉਹ ਜਿਹੜਾ ਜੱਜ ਸੀਗਾ ਉਹਨੇ ਤਰਕ ਇਹ ਦਿੱਤਾ ਕਿ ਇਹ ਹੁਣ ਸਿਰਫ ਹੈਲਥ ਰਿਲੇਟਡ ਗਰਾਊਂਡ ਨਹੀਂ ਰਹੀ, ਇਹ ਹੈਲਥ ਤੋਂ ਵੀ ਵੱਧ ਕੇ ਉੱਤੇ ਜਾ ਚੁੱਕੀ ਹੈ ਚੀਜ਼। ਇਹ ਹੈਲਥ ਦਾ ਇੱਕ ਇਸ਼ੂ ਹੈਗਾ, ਪਰ ਇਹ ਸਿਰਫ CDC ਦਾ ਇਸ਼ੂ ਨਹੀਂ ਰਿਹਾ, ਇਹ ਸਟੇਟ ਇਸ਼ੂ ਵੀ ਇੱਕ ਹੈਗਾ। ਜਿਹੜੇ ਸਾਰੇ ਇਹ ਵਕੀਲ ਸੀਗੇ, ਸਾਰੇ ਜਿਹੜੇ ਸਰਕਾਰੀ ਵਕੀਲ ਸੀਗੇ, ਉਹਨਾਂ ਨੇ ਜੱਜ ਨੂੰ ਪਰਸੂਏ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਤੁਸੀਂ ਜੇ ਇਹਨੂੰ ਲਾਣੀ ਹੈ ਇੰਜੰਕਸ਼ਨ ਨੂੰ, ਤੁਸੀਂ ਸਿਰਫ ਉਹ ਵਾਲੀ ਸਟੇਟਸ ਦੇ ਵਿੱਚ ਲਾਓ ਜਿਹੜੀ ਇਹ ਮੰਗ ਰਹੀ ਹੈ 42। ਜਿੱਦਾਂ ਤੁਸੀਂ ਕੈਲੀਫੋਰਨੀਆ ਨਹੀਂ ਚਾਹੁੰਦਾ ਹੈਗਾ, ਨਿਊ ਮੈਕਸੀਕੋ ਨਹੀਂ ਚਾਹੁੰਦਾ, ਤੁਸੀਂ ਉਹ ਸਟੇਟਸ ਨੂੰ ਛੱਡ ਦਿਓ, ਤੇ ਜਿਹੜੀ ਸਟੇਟ ਮੰਗ ਰਹੀ ਆ ਉਹਨਾਂ ਨੂੰ ਸਿਰਫ ਇਹ ਆਪਸ਼ਨ ਦੇ ਦਿਓ ਕਿ ਠੀਕ ਹੈ, ਤੁਸੀਂ ਆਪਣੀ ਸਟੇਟ 'ਚ ਰਿਸਟ੍ਰਿਕਟ ਕਰ ਸਕਦੇ ਆ। ਪਰ ਸਾਨੂੰ ਪਤਾ ਹੀ ਆ ਕਿ ਐਂਡ ਆਫ ਦਾ ਡੇ ਐਵਰੀਥਿੰਗ ਇਜ਼ ਪੋਲੀਟੀਕਲ। ਉਹ ਜੱਜ ਕਹਿੰਦਾ ਕਿ ਨਹੀਂ, ਮੈਂ ਇਹ ਨੇਸ਼ਨ ਵਾਈਡ ਹੀ ਜਿਹੜੀ ਇੰਜੰਕਸ਼ਨ ਆ ਉਹ ਲਾਣੀ ਆ, ਤੇ ਜੱਜ ਨੇ ਨੇਸ਼ਨ ਵਾਈਡ ਇੰਜੰਕਸ਼ਨ ਲਾਈ ਆ, ਤੇ ਬਾਰਡਰ ਫਿਰ ਜਿਹੜਾ ਬੰਦ ਦਾ ਬੰਦ। ਸੋ ਠੋਕੀ ਜਾਂਦੇ ਆ ਜੀ। ਸੋ ਕਦੀ ਉਹਨਾਂ ਦਾ ਜੱਜ, ਕਦੀ ਉਹਨਾਂ ਦਾ ਜੱਜ। ਹੁਣ ਇਸ ਤੋਂ ਬਾਅਦ 'ਚ ਦੇਖੋ ਕਿੱਥੇ ਗੱਲ, ਜਿੱਦਾਂ ਤੁਸੀਂ ਕਿਹਾ ਵੀ ਲੱਗਦਾ ਸੁਪਰੀਮ ਕੋਰਟ ਤੱਕ ਜਿਹੜੀ ਉਹ ਗੱਲ ਵਧੂਗੀ। ਪਰ ਅਜੇ ਵੀ ਜਿੱਦਾਂ ਤੁਸੀਂ ਦੱਸਿਆ ਵੀ 18,000 ਐਵਰੀ ਡੇ, 2.5 ਲੱਖ ਇੱਕ ਮਹੀਨੇ ਦੇ ਵਿੱਚ। ਸੋ ਲੋਕ ਤਾਂ ਆ ਰਹੇ ਆ ਬਾਰਡਰ ਦੇ ਉੱਤੇ ਕ੍ਰਾਸ, ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਬਹੁਤ ਇਹ ਹੁਣ ਸੁਣਨ ਨੂੰ ਮਿਲ ਰਿਹਾ, ਬਿਆਨ ਵਗੈਰਾ ਵੀ ਜਿਹੜਾ ਆ ਉਹ ਨਹੀਂ ਹੋ ਰਹੇ ਕ੍ਰੈਡੀਬਲ, ਫੀਅਰ ਇੰਟਰਵਿਊ ਜਿਸ ਨੂੰ ਆਖਦੇ ਆ। ਸੋ ਹਾਊ ਕਮ ਜੇ ਐਕਸਪਲਸ਼ਨ ਲੱਗੀ ਵੀ ਹੋਈ ਹੈ, ਲੋਕ ਆ ਕਿੱਦਾਂ ਰਹੇ ਆ? ਹਾਂਜੀ, ਸੋ ਜਿਹੜੀ ਐਕਸਪਲਸ਼ਨ ਲੱਗੀ ਆ ਬਾਰਡਰ ਤੇ ਲੱਗੀ ਆ, ਜਿਹੜੇ ਆਪਣੇ ਬੰਦੇ ਆ ਉਹ ਬਾਰਡਰ ਟੱਪ ਕੇ ਆ ਜਾਂਦੇ ਆ। ਸੋ ਰੂਲ ਇਹ ਹੈ ਕਿ ਜਿਹੜਾ ਬੰਦਾ ਬਾਰਡਰ ਟੱਪ ਕੇ ਆ ਗਿਆ, ਉਹਨੂੰ ਉਹਨਾਂ ਨੇ ਜਾ ਕੇ ਪੁੱਛਣਾ ਕਿ ਤੈਨੂੰ ਖਤਰਾ ਹੈਗਾ ਕਿ ਨਹੀਂ ਹੈਗਾ, ਉਹਨੂੰ ਸਿੱਧੇ ਵਾਪਸ ਨਹੀਂ ਉਹ ਭੇਜ ਸਕਦੇ ਜਿਹੜਾ ਬੰਦਾ ਬਾਰਡਰ ਟੱਪ ਕੇ ਆ ਗਿਆ। ਠੀਕ ਆ। ਇਹਦਾ ਮਤਲਬ ਇਹ ਨਹੀਂ ਕਿ ਹੁਣ ਇਹਨੂੰ ਇਹ ਨਾ ਸਮਝੋ ਕਿ ਲੋਕਾਂ ਨੂੰ ਆਪਾਂ ਕੋਈ ਬੜਾਵਾ ਦੇ ਰਹੇ ਕਿ ਤੁਸੀਂ ਬਾਰਡਰ ਟੱਪ ਕੇ ਆਓ। ਆਪਾਂ ਲਾਅ ਐਕਸਪਲੇਨ ਕਰ ਰਹੇ ਹਾਂ ਕਿ ਲਾਅ ਕੀ ਹੈਗਾ। ਜਿਹੜੀ 42 ਦੀ ਐਕਸਪਲਸ਼ਨ ਆ ਉਹ ਇਹਨੂੰ ਥੋੜਾ ਜਿਹਾ ਕੰਟੀਨਿਊ ਕਰਦੇ ਆ ਡਿਸਕਸ਼ਨ ਨੂੰ। ਸੋ ਕੀ ਹੈ ਕਿ ਗੱਲ, ਸੋ ਬਾਰਡਰ ਮਤਲਬ ਕਿ ਜਿੱਥੇ ਚੌਂਕੀ ਨਾਕਾ ਉਹਨਾਂ ਦਾ ਲੱਗਾ, ਉੱਥੇ ਜਾ ਕੇ ਬੰਦਾ ਸਰੈਂਡਰ ਕਰਦਾ, ਜਾ ਕੇ ਕਹਿੰਦਾ ਕਿ ਮੈਨੂੰ ਅਸਾਈਲਮ ਦਿਓ, ਸਪੋਰਟ ਆਫ ਐਂਟਰੀ ਤੇ ਜਾ ਕੇ ਜੇ ਕੋਈ ਕਹਿੰਦਾ ਹੈ ਜਿੱਦਾਂ। ਹਾਂਜੀ। ਸੋ ਐਂਡ ਆਫ ਦਾ ਡੇ ਕੀ ਆ ਕਿ ਜਿਹੜੇ 2 ਨੰਬਰ 'ਚ ਪੈਸੇ ਪੂਹੇ ਲੱਗਦੇ ਆ, ਜਿਹੜੀ ਚੀਜ਼ ਕੀ ਹੈ ਕਿ ਬੰਦਾ ਮੈਕਸੀਕੋ ਫਲਾਈ ਕਰਕੇ ਆਉਂਦਾ, ਫਿਰ ਕੋਯੋਟੀਅਨ ਨੂੰ ਪੈਸੇ ਦਿੰਦਾ, ਏਜੰਟ ਨੂੰ ਪੈਸੇ ਦਿੰਦਾ, 40 ਲੱਖ 50 ਲੱਖ ਜੋ ਵੀ ਆ। ਚੀਜ਼ ਕੀ ਹੈ ਕਿ ਬੰਦਾ ਮੈਕਸੀਕੋ ਤੇ ਪਹੁੰਚਿਆ, ਬਾਰਡਰ ਤੇ ਗਿਆ, ਬਾਰਡਰ ਤੇ ਜਾ ਕੇ ਆਪਣੇ ਆਪ ਉਹਨੇ ਕਿਹਾ ਕਿ ਮੈਨੂੰ ਅਸਾਈਲਮ ਚਾਹੀਦੀ ਹੈਗੀ। ਜੇ ਟਾਈਟਲ 42 ਐਕਸਪਲਸ਼ਨ ਨਹੀਂ ਲੱਗੀ ਤਾਂ ਉਹ ਸਿੱਧੇ ਉਹਨੂੰ ਉਹ ਬਿਆਨ ਲੈ ਕੇ ਅੰਦਰ ਆਣ ਦੇ ਸਕਦੇ ਆ। ਜਿਹੜੇ ਵੀ 40-50 ਲੱਖ ਏਜੰਟਾਂ ਤੇ ਲਾ ਕੇ ਆਉਂਦੇ ਆ, ਉਹ ਕਾਈਂਡ ਆਫ ਲਾਈਕ ਫਜ਼ੂਲ ਹੀ ਹੈ, ਹਨਾ। ਗੱਲ ਮੈਕਸੀਕੋ ਦੇ ਵੀਜ਼ੇ ਦੀ ਜੇ ਹੋ ਰਹੀ ਹੈ ਕਿ ਜਿਹੜਾ ਬੰਦਾ ਬਾਰਡਰ ਤੇ ਆ ਸਕਦਾ, ਜਿਹੜਾ ਕਰ ਸਕਦਾ। ਹੁਣ ਇਹਨਾਂ ਨੇ 42B ਐਕਸਪਲਸ਼ਨ ਲਾਈ ਹੈ, ਮਤਲਬ ਕਿ ਬਾਰਡਰ ਖੁੱਲਾ ਨਹੀਂ। ਹੁਣ ਹਰੇਕ ਬੰਦਾ ਉੱਥੇ ਜਿਹੜਾ ਸਾਊਥ ਅਮਰੀਕਾ ਤੋਂ ਆ ਰਿਹਾ, ਉਹ ਬਾਰਡਰ ਨੂੰ, ਉਹ ਏਜੰਟ ਨੂੰ ਤਾਂ ਪੈਸੇ ਦੇ ਨਹੀਂ ਸਕਦਾ। ਉਹ ਤਾਂ ਆਲਰੇਡੀ ਗਰੀਬ, ਬਹੁਤ ਜ਼ਿਆਦਾ ਗਰੀਬ ਆ, ਜਿਹੜੇ ਥੱਲੇ ਤੁਪਕਾ ਸਾਊਥ ਅਮਰੀਕਨ ਹੈਗਾ।
ਸੋ ਉਹ ਕੀ ਸੀਗਾ ਕਿ ਬਾਰਡਰ ਤੇ ਆ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਸੀਗਾ। ਸੋ ਉਹਨਾਂ ਨੂੰ ਇਹਨਾਂ ਨੇ ਟੰਗ ਕੇ ਰੱਖਿਆ ਪਿਛਲੇ 2 ਸਾਲਾਂ ਤੋਂ, ਕਿਉਂਕਿ 2020 ਚ ਜਿਹੜੀ ਸੀਗੀ 42 ਐਕਸਪਲਸ਼ਨ ਇਹਨਾਂ ਨੇ ਲਾਈਆਂ ਹੋਈਆਂ। ਜਿਹੜੇ ਲੋਕੀ ਅੰਦਰ ਆ ਰਹੇ ਆ, ਜ਼ਿਆਦਾਤਰ ਜਿਹੜੇ ਸਾਡੇ ਕਲਾਇੰਟ ਉਹੀ ਦੱਸਦੇ ਆ ਕਿ ਕੋਈ ਬਿਆਨ ਜਿਹੜੇ ਸੀਗੇ ਨਹੀਂ ਹੋਏ। ਤਕਰੀਬਨ ਜਿਹੜੇ 99% ਜਿਹੜੇ ਲੋਕੀ ਆਏ ਪਿਛਲੇ ਸਾਲ ਤੋਂ, ਉਹਨਾਂ ਨੇ ਇਹੀ ਦੱਸਿਆ ਕਿ ਕੋਈ ਬਿਆਨ ਨਹੀਂ ਲਏ, ਸਿੱਧੇ ਉਹਨਾਂ ਨੇ ਕਿਹਾ ਜਾਓ। ਕਈਆਂ ਨੇ ਕਿਹਾ ਕਿ ਉਹਨਾਂ ਕੋਲ ਮਾੜਾ ਮੋਟਾ ਪੁੱਛਿਆ ਕਿ ਕੀ ਚੱਕਰ ਆ, ਬਹੁਤ ਮਤਲਬ ਕਹਿ ਲਓ ਕਿ 1-2 ਮਿੰਟ ਦਾ ਛੋਟਾ ਜਿਹਾ ਬਿਆਨ ਲਿਆ ਕਿ ਕਿਤੋਂ ਪ੍ਰੋਬਲਮ ਆ, ਕੀ ਪ੍ਰੋਬਲਮ ਆ। ਕੇਸਿਸ ਹੈਗੇ ਨੇ, ਕਈ ਵਾਰੀ ਸਾਡੇ ਕੋਲ ਆਉਂਦੇ ਨੇ ਕਿ ਜਿਹੜੇ ਬਿਆਨ ਜਿਹਨਾਂ ਦੇ ਡਿਨਾਈ ਹੋ ਗਏ, ਜੱਜ ਮੂਹਰੇ ਹੀਅਰਿੰਗ ਪੈ ਗਈ, ਲੁਈਜ਼ੀਆਨਾ ਹੋ ਗਿਆ, ਜਾਰਜੀਆ ਹੋ ਗਿਆ, ਟੈਕਸਸ ਹੋ ਗਿਆ। ਸੋ ਕਈ ਜਿਹੜੇ ਕੈਂਪ ਹੈਗੇ ਆ ਉਹਦੇ ਵਿੱਚ ਬਿਆਨ ਲਿੱਤੇ ਜਾਂਦੇ ਆ ਤੇ ਲੋਕਾਂ ਨੂੰ ਜੱਜ ਮੂਹਰੇ ਰੈਫਰ ਕੀਤਾ ਜਾਂਦਾ, ਤੇ ਫਿਰ ਅੱਗੇ ਜੱਜ ਤੇ ਆ ਜਾਂਦਾ ਕਿ ਕਈ ਵਾਰੀ ਸਹੀ ਬਿਆਨ ਵਾਲੇ ਨੂੰ ਵੀ ਉਹ ਕਹਿੰਦਾ ਕਿ ਨਹੀਂ, ਇਹਨੂੰ ਵਾਪਸ ਭੇਜੋ। ਸੋ ਏਦਾਂ ਨਹੀਂ ਹੈਗਾ ਕਿ ਲੋਕੀ ਵਾਪਸ ਨਹੀਂ ਜਾ ਰਹੇ। ਅੱਜ ਵੀ ਕਈ ਲੋਕੀ ਜਿਹੜੇ ਵਾਪਸ ਭੇਜੇ ਜਾ ਰਹੇ ਆ, ਪਰ ਬਹੁਤ ਘੱਟ ਆ। ਟਰੰਪ ਦੇ ਟਾਈਮ ਤੇ ਜਿੱਦਾਂ ਏਦਾਂ ਇਹ ਸੀਗਾ ਕਿ 500 ਬੰਦੇ ਆਏ ਤਾਂ 10 ਬੰਦੇ ਇੱਧਰ ਨੂੰ ਆਏ, ਬਾਕੀ ਸਾਰੇ ਵਾਪਸ ਭੇਜੇ। ਹੁਣ ਸਿਨੈਰੀਓ ਪੁੱਠਾ ਹੋ ਗਿਆ ਕਿ ਮਤਲਬ ਜ਼ਿਆਦਾਤਰ ਜਿਹੜੇ ਲੋਕੀ ਆ ਉਹ ਰਿਲੀਜ਼ ਕਰ ਦਿੱਤੇ ਜਾਂਦੇ ਆ। ਜਿਹੜੇ ਫੀਮੇਲਸ ਆ, ਫੈਮਿਲੀ ਵਾਲੇ ਜਿਹੜੇ ਕੇਸ ਆ ਜਾਂ ਜਵਾਕਾਂ ਦਾ ਜਿਹੜਾ ਆ ਰਿਹਾ, ਉਹਨਾਂ ਦੇ ਬਿਆਨ ਜਿਹੜੇ ਆ ਨਹੀਂ ਹੋ ਰਹੇ। ਤੇ ਜਿਹੜਾ ਡਿਟੈਂਸ਼ਨ ਦਾ ਟਾਈਮ ਆ, ਕਈਆਂ ਨੂੰ ਈਵਨ ਜਿਹੜੀ 2-3 ਦਿਨ ਦੇ ਵਿੱਚ ਵੀ ਕਈਆਂ ਨੂੰ ਛੱਡ ਦਿੱਤਾ ਜਾਂਦਾ। ਜਿਹੜੇ ਯੰਗ ਅਡਲਟ ਮੇਲ ਹੈਗੇ ਉਹਨਾਂ ਨੂੰ ਕੁਛ ਹਫ਼ਤੇ ਕਈ ਵਾਰੀ ਜਿਹੜਾ ਸੀਗਾ ਜੇਲ੍ਹ 'ਚ ਲੱਗ ਜਾਂਦੇ ਆ। ਬੌਂਡ ਹੀਅਰਿੰਗ ਪੈਂਦੇ ਉਹਨਾਂ ਨੂੰ, ਜਿਹੜਾ ਟਾਈਮ ਲੱਗ ਜਾਂਦਾ। ਤੇ ਕਈਆਂ ਦੀ ਬੌਂਡ ਹੀਅਰਿੰਗ ਨਹੀਂ ਪੈ ਰਹੀ, ਸਿੱਧੇ ਜਿਹੜੀ ਆਈਸ ਵਾਲੇ ਸੀਗੇ ਸਿੱਧੇ ਔਨ ਦੇਅਰ ਓਨ ਜਿਹੜੇ ਛੱਡ ਰਹੇ ਆ। ਬੌਂਡ ਦੀ ਜੇ ਗੱਲ ਕਰੀਏ, 2 ਐਗਜ਼ਾਮਪਲਾਂ ਦਊਂਗਾ ਪਿਛਲੇ ਹਫ਼ਤੇ ਦੀਆਂ ਹੀ। ਮੇਰੇ ਖੁਦ ਦੇ ਕਲਾਇੰਟ ਸੀਗੇ ਜਾਰਜੀਆ ਦੇ ਵਿੱਚ। ਜੱਜ ਕਹਿੰਦਾ ਕਿ ਜੇ ਪਾਸਪੋਰਟ ਦੇ ਦਿੰਦਾ ਮੁੰਡਾ, ਜਮ੍ਹਾਂ ਕਰਾ ਦਿੰਦਾ, ਤਾਂ 5000 ਬੌਂਡ ਪਾਊਂਗਾ। ਜੇ ਪਾਸਪੋਰਟ ਨਹੀਂ ਦਿੰਦਾ, ਕੋਈ ਹੋਰ ਆਈਡੀ ਦਿੰਦਾ, ਆਧਾਰ ਕਾਰਡ, ਪੈਨ ਕਾਰਡ, ਕੋਈ ਹੋਰ ਆਈਡੀ ਦਿੰਦਾ, ਤਾਂ 7500 ਬੌਂਡ ਪਾਊਂਗਾ। ਜੇ ਕੋਈ ਵੀ ਆਈਡੀ, ਕੋਈ ਵੀ ਡਾਕੂਮੈਂਟ ਨਹੀਂ ਹੈਗਾ, ਤਾਂ 10000 ਬੌਂਡ ਜਿਹੜਾ ਉਹ ਪਊਗਾ। ਲੁਈਜ਼ੀਆਨਾ ਵਾਲ ਦੀ ਹੀਅਰਿੰਗ ਸੀਗੀ ਫਰਾਈਡੇ ਨੂੰ। ਉਹ ਕਹਿੰਦਾ ਮੈਂ ਕੁਛ ਨਹੀਂ ਸੁਣਨਾ, ਮਿਨੀਮਮ ਕਹਿੰਦਾ 15000 ਬੌਂਡ ਆ। ਤੇ ਲੁਈਜ਼ੀਆਨਾ ਦੇ ਵਿੱਚ ਜਿਹੜਾ ਗਵਰਨਮੈਂਟ ਅਟਰਨੀ ਸੀਗਾ, ਉਹਨੇ ਬੜੀ ਕੋਸ਼ਿਸ਼ ਕੀਤੀ। ਗਵਰਨਮੈਂਟ ਅਟਰਨੀ ਕਵੇ ਕਿ ਇਹਦਾ ਨਕਲੀ ਕੇਸ ਆ ਜਾਂ ਏਦਾਂ ਨਾ। ਆਪਾਂ ਕਿਹਾ ਇਹਨੇ ਕੇਸ ਤਾਂ ਜੇ ਪ੍ਰੈਜ਼ੈਂਟ ਹੀ ਨਹੀਂ ਕੀਤਾ ਕੋਈ, ਤੂੰ ਕਿੱਦਾਂ ਕਹੀ ਜਾਂਦਾ ਕਿ ਹਨਾ ਨਕਲੀ ਕੇਸ ਆ। ਤੇ ਸਿੱਧੇ ਬਸ ਨਹੀਂ, ਇਹ ਫਲਾਈਟ ਰਿਸਕ ਆ, ਇਹਨੇ ਭੱਜ ਜਾਣਾ, ਇਹਨੇ ਭਗੌੜਾ ਹੋ ਜਾਣਾ, ਇਹਨੇ ਏਦਾਂ ਹੋ ਜਾਣਾ, ਇਹਨੇ ਓਦਾਂ ਹੋ ਜਾਣਾ। ਤੇ ਜਿਹੜੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਆ, ਉਹ ਅੰਦਰੋਂ ਕੀ ਚਾਹੁੰਦੀ ਆ ਕਿ ਇਹ ਸਾਰੇ ਲੋਕੀ ਬਾਰਡਰ ਤੇ, ਉਹ ਕਹਿੰਦੀ ਕਿ ਇਹ ਬਾਰਡਰ ਟੱਪ ਕੇ ਕਿਉਂ ਆਇਆ, ਉੱਥੇ ਕਿਉਂ ਨਹੀਂ ਇਹਨੇ ਪ੍ਰੈਜ਼ੈਂਟ ਕੀਤਾ। ਆਪਾਂ ਕਹਿੰਦਾ ਹੁਣ ਬੰਦੇ ਦੀ ਮਰਜ਼ੀ ਹੈ ਕਿ ਉਹ ਇੰਡੀਆ ਤੋਂ ਆ ਰਿਹਾ, ਉਹਨੂੰ ਕਿਹੜਾ ਰਾਹ ਪਤਾ ਕਿ ਕਿਹੜਾ ਕਿੱਥੋਂ ਆ। ਇੱਥੇ ਕਿਹੜਾ ਕੋਈ ਗੂਗਲ ਮੈਪਸ ਲੱਗੇ ਨਾ। ਤੇ ਪਰ ਏਦਾਂ ਕਿ ਮੁੱਦੇ ਉਹਨੇ ਸਾਰੇ ਰੇਜ਼ ਕੀਤੇ ਸੀਗੇ। ਤੇ ਆਪਾਂ ਇਹੀ ਕਿਹਾ ਕਿ ਲਿਖਿਆ ਤੇ ਕਿਤੇ ਹੈ ਨਹੀਂਗਾ ਕਿ ਬਾਰਡਰ ਤੋਂ ਆਉਣਾ ਚਾਹੀਦਾ, ਕਿ ਜਿਹਨੂੰ ਸਾਇਲਮ ਦਾ ਖਤਰਾ ਹੈਗਾ। ਉਹਨੇ ਕਹਿੰਦੀ ਇਹਨੇ ਪਹਿਲਾਂ ਹੀ ਆਉਂਦੇ ਕਿਉਂ ਨਹੀਂ ਦੱਸਿਆ ਕਿ ਇਹਨੇ ਸਾਇਲਮ ਫਾਈਲ ਕਰਨਾ। ਬੰਦੇ ਨੇ ਆ ਕੇ ਦੱਸਿਆ ਸੀ। ਹੁਣ ਉਹਨੇ ਇਹ ਥੋੜਾ ਕਿ ਬਾਰਡਰ ਤੇ ਜੀਪ 'ਚ ਹੀ ਉਹਨੇ ਬੋਲਣਾ ਸ਼ੁਰੂ ਕਰ ਦੇਣਾ, ਹਨਾ। ਤਾਂ ਜੱਜ ਨੇ ਛੱਡ ਦਿੱਤਾ ਸੀਗਾ ਬੰਦੇ ਨੂੰ, ਪਰ 15000 ਜਿਹੜਾ ਸੀਗਾ ਬੌਂਡ ਪਾਇਆ। ਤੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਐਟੀਟਿਊਡ ਆ ਜੱਜਾਂ ਦੇ ਤੇ ਸਰਕਾਰ ਦੇ, ਕਾਫੀ ਡਿਫਰੈਂਟ ਆ। ਤੇ ਜਿਹੜੇ ਓਬਵੀਅਸਲੀ ਤਾਂ ਕਰਕੇ ਕਈ ਵਾਰੀ ਕਹਿੰਦਾ ਕਿ 9th ਸਰਕਿਟ ਜਿਹੜਾ ਬੈਸਟ ਆ ਸਭ ਤੋਂ, ਕੈਲੀਫੋਰਨੀਆ ਦਾ ਜਿਹੜਾ ਸੈਨ ਫ੍ਰਾਂਸਿਸਕੋ ਕੋਰਟ ਹੈ ਇਮੀਗ੍ਰੇਸ਼ਨ ਬੈਸਟ ਆ। ਤਾਂ ਕਰਕੇ ਉੱਥੇ ਸਭ ਤੋਂ ਜ਼ਿਆਦਾ ਡਿਲੇ ਆ 2026 'ਚ। ਜਿਹੜੇ ਲੋਕ ਕਹਿੰਦੇ ਕਿ ਨਹੀਂ ਭਾਜੀ ਉੱਥੇ ਤਾਂ ਬੜੀ ਦੇਰ ਲੱਗਦੀ ਆ, ਜਦੋਂ ਇੱਕ ਤਰੀਕ ਜਿਹੜੀ ਲੱਗ ਜਾਂਦੀ, ਜਦੋਂ ਬਾਕੀ ਆਪਣੇ ਯਾਰਾਂ ਦੋਸਤਾਂ ਦੇ ਕੇਸ ਦੇਖਦੇ ਆ ਕਿ 20% ਰੇਟਿੰਗ ਵਾਲੇ ਜੱਜ ਤੇ 70% ਰੇਟਿੰਗ ਵਾਲੇ 'ਚ ਕੀ ਫਰਕ ਹੁੰਦਾ। ਦੇਰ ਸਵੇਰ ਫਿਰ ਘੁੰਮ ਫਿਰ ਕੇ ਕੈਲੀਫੋਰਨੀਆ ਮੂਵ ਕਰਦੇ ਆ ਤੇ ਇੱਥੇ ਕੇਸ ਲਾਉਂਦੇ ਆ। ਸੋ ਇਹ ਹੈ ਕਿ ਜਿਹੜੇ ਬੰਦੇ ਕੋਲ ਪਹਿਲਾਂ ਹੀ ਆਪਸ਼ਨ ਹੈਗੀ ਆ ਸੈਨ ਫ੍ਰਾਂਸਿਸਕੋ ਏਰੀਆ 'ਚ ਰੀਲੋਕੇਟ ਕਰ ਸਕਦਾ, ਉਹ ਪਹਿਲਾਂ ਹੀ ਰੀਲੋਕੇਟ ਕਰਕੇ ਸ਼ੁਰੂ ਤੋਂ ਸੈਨ ਫ੍ਰਾਂਸਿਸਕੋ ਦੇ ਵਿੱਚ ਹੀ ਆਪਣਾ ਕੇਸ ਲਾਵੇ। ਤੇ ਗਵਰਨਮੈਂਟ ਦਾ ਐਟੀਟਿਊਡ ਦੀ ਜੇ ਗੱਲ ਕਰਦੇ ਜਾਈਏ ਤਾਂ ਪੀਡੀ ਨਾਲ ਰਿਲੇਟਡ ਇੱਕ ਖਬਰ ਸੀਗੀ। ਸਾਡੇ ਆਫਿਸ 'ਚ ਨਹੀਂ, ਇੱਕ ਹੋਰ ਸਾਡੇ ਫਰੈਂਡ ਆ ਲਾਇਰ, ਉਹ ਦੱਸੇ ਕਿ ਉਹਦੇ ਕਲਾਇੰਟ ਨੇ ਨਾ ਫੈਲਨੀ ਕਮਿਟ ਕੀਤੀ ਸੀਗੀ। ਸੋ ਫੈਲਨੀ ਵਾਲਿਆਂ ਨੂੰ ਪੀਡੀ ਮਿਲਣੀ ਨਹੀਂ ਚਾਹੀਦੀ, ਪਰ ਫਿਰ ਵੀ ਫੈਲਨੀ ਦੇ ਬਾਵਜੂਦ ਵੀ ਉਹਦਾ ਕੇਸ ਉੱਦਾਂ ਅਸਲਮ ਦਾ ਪ੍ਰੂਵ ਨਹੀਂ ਹੋ ਸਕਦਾ ਸੀਗਾ, ਉਹਨੂੰ ਪੀਡੀ ਦੇ ਦਿੱਤੀ ਉਹਨਾਂ ਨੇ। ਓਕੇ। ਤੇ ਸਾਡੇ ਕਈ ਖੁਦ ਦੇ ਕਲਾਇੰਟ ਆ ਨਿਊਯਾਰਕ ਦੇ ਵਿੱਚ, ਤੇ ਉਹਨਾਂ ਨੂੰ ਪੀਡੀ ਦੇਣੀ ਚਾਹੀਦੀ ਹੈ। ਫੈਮਿਲੀ ਬੇਸ ਤੇ ਪੱਕੇ ਹੁੰਦੇ ਆ ਤੇ ਸਰਕਾਰੀ ਵਕੀਲ ਕੋਲ ਡੀਲ ਲਾ ਕੇ ਬੈਠੇ ਕਿ ਪੀਡੀ ਨਹੀਂ ਦੇਣੀ। ਅੱਛਾ। ਸੋ ਇੰਨਾ ਜ਼ਿਆਦਾ ਜਿਹੜਾ ਫਰਕ ਹੈ ਇੱਕ ਹੋ ਸਕਦਾ ਇੱਕ ਜੁਰਿਸਡਿਕਸ਼ਨ ਤੋਂ ਦੂਜੇ ਜੁਰਿਸਡਿਕਸ਼ਨ ਦੇ ਵਿੱਚ। ਤੇ ਇਹ ਚੀਜ਼ ਹੈ। ਸੋ ਦੇਖੋ ਜੀ, ਕਈ ਵਾਰੀ ਬੰਦਾ ਸੋਚਦਾ ਵੀ ਚਲੋ ਨਵਾਂ ਮੈਮੋ ਆਇਆ, ਸ਼ਾਇਦ ਸਾਰੇ ਪਾਸੇ ਸੇਮ ਆ। ਇਵੈਂਚੁਅਲੀ ਜਿਨ੍ਹਾਂ ਨੇ ਉਸ ਨੂੰ ਲਾਗੂ ਕਰਨਾ, ਉਹਨਾਂ ਦੀ ਆਪਣੀ ਸੋਚ ਦੇ ਉੱਤੇ ਜਿਹੜਾ ਬਹੁਤ ਕੁਛ ਡਿਪੈਂਡ ਕਰਦਾ ਆ। ਜਿੱਦਾਂ ਤੁਸੀਂ ਕਿਹਾ ਵੀ ਕੋਈ ਤਾਂ ਖੁਸ਼ੀ ਮਨਾਊਗਾ ਵੀ ਇਹਦੇ ਨਾਲ ਚੱਲ ਸਾਨੂੰ ਐਟਲੀਸਟ ਕੋਈ ਸਹਾਰਾ ਮਿਲਦਾ ਹੈ, ਕੋਈ ਦੁਖੀ ਹੋਊਗਾ। ਸੋ ਕੋਈ ਚਾਹੁੰਦਾ ਹੋਊਗਾ ਪੀਡੀ ਉਹਨੂੰ ਨਹੀਂ ਮਿਲਦੀ, ਜਿਹੜਾ ਨਹੀਂ ਚਾਹੁੰਦਾ ਉਹਨੂੰ ਧੱਕੇ ਨਾਲ ਦੇ ਰਹੇ ਆ। ਸੋ ਇਹ ਪਾਰਟ ਆਫ ਸਿਸਟਮ ਹੁੰਦਾ ਆ।
ਕਈ ਵਾਰੀ ਤੁਹਾਡੇ ਹੱਕ 'ਚ ਆ ਜਾਂਦੀ ਹੈ ਗੱਲ, ਕਈ ਵਾਰੀ ਅਗੇਂਸਟ ਜਿਹੜੀ ਉਹ ਹੋ ਜਾਂਦੀ ਹੈ। ਸੋ ਤੁਸੀਂ ਦੇਖਣਾ ਆ, ਤੁਸੀਂ ਇਸ ਹਿਸਾਬ ਦੇ ਨਾਲ ਚੈੱਕ ਜਿਹੜਾ ਉਹ ਕਰਨਾ। ਫੈਲਨੀ ਵਾਲੇ ਨੂੰ ਪੀਡੀ ਵੀ ਮਿਲ ਗਈ ਤੇ ਦੂਜੇ ਕੇਸ ਦੇ ਵਿੱਚ ਉਹ ਕੁੰਡੀ ਫਸਾ ਕੇ ਬੈਠਾ ਹੈ। ਸੋ ਮੈਨੀ ਸ਼ੇਡਸ ਜਿਹੜੇ ਆ ਉਹ ਆਪਾਂ ਨੂੰ ਜਸਟਿਸ ਦੇ ਹਿਸਾਬ ਦੇ ਨਾਲ ਦੇਖਣ ਨੂੰ ਮਿਲਦੇ ਆ। ਬਾਕੀ ਅਟਰਨੀ ਟੇਕ ਕਹਿਣਾ ਜੀ, ਹੁਣ ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਫਿਰ ਜੁੜਦੇ ਹਾਂ ਜੀ ਵਾਪਸ, ਤੇ ਫਿਰ ਸਰੋਤਿਆਂ ਦੀਆਂ ਲਵਾਂਗੇ ਕਾਲਸ। ਜੀ ਬਾਕੀ ਬਿਲਕੁਲ। ਜੀ, ਤੇ ਬਾਕੀ ਸਰੋਤਿਆਂ ਨੂੰ ਬੇਨਤੀ ਆ ਵੀ ਜਿਹੜੇ ਹੋਲਡ ਤੇ ਇਦਾਂ ਹੀ ਹੋਲਡ ਤੇ ਬਣੇ ਦਿਓ, ਵਾਰੀ ਸਿਰ ਤੁਹਾਡਾ ਨਾਮ ਪੁੱਛ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡੇ ਕਾਲਸ ਜਿਹੜੀਆਂ ਉਹ ਲਵਾਂਗੇ। ਜਦੋਂ ਤੁਹਾਨੂੰ ਹੋਲਡ ਤੇ ਪਾ ਦਿੱਤਾ ਜਾਂਦਾ ਆ, ਥੋੜਾ ਜਿਹਾ ਪੇਸ਼ੈਂਸ ਰੱਖੋ, ਤੁਹਾਡਾ ਨੰਬਰ ਵੀ ਜਿਹੜਾ ਉਹ ਜ਼ਰੂਰ ਆਊਗਾ। ਜੇ ਕਾਲ ਛੱਡ ਜਾਓਗੇ ਜਾਂ ਬੋਲੂਗੇ ਨਹੀਂ ਤਾਂ ਫਿਰ ਆਬਵੀਅਸਲੀ ਸਾਨੂੰ ਅਗਲੇ ਜਿਹੜੇ ਕਾਲਰ ਆ ਉਸ ਦੇ ਵੱਲ ਵਧਣਾ ਪਊਗਾ। ਪੇਸ਼ੈਂਸ ਜਿਹੜੀ ਉਹ ਜ਼ਰੂਰ ਬਣਾ ਕੇ ਰੱਖਿਓ। ਮਿਲਦੇ ਆ ਸਾਰਿਆਂ ਨੂੰ ਹੀ ਜਿਹੜਾ ਜੀ ਇੱਕ ਬ੍ਰੇਕ ਤੋਂ ਬਾਅਦ 'ਚ, ਤੇ ਗੱਲਾਂ ਬਾਤਾਂ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਾਂਗੇ। 4082725200 408 272 5200 4082725200। ਇੱਕ ਬ੍ਰੇਕ ਤੋਂ ਬਾਅਦ 'ਚ ਜੁੜਦੇ ਹਾਂ ਵਾਪਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ ਅਟਾਰਨੀ ਟੇਰਕਿਆਣਾ ਹੋਣਾ ਦੇ ਨਾਲ ਆਪਾਂ ਜੁੜੇ ਹੋਏ ਹਾਂ US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਉਹ ਕਰ ਰਹੇ ਹਾਂ। ਅਟਾਰਨੀ ਟੇਰਕਿਆਣਾ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸੋ ਸਰੋਤਿਓ ਹੁਣ ਤੁਸੀਂ ਕਾਲਸ ਜਿਹੜੀਆਂ ਇਸ ਟਾਈਮ ਲਾਈਨਸ ਸਾਰੀਆਂ ਹੀ ਬਿਜ਼ੀ ਨੇ, ਵਾਰੀ ਸਿਰ ਜਿਹੜੀਆਂ ਕਾਲਸ ਅਸੀਂ ਚੱਕੀ ਜਾਵਾਂਗੇ, ਤੁਸੀਂ ਸਵਾਲ ਪੁੱਛੀ ਜਾਇਓ ਤੇ ਅਗਲੇ ਜਿਹੜੇ ਕਾਲਰਸ ਆ ਉਹ ਆਪਾਂ ਨਾਲ ਜਿਹੜੇ ਉਹ ਲਈ ਚੱਲਾਂਗੇ। ਸੋ ਬੇਨਤੀ ਆ ਸਾਰਿਆਂ ਨੂੰ, ਅਪੀਲ ਆ ਵੀ ਛੋਟਾ ਸਵਾਲ ਪੁੱਛਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਤੇ ਆਓ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਕਵਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਇਕ ਕੁਐਸਚਨ ਆ ਕਿ ਅਸੀਂ ਸੈਲਮ ਕੇਸ ਲਾਇਆ ਸੀ 2014 ਦੇ ਵਿੱਚ, ਪਰ ਕੋਈ ਡਿਸੀਜਨ ਨਹੀਂ ਆਇਆ ਉਹਦਾ। ਫਿਰ ਅਸੀਂ ਕਾਲ ਵੀ ਕੀਤੇ, ਈਮੇਲ ਵੀ ਕੀਤੀ, ਪਰ ਦੁਬਾਰਾ ਹੀਅਰਿੰਗ ਫੇਰ ਹੋ ਗਈ ਇਹ ਲਾਸਟ ਥਰਸਡੇ। ਠੀਕ ਹੈ। ਇਹਦੇ ਵਿੱਚ ਕਿਹਦੀ ਲੈਣੀ ਠੀਕ ਹੈ ਕਿ ਨਹੀਂ, ਕੀ ਕਰ ਸਕਦੇ ਹੁਣ? ਤੁਹਾਡਾ ਕੇਸ ਆਪਣਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ? ਨਹੀਂ, ਉਹ ਇਮੀਗ੍ਰੇਸ਼ਨ ਨੂੰ ਲਾਤਾ, ਕੇਸ ਲਾਦਾ ਕੋਰਟ 'ਚ। ਅਸਾਲਮ ਆਫਿਸ ਆ ਨਾ ਤੁਹਾਡਾ ਕੇਸ? ਅਸਾਲਮ ਆਫਿਸ 'ਚ ਕੋਈ ਪੀਡੀ ਨਹੀਂ ਮਿਲਦੀ? ਨਹੀਂ, ਅਸਾਲਮ ਆਫਿਸ 'ਚ ਕੋਈ ਪੀਡੀ ਨਹੀਂ ਮਿਲਦੀ। ਪੀਡੀ ਸਿਰਫ ਜਿਹੜੀ ਆਪਣੀ ਇਮੀਗ੍ਰੇਸ਼ਨ ਕੋਰਟ ਉੱਤੇ ਲੈਵਲ ਤੇ ਮਿਲਦੀ ਹੈ। ਠੀਕ ਹੈ ਜੀ, ਥੈਂਕ ਯੂ ਜੀ। ਇੱਕ YouTube ਤੇ ਸਵਾਲ ਸੀਗਾ, ਜਸਵੰਤ ਸਿੰਘ ਪੁੱਛਦੇ, ਕਹਿੰਦੇ 601 ਵੇਵਰ ਉਹਨਾਂ ਦਾ ਪੈਂਡਿੰਗ ਆ 2.5 ਸਾਲ ਤੋਂ ਵੱਧ ਤਾਂ ਕੀ ਉਹ ਵਿਡਰਾ ਕਰਕੇ ਪੀਡੀ ਲਈ ਅਪਲਾਈ ਕਰ ਸਕਦੇ? ਐਕਚੁਅਲੀ ਤੁਸੀਂ 601 ਵੇਵਰ ਫਾਈਲ ਹੀ ਨਹੀਂ ਕਰ ਸਕਦੇ। 601A ਵੇਵਰ ਤੁਸੀਂ ਫਾਈਲ ਹੀ ਨਹੀਂ ਕਰ ਸਕਦੇ ਜੇ ਤੁਹਾਡਾ ਕੇਸ ਚੱਲਦਾ ਪਿਆ, ਜਾਂ ਤੁਹਾਡਾ ਐਡਮਿਨ ਕਲੋਜ਼ ਜਾਂ ਪੀਡੀ ਤੁਹਾਨੂੰ ਆਲਰੇਡੀ ਮਿਲੀ ਹੋਣੀ ਚਾਹੀਦੀ ਆ। ਤੇ ਜੇ ਤੁਹਾਡਾ ਕੇਸ ਚੱਲ ਰਿਹਾ ਤੇ ਕਈ ਵਾਰੀ ਕੀ ਆਪਾਂ ਦੇਖਦੇ ਹਾਂ ਕਿ ਕੇਸ ਚੱਲੀ ਜਾਂਦਾ, ਵਕੀਲਾਂ ਨੇ 601A ਫਾਈਲ ਕੀਤਾ ਹੋਇਆ ਤੇ ਐਂਡ 'ਚ 2-3 ਸਾਲ ਵੇਟ ਕਰਕੇ ਇਮੀਗ੍ਰੇਸ਼ਨ ਕਹਿ ਦਿੰਦੀ ਹੈ ਕਿ 601 ਤੁਸੀਂ ਫਾਈਲ ਨਹੀਂ ਕਰ ਸਕਦੇ ਜਦ ਤੱਕ ਤੁਹਾਡੀ ਪ੍ਰੋਸੀਡਿੰਗਸ ਓਪਨ ਆ। ਸੋ ਹਾਂਜੀ, ਤੁਸੀਂ ਪੀਡੀ ਲਓ, ਨਹੀਂ ਤਾਂ ਤੁਹਾਡਾ 601A ਡਿਨਾਈ ਹੋ ਜਾਣਾ ਜੀ। ਦਲਜੀਤ ਹਾਂਜੀ ਜੀ, ਸਤਿ ਸ਼੍ਰੀ ਅਕਾਲ ਸਤਿ ਮੇਰੀ 8ਵੇਂ ਮਹੀਨੇ ਦੀ 30 ਤਰੀਕ ਨੂੰ ਇੰਟਰਵਿਊ ਫਿੰਗਰਪ੍ਰਿੰਟ ਹੋਏ ਸੀਗੇ ਤੇ ਹੁਣ ਮੈਨੂੰ ਇਸ ਮਹੀਨੇ 5 ਤਰੀਕ ਨੂੰ ਮੈਂ ਚੈੱਕ ਕਰਿਆ ਆਪਣੇ ਦੂਜੀ ਟੈਪ ਐਪ ਦੇ ਵਿੱਚੋਂ ਤੇ ਅਤੇ ਈਮੇਲ ਪਾ ਕੇ ਆਪਣਾ ਰਸੀਦ ਨੰਬਰ ਪਾ ਕੇ ਤੇ 3 ਤਰੀਕ ਨੂੰ ਮੇਰੀ ਇੰਟਰਵਿਊ ਇਹਨੇ ਵੀ ਉੱਥੋਂ ਪਾਈ ਆ। ਕੀ ਕੀਤਾ, ਮੈਨੂੰ ਕਿੰਨਾ ਚਿਰ ਨੂੰ ਲੈਟਰ ਪਹੁੰਚੂਗੀ ਇੰਟਰਵਿਊ ਦੀ? ਨਹੀਂ, ਉਹ ਕਹਿੰਦੇ ਵੀ ਉਹਨਾਂ ਵਿੱਚ ਚਿੱਠੀ ਘਾਲਤੀ ਆ ਪਰ ਪਹੁੰਚੀ ਨਹੀਂ ਤੁਹਾਨੂੰ? ਨਹੀਂ ਪਹੁੰਚੀ ਹੋਈ ਚਿੱਠੀ ਮੈਨੂੰ। ਇਮੀਗ੍ਰੇਸ਼ਨ ਕੋਰਟ ਹੈਗਾ USCIS ਦਾ? ਅਸਾਲਮ ਆਫਿਸ ਹੈਗਾ ਇਮੀਗ੍ਰੇਸ਼ਨ ਕੋਰਟ? ਇਮੀਗ੍ਰੇਸ਼ਨ ਮੈਨੂੰ ਪਤਾ ਨਹੀਂ ਕਿ ਮੇਰੀ ਇੰਟਰਵਿਊ ਹੋਣੀ ਆ ਆਪਣੇ ਦੂਜੇ ਦੀ ਸਿਟੀਜ਼ਨ ਦੀ। ਠੀਕ ਆ ਸਿਟੀਜ਼ਨ ਦੀ ਜੀ, ਠੀਕ ਆ। ਸੋ ਟੈਨਸ਼ਨ ਲੈਣ ਦੀ ਲੋੜ ਨਹੀਂ, ਜੇ ਤੁਸੀਂ ਆਨਲਾਈਨ ਦੇਖਿਆ ਤੇ ਉਹੀ ਪ੍ਰਿੰਟ ਕੱਢ ਕੇ ਵੀ ਲੈ ਕੇ ਜਾ ਸਕਦੇ ਆ। ਉਹਨਾਂ ਨੇ ਨਾ ਕਈ ਵਾਰੀ ਲਿਖਿਆ ਹੁੰਦਾ ਕਿ ਇੰਟਰਵਿਊ ਸਕੇਜੂਲ ਕਰਨ ਲਈ ਰੈਡੀ ਆ, ਉਹਦਾ ਮਤਲਬ ਇਹ ਨਹੀਂ ਕਿ ਕਈ ਵਾਰੀ ਉਹਨਾਂ ਨੇ ਇੰਟਰਵਿਊ ਸਕੇਜੂਲ ਕਰਤੀ ਹੈ। ਸੋ ਇਹ ਹੈ ਕਿ ਤੁਸੀਂ ਉਹ ਜਿਹੜਾ ਤੁਸੀਂ ਕਹਿੰਦੇ ਨਾ ਇਦਾਂ ਲਿਖਿਆ ਵਾ ਉਹ ਪੜ੍ਹਾ ਲਓ ਕਿਸੇ ਤੋਂ, ਇਹ ਦੇਖੋ ਕਿ ਉਹਨਾਂ ਨੇ ਇੰਟਰਵਿਊ ਸਕੇਜੂਲ ਕਰਤੀ ਆ ਕਿ ਉਹਨਾਂ ਨੇ ਇੰਟਰਵਿਊ ਸਕੇਜੂਲ ਕਰਨੀ ਆ। ਉਹ ਜ਼ਿਆਦਾਤਰ ਜਿਹੜਾ ਅਪਡੇਟ ਹੁੰਦਾ ਕਿ ਕਰਨੀ ਆ, ਕੇਸ ਰੈਡੀ ਆ। ਸੋ ਉਹਨਾਂ ਨੇ ਅਜੇ ਲੈਟਰ ਮੇਰੇ ਹਿਸਾਬ ਨਾਲ ਭੇਜੀ ਨਹੀਂ ਹੋਣੀ ਤੁਹਾਨੂੰ, ਪਰ ਤੁਸੀਂ ਕਿਸੇ ਤੋਂ ਪੜ੍ਹਾ ਲਓ, ਆਪਣੇ ਸੱਜਣ ਮਿੱਤਰ ਤੋਂ ਜਿਹਨੂੰ ਇੰਗਲਿਸ਼ ਆਉਂਦੀ ਹੈ ਜੀ। ਤੇ ਇਹਦੇ ਵਿੱਚ ਅਟਾਰਨੀ ਟੇਰਕਿਆਣਾ ਜੀ, ਕੀ ਲੋਕ ਅਜਿਹੇ ਜਿਹੜੇ ਇਦਾਂ ਕਰ ਰਹੇ ਉਹਨਾਂ ਨੂੰ ਬੈਟਰ ਨਹੀਂ ਵੀ USCIS ਦਾ ਜਿਹੜਾ ਉਹ ਮਾਈ ਅਕਾਊਂਟ ਬਣਾ ਕੇ ਉਹਦੇ ਵਿੱਚ ਫਿਰ ਉਹ ਡਾਕੂਮੈਂਟ ਜਿਹੜੀ ਕੋਈ ਚਿੱਠੀ ਜਾਂ ਜੋ ਵੀ ਉਹ ਘੱਲਦੇ ਆ ਤੁਹਾਡੇ ਉਹਦੇ ਤੇ ਅਪਲੋਡ ਕਰ ਲੈਂਦੇ, ਬੰਦੇ ਕੋਲ ਨਾ ਵੀ ਪਹੁੰਚੇ ਤਾਂ ਉੱਥੋਂ ਪ੍ਰਿੰਟ ਕਰ ਲੈਂਦਾ ਬੰਦਾ? ਹਾਂਜੀ, ਬੈਟਰ ਆ, ਪਰ ਆਪਣੀ ਕਮਿਊਨਿਟੀ ਨੂੰ ਈਮੇਲ ਦੀ ਅਕਾਊਂਟ ਬਣਾਉਣ ਦੀ ਥੋੜੀ ਪ੍ਰੋਬਲਮ ਹੈਗੀ ਆ, ਹਨਾ। ਤੇ ਹਾਂਜੀ, ਜੇ ਤਾਂ ਕੰਪਿਊਟਰ ਸਿੱਖ ਜਾਣਾ ਸਾਰਾ, ਫੇਰ ਤਾਂ ਭਾਜੀ ਜਿਹੜਾ ਸਿਟੀਜ਼ਨਸ਼ਿਪ ਵਗੈਰਾ ਨਾ, ਇਹਦੀ ਤਾਂ ਐਕਚੁਅਲੀ ਤੁਹਾਨੂੰ ਮੈਂ ਤਾਂ ਖੁਦ ਕਹਿੰਦਾ ਕਿ ਇਹਦੇ ਲਈ ਵਕੀਲ ਦੀ ਵੀ ਨਹੀਂ ਤੁਹਾਨੂੰ ਲੋੜ, ਕਿਉਂਕਿ ਹੁੰਦਾ ਕੀ ਆ, ਸਿਟੀਜ਼ਨਸ਼ਿਪ ਸਿੰਪਲ ਐਪਲੀਕੇਸ਼ਨ ਆ। ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ, ਆਪਾਂ ਪਹਿਲਾਂ ਤੁਹਾਡੇ ਕੋਲ ਇਨਫੋਰਮੇਸ਼ਨ ਲੈਂਦੇ ਆ, ਫਿਰ ਆਪਾਂ ਤੁਹਾਡੇ ਕੋਲ ਪੈਸੇ ਲੈਂਦੇ ਆ, ਫਿਰ ਆਪਾਂ ਉਹਨੂੰ ਹੀ
ਪ੍ਰੈਜ਼ੈਂਟ ਕਰਕੇ ਅੱਗੇ ਪਾ ਲੈਂਦੇ ਆ ਸਿੰਪਲ ਐਪਲੀਕੇਸ਼ਨ। ਜੇ ਤਾਂ ਬਾਈ ਕਾਊਂਟ ਵਾਲਾ ਤੁਸੀਂ ਬਣਾ ਸਕਦੇ ਆ ਆਪ, ਫਿਰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਵਕੀਲ ਵੀ ਕਰਨ ਦੀ ਲੋੜ ਹੈ, ਸਿਟੀਜ਼ਨ ਆਪ ਹੀ ਭਰ ਸਕਦੇ ਆ। ਹਾਂ ਨਹੀਂ ਚਲੋ ਕੋਸ਼ਿਸ਼ ਕਰੋ, ਨਹੀਂ ਤਾਂ ਪਰਿਵਾਰ ਦੇ ਵਿੱਚੋਂ ਕਿਸੇ ਅਜਿਹੇ ਨਿਆਣੇ ਦੀ, ਹੁਣ ਸਾਰਿਆਂ ਦੇ ਵਿੱਚ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੇ ਨਹੀਂ ਹੈਗਾ ਉਹ ਚਲੋ ਲੈ ਲਓ ਕਿਸੇ ਦੀ ਮਦਦ, ਬਾਕੀ ਉੱਦਾਂ ਟਰਾਈ ਕਰੋ ਜੇ ਆਪਾਂ ਖੁਦ ਕਰ ਸਕੀਏ। ਅਗਲੇ ਕਾਲਰ ਗੋਰਾ ਬਾਈ ਜੀ। ਜੀ सत श्रीकाल भाजी, मेरा क्वेश्चन ये है कि मेरा केस न्यूयॉर्क इमिग्रेशन कोर्ट में है और मेरी नेक्स्ट मंथ फाइनल हियरिंग थी सर जी। तो अभी पिछले 3-4 दिन से ये शो कर रहा है कि देयर आर नो फ्यूचर हियरिंग फॉर दिस केस एंड दिस केस इज पेंडिंग। अच्छा, तो आपका जो केस है ना वो आपकी दोबारा नई डेट आपको रीस्केड्यूल करेंगे। जैसे ये बाकी लोग पूछते हैं ना कि मेरी डेट कैंसिल होगी, तो आपकी भी जो डेट है कैंसिल हो गई है, तो आपको दोबारा नई अब ऐसा होगा कि न्यूयॉर्क में काफ़ी महीने डेट कोई नहीं आ रही, तो आपकी भी कोई डेट नहीं आएगी कुछ महीने, तो आपका दोबारा से फिर एक नई हियरिंग डेट पड़ेगी, तो कुछ साल आपको जो है वेट करना पड़ेगा। तो जी न्यूयॉर्क के कोर्ट का वैसे ही चल रहा है कि जजेस वहाँ पे काफ़ी नए इन्होंने अपॉइंट करने हैं, तो आपको वेट करनी पड़ेगी, या फिर अगर आप कहीं मूव होते हैं तो आप अपना केस वहाँ पे मूव करा सकते हैं। ਥੈਂਕ ਯੂ ਜੀ। ਹੈਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ जी ਵੀਰ ਜੀ ਮੇਰਾ ਕੁਐਸਚਨ ਸੀ, ਮੈਂ 2019 ਦੇ ਵਿੱਚ ਆਪਣੀ ਵਾਈਫ ਦਾ I-130 ਪਟੀਸ਼ਨ ਪਾਈ ਸੀ ਤੇ ਮੈਨੂੰ ਲਾਸਟ ਈਅਰ ਅਕਤੂਬਰ 29 ਨੂੰ ਡਾਕੂਮੈਂਟ ਕੁਆਲੀਫਾਈਡ ਹੋ ਗਈ ਸੀ ਜੀ। ठीक है। ਪਰ ਹੁਣ ਤੱਕ ਕੋਈ ਮਤਲਬ ਮੈਂ ਉਹਨਾਂ ਨੂੰ ਈਮੇਲ ਕਰਦਾ ਤੇ ਮੈਨੂੰ ਵੇਟਿੰਗ ਵੀ ਇਹੀ ਆ ਰਹੀ ਹੈ ਕਿ ਤੁਹਾਨੂੰ ਨੈਕਸਟ 30 ਡੇਜ਼ ਦੇ ਵਿੱਚ ਜਾਂ 60 ਡੇਜ਼ ਵਿੱਚ ਤੁਹਾਨੂੰ ਅਸੀਂ ਕੁਛ ਨਾ ਕੁਛ ਭੇਜਾਂਗੇ। जी ਮੈਂ ਜਨਵਰੀ ਦੇ ਵਿੱਚ ਇੱਕ ਉਹਨਾਂ ਨੇ ਈਮੇਲ ਪਾਈ ਸੀ ਤੇ ਉਦੋਂ ਉਹਨਾਂ ਨੇ ਮੈਨੂੰ ਭੇਜਿਆ ਸੀ ਕਿ ਤੁਹਾਨੂੰ 60 ਦਿਨਾਂ ਦੇ ਵਿੱਚ ਅਸੀਂ ਸਾਰਾ ਕੁਝ ਕਰ ਦਾਂਗੇ, ਬਟ ਹਾਲੇ ਤੱਕ ਮੇਰਾ ਕੁਝ ਵੀ ਨਹੀਂ ਆਇਆ ਹੈਗਾ जी ਉਹ ਜਿਹੜੇ ਨਾ ਤੁਸੀਂ ਭਾਜੀ ਗ੍ਰੀਨ ਕਾਰਡ ਹੋਲਡਰ ਆ? ਹਾਂਜੀ ਗ੍ਰੀਨ ਕਾਰਡ ਹੋਲਡਰ ਹੈ। ਜਿਹੜੇ ਭਾਜੀ ਗ੍ਰੀਨ ਕਾਰਡ ਹੋਲਡਰ ਆ ਨਾ, ਉਹ ਸਿਰਫ ਤੁਹਾਡਾ ਨਹੀਂ, ਇਹ ਕਾਫੀ ਸਾਰੇ ਜਿਹੜੇ ਕੇਸ ਆ ਇਹ ਪੈਂਡਿੰਗ ਤੇ ਆ। ਸਾਰਿਆਂ ਨੂੰ ਇਦਾਂ ਹੀ ਆ ਕਿ ਡਾਕੂਮੈਂਟਰੀ ਕੁਆਲੀਫਾਈਡ ਆ, ਕਿਉਂਕਿ ਉਹ ਸਾਰਿਆਂ ਨੂੰ ਇੰਟਰਵਿਊ ਦੇ ਨਹੀਂ ਸਕਦੇ। ਸੋ ਕੋਈ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੇਸ 'ਚ ਕੋਈ ਸਪੈਸ਼ਲ ਚੱਲ ਰਿਹਾ, ਉਹਦਾ ਮਤਲਬ ਬਸ ਇਹੀ ਹੈ ਕਿ ਪ੍ਰੋਸੈਸਿੰਗ ਡਿਲੇਜ਼ ਬਹੁਤ ਜ਼ਿਆਦਾ ਨੇ। ਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਜਿਹੜੇ ਸਪਾਊਸ ਆ, ਮੇਰੇ ਖੁਦ ਦੇ ਵੀ ਕਾਫੀ ਕਲਾਇੰਟਸ ਜਿਹੜੇ ਹੈਗੇ ਨੇ ਵੇਟ ਕਰ ਰਹੇ ਨੇ ਕਾਫੀ ਦੇਰ ਤੋਂ, ਤੇ ਡਾਕੂਮੈਂਟਰੀ ਕੁਆਲੀਫਾਈਡ ਨੇ, ਕੁਝ ਨਹੀਂ ਕੀਤਾ ਜਾ ਸਕਦਾ, ਵੇਟ ਹੀ ਕਰਨੀ ਪੈਣੀ ਹੈ। ਜੀ ਜੀ ਅਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਸਰ ਸਿਟੀਜ਼ਨ ਆ, ਮੈਂ ਆਪਣੇ ਹਸਬੈਂਡ ਨੂੰ ਸਪਾਂਸਰ ਕੀਤਾ ਹੋਇਆ ਸੀਗਾ। ਮੇਰਾ ਫਸਟ ਟਾਈਮ ਕੇਸ ਡਿਨਾਈ ਹੋ ਗਿਆ ਸੀਗਾ ਤੇ ਹੁਣ ਮੈਂ ਇੰਡੀਆ ਜਾਣਾ, ਕਿ ਮੈਂ ਇੰਡੀਆ ਰਹਿ ਕੇ ਆਪਣੇ ਹਸਬੈਂਡ ਨੂੰ ਕੇਸ ਹੈਂਡਲ ਕਰ ਸਕਦੀ ਹਾਂ? ਪ੍ਰੋਬਲਮ ਇਹ ਹੈ ਕਿ ਜਦੋਂ ਤੁਹਾਡੇ ਹਸਬੈਂਡ ਦੀ ਜਦੋਂ ਇੰਟਰਵਿਊ ਵਗੈਰਾ ਆਈ ਨਾ, ਉਹਨਾਂ ਨੇ ਇਹ ਪੁੱਛਣਾ ਕਿ ਇਹ ਵਾਈਫ ਤੁਹਾਡੀ US 'ਚ ਇਹਦਾ ਰੈਜ਼ੀਡੈਂਸ ਹੈਗਾ ਕਿ ਨਹੀਂ ਹੈਗਾ, ਤੇ ਤੁਹਾਨੂੰ ਇਦਾਂ ਕਿ ਆਪਣਾ ਇੱਥੇ ਘਰ-ਬਾਰ ਜਿਹੜਾ ਇੱਥੇ ਚਲਾਉਣਾ ਪੈਣਾ, ਲੀਸ ਵਗੈਰਾ, ਫੋਨ ਬਿੱਲ ਵਗੈਰਾ। ਚੱਲਦਾ ਪਿਆ, ਮੇਰੀ ਫੈਮਿਲੀ ਰਹਿੰਦੇ ਪਏ ਹੈ। ਮਤਲਬ ਤੁਸੀਂ ਪੱਕੇ ਤੌਰ ਤੇ ਨਹੀਂ ਉੱਥੇ ਰਹਿ ਸਕਦੇ, ਤੁਸੀਂ ਰਹਿ ਸਕਦੇ ਆ, ਪਰ ਤੁਹਾਨੂੰ ਇੱਥੇ ਵਾਪਸ ਗੇੜੇ-ਗੂੜੇ ਮਾਰਨੇ ਪੈਣੇ, ਕਿਉਂਕਿ ਕਈ ਕੇਸ ਇਦਾਂ ਦੇ ਆ ਕਿ ਜੇ ਉਹਨਾਂ ਨੂੰ ਸ਼ੱਕ ਪਿਆ ਕਿ ਨਹੀਂ ਇਹ ਇੱਥੇ ਅਮਰੀਕਾ ਰਹਿੰਦੀ ਨਹੀਂ ਹੈਗੀ, ਤਾਂ ਫਿਰ ਉਹ ਕੇਸ ਜਿਹੜਾ ਉਹ ਡਿਨਾਈ ਕਰ ਸਕਦੇ ਆ। ਸੋ ਇਹ ਹੈ ਕਿ ਉਹ ਤੁਸੀਂ ਆਪਣੀ ਜਜਮੈਂਟ ਐਕਸਰਸਾਈਜ਼ ਕਰੋ ਕਿ ਕਿੱਦਾਂ ਕਰਨਾ। ਜੀ ਥੈਂਕ ਯੂ ਜੀ। ਜੋ ਇਹੋ ਜਿਹੇ ਮਾਮਲਿਆਂ 'ਚ ਫੋਨ ਨੰਬਰ ਰੱਖੋ, ਬੈਂਕ ਅਕਾਊਂਟ ਚਾਲੂ ਰੱਖੋ, ਲੀਜ਼ ਰੈਂਟ ਇਦਾਂ ਦੀਆਂ ਚੀਜ਼ਾਂ ਉਹ ਜੇ ਚੱਲਦੀਆਂ ਰਹਿਣ ਤਾਂ ਫਿਰ ਇਹੀ ਹੁੰਦਾ ਹੈ ਵੀ ਅਸੀਂ ਇੱਥੇ ਰਹਿ ਰਹੇ ਹਾਂ, ਇਹਦਾ ਮਤਲਬ। ਹਾਂਜੀ, ਸੋ ਇਹਦਾ ਮਤਲਬ ਇਹ ਹੈ ਕਿ ਆਪਣਾ ਜਿਹੜਾ ਨਾ ਹੁਣ ਜੇ ਤੁਸੀਂ ਕਹਿ ਲਓ ਕਿ ਗੱਡੀ ਵੇਚਤੀ, ਲੀਜ਼ ਤੋੜਤੀ, ਜੌਬ ਛੱਡਤੀ, ਇਦਾਂ ਦੀਆਂ ਚੀਜ਼ਾਂ ਵੱਡੀਆਂ ਤੁਸੀਂ ਕਰ ਦਿਓ, ਤਾਂ ਉਹ ਤੁਹਾਡੇ ਅਗੇਂਸਟ ਜਾ ਸਕਦੀਆਂ। ਸੋ ਮਤਲਬ ਕੀ ਹੈ ਕਿ ਟੈਕਸ ਟੁਕਸ ਤੁਸੀਂ ਆਪਣੇ ਇੱਥੇ ਭਰਨੇ ਆ। ਤੁਸੀਂ ਜੇ ਕਹੋਗੇ ਕੁਛ ਮਹੀਨੇ ਜਾਣਾ ਉੱਥੇ ਫਿਰ ਇੱਥੇ ਵਾਪਸ ਆ ਜਾਣਾ, ਉੱਦਾਂ ਦੀ ਚੀਜ਼ ਠੀਕ ਆ, ਪਰ ਕਈ ਲੋਕ ਇੱਦਾਂ ਉਹ ਕਹਿੰਦੇ ਕਿ ਡੇਰਾ ਹੀ ਉੱਥੇ ਪੂਰਾ ਜਮਾ ਲੈਣਾ ਜਦ ਤੱਕ ਹੁੰਦਾ ਨਹੀਂ, ਤੇ ਉਹ ਚੀਜ਼ ਉਹ ਫਿਰ ਅਗੇਂਸਟ ਜਾਊਗੀ ਤੁਹਾਡੇ। ਸਿਮਰਨਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ ਜੀ, ਮੇਰਾ ਨਾ ਕੇਸ ਅਪਰੂਵ ਹੋਇਆ ਸੀਗਾ ਤੇ ਮੈਂ ਜਦੋਂ ਮੈਨੂੰ ਬੌਂਡ ਪਿਆ ਸੀਗਾ ਪਾਸਪੋਰਟ ਸਬਮਿਟ ਕਰਾਇਆ ਸੀ ਤੇ ਉਹ ਪਾਸਪੋਰਟ ਕੇਸ ਪਾਸ ਹੋ ਗਿਆ। ਹਾਂਜੀ, ਪਾਸਪੋਰਟ ਵਾਪਸ ਆ ਜਾਣਾ ਚਾਹੀਦਾ। ਜਿਹੜਾ ਆਪਣਾ ਵਕੀਲ ਆ ਉਹਨੂੰ ਕਹਿ ਕੇ, ਜਿਹੜਾ ਸਰਕਾਰੀ ਵਕੀਲ ਆ DHS, ਉਹਨਾਂ ਨੂੰ ਕੰਟੈਕਟ ਕਰੋ, ਤੇ ਜੇ DHS ਵਾਲੇ ਨਹੀਂ ਜਵਾਬ ਦਿੰਦੇ ਆ ਤਾਂ ਜਿਹੜੀ ਤੁਹਾਡੀ ਆਈਸ ਵਾਲੀ ਜਿਹੜੀ ਫੈਸਿਲਿਟੀ ਸੀਗੀ ਜਿੱਥੋਂ ਦੀ ਜਿਹੜੇ ਕੈਂਪ 'ਚੋਂ ਛੁੱਟੇ ਸੀਗੇ, ਉਹਨਾਂ ਨੂੰ ਕੰਟੈਕਟ ਕਰੋ, ਪਾਸਪੋਰਟ ਤਾਂ ਦੇ ਦਿੰਦੇ ਆ ਉਹ। ਥੈਂਕ ਯੂ ਜੀ। ਉਹਨੂੰ ਬੈਡ ਇਫੈਕਟ ਤਾਂ ਨਹੀਂ ਨਾ? ਪਾਸਪੋਰਟ ਲੈਣ 'ਚ ਨਹੀਂ, ਤੁਸੀਂ ਜੇ ਅਸਾਈਲਮ ਪਾਸ ਹੋਇਆ ਤਾਂ ਰეკਮੈਂਡੇਸ਼ਨ ਇਹੀ ਹੈ ਕਿ ਤੁਸੀਂ ਯੂਜ਼ ਤਾਂ ਉਹਨੂੰ ਕਰ ਨਹੀਂ ਸਕਦੇ। ਤੁਹਾਨੂੰ ਆਪਣਾ ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕਰੋ, ਤੇ ਰਿਫਿਊਜੀ ਟਰੈਵਲ ਡਾਕੂਮੈਂਟ ਕਾਈਂਡ ਆਫ ਲਾਈਕ ਪਾਸਪੋਰਟ ਵਰਗੀ ਕਾਪੀ ਹੁੰਦੀ ਹੈ, ਸੇਮ ਥਿੰਗ, ਤੇ ਤੁਸੀਂ ਉੱਤੇ ਟਰੈਵਲ ਕਰਨਾ। ਸੋ ਬੈਨੀਫਿਟ ਕੋਈ ਨਹੀਂ ਹੈਗਾ ਤੁਹਾਨੂੰ, ਪਾਸਪੋਰਟ ਤੁਸੀਂ ਵਰਤਿਓ ਵੀ ਨਾ। ਆਲਰਾਈਟ, ਥੈਂਕ ਯੂ ਜੀ, ਥੈਂਕ ਯੂ।
ਰਜਿੰਦਰ ਨਹੀਂ ਜਵਾਬ ਦਿੰਦੇ ਆ ਤਾਂ ਜਿਹੜੀ ਤੁਹਾਡੀ ਆਈਸ ਵਾਲੀ ਜਿਹੜੀ ਰਜਿੰਦਰ ਜਿਹੜੇ ਕੈਂਪ ਤੋਂ ਛੁੱਟੇ ਸੀਗੇ। ਜੀ ਚਲੋ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ ਜੀ। ਤਿਲਕ ਰਾਜ ਹਾਂਜੀ ਸਾਥੀ ਜੀ। ਭਾਜੀ ਮੈਂ ਆਪਣੇ ਬੱਚਿਆਂ ਦਾ ਕੀਤਾ ਸੀ ਗ੍ਰੀਨ ਕਾਰਡ ਤੇ 2015 ਅਪ੍ਰੈਲ ਚ ਅਪਲਾਈ। ਠੀਕ ਹੈ ਉਹਨਾਂ ਨੂੰ ਆ ਰਹੀ ਆ ਈਮੇਲ ਤੇ ਤੁਹਾਡੇ ਡਾਕੂਮੈਂਟ ਪੂਰੇ ਇੰਟਰਵਿਊ ਤੇ ਸੱਦਾਂਗੇ, ਉਹਨਾਂ ਨੂੰ ਕਿੰਨਾ ਟਾਈਮ ਲੱਗ ਜਾਊਗਾ ਜੀ? ਤੁਸੀਂ ਕਿਹੜਾ ਮਤਲਬ 730 ਅਪਲਾਈ ਕੀਤਾ ਸੀ 130 ਕੀ ਅਪਲਾਈ ਕੀਤਾ ਸੀਗਾ ਬੱਚਿਆਂ ਲਈ? ਗ੍ਰੀਨ ਕਾਰਡ ਤੇ ਬੱਚਿਆਂ ਦਾ ਅਪਲਾਈ ਕੀਤਾ ਸੀ ਤੁਸੀਂ ਸਿਟੀਜ਼ਨ ਆਣਾ? ਹਾਂਜੀ ਭਾਜੀ ਸਿਟੀਜ਼ਨ ਗ੍ਰੀਨ ਕਾਰਡ ਤੇ ਆ ਜੀ। ਅੱਛਾ ਜੀ ਠੀਕ ਹੈ। ਸੋ ਭਾਜੀ ਉਹਨਾਂ ਦਾ ਇਹੀ ਪੁੱਛ ਰਹੇ ਨਾ ਕਿ ਕਿੰਨਾ ਟਾਈਮ ਲੱਗੂਗਾ? ਹਾਂਜੀ ਹਾਂਜੀ ਜਿਹੜੇ ਗ੍ਰੀਨ ਕਾਰਡ ਹੋਲਡ ਇਹ ਸਾਰਿਆਂ ਨੂੰ ਵਧਾ ਦੇਣਾ। ਜਿਹੜੀ ਉਹਨਾਂ ਦੀ ਪਹਿਲ ਆ ਨਾ ਉਹ ਸਾਰੇ ਕੇਸ ਨਹੀਂ ਸੁਣ ਪਾ ਰਹੇ। ਜਿਹੜੀ ਉਹਨਾਂ ਦੀ ਪਹਿਲ ਆ US ਸਿਟੀਜ਼ਨ ਦੇ ਸਪਾਊਸ ਤੇ ਫਿਆਂਸੇ ਨੂੰ ਹੈਗੀ ਆ। ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲੇ ਜਿਹੜੇ ਸਪਾਊਸ ਆ ਤੇ ਬੱਚੇ ਆ ਉਹਨਾਂ ਨੇ ਹੋਲਡ ਤੇ ਪਾਏ ਹੋਏ ਆ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਮਾਈਨਰ ਬੱਚੇ ਆ ਉਹਨਾਂ ਨੂੰ ਪਹਿਲ ਦੇ ਰਹੇ ਆ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਡਲਟ ਬੱਚੇ ਆ ਅਨਮੈਰਿਡ ਬੱਚੇ ਆ ਉਹਨਾਂ ਨੇ ਹੋਲਡ ਤੇ ਰੱਖਿਆ ਆ। ਡੇਟਸ ਨਹੀਂ ਦੇ ਰਹੇ, ਇੰਟਰਵਿਊ ਨਹੀਂ ਦੇ ਰਹੇ ਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੀ ਵੇਟ ਕਰਨੀ ਪਊਗੀ। ਤੇ ਜਿਹੜੇ ਪੇਰੈਂਟਸ ਵਾਲੇ ਕੇਸ ਆ ਉਹ 100% ਨਹੀਂ ਅਪਰੂਵ ਹੋ ਰਹੇ। ਉਹ ਕੁਝ ਅਪਰੂਵ ਜਿਹੜੇ ਹੋ ਰਹੇ ਆ। ਜ਼ਿਆਦਾਤਰ ਜਿਹੜੇ ਪੇਰੈਂਟਸ ਵਾਲੇ ਵੀ ਕੇਸ ਜਿਹੜੇ ਹੈਗੇ ਆ ਬੱਚਿਆਂ ਨੇ ਆਪਣੇ ਪੇਰੈਂਟਸ ਦੇ ਕੀਤੇ ਆ ਉਹਨਾਂ 'ਚ ਵੀ ਜਿਹੜੇ ਡਿਲੇ ਆ ਉਹ ਦੇਖਣ ਨੂੰ ਮਿਲ ਰਹੇ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੇ ਡਿਲੇ ਆ ਇਹ ਚੱਲੀ ਜਾ ਰਹੇ ਨੇ। ਉਦੋਂ ਆਪਾਂ ਵੀ ਜਿਹੜੇ ਪ੍ਰੀ ਕੋਵਿਡ ਜਿੱਦਾਂ ਐਮਬੈਸੀਆਂ ਸੀਗੀਆਂ ਅਪਾਇੰਟਮੈਂਟ ਮਿਲ ਜਾਂਦੀ ਸੀ, ਇੰਟਰਵਿਊ ਮਿਲ ਜਾਂਦੀ ਸੀ, ਉਹ ਵਾਲਾ ਲੈਵਲ ਅਜੇ ਇਹਨਾਂ ਦਾ ਪਹੁੰਚਿਆ ਨਹੀਂ। ਉਹ ਇਹਨੂੰ ਟਾਈਮ ਲੱਗਣਾ। ਸੋ ਆ ਰਹੀਆਂ ਨੇ ਇੰਟਰਵਿਊਜ਼ ਪਰ ਸਲੋ ਐਂਡ ਸਟੱਡੀ ਹੈ। ਹਾਂਜੀ ਜੀ। ਸੋ ਇੱਕ ਸਾਡੇ ਫੇਸਬੁੱਕ ਤੇ ਸਵਾਲ ਜਿਹੜਾ ਪੁੱਛ ਰਹੇ ਨੇ ਉਹ ਕਹਿੰਦੇ ਵੀ B1 B2 ਦੇ ਲਈ ਜਿਹੜੇ ਸਲੋਟਸ ਆ ਕੀ ਅਵੇਲੇਬਲ ਕੋਈ ਹੋਈ ਤੁਹਾਡੀ ਕਿਸੇ ਤੁਹਾਡੇ ਕਲਾਇੰਟ ਦੇ ਨਾਲ ਜਿਹੜੀ ਗੱਲ ਵੀ ਕੋਈ ਟੂਰਿਸਟ ਵੀਜ਼ੇ ਜਾਂ ਉਹ ਮਿਲ ਰਹੇ ਨੇ ਕੁਝ? ਨਹੀਂ ਸਪੌਟਸ ਤਾਂ ਸਾਰੇ ਜਿਹੜੇ ਅਵੇਲੇਬਲ ਹੋਣੇ ਵੀ ਆ ਉਹ ਵੀ ਏਜੰਟ ਉੱਥੇ ਲੱਗੇ ਹੋਏ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਹੁਣ ਸਾਨੂੰ ਜਿੱਦਾਂ ਬੰਦਾ ਕਹਿੰਦਾ ਕਿ B2 ਕਰ ਦਿਓ ਸਾਡਾ ਤੇ ਉਹਨੂੰ ਆਪਾਂ ਸਿੱਧੇ ਦੱਸ ਦਿੰਦਾ ਕਿ ਜਿਹੜਾ ਸਪੋਰਟਸ ਹੈਗੇ ਇੰਟਰਵਿਊ ਉਹ ਤਾਂ ਭੁੱਲ ਜਾਓ ਤੁਸੀਂ ਕਿ ਮਿਲਣੀ ਤੁਹਾਨੂੰ। ਉਹਦੇ ਵਿੱਚ ਉਹਦੀ ਫਾਈਟ ਕਾਫੀ ਜਿਹੜੀ ਆ ਆਉਣ ਵਾਲੇ ਮਹੀਨਿਆਂ 'ਚ ਵੀ ਜਿਹੜੀ ਉਹ ਚੱਲਣੀ ਹੈ ਜੀ। ਆਪਾਂ ਗੱਲ ਕਰ ਰਹੇ ਕਿ ਸਾਨੂੰ ਹੁਣ ਦੇਖੋ ਸਵਾਲ ਪੁੱਛ ਰਹੇ ਕਿ ਗ੍ਰੀਨ ਕਾਰਡ ਹੋਲਡਰ ਵਾਲਾ ਦੂਜਾ ਵਾਲਾ ਡਾਕੂਮੈਂਟ ਕੰਪਲੀਟ ਆ। ਉਹ ਕਹਿੰਦੇ ਕਿ ਇੰਟਰਵਿਊ ਦੇਵਾਂਗੇ। ਉਹਨਾਂ ਦੀ ਇੰਟਰਵਿਊ ਤਾਂ ਦੇਣ ਦਾ ਟਾਈਮ ਨਹੀਂ। ਤਾਂ ਟੂਰਿਸਟ ਵੀਜ਼ੇ ਵਾਲਿਆਂ ਨੂੰ ਉਹ ਤਾਂ ਬਿਲਕੁਲ ਡਾਊਨ ਦਾ ਰੋਡ ਹੈਗੇ ਆ। ਐਮਰਜੈਂਸੀ ਜਿਹੜੇ ਸੀਗੇ ਮੈਡੀਕਲ ਵਾਲੇ ਉਹ ਸੁਣੇ ਆ ਕਿ ਉਹਨਾਂ ਨੂੰ ਮਿਲਦੇ ਆ। ਜਿਹੜੇ ਨਾਰਮਲ ਟੂਰਿਸਟ ਵੀਜ਼ੇ ਵਾਲਾ ਆਪਾਂ ਦੀ ਰੇਂਜ 'ਚ ਤਾਂ ਨਹੀਂ ਕੋਈ ਆਇਆ ਬੰਦਾ। ਬਾਕੀ ਜੇ ਕਿਸੇ ਨੂੰ ਮਿਲਿਆ ਤਾਂ ਉਹ ਫੋਨ ਕਰਕੇ ਦੱਸ ਦੇਵੇ ਜ਼ਰੂਰ ਸਾਨੂੰ। ਜੀ। ਕਮਲਜੀਤ ਸਿੰਘ ਦੱਸਦੇ ਕਹਿੰਦੇ 5 ਪਰਿਵਾਰਾਂ ਨੂੰ ਇਮੀਗ੍ਰੈਂਟ ਵੀਜ਼ਾ ਜਿਹੜਾ ਪਿਛਲੇ ਵੀਕ ਮਿਲਿਆ ਉਹਨਾਂ ਦੇ ਪਰਿਵਾਰ ਨੂੰ ਵੀ ਚਲੋ ਮਿਲਿਆ। ਚਲੋ ਇੱਕ ਚੀਜ਼ ਤਾਂ ਇਹ ਆ ਵੀ ਵਧਾਈ ਹੋਵੇ ਉਹਨਾਂ ਨੂੰ ਵੀ ਜਿਹੜਾ ਗ੍ਰਾਂਟ ਜੇ ਕਿਸੇ ਨੂੰ ਹੁੰਦਾ ਆ। ਪਰਮਜੀਤ ਸਿੰਘਾ ਪੁੱਛਦੇ ਨੇ I-130 ਅਪਰੂਵ ਹੋਇਆ ਆ ਤੇ NVC ਵੱਲੋਂ ਈਮੇਲ ਕਦੋਂ ਤੱਕ ਆਉਂਦੀ? ਈਮੇਲ ਆਉਂਦੀ ਹੈ ਜਾਂ ਸਿੱਧਾ ਨੋਟਿਸ ਜਾਂ ਜਿਹੜਾ ਉਹ ਪ੍ਰਿੰਟ ਆਊਟ ਜਿਹੜਾ ਉਹ USCIS ਕੇਸ ਜਿਹੜਾ ਉਹ ਪਾਸ ਕਰਦਾ ਤੇ NVC ਨੂੰ ਭੇਜਦਾ ਵਾ। NVC ਵਾਲੇ ਜਿਹੜੇ ਹੈਗੇ ਆ ਫਿਰ ਤੁਹਾਨੂੰ ਈਮੇਲ ਦਊਗੇ ਕਿ ਆਹ ਇਨਵੋਇਸ ID ਵਗੈਰਾ ਸਾਰੀਆਂ ਜਿਹੜੀਆਂ ਚੀਜ਼ਾਂ ਤੇ NVC ਦੀ ਜਿਹੜਾ ਕੇਸ ਪਾਸ ਹੋਣ ਤੋਂ ਬਾਅਦ ਤੇ NVC ਦੀ ਈਮੇਲ ਆਉਣ ਦੇ ਵਿੱਚ ਵੀ ਕਾਫੀ ਜਿਹੜੇ ਮਹੀਨੇ ਉਹ ਲੱਗ ਰਹੇ ਆ। ਠੀਕ ਹੈ ਜੀ। ਅਗਲੇ ਕਾਲਰਸ ਦੇ ਵੱਲ ਵਧੀਏ। ਇਮਰਾਨ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈਗਾ ਸੀ ਮੇਰਾ ਕੇਸ ਲੱਗਿਆ ਸੀ ਮਾਸਟਰ ਹੀਅਰਿੰਗ ਹੈਗੀ ਸੀ ਮੇਰੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਬਾਅਦ ਚੋਂ ਆਪੇ ਆਟੋਮੈਟਿਕਲੀ ਕੈਂਸਲ ਕਰ ਦਿੱਤੀ ਹੈ ਤੇ ਹੁਣ ਮੈਂ ਕਾਲ ਕਰਨਾ EOIR ਦੇ ਵਿੱਚ ਆਪਣਾ ਕੇਸ ਸਟੇਟਸ ਚੈੱਕ ਕਰਨਾ ਤੇ ਉਹ ਕਹਿੰਦੇ ਆ ਕਿ ਤੇਰਾ ਕੇਸ ਜਿਹੜਾ ਹੈਗਾ ਉਹ ਗਿਆ ਹੈ ਤੇ ਤੈਨੂੰ ਅਸੀਂ ਦੱਸਾਂਗੇ ਕਿ ਤੇਰੀ ਹੀਅਰਿੰਗ ਮਾਸਟਰ ਹੀਅਰਿੰਗ ਹੈਗੀ ਹੈ ਜਾਂ ਤੇਰੀ ਦੂਸਰੀ ਹੀਅਰਿੰਗ ਡਾਇਰੈਕਟ ਹੀਅਰਿੰਗ ਹੈਗੀ ਹੈ। ਤੇ ਉਹ ਮੈਨੂੰ ਸਮਝ ਨਹੀਂ ਆ ਰਿਹਾ ਉਹ ਕੀ ਪ੍ਰੋਸੀਜਰ ਹੈ ਸਰ ਜਾਂ ਕਿੰਨੀ ਦੇਰ ਲੱਗੇਗੀ? ਜੀ ਨਹੀਂ ਪਹਿਲਾਂ ਹਮੇਸ਼ਾ ਮਾਸਟਰ ਹੀਅਰਿੰਗ ਹੀ ਪੈਣੀ ਆ। ਆਪਣੇ ਆਪ ਨਹੀਂ ਉਹ ਪੱਕੀ ਹੀਅਰਿੰਗ ਮੰਨੀ। ਮਾਸਟਰ ਹੀਅਰਿੰਗ ਤੇ ਜਾ ਕੇ ਤੁਸੀਂ ਪਲੀਡਿੰਗ ਕਰਨੀਆਂ ਹੁੰਦੀਆਂ। ਪਲੀਡਿੰਗ ਭਾਵੇਂ ਤੁਸੀਂ ਇਨ ਪਰਸਨ ਜਾ ਕੇ ਕਰ ਸਕਦੇ ਆ ਜਾਂ ਤੁਸੀਂ ਉਹਨਾਂ ਨੂੰ ਰਿਟਨ ਪਲੀਡਿੰਗ ਜਿਹੜੀ ਸਬਮਿਟ ਕਰ ਸਕਦੇ ਆ। ਸੋ ਇਹ ਤੁਸੀਂ ਆਪਣੇ ਵਕੀਲ ਦੇ ਥਰੂ ਕਰੋ। ਉਹਨਾਂ ਨੂੰ ਫੋਨ ਕਰਕੇ ਆਪ ਨਾ ਪੰਗਾ ਲਓ ਤੇ ਜਿਹੜੀਆਂ ਪਲੀਡਿੰਗਸ ਜਦੋਂ ਤੁਹਾਡੀਆਂ ਇੱਕ ਵਾਰੀ ਸਬਮਿਟ ਹੋ ਗਈਆਂ ਤੇ ਉਸ ਤੋਂ ਬਾਅਦ ਆਪਣਾ ਤੁਹਾਡਾ ਉਹਨਾਂ ਨੇ ਇੰਡੀਵਿਜੂਅਲ ਹੀਅਰਿੰਗ ਜਿਹੜੀ ਆ ਉਹ ਆਪੇ ਪਾ ਦੇਣੀ ਹੈ। ਠੀਕ ਹੈ ਜੀ। ਥੈਂਕ ਯੂ। ਅਗਲੇ ਕਾਲਰ ਦਲਜੀਤ ਸਿੰਘ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਇਹ ਮੇਰਾ ਸਵਾਲ ਇਹ ਹੈ ਵੀ ਮੇਰਾ ਕਜ਼ਨ ਹੈ ਨਾ, ਉਹ ਆਇਆ 2 ਮਹੀਨੇ ਪਹਿਲਾਂ ਤੇ ਅੰਡਰ ਏਜ ਹੈਗਾ, 17 ਸਾਲ ਦਾ ਹੈਗਾ, ਤੇ ਆਪਾਂ ਉਹਨਾਂ ਦੇ ਵਾਸਤੇ ਕਸਟਡੀ ਵਾਸਤੇ ਕਰਨਾ ਸੀ ਅਪਲਾਈ, ਤੇ ਵਕੀਲ ਕੋਲ ਗਏ ਸੀ ਤੇ ਉਹ ਕਹਿੰਦਾ ਅਗਰ ਇਹਨੇ ਸਟੇਟਮੈਂਟ ਦਿੱਤੀ ਹੈ ਵੀ ਮੇਰੇ ਮਾਂ ਪਿਓ ਤੰਗ ਕਰਦੇ ਸੀ ਜਾਂ ਮੇਰੇ ਮਾਂ ਪਿਓ ਮੈਨੂੰ ਪੜ੍ਹਾ ਨਹੀਂ ਤੇ ਤਾਂ ਮੈਂ ਉੱਥੋਂ ਭੱਜ ਕੇ ਆਇਆ ਵਾਂ, ਤਾਂ ਤੁਸੀਂ ਕਹਿੰਦਾ ਕਸਟਡੀ ਵਾਸਤੇ ਕਰੋ, ਅਦਰਵਾਈਜ਼ ਇਹ ਨਹੀਂ ਪਾਸ ਹੋਏਗਾ। ਇਹ ਕੀ ਇਹ ਗੱਲ ਠੀਕ ਹੈ? ਵਕੀਲ ਨੇ ਠੀਕ ਆਖੀ? ਬਿਲਕੁਲ ਠੀਕ ਹੈ, ਕਿਉਂਕਿ ਜਿਹੜਾ ਗਾਰਡੀਅਨਸ਼ਿਪ ਦਾ ਕੇਸ ਹੈਗਾ ਉਹ ਸਿਰਫ ਤਾਂ ਵਾ ਜਿਹੜੇ ਲੋਕਾਂ ਨੂੰ ਉਹਨਾਂ ਦੇ ਘਰ ਦੇ ਟੇਕ ਕੇਅਰ ਨਹੀਂ ਕਰ ਰਹੇ, ਇਹਨੂੰ SIJ ਜਾਂ ਜੁਵੀਨਾਈਲ ਕੇਸ ਜਾਂ ਗਾਰਡੀਅਨਸ਼ਿਪ ਦੇ ਕੇਸ ਕਹਿੰਦੇ ਆ। ਇਹਦਾ ਸਾਰਾ ਜਿਹੜਾ ਬੇਸ ਉਹ ਇਹੀ ਹੁੰਦਾ ਵਾ ਕਿ ਜਦੋਂ ਜਿਹਨਾਂ ਦੇ ਘਰ ਦੇ ਪ੍ਰੋਬਲਮ ਕ੍ਰੀਏਟ ਕਰਦੇ ਆ, ਬੱਚੇ ਨੂੰ ਛੱਡ ਦਿੰਦੇ ਆ, ਅਬੈਂਡਨ ਕਰ ਦਿੰਦੇ ਆ, ਨਿਗਲੈਕਟ ਕਰ ਦਿੰਦੇ ਆ, ਤੇ ਉਹਨਾਂ ਦਾ ਇਹ ਕੇਸ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਗਾਰਡੀਅਨਸ਼ਿਪ ਕਰ ਲਿਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਬੁਲਾ ਲੈਣਾ, ਉਹ ਤਾਂ ਫਰਾਡ ਹੋ ਗਿਆ ਕੰਮ। ਹਾਂ, ਮੈਂ ਸਗੋਂ ਇਹੀ ਪੁੱਛਣਾ ਸੀਗਾ ਵੀ ਬਾਅਦ ਚ ਕਿਤੇ ਮੁੰਡੇ ਦਾ ਮਨ ਚੇਂਜ ਕਰ ਜਾਵੇ, ਨਹੀਂ ਵੀ ਹੁਣ ਮਾਤਾ ਪਿਤਾ ਠੀਕ ਆ, ਉਹਨਾਂ ਨੂੰ ਬੁਲਾ ਲਈਏ, ਗਾਰਡੀਅਨਸ਼ਿਪ ਛੱਡ ਕੇ ਬਾਇਓਲੋਜੀਕਲ ਪੇਰੈਂਟਸ ਵੱਲ ਨੂੰ ਜਾਈਏ। ਸੋ ਉਹ ਚੀਜ਼ ਨਹੀਂ। ਸੋ ਉਹਦੇ ਵਿੱਚ ਜੇ ਕੋਈ ਇਦਾਂ ਕਰਨ ਬਾਰੇ ਸੋਚਦਾ ਹੈ ਜਾਂ ਕਰਦਾ ਆ ਕਿ ਜਿਹੜਾ ਆਲਰੇਡੀ ਉਹ ਗਾਰਡੀਅਨਸ਼ਿਪ ਦੇ ਤਹਿਤ ਇੱਥੇ ਆਇਆ ਹੈ, ਕੀ ਉਹ ਵਾਪਸ ਵੀ ਘੱਲਿਆ ਜਾ ਸਕਦਾ ਹੈ ਜਾਂ ਕੀ ਫਿਰ ਬਣਦਾ? ਹਾਂਜੀ, ਫਰਾਡ ਇਨਵੈਸਟੀਗੇਸ਼ਨ ਹੋਈ ਵੀ ਸੀਗੀ ਨਿਊਯਾਰਕ ਦੇ ਵਿੱਚ ਕਾਫੀ ਵੱਡੇ ਪੱਧਰ ਤੇ। ਅੱਛਾ ਜੀ। ਤੇ ਜਾ ਕੇ ਉਹਨਾਂ ਨੇ ਪੁੱਛਿਆ ਸੀ ਗਾਰਡੀਅਨਸ ਨੂੰ, ਗੁਆਂਢੀਆਂ ਗੁਆਂਢੀਆਂ ਨੂੰ, ਕਿ ਕਿੰਨੀ ਦੇਰ ਰਿਹਾ ਬੰਦਾ ਇਹ ਇੱਥੇ, ਤੇ ਕਾਫੀ ਲੋਕਾਂ ਕੋ ਨਿਕਲਿਆ ਸੀਗਾ। ਤੇ ਫਿਰ ਕਾਫੀ ਕੇਸ ਜਿਹੜੇ ਸੀਗੇ ਉਹ ਪਾਸ ਹੋਣੇ ਵੀ ਜਿਹੜੇ ਸੀਗੇ ਗਾਰਡੀਅਨ ਦੇ ਬੰਦ ਹੋ ਗਏ ਸੀਗੇ ਉਦੋਂ ਵਿੱਚ ਕਿਤੇ, ਤਾਂ ਹੁਣ ਕਿਤੇ ਜਾ ਕੇ ਖੁੱਲਿਆ। ਤੇ ਕਾਫੀ ਇਹਦੀ YouTube ਤੇ ਵੀ ਵੀਡੀਓ ਪਈ ਆ। ਸੋ ਹਾਂਜੀ, ਬਿਲਕੁਲ ਕੋਈ ਵੀ ਜਿਹੜੀ ਚੀਜ਼ ਆ, ਗਾਰਡੀਅਨ ਆ, ਅਸਾਈਲਮ ਆ, ਵਾਵਾ ਸਾਰੀ, ਉਹਦਾ ਅੰਡਰਲਾਈਂਗ ਬੇਸਿਸ ਸੱਚਾਈ ਹੋਣੀ ਚਾਹੀਦੀ ਆ। ਜੇ ਕਿਸੇ ਵੀ ਮੌਕੇ ਤੇ ਇਮੀਗ੍ਰੇਸ਼ਨ ਨੂੰ ਪਤਾ ਲੱਗਦਾ ਕਿ ਬੰਦਾ ਝੂਠ ਬੋਲਦਾ ਸੀਗਾ, ਤੇ ਫਿਰ ਉਹਦਾ ਕੇਸ ਜਿਹੜਾ ਉਹ ਕੈਂਸਲ ਕੀਤਾ ਜਾ ਸਕਦਾ, ਭਾਵੇਂ ਸਿਟੀਜ਼ਨ ਵੀ ਬਣਿਆ ਹੋਵੇ, ਉਹ ਵੀ ਉਹਦਾ ਰਿਵੋਕ ਕੀਤਾ ਜਾ ਸਕਦਾ। ਵਾਓ ਜੀ ਜੀ। ਕਰਨਵੀਰ, ਹਾਂਜੀ ਕਰਨਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਹੈ ਜੀ? ਜੀ ਸਤਿ ਸ਼੍ਰੀ ਅਕਾਲ ਠੀਕ ਹੈ। ਸਰ, ਮੇਰਾ ਕੁਐਸਚਨ ਸੀਗਾ ਜੀ, ਮੈਂ ਸਿਆਟਲ ਤੋਂ ਹਾਂ ਤੇ ਮੇਰਾ ਕੇਸ ਇੱਥੇ ਹੀ ਲੱਗਾ ਹੋਇਆ ਸਿਆਟਲ 'ਚ, ਤੇ ਮੇਰੀ ਹਜੇ ਤੱਕ ਕੋਈ ਕੋਰਟ ਡੇਟ ਨਹੀਂ ਆਈ। ਮੈਂ 15 ਦਾ ਕੇਸ ਲਾਇਆ ਹੋਇਆ ਜੀ। ਤੁਸੀਂ ਮੋਸ਼ਨ ਟੂ ਰੀਕੈਲੰਡਰ ਤੇ ਮੋਸ਼ਨ ਟੂ ਐਡਵਾਂਸ ਫਾਈਲ ਕਰੋ। ਸਿਆਟਲ ਦਾ ਜਿਹੜਾ ਸਿਆਟਲ ਦੇ ਵਿੱਚ ਵੀ ਜ਼ਿਆਦਾਤਰ ਜਿਹੜੇ ਵਿਜ਼ਿਟਿੰਗ ਜੱਜ ਆ, ਤੁਹਾਡਾ ਇਕੱਲਾ ਨਹੀਂ, ਉੱਥੇ ਬਹੁਤ ਜ਼ਿਆਦਾ ਕੇਸ ਜਿਹੜੇ ਇਦਾਂ ਹੀ ਆ। ਤੇ ਮੋਸ਼ਨ ਟੂ ਰੀਕੈਲੰਡਰ ਜਿਹੜੀ ਤੁਸੀਂ ਆਪਣੀ ਉਹ ਫਾਈਲ ਕਰੋ। ਥੈਂਕ ਯੂ ਜੀ। ਕੇਸ ਹੋਇਆ ਸੀਗਾ ਪ੍ਰੇਰਾ ਵਰਸਸ ਸੈਸ਼ਨ। ਉਹ ਕੇਸ ਦੇ ਵਿੱਚ ਬੇਸਿਕਲੀ ਰੂਲਿੰਗ ਤਾਂ ਚਲੋ ਕੀ ਡਿਸਕਸ ਕਰਨੀ, ਬਹੁਤ ਲੰਬੀ ਚੌੜੀ ਆ। ਉਹਦੇ ਵਿੱਚ ਕੀ ਸੀਗਾ ਕਿ ਜਿਹਨਾਂ ਨੂੰ ਪ੍ਰੋਪਰ NTA ਵਗੈਰਾ ਨੋਟਿਸ ਟੂ ਅਪੀਅਰ ਨਹੀਂ ਮਿਲਿਆ ਸੀਗਾ, ਸਿਆਟਲ ਇਮੀਗ੍ਰੇਸ਼ਨ ਕੋਰਟ ਨੇ ਕੀ ਕੀਤਾ ਸੀਗਾ ਕਿ ਸਾਰਿਆਂ ਦੇ ਕੇਸ ਜ਼ਿਆਦਾ ਹੋਲਡ 'ਚ ਪਾਤੇ ਸੀਗੇ ਤੇ ਕਈਆਂ ਦੇ ਡਿਸਮਿਸ ਕਰਤੇ, ਤੇ ਉੱਤੋਂ ਦੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਅਪੀਲ ਕਰਾ ਕੇ ਵਾਪਸ ਲਿਆ ਕੇ ਸਾਨੂੰ ਖੋਲ੍ਹਣੇ ਪਏ। ਸੋ ਜੇ ਤੁਹਾਡਾ ਕੇਸ ਪੈਂਡਿੰਗ 'ਚ ਹੈਗਾ ਤੇ ਆਪਣੀ ਜਿਹੜੀ ਸੀ ਮੋਸ਼ਨ ਟੂ ਰੀਕੈਲੰਡਰ ਪਵਾਓ ਆਪਣੇ ਵਕੀਲ ਨੂੰ ਕਹਿ ਕੇ। ਠੀਕ ਹੈ ਜੀ, ਥੈਂਕ ਯੂ ਜੀ। ਮੋਸ਼ਨ ਟੂ ਰੀਕੈਲੰਡਰ ਬੇਸਿਕਲੀ ਦੁਬਾਰਾ ਕੈਲੰਡਰ ਦੇ ਵਿੱਚ ਤੁਹਾਨੂੰ ਪਾਉਣ, ਡਾਕਟ ਦੇ ਵਿੱਚ ਲੈ ਕੇ ਆਉਣ ਤੇ ਤੁਹਾਡਾ ਕੇਸ ਜਿਹੜਾ ਉਹ ਕਿਤੇ ਆਵੇ। ਇਹਦੇ ਵਿੱਚ ਜਿਹੜਾ 221 ਸੀਗਾ ਵੀ 10 ਸਾਲ ਤੱਕ ਜੇ ਇਹਨਾਂ ਨੂੰ ਕੁਝ ਨਹੀਂ ਆਉਂਦਾ, ਕੀ ਇਹ ਅਜਿਹੇ ਕੇਸਾਂ ਦੇ ਵਿੱਚ ਇਹਨਾਂ ਨੂੰ ਫਾਇਦਾ ਹੋ ਸਕਦਾ ਆ ਵੀ ਪੈਂਡਿੰਗ ਹੀ ਆ, ਚੱਲੀ ਜਾ ਰਿਹਾ, ਕੁਛ ਆਇਆ ਨਹੀਂ, ਅਜੇ ਨੋਟਿਸ ਨਹੀਂ ਆਇਆ? 2015 ਦਾ ਰਹਿ ਤਾਂ 3 ਸਾਲ ਗਏ ਵਿੱਚ। ਉਹ ਨਹੀਂ, ਉਹ ਜਿਹੜਾ 10 ਸਾਲ ਵਾਲਾ ਜਿਹੜਾ ਰੂਲ ਆ ਨਾ, ਉਹਦੀ ਵੀ ਬਹੁਤ ਕਨਫਿਊਜ਼ਨ ਲੋਕਾਂ ਨੇ ਕੀਤੀ ਹੋਈ ਹੈ। ਲੋਕਾਂ ਨੂੰ ਲੱਗਦਾ ਕਿ 10 ਸਾਲ ਬਾਅਦ ਗ੍ਰੀਨ ਕਾਰਡ ਹੀ ਦੇ ਦੇਣਾ ਵਾ। 10 ਸਾਲ ਦਾ ਰੂਲ ਇਹ ਸੀਗਾ ਕਿ ਜਿਹਨਾਂ ਦੇ ਜਵਾਕਾਂ ਨੂੰ ਕੋਈ, ਫੋਰ ਐਗਜ਼ਾਮਪਲ ਜਵਾਕਾਂ ਨੇ ਸਪਾਊਸ ਨੂੰ ਕੋਈ ਪ੍ਰੋਬਲਮ ਹੈਗੀ, ਹਾਰਡਸ਼ਿਪ ਹੈਗੀ, ਉਹਦੇ ਬੇਸ ਤੇ ਉਹ ਕੈਂਸਲੇਸ਼ਨ ਲੈ ਸਕਦੇ ਆ। ਸੋ ਪਹਿਲਾਂ ਇਦਾਂ ਨਹੀਂ ਕਿ ਸਾਰਾ ਕੁਝ ਸਹੀ ਹੈਗਾ ਤੇ ਉਹਨਾਂ ਨੇ ਕੈਂਸਲੇਸ਼ਨ ਦੇ ਦੇਣੀ ਹੈ। ਕੋਈ ਨਾ ਕੋਈ ਜਿੱਦਾਂ ਆਟਿਜ਼ਮ ਆ ਜਾਂ ਕੁਛ ਨਾ ਕੁਛ ਹੈਗਾ, ਤੁਹਾਨੂੰ ਇੱਕ ਕੇਸ ਬਣਾਉਣਾ ਪੈਂਦਾ। ਜਿਹੜੀ 10 ਸਾਲ ਵਾਲੀ ਚੀਜ਼ ਸੀਗੀ ਉਹ ਇਹ ਸੀਗੀ ਕਿ 10 ਸਾਲਾਂ 'ਚ ਫੜ ਨਾ ਹੋਇਆ ਹੋਵੇ ਜਾਂ ਉਹਨਾਂ ਨੂੰ ਕੋਰਟ ਦੇ ਵੱਲੋਂ ਨੋਟਿਸ ਨਾ ਆਇਆ ਹੋਵੇ। ਸੋ ਜਿੱਦਾਂ ਕਈਆਂ ਦੀ ਲੋਟਰੀ ਲੱਗੀ ਇਸ ਗੱਲ ਕਰਕੇ ਕਿ ਜਿਹੜਾ ਨੋਟਿਸ ਸੀਗਾ ਉਹਨਾਂ ਨੂੰ ਮਿਲਿਆ ਸੀਗਾ ਕਿ ਕੋਰਟ ਮਰਿਆ, ਉੱਤੇ ਤਰੀਕ ਨਹੀਂ ਲਿਖੀ ਹੁੰਦੀ, ਉੱਤੇ ਡੇਟ ਐਂਡ ਟਾਈਮ TBD ਲਿਖਿਆ ਹੁੰਦਾ। ਸੋ 10 ਸਾਲ ਦਾ ਰੂਲ ਇਹ ਹੈਗਾ ਕਿ ਜੇ ਨੋਟਿਸ ਇਹਨਾਂ ਦਾ ਗਲਤ ਸੀਗਾ ਤੇ ਫਿਰ ਇਹ 10 ਸਾਲ ਵਾਲੇ ਰੂਲ ਦੇ ਅੰਦਰ ਆ ਜਾਂਦੇ ਆ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ 10 ਸਾਲ ਵਾਲਾ ਕੇਸ ਜਿੱਤ ਸਕਦੇ ਆ। ਉਹਨੂੰ ਜਿੱਤਣ ਲਈ ਵੀ ਅੱਗੇ ਤੁਹਾਡੇ ਜਿਹੜੇ ਜਵਾਕਾਂ ਨੂੰ ਸਾਰਾ ਹਾਰਡਸ਼ਿਪ ਜਿਹੜੀ ਉਹ ਸ਼ੋਅ ਕਰਨੀ ਪੈਂਦੀ ਹੈ। ਠੀਕ ਹੈ ਜੀ। ਨਿਰਮਲਜੀਤ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰੇ ਸਨ ਨੇ I-130 ਉਹਦਾ ਅਪਰੂਵ ਹੋ ਗਿਆ, ਪਰ ਉਹਦਾ ਇੱਕ ਬੱਚਾ ਵਾ ਉਹਨੇ ਐਡ ਨਹੀਂ ਕੀਤਾ। ਉਹਨੂੰ ਐਡ ਹੁਣ ਕਰਨਾ ਚਾਹੀਦਾ, ਔਰ NBC ਤੇ ਐਡ ਕਰਨਾ ਚਾਹੀਦਾ, ਤੇ ਜਾਂ ਜਸਟ ਲੀਵ ਅਲੋਨ ਬੰਬੇ ਦਾ ਇੰਟਰਵਿਊ ਉਸ ਮੌਕੇ ਐਡ ਕਰ ਦੇਣ। ਉਹਨੇ ਜਦੋਂ 130 ਘਰ ਵਾਲੇ ਲਈ ਫਾਈਲ ਕੀਤਾ ਸੀਗਾ। ਹਾਂਜੀ, ਤੇ ਜਦੋਂ 130 ਫਾਈਲ ਕੀਤਾ ਸੀ ਉਦੋਂ ਗ੍ਰੀਨ ਕਾਰਡ ਹੋਲਡਰ ਸੀਗਾ।
ਹਲੇ ਵੀ ਗ੍ਰੀਨ ਕਾਰਡ ਹੋਲਡਰ ਉਸ ਮੌਕੇ ਬੱਚਾ ਅਪਲਾਈ ਕੀਤਾ ਉਹਨੇ, ਬੱਚਾ ਬਾਅਦ ਚ ਹੋਇਆ। ਨਹੀਂ, ਉਹਨੂੰ ਐਡ ਕਰਾਉਣਾ ਪੈਣਾ ਆਪਣਾ ਐਨਵੀਸੀ ਵਾਲੇ ਸਟੇਜ ਤੇ ਉਹ ਐਡ ਕਰਾ ਸਕਦਾ ਹੈਗਾ। ਠੀਕ ਹੈ ਜੀ, ਚਲੋ ਜੀ ਧਿਆਨ ਰੱਖਿਓ ਜੀ। ਐਸਾ ਕਿ ਇੱਕ ਫੈਡੈਕਸ ਹੀ ਲੱਗਣੀ ਹੈ ਤੁਹਾਡੀ, ਸਿੰਪਲ ਜੀ ਫੈਡੈਕਸ ਲੱਗਣੀ ਹੈ ਤੇ ਕਵਰ ਲੈਟਰ ਲੱਗਣੀ ਤੇ ਬਰਥ ਸਰਟੀਫਿਕੇਟ ਲੱਗਣਾ। ਤੁਸੀਂ ਉਹ ਕਰ ਦਿਓ ਐਡ ਆਪਣਾ। ਤੇ ਅਗਲੇ ਕਾਲਰ ਪਰਵਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ। ਸਰ ਜੀ, ਮੇਰਾ ਤੇ ਮੇਰੀ ਵਾਈਫ ਤੇ ਮੇਰੇ ਬੇਟੇ ਦਾ ਕੇਸ ਅਸਾਲਮ ਪੈਂਡਿੰਗ ਨੇ ਇੱਥੇ ਜੀ, ਤੇ ਮੇਰੀ ਜਿਹੜੀ ਬੇਟੀ ਉਹ ਇੰਡੀਆ ਨੇ 16 ਈਅਰ ਦੀ ਹੈ, ਮਾਈਨਰ ਹੈ, ਤੇ ਕਿਸੇ ਤਰੀਕੇ ਉਹਨਾਂ ਨੂੰ ਆਪਾਂ ਬੁਲਾ ਸਕਦੇ ਹਾਂ ਉਹਨੂੰ ਕਿਸੇ? ਇੱਕ ਵਾਰੀ ਦੁਬਾਰਾ ਦੱਸਿਓ। ਮੈਂ ਤੇ ਮੇਰੀ ਵਾਈਫ ਤੇ ਮੇਰੇ ਬੇਟੇ ਦਾ ਕੇਸ ਇੱਥੇ ਅਸਾਲਮ ਪੈਂਡਿੰਗ ਦੇ ਵਿੱਚ ਨੇ, ਤੇ ਜਿਹੜੀ ਮੇਰੀ ਬੇਟੀ ਉਹ ਇੰਡੀਆ ਹੈ ਜੀ। ਹਾਂਜੀ, ਮਾਈਨਰ 16 ਈਅਰ ਦੀ ਹੈ, 16 ਸਾਲ ਦੀ। ਹਾਂਜੀ। ਆ ਸਕਦੀ ਕਿਸੇ ਤਰੀਕੇ ਇੱਥੇ? ਨਹੀਂ, ਉਹ ਟੂਰਿਸਟ ਵੀਜ਼ੇ ਤੇ ਆਪਣਾ ਟਰਾਈ ਕਰ ਸਕਦੀ ਹੈ, ਤੇ ਉਹ ਵੀ ਸੱਚ ਦੱਸਣਾ ਪੈਣਾ ਕਿ ਫੈਮਿਲੀ ਉੱਥੇ ਹੈ, ਅਸਾਲਮ ਲੱਗਾ ਹੋਇਆ, ਤੇ ਜ਼ਿਆਦਾਤਰ ਟੂਰਿਸਟ ਵੀਜ਼ਾ ਮਿਲਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਨੇ। ਜੇ ਟਰਾਈ ਕਰਨਾ ਲੀਗਲ ਤਰੀਕੇ ਟਰਾਈ ਕਰ ਲਓ, ਹੋਰ ਕੋਈ ਇਦਾਂ ਦਾ ਟੂਲ ਨਹੀਂ ਹੈਗਾ ਕਿ ਫੈਮਿਲੀ ਮੈਂਬਰਾਂ ਨੂੰ ਬੁਲਾਇਆ ਜਾ ਸਕੇ। ਕੇਸ ਪਾਸ ਹੋਣ ਤੋਂ ਬਾਅਦ ਬੁਲਾ ਸਕਦੇ ਹਾਂ। ਠੀਕ ਹੈ ਜੀ। ਅਗਲੇ ਕਾਲਰ ਹੈਰੀ। ਹੈਲੋ, ਹਾਂਜੀ ਹੈਰੀ। ਸੌਰੀ ਭਾਜੀ, ਮੇਰੇ ਇੱਕ ਕੁਐਸਚਨ ਵਿੱਚ ਰਹਿ ਗਿਆ ਸੀ ਜੀ। ਮੈਂ ਪਹਿਲਾਂ ਥੋੜਾ ਚਿਰ ਪਹਿਲਾਂ ਕਾਲ ਕੀਤੀ ਸੀ ਕਿ I-130 ਮੇਰੀ ਵਾਈਫ ਦਾ ਅਪਲਾਈ ਕੀਤਾ ਹੈ ਤੇ ਨਵੰਬਰ 'ਚ ਉਹਨਾਂ ਦੇ ਡਾਕੂਮੈਂਟ ਕੁਆਲੀਫਾਈਡ ਹੋ ਗਏ ਸੀ। ਦਰਅਸਲ ਮੈਂ ਐਕਸਪੈਡਾਈਟ ਰਿਕੁਐਸਟ ਪਾਉਣੀ ਸੀ ਜੀ। ਮੇਰੇ ਮਦਰ ਜਿਹੜੇ ਆ ਉਹ ਕੈਂਸਰ ਪੇਸ਼ੈਂਟ ਨੇ ਤੇ ਮੇਰੀ ਵਾਈਫ ਪ੍ਰੈਗਨੈਂਟ ਨੇ ਜੀ ਇੰਡੀਆ, ਤੇ ਉਹਦਾ ਕੋਈ ਮੈਨੂੰ ਹੋ ਸਕਦਾ ਜੀ ਕੋਈ? ਭਾਜੀ ਤੁਸੀਂ ਆਪਣੇ ਨਾ ਕਾਂਗਰਸਮੈਨ ਨੂੰ ਪਵਾ ਲਓ, ਤੇ ਜੇ ਕੈਂਸਰ ਪੇਸ਼ੈਂਟ ਵਗੈਰਾ ਹੈਗੇ ਨੇ ਤਾਂ ਹਾਂਜੀ ਤੁਹਾਨੂੰ ਕੰਸੈਸ਼ਨ ਦਿੱਤਾ ਜਾ ਸਕਦਾ। ਤੁਸੀਂ US ਸਿਟੀਜ਼ਨ ਆ ਨਾ? ਨਹੀਂ, ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ। ਭਾਜੀ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ ਪ੍ਰੋਬਲਮ ਇਹ ਹੁੰਦੀ ਕਿ ਉਹਨਾਂ ਦਾ ਨਾ ਕਿਊ ਹੁੰਦਾ, ਜਿਹੜੇ ਸਿਟੀਜ਼ਨ ਹੁੰਦੇ ਆ ਉਹਨਾਂ ਦੇ ਓਪਨ, ਮਤਲਬ ਕਿ ਉਹਨਾਂ ਦਾ ਵੀਜ਼ਾ ਨੰਬਰਿੰਗ ਦੇ ਵਿੱਚ ਨਹੀਂ ਹੁੰਦਾ ਸਿੱਧੇ ਜਿਹੜਾ ਹੈ। ਤੁਸੀਂ ਪਰ ਟਰਾਈ ਕਰ ਸਕਦੇ ਆ, ਤੁਹਾਡਾ ਕੇਸ ਉਹ ਜਿਹੜਾ 130 ਵਗੈਰਾ ਉਹ ਚੀਜ਼ਾਂ ਜਿਹੜੀਆਂ ਉਹ ਐਕਸਪੀਡਾਈਟ ਜ਼ਰੂਰ ਕਰ ਸਕਦੇ ਆ, ਤੇ ਕਾਂਗਰਸ ਨੂੰ ਤੁਸੀਂ ਬੇਸਿਕ ਪਵਾ ਲਓ। ਐਕਸਪੀਡਾਈਟ ਪਾਈ ਸੀ ਜੀ ਮੈਨੂੰ ਉਹਦਾ ਡਿਨਾਈ ਆਇਆ ਆ। ਮੈਂ ਆਪਣੀ ਵਾਈਫ ਦੇ ਪ੍ਰੈਗਨੈਂਸੀ ਦੇ ਮਤਲਬ ਲਾਏ ਸੀ, ਡਾਕੂਮੈਂਟ ਲਾਏ ਸੀ ਇੰਡੀਆ ਤੋਂ ਮੰਗਾ ਕੇ, ਤੇ ਉਹ ਕਿੱਦਾਂ ਦੇ ਡਾਕੂਮੈਂਟ ਹੋਣੇ ਚਾਹੀਦੇ ਜੇ ਮੈਂ ਦੁਬਾਰੇ ਕਾਂਗਰਸਮੈਨ ਨੂੰ ਪਾਉਣਾ ਜੀ ਆਪਣੇ ਇੱਥੇ? ਤੇ ਮਦਰ ਨੂੰ ਕੈਂਸਰ ਆ ਨਾ ਤੁਹਾਡੇ? ਹਾਂਜੀ, ਬਟ ਉਹਨਾਂ ਦਾ ਮਤਲਬ ਰਿਮੂਵ ਹੋ ਗਿਆ ਜੀ, ਬ੍ਰੈਸਟ ਕੈਂਸਰ ਸੀ, ਰਿਮੂਵ ਕਰ ਦਿੱਤਾ ਆ। ਨਹੀਂ ਫਿਰ ਤੇ ਵਾਈਫ ਲਈ ਪਟੀਸ਼ਨ ਕੀਤਾ ਨਾ ਤੁਸੀਂ? ਹਾਂਜੀ, ਵਾਈਫ ਮੇਰੇ ਪ੍ਰੈਗਨੈਂਟ ਨੇ ਜੀ ਇੰਡੀਆ। ਨਹੀਂ, ਇਹ ਚੀਜ਼ ਦੀ ਤਾਂ ਐਕਸਪੀਡੀਸ਼ਨ ਉਹਨਾਂ ਨੇ ਕਰਨੀ ਨਹੀਂ ਨਾ, ਕਿ ਵਾਈਫ ਮਤਲਬ ਕਿ ਇਸ ਤੁਹਾਡਾ ਬੇਸ ਨਹੀਂ ਬਣਦਾ ਕੋਈ ਐਕਸਪੀਡਾਈਟ ਕਰਾਉਣ ਦਾ। ਜੀ ਜੀ। ਸੋ ਇਹ ਹੁਣ ਫਿਰ ਵੇਟ ਹੀ ਕਰਨੀ ਪੈਣੀ ਆ। ਹੁਣ ਜੋ ਰੈਗੂਲਰ ਟਾਈਮ ਆ ਉਹਦੇ ਵਿੱਚ ਹੀ ਜਿਹੜਾ ਫਿਰ ਹਿਸਾਬ ਦੇ ਨਾਲ ਚੱਲੂਗਾ। ਤੇ ਜਿਹੜੀ ਕਾਂਗਰਸਮੈਨ ਵਾਲੀ ਗੱਲ ਆਖੀ ਸੀ, ਫਿਰ ਉਹ ਇਹਨਾਂ ਤੇ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਨਹੀਂ, ਕਿਉਂਕਿ ਇਹ ਕਹਿ ਰਹੇ ਆ ਕਿ ਇੰਡੀਆ 'ਚ ਵਾਈਫ ਪ੍ਰੈਗਨੈਂਟ ਆ, ਉਹਨੂੰ ਤਾਂ ਕਰਕੇ ਛੇਤੀ ਵੀਜ਼ਾ ਦਿੱਤਾ ਜਾਵੇ ਕਿ ਪ੍ਰੈਗਨੈਂਟ ਆ। ਇਹ ਨਹੀਂ ਇਹਨਾਂ ਨੇ ਕਰਨਾ। ਇਹ ਤਾਂ ਆਲਰੇਡੀ ਇੱਥੇ ਬੜਾ ਰੌਲਾ ਪਾਉਂਦੇ ਆ, ਐਂਕਰ ਬੇਬੀਜ਼ ਉਹ। ਸੋ ਉਹ ਤਾਂ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਉਹ ਮਾੜਾ ਚੀਜ਼ ਨੂੰ ਜਿਹੜਾ ਕਹਿੰਦੇ ਆ। ਚਲੋ ਬਾਕੀ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖ ਲਈ ਆ, ਤੇ ਹੁਣ ਇਹ ਵੀ ਇੰਤਜ਼ਾਰ ਕਰਨਾ ਪਊਗਾ ਜੀ ਤੁਹਾਨੂੰ ਮੋਸਟ ਪ੍ਰੋਬਬਲੀ। ਬਲਕਾਰ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ, ਬਲਕਾਰ ਸਿੰਘ ਪ੍ਰਧਾਨ ਗੱਲ ਕਰ ਰਿਹਾ ਸਰ। ਮੇਰਾ ਕੇਸ 2000 ਪਿਛਲੇ ਲਾਸਟ ਈਅਰ ਅਕਤੂਬਰ ਮਹੀਨੇ ਦਾ ਪੈਂਡਿੰਗ ਆ। 2 ਹਫ਼ਤੇ ਪਹਿਲਾਂ ਡੇਟ ਜਿਹੜੀ ਕੈਂਸਲ ਹੋ ਗਈ ਸੀਗੀ, ਬਟ ਅਜੇ ਤੱਕ ਡੇਟ ਨਹੀਂ ਆ ਰਹੀ, ਤੇ ਉਹਦਾ ਕੀ ਹੱਲ ਹੋ ਸਕਦਾ? ਤੇ ਦੂਜਾ ਇੱਕ ਸਵਾਲ ਇਹ ਹੈ ਕਿ ਜਿੱਦਾਂ ਮੰਨ ਲਓ ਆਪਾਂ ਨਿਊਯਾਰਕ ਤੋਂ ਕੈਲੀਫੋਰਨੀਆ ਆ ਕੇ ਇੱਥੇ ਕੋਈ ਚੀਜ਼ ਬਾਏ ਕਰਦੇ ਹਾਂ, ਜਾਂ ਟਰੱਕ ਬਾਏ ਕਰਦੇ ਜਾਂ ਗੱਡੀ ਬਾਏ ਕਰਦੇ, ਉਹਦਾ ਕੋਈ ਸਾਈਡ ਪੈ ਸਕਦਾ ਇਮੀਗ੍ਰੇਸ਼ਨ ਸਟੇਟਸ ਤੇ? ਜਿਹੜੇ ਭਾਜੀ ਪਹਿਲਾਂ ਤਾਂ ਇਹ ਹੈ ਕਿ ਸਿੱਧੀ ਗੱਲ ਆ ਨਾ, ਸਿੱਧੀ ਗੱਲ ਦੱਸੀਏ ਕਿ ਕਾਫੀ ਲੋਕੀ ਨਾ ਉਹ ਕੇਸ ਕਿਤੇ ਲਾਇਆ ਰਹਿ ਕਿਤੇ ਰਹੇ ਆ, ਤੇ ਇਹ ਚੀਜ਼ 'ਚ ਨਾ ਬੰਦੇ ਫਸ ਵੀ ਬਹੁਤ ਰਹੇ ਆ, ਤੇ ਵਿੱਚ ਕਾਲ ਆਉਂਦੀ ਆ ਜੱਜ ਨਾ ਕਈ ਵਾਰੀ ਉਲਝਾ ਲੈਂਦੇ ਨੇ ਬੰਦੇ ਨੂੰ ਕਿ ਆਹ ਲਾਇਸੈਂਸ ਇੱਥੇ ਦਾ ਸੀਗਾ, ਤੁਹਾਡੀ ਲੀਸ ਉੱਥੇ ਦੀ ਆ, ਜਾਂ ਬੈਕਗਰਾਊਂਡ ਚੈੱਕ ਕਿੱਦਾਂ। ਸੋ ਇਹ ਕਿ ਆਪਣੇ ਐਡਰੈਸ ਵਾਲਾ ਜਿਹੜਾ ਸਾਰਾ ਮਸਲਾ ਉਹ ਸਹੀ ਕਰਕੇ ਰੱਖੋ। ਇਹਦੇ ਵਿੱਚ ਐਜ਼ ਅ ਲਾਇਰ ਨਹੀਂ ਮੈਂ ਤੁਹਾਨੂੰ ਕੋਈ ਸਲਾਹ ਦੇ ਸਕਦਾ, ਤੇ ਤੁਸੀਂ ਚੀਜ਼ ਬਾਏ ਕਰ ਸਕਦੇ ਆ। ਹਾਂਜੀ ਬਿਲਕੁਲ ਬਾਏ ਕਰ ਸਕਦੇ ਆ, ਪਰ ਬਾਏ ਕਰਨ ਦਾ ਮਤਲਬ ਇਹ ਨਹੀਂ ਹੋਇਆ ਕਿ ਤੁਸੀਂ ਫੜੇ ਨਹੀਂ ਜਾਣਾ। ਸੋ ਜਿੱਦਾਂ ਟਰੱਕ ਜਾਂ ਘਰ ਜਾਂ ਇੱਦਾਂ ਦੀ ਚੀਜ਼ਾਂ ਤੋਂ ਬਾਏ ਕਰਦੇ ਆ ਤਾਂ ਮੇਕ ਸ਼ੋਰ ਕਰਿਓ ਕਿ ਤੁਹਾਡੇ ਐਡਰੈਸ ਵਗੈਰਾ ਜਿਹੜੇ ਆ ਉਹ ਅਪਡੇਟਡ ਰਹਿਣ। ਜੀ, ਅਗਲੇ ਕਾਲਰ ਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਆਪਣੇ ਮੰਮੀ ਪਾਪਾ ਦਾ 2018 ਚ ਅਪਲਾਈ ਕੀਤਾ ਸੀ,
ਤੇ ਨਾਲ ਮੈਂ ਆਪਣੇ ਭਰਾ ਦੇ ਵੀ ਪੇਪਰ ਲਾਏ ਸੀ। ਮੇਰਾ ਭਰਾ ਅੰਡਰ 18 ਆ, ਉਸ ਟਾਈਮ ਉਹ 14 ਈਅਰ ਦਾ ਸੀਗਾ। ਤੇ ਹੁਣ ਮੇਰੇ ਮੰਮੀ ਪਾਪਾ ਦੀ ਇੰਟਰਵਿਊ ਹੁਣ 9 ਜੂਨ ਨੂੰ ਆਈ ਆ, ਪਰ ਮੇਰੇ ਭਰਾ ਦਾ ਕੁਛ ਨਹੀਂ ਆਇਆ ਤੇ ਉਹ ਅੰਡਰ 18 ਹੈ। ਉਹਦਾ ਨਾਲ ਬਣੂਗਾ ਕਿ ਨਹੀਂ? ਤੁਸੀਂ ਯੂਐਸ ਸਿਟੀਜ਼ਨ ਆਪਣੇ ਪੇਰੈਂਟਸ ਦਾ ਕੀਤਾ ਸੀਗਾ ਤੇ ਭਰਾ ਜਿਹੜਾ ਅੰਡਰ 18 ਹੈ ਉਹਦਾ ਨਹੀਂ ਬਣਨਾ। ਤੁਹਾਨੂੰ ਸਿਬਲਿੰਗ ਵਾਲੀ ਪਟੀਸ਼ਨ ਜਿਹੜੀ ਉਹ ਫਾਈਲ ਕਰਨੀ ਪੈਣੀ ਹੈ। ਚਾਹੇ ਅੰਡਰ 18 ਹੈ, ਮਤਲਬ ਡਿਪੈਂਡੈਂਟ ਹੈ, ਰਾਈਟ? ਉਹ ਫਿਰ ਵੀ ਨਹੀਂ ਬਣਦਾ। ਮੈਨੂੰ ਤੁਸੀਂ ਅਗਲੇ ਵੀਕ ਇੱਕ ਵਾਰੀ ਕਾਲ ਕਰਿਓ, ਜਾਂ ਮੈਂ ਇਹਦਾ ਨੋਟ ਕਰਕੇ ਰੱਖ ਲੈਣਾ। ਮੈਂ ਤੁਹਾਡਾ ਇਹ ਅਗਲੇ ਵੀਕ ਚੈੱਕ ਕਰਕੇ ਦੱਸ ਦਿੰਦਾ ਜੇ ਕੋਈ ਐਕਸੈਪਸ਼ਨ ਹੈਗੀ ਹੈ। ਠੀਕ ਹੈ ਜੀ, ਮੇਰੇ ਹਿਸਾਬ ਨਾਲ ਨਹੀਂ ਹੈਗੀ, ਪਰ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦੂੰਗਾ ਅਗਲੇ ਹਫਤੇ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਸੁਰਿੰਦਰ। ਹਾਂਜੀ, ਮੇਰੇ ਬੇਟੇ ਦਾ ਪੈਂਡਿੰਗ ਕੇਸ ਕੀਤਾ ਹੈ ਉਹਨਾਂ ਨੇ। ਉਹਦੀ ਹੋਣੀ ਸੀਗੀ ਡੀਐਨਏ ਟੈਸਟ, ਤੇ 20 ਸਾਲ ਦੇ ਵਿੱਚ ਉਹਦੇ ਮੇਰੇ ਹਸਬੈਂਡ ਦਾ ਹੋਇਆ ਸੀ, ਤੇ ਉਹਦਾ ਦਿੱਲੀ ਹੋਣਾ ਸੀ। ਤੇ ਉਸ ਤੋਂ ਬਾਅਦ 2 ਮਹੀਨੇ ਹੋਏ ਚਿੱਠੀ ਆਈ ਨੂੰ ਕਿ ਤੁਸੀਂ ਪੈਂਡਿੰਗ ਕੇਸ ਆ ਤੁਹਾਡਾ, ਤੇ ਮੈਸੀਆਂ ਦੇ ਵਿੱਚ ਲੈਬ ਖੁੱਲ ਨਹੀਂ ਰਿਹਾ। ਮੈਂ ਇਹੀ ਪਤਾ ਕਰਨਾ ਸੀਗਾ। ਜਿਹੜਾ ਲੈਬ ਆ ਉਹ ਇੱਥੇ ਤੁਹਾਨੂੰ ਨਾ ਇਹਨਾਂ ਦੀ ਲਿਸਟ ਲੱਗੀ ਹੋਈ ਆ travel.state.gov ਤੇ LA ਵਗੈਰਾ ਇੱਧਰ ਉੱਧਰ ਕਾਫੀ ਲੈਬ ਹੈਗੇ ਆ। ਤੁਸੀਂ ਉਹਨਾਂ ਨਾਲ ਸੰਪਰਕ ਕਰਨਾ ਤੇ ਉਹਨਾਂ ਨੇ ਜਿਹੜਾ ਆਪਣਾ ਸੈਂਪਲ ਤੁਹਾਨੂੰ ਇੱਥੇ ਭੇਜਣਾ ਟੈਸਟ ਕਿਟ, ਤੇ ਜਿਹੜੇ ਐਮਬੈਸੀ ਵਾਲੇ ਆ ਉਹਨਾਂ ਨੇ ਐਮਬੈਸੀ ਵਾਲਿਆਂ ਨੂੰ ਆਪ ਜਿਹੜੀ ਇੰਸਟਰਕਸ਼ਨਸ ਭੇਜਣੀਆਂ, ਤੇ ਫਿਰ ਐਮਬੈਸੀ ਵਾਲਿਆਂ ਨੂੰ ਆਪ ਹੀ ਬੁਲਾਓਗੇ। ਸੋ ਇਦਾਂ ਤੁਸੀਂ ਸਿੱਧੇ ਜਾ ਕੇ ਨਹੀਂ ਐਮਬੈਸੀ 'ਚ ਲੈਬ ਕਰ ਸਕਦੇ। ਥੈਂਕ ਯੂ ਜੀ। ਅਗਲੇ ਕਾਲਰ ਉਹਨਾਂ ਦਾ ਨਾਮ ਵੀ ਸੁਰਿੰਦਰ ਹੀ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ, ਮੇਰੇ ਹਸਬੈਂਡ ਦਾ ਉਹਨਾਂ ਦੀ ਸਿਸਟਰ ਨੇ ਅਪਲਾਈ ਕੀਤਾ ਸੀ 2005 ਨਵੰਬਰ। ਮੈਂ ਔਰ ਮੇਰਾ ਬੇਟਾ ਇੱਥੇ USA ਦੇ ਵਿੱਚ ਹੀ ਹਾਂ। ਮੇਰੇ ਬੇਟੇ ਦੀ ਪੜ੍ਹਾਈ ਇੱਥੇ ਹੋਈ ਹੈ। ਕੀ ਅਸੀਂ ਪੀਡੀ ਫਾਈਲ ਕਰ ਸਕਦੇ ਹਾਂ? ਪੀਡੀ ਨਹੀਂ, ਉਹਨਾਂ ਦਾ ਕੇਸ ਚੱਲਣ ਦਿਆ। ਨਹੀਂ, ਉਹਨਾਂ ਦਾ ਬ੍ਰਦਰ ਸਿਸਟਰ ਵਾਲਾ ਮਤਲਬ ਕੀ ਸੀਗਾ ਨਵੰਬਰ 2005 ਡੇਟ ਕਰੰਟ ਹੈਗੇ, ਬਟ ਹਲੇ ਮੂਵ ਨਹੀਂ ਹੋਇਆ ਇਹ ਮੰਥ। ਤੋ ਮੈਂ ਔਰ ਮੇਰਾ ਬੇਟਾ 22 ਦਾ ਹੈਗਾ। ਅਸੀਂ ਪੀਡੀ ਫਾਈਲ ਕਰ ਸਕਦੇ? ਤੁਹਾਡੇ ਚੋਂ ਕਿਸੇ ਦਾ ਵੀ ਅਸਾਈਲਮ ਦਾ ਕੇਸ ਹੈਗਾ ਕਿ ਨਹੀਂ? ਨਹੀਂ ਵੀਰ ਜੀ, ਨਹੀਂ। ਫੈਮਿਲੀ ਥਰੂ ਮੇਰੇ ਹਸਬੈਂਡ ਫੈਮਿਲੀ ਪਟੀਸ਼ਨ ਹੈ ਜੀ, ਸੋ ਉਹਦੇ ਵਿੱਚ ਤਾਂ ਆਈ ਥਿੰਕ ਪੀਡੀ ਦੀ ਆਪਸ਼ਨ ਨਹੀਂ। ਪੀਡੀ ਦਾ ਹੈਗੀ, ਜਿਹੜਾ ਰਿਮੂਵਲ ਆ ਉਹ ਤੋਂ ਕਿੰਨਾ ਛੁਟਕਾਰਾ ਪਾਣਾ। ਤੁਸੀਂ ਪੀਡੀ ਨੂੰ ਗਲਤ ਸਮਝ ਲਿਆ, ਤੁਹਾਡਾ ਪੀਡੀ ਨਾਲ ਨਹੀਂ ਕੋਈ ਲੈਣਾ ਦੇਣਾ ਤੁਹਾਡੇ ਫੈਮਿਲੀ ਕੇਸ ਦਾ। ਪ੍ਰੋਸੀਕਿਊਟਰ ਤੁਹਾਡੇ ਕੇਸ ਦੇ ਵਿੱਚ ਕਿਤੇ ਵੀ ਕੋਈ ਇਨਵੋਲਵ ਨਹੀਂ ਆ, ਸੋ ਉਹ ਡਿਸਕ੍ਰੈਸ਼ਨ ਤੁਹਾਨੂੰ ਜਿਹੜੀ ਉਹ ਮਿਲ ਨਹੀਂ ਸਕਦੀ। ਤੁਹਾਡਾ ਕਿਸੇ ਵੀ ਅਦਾਲਤ ਮੋਹਰੇ ਨਹੀਂ ਚੱਲ ਰਿਹਾ, ਉਹ ਬਸ ਇੱਕ ਲਾਈਨ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈ ਇਮੀਗ੍ਰੇਸ਼ਨ ਵਾਲੀ, ਫੈਮਿਲੀ ਜਿਹੜੀ ਪਟੀਸ਼ਨ ਵਾਲੀ। ਸੋ ਉਸ ਪਾਸੇ ਵੱਲ ਨੂੰ, ਸੋ ਇਹ ਉਹਨਾਂ ਦੇ ਲਈ ਨਹੀਂ ਹੈ ਆਈ ਥਿੰਕ। ਸੋ ਜੇ ਕਲੀਅਰ ਕਰਦੇ ਜਾਈਏ, ਸਿਰਫ ਤੇ ਸਿਰਫ ਅਸਾਈਲਮ ਦੇ ਕੇਸਾਂ ਵਾਸਤੇ ਹੀ ਆ ਜਿਹੜੀ ਪੀਡੀ ਹੈ। ਸੋ ਭਾਜੀ ਪੀਡੀ ਦਾ ਮਤਲਬ ਮੁੱਖ ਦੀ ਗੱਲ ਇਹ ਹੈ ਕਿ ਕੇਸ ਨੂੰ ਰਫਾ ਦਫਾ ਕਰੋ। ਜਿਹੜਾ ਹੁਣ ਕੇਸ ਚੱਲਦਾ ਹੀ ਨਹੀਂ ਪਿਆ ਉਹਦਾ ਤਾਂ ਆਲਰੇਡੀ ਰਫਾ ਦਫਾ ਕੀ ਕਰਨਾ। ਜਿਹੜਾ ਚੱਲਦਾ ਹੀ ਪਿਆ ਉਹ ਸੇਮ ਥਿੰਗ ਆ। ਪੀਡੀ ਮਿਲਣ ਤੋਂ ਬਾਅਦ ਵੀ ਉਹਨੇ ਉੱਥੇ ਹੀ ਆਉਣਾ, ਜੇ ਉੱਤੇ ਕੇਸ ਨਹੀਂ ਸ਼ੁਰੂ ਕੀਤਾ ਉਹ ਵੀ ਉੱਥੇ ਹੀ ਖੜਾ ਵਾ। ਜੀ ਜੀ, ਸੋ ਇਹ ਤੁਹਾਡੇ ਲਈ ਨਹੀਂ ਹੈਗਾ ਜੀ ਪੀਡੀ। ਜਰਨੈਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਾਡੇ ਮਾਤਾ ਪਿਤਾ ਜੀ ਇੰਡੀਆ ਤੋਂ ਆਏ ਆ B1 B2 ਤੇ ਜੀ, ਤੇ ਸਾਡੀ ਬਿਟੀਆ ਨੇ ਉਹਨਾਂ ਨੂੰ ਸਪਾਂਸਰ ਕੀਤਾ। ਅਸੀਂ ਉਹਨਾਂ ਨੂੰ ਇੱਥੇ ਪੱਕਾ ਕਰਨਾ ਚਾਹੁੰਦੇ ਹਾਂ। ਹੁਣ ਮਤਲਬ ਆ ਕੇਸ ਲਾਉਣਾ ਚਾਹੁੰਦੇ ਆ, ਤੇ ਕੀ ਉਹ ਸਾਡੀ ਬਿਟੀਆ ਤੇ ਕੋਈ ਐਕਸ਼ਨ ਆਏਗਾ ਕਿ ਨਹੀਂ ਆਏਗਾ? ਤੁਹਾਡੇ ਮਾਤਾ ਪਿਤਾ ਟੂਰਿਸਟ ਵੀਜ਼ੇ ਤੇ ਆਏ ਆ ਉਰੇ? ਜੀ ਹਾਂਜੀ, B1 B2 ਤੇ। ਹਾਂਜੀ, 90 ਦਿਨ ਬਾਅਦ ਤੁਸੀਂ ਕੇਸ ਲਾ ਸਕਦੇ ਆ। ਮਤਲਬ 90 ਦਿਨ ਬਾਅਦ ਬੰਦਾ ਆਪਣਾ ਇਰਾਦਾ ਬਦਲ ਸਕਦਾ, ਉਹ 'ਚ ਕੋਈ ਪ੍ਰੋਬਲਮ ਨਹੀਂ, ਲੀਗਲੀ ਕਰ ਸਕਦੇ ਤੁਸੀਂ। ਸਾਡੀ ਬਿਟੀਆ ਨੇ ਜਾਣ ਕੇ ਕੀਤਾ ਉਹਨਾਂ ਨੂੰ ਸਪਾਂਸਰ। ਉਹਨਾਂ ਦੇ ਉੱਤੇ ਉਹ ਸਿਟੀਜ਼ਨ ਨੇ, ਤੁਹਾਡੀ ਬਿਟੀਆ ਸਿਟੀਜ਼ਨ ਆ ਤੇ ਹੁਣ ਹਾਂ ਤੁਸੀਂ ਵੀ ਸਿਟੀਜ਼ਨ ਆ ਤੇ ਬੇਟੀ ਵੀ ਸਿਟੀਜ਼ਨ ਆ, ਹੈ ਨਾ? ਜੀ ਜੀ। ਸੋ ਕੇਸ ਅਸਾਈਲਮ ਦਾ ਨਹੀਂ ਲਾਉਣਾ, ਦੂਜਾ ਲਾਉਣਾ ਹੈ ਸਿੱਧਾ। ਹਾਂਜੀ, ਉਹ ਜਿਹੜਾ ਸਪਾਂਸਰ ਆ ਨਾ, ਉਹ ਸਪਾਂਸਰ ਜਿਹੜਾ ਬੇਟੀਆਂ ਨੂੰ ਤਾਂ ਇਫੈਕਟ ਕਰੂਗਾ ਜੇ ਇਹ ਜਾ ਕੇ ਕੋਈ ਬੈਨੀਫਿਟ ਲੈਂਦੇ ਆ, ਵੈਲਫੇਅਰ ਲੈਂਦੇ ਆ, ਉਹ ਤਾਂ ਕਰਕੇ ਹੁੰਦਾ। ਪਰ ਤੁਸੀਂ ਜੇ ਇਹਨਾਂ ਦਾ ਗ੍ਰੀਨ ਕਾਰਡ ਕਰ ਰਹੇ ਆ, ਬੇਟੀ ਨੂੰ ਨਹੀਂ ਕੋਈ ਇਫੈਕਟ ਕਰਨਾ, ਤਾਂ ਆਲਰੇਡੀ ਸਿਟੀਜ਼ਨ ਆ, ਕੋਈ ਫਰਕ ਨਹੀਂ ਪੈਣਾ। ਅਗਲੇ ਕਾਲਰ ਸੁਖਜੀਤ। ਹਾਂਜੀ ਸੁਖਜੀਤ। ਹੈਲੋ। ਹਾਂਜੀ ਹਾਂਜੀ ਹਾਂਜੀ, ਮੈਂ ਪੁੱਛਣਾ ਸੀ, ਸਾਡਾ ਨਾ ਪੋਲੀਟੀਕਲ ਦਾ ਕੇਸ ਆ ਤੇ ਉਹਦੇ 'ਚ ਵਰਕ ਪਰਮਿਟ ਮਿਲ ਜਾਂਦਾ ਆ ਸਾਨੂੰ। ਕਾਫੀ ਪੁਰਾਣਾ ਆ ਕੇਸ ਤਾਂ, ਤੇ ਉਹਦੇ 'ਚ ਸਾਨੂੰ ਅਸੀਂ ਲਾਇਰ ਨਾਲ ਗੱਲ ਕੀਤੀ ਸੀ ਕਿ ਪੀਡੀ ਲੈ ਲਈਏ, ਹਜੇ ਡੇਟ ਕੋਈ ਨਹੀਂ ਆਈ ਸਾਡੀ, ਤੇ ਵਰਕ ਪਰਮਿਟ ਮਿਲ ਜਾਂਦਾ ਆ। ਤੇ ਉਹ ਕਹਿੰਦੇ ਵੀ ਜੇ ਤੁਸੀਂ ਪੀਡੀ ਲੈਂਦੇ ਆ ਤਾਂ ਫਿਰ ਤੁਹਾਡਾ ਵਰਕ ਪਰਮਿਟ ਨਹੀਂ ਤੁਹਾਨੂੰ ਮਿਲਣਾ। ਏਦਾਂ ਹੋ ਸਕਦੀ ਹੈ? ਨਹੀਂ ਮਿਲ ਸਕਦਾ, ਬੰਦ ਕਰ ਦਿੰਦੇ ਫਿਰ?
ਜਿਹੜੀ ਪੀਡੀ ਹੈ ਨਾ ਅੱਜ ਦੀ ਡੇਟ ਦੇ ਵਿੱਚ ਜਿਹਨਾਂ ਦਾ ਵਰਕ ਪਰਮਿਟ ਚੱਲਦਾ ਪਿਆ ਵਾ ਉਹਨਾਂ ਦਾ ਵਰਕ ਪਰਮਿਟ ਚੱਲੀ ਜਾਣਾ, ਉਹ ਆਪਣਾ ਐਕਸਟੈਂਡ ਕਰ ਸਕਦੇ ਆ। ਜਿਹਨਾਂ ਦਾ ਵਰਕ ਪਰਮਿਟ ਡਿਨਾਈ ਹੋ ਚੁੱਕਿਆ, ਮੁੱਕ ਚੁੱਕਿਆ, ਉਹ ਨਹੀਂ ਆਪਣਾ ਕਰ ਸਕਦੇ। ਜਿਹੜਾ ਤੁਹਾਡਾ ਲਾਇਰ ਕਹਿ ਰਿਹਾ ਉਹ ਇਹ ਕਹਿ ਰਿਹਾ ਕਿ ਜੇ ਕੱਲ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਆਉਂਦੀ ਹੈ, ਉਹ ਕਹਿੰਦੀ ਹੈ ਕਿ ਇਹਨਾਂ ਦੇ ਵਰਕ ਪਰਮਿਟ ਅੱਗੇ ਐਕਸਟੈਂਡ ਹੋਰ ਨਹੀਂ ਕਰਨੇ, ਸੋ ਉਹ ਚੀਜ਼ ਹੋ ਸਕਦੀ ਆ। ਸੋ ਕਿਉਂਕਿ ਜਿਹੜੀ ਪੀਡੀ ਆ ਉਹਦੀ ਕਿਸਮਤ ਡਿਪੈਂਡ ਕਰਦੀ ਆ ਕਿ ਰੂਲ ਕਿੱਦਾਂ ਜਿਹੜੇ ਬਦਲਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੀਡੀ ਹੈਗੀ, ਜਿਹਨਾਂ ਦੇ ਵਰਕ ਪਰਮਿਟ ਚੱਲ ਰਹੇ ਉਹਨਾਂ ਦੇ ਵਰਕ ਪਰਮਿਟ ਅੱਗੇ ਹੋਰ ਚੱਲੂਗੇ। ਅੱਜ ਦੀ ਡੇਟ ਦੇ ਵਿੱਚ ਇਹ ਰੂਲ ਆ। ਠੀਕ ਹੈ ਠੀਕ ਹੈ ਸਰ, ਥੈਂਕ ਯੂ Thank you ਜੀ, ਜੀ। ਥੈਂਕ ਯੂ। ਓਕੇ ਜੀ। ਅੰਮ੍ਰਿਤਪਾਲ ਸਤਿ ਸ਼੍ਰੀ ਅਕਾਲ ਜੀ। ਜੀ। ਸਰ ਜੀ ਮੇਰਾ ਕੁਐਸਚਨ ਸੀ, ਮੈਂ ਯੂਐਸ ਸਿਟੀਜ਼ਨ ਹਾਂ ਤੇ ਮੇਰਾ ਡਾਕੂਮੈਂਟ ਕੁਆਲੀਫਾਈ ਹੋ ਗਏ ਸੀ ਅਪ੍ਰੈਲ ਦੇ ਵਿੱਚ 5 ਤਰੀਕ ਨੂੰ, ਤੇ ਆਪਣੇ ਸਪਾਊਸ ਦਾ ਕੀਤਾ ਹੋਇਆ ਤੇ ਇੰਟਰਵਿਊ ਨਹੀਂ ਹਜੇ ਤੱਕ ਆ ਰਹੀ। ਕਿੰਨਾ ਟਾਈਮ ਹੋ ਗਿਆ? ਤਰੀਕ ਨੂੰ ਸਿਟੀਜ਼ਨ ਵਾਲਿਆਂ ਦੀ ਆ ਜਾਂਦੀ ਹੈ ਛੇਤੀ, ਤੁਹਾਡੀ ਆ ਜਾਣੀ ਚਾਹੀਦੀ ਹੈ। ਵੇਟ ਕਰੋ, ਕੁਝ ਟਾਈਮ ਦਾ ਨਹੀਂ ਮੈਂ ਅੰਦਾਜ਼ਾ ਦੱਸ ਸਕਦਾ, ਡਿਪੈਂਡ ਕਰਦਾ ਕਿ ਕਿੰਨੇ ਲੋਕੀ ਲਾਈਨ 'ਚ ਲੱਗੇ। ਜੀ ਜੀ, ਥੈਂਕ ਯੂ ਜੀ। ਜਸ਼ਨ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ। ਭਾਜੀ ਮੈਂ 2 ਕੁਐਸਚਨ ਪੁੱਛਣਾ ਚਾਹੁੰਦਾ। ਇੱਕ ਤਾਂ ਭਾਜੀ ਮੇਰੀ ਨਾ ਮਾਸਟਰਿੰਗ ਹਰ 3 ਮਹੀਨੇ ਬਾਅਦ ਅੱਗੇ ਹੋਈ ਜਾਂਦੀ ਸੀ, ਹੁਣ ਮਤਲਬ 6 ਮਹੀਨੇ ਅੱਗੇ ਚੱਲ ਗਈ ਆ। ਤੇ ਮਤਲਬ ਇੱਕ ਵਾਰੀ ਮੇਰੀ ਮਤਲਬ ਹੈਰਿੰਗ ਹੋਈ ਸੀ, ਉਦੋਂ ਉਹਨਾਂ ਨੇ ਮਤਲਬ ਡਿਨੇ ਕਰਤਾ ਸੀਗਾ ਕੇਸ, ਤੇ ਦੁਬਾਰਾ ਫਿਰ ਮਤਲਬ ਤਰੀਕ ਮਿਲ ਗਈ, ਮਤਲਬ ਥੱਲੇ ਕੇਸ ਜਿੱਦਾਂ ਉਹੀ ਜੱਜ ਕੋਲ ਸੇਮ ਆਇਆ, ਪਰ ਡੇਟ ਅੱਗੇ ਕਰੀ ਜਾਂਦੇ ਆ। ਮਤਲਬ ਪਹਿਲਾਂ 3 ਮਹੀਨੇ ਅੱਗੇ ਸੀ, ਫਿਰ 6 ਮਹੀਨੇ ਦਾ ਹੁਣ ਟਾਈਮ ਅੱਗੇ ਹੋ ਗਿਆ ਆ। ਤੇ ਇੱਕ ਕੁਐਸਚਨ ਇਹ ਹੈ ਕਿ ਜੇ ਮੈਂ ਮਤਲਬ ਜਿੱਦਾਂ ਮੇਰਾ ਵਿਆਹ ਹੋਇਆ ਹੈ ਮਤਲਬ ਸਿਟੀਜ਼ਨ ਕੁੜੀ ਨਾਲ, ਤੇ ਮੈਂ ਮਤਲਬ ਕੰਟਰੀ ਆਊਟ ਨਹੀਂ ਕਰਨਾ ਚਾਹੁੰਦਾ, ਮਤਲਬ ਵੀ ਕਰਨੀ ਪਊਗੀ ਜਾਂ ਨਹੀਂ? ਅੱਛਾ ਜੀ, ਸੋ ਪਹਿਲਾਂ ਤਾਂ ਇੱਦਾਂ ਕਿ ਮਾਸਟਰ ਹੀਅਰਿੰਗ ਤੁਸੀਂ ਰਿਟਨ ਪਲੀਡਿੰਗ ਆਪਣੀਆਂ ਸਬਮਿਟ ਕਰਾਓ। ਮੈਨੂੰ ਨਹੀਂ ਪਤਾ ਕਿ ਇੰਨੀ ਵੇਟ ਕਾਹਦੀ ਕਰਦੇ ਪਏ ਆ, ਸਿੱਧੇ ਰਿਟਨ ਪਲੀਡਿੰਗ ਸਬਮਿਟ ਕਰਾਓ, ਉਹਨਾਂ ਨੇ ਫਾਈਨਲ ਤਰੀਕ ਦੇ ਦੇਣੀ ਹੈ ਤੁਹਾਨੂੰ। ਠੀਕ ਹੈ, ਹੋਰ ਕੋਈ ਇਹਦਾ ਹੱਲ ਨਹੀਂ ਹੈਗਾ। ਜੇ ਤੁਸੀਂ ਉਹਨੂੰ ਜਾਓਗੇ ਕਹੋਗੇ ਕੋਰਟ ਨੂੰ ਮੈਂ ਫਿਜ਼ੀਕਲੀ ਜਾ ਕੇ ਜੱਜ ਦੇ ਮੂਹਰੇ ਜਾਣਾ, ਉਹ ਫਿਰ ਤੁਹਾਡੀ ਉਹਨਾਂ ਨੇ ਅੱਗੇ ਕਰਨੀ ਹੈ। ਸੋ ਰਿਟਨ ਪਲੀਡਿੰਗ ਪਾਓ ਤਾਂ ਮਾਸਟਰ ਹੀਅਰਿੰਗ ਵਾਲਾ ਤੁਹਾਡਾ ਮਸਲਾ ਉੱਥੇ ਹੱਲ ਹੋ ਜਾਣਾ। ਕੰਟਰੀ ਆਊਟ ਜੇ ਤੁਸੀਂ 2 ਨੰਬਰ 'ਚ ਆਏ ਆ ਤਾਂ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ। ਇੱਥੇ ਵਿਆਹ ਕਰਾ ਕੇ ਤੁਸੀਂ ਪੱਕੇ ਨਹੀਂ ਹੋ ਸਕਦੇ, ਪਰ ਕੋਈ ਬਿਗ ਡੀਲ ਨਹੀਂ ਹੈਗੀ। 601A ਵੇਵਰ ਲੈ ਕੇ ਤੁਸੀਂ ਜਾ ਸਕਦੇ ਆ, ਪ੍ਰੋਸੀਡਿੰਗਸ ਵਗੈਰਾ ਬੰਦ ਕਰਾ ਕੇ ਤੇ ਆ ਜਾਓਗੇ ਵਾਪਸ, ਤੇ ਕੰਟਰੀ ਆਊਟ ਕਰਨਾ ਕੋਈ ਬਿਗ ਡੀਲ ਨਹੀਂ ਹੈਗੀ। ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਨਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰੇ 2 ਕੁਐਸਚਨ ਨੇ ਬੇਟਾ। ਇੱਕ ਕੁਐਸਚਨ ਤੇ ਇਹ ਆ ਵੀ 2020 ਦਾ ਅਕਤੂਬਰ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਨਿਊ ਕਰਨੇ ਨੂੰ, ਉਹ ਜੇ ਤੱਕ ਨਹੀਂ ਆਇਆ, ਉਹਦਾ ਕੀ ਪ੍ਰੋਸੀਜਰ ਹੈ? 10 ਸਾਲ ਵਾਲਾ ਰਿਨਿਊ ਕਰਨ ਲਈ ਦਿੱਤਾ। ਹਾਂਜੀ 10 ਸਾਲ ਦਾ ਗ੍ਰੀਨ ਕਾਰਡ ਰਿਨਿਊ ਕਰਨ ਲਈ ਪਾਇਆ ਤੁਸੀਂ? ਹਾਂਜੀ 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 ਹਾਂਜੀ। ਉਹਦਾ ਤੁਹਾਨੂੰ ਉਹ 1 ਸਾਲ ਦਾ ਤਾਂ ਜਿਹੜਾ ਆਟੋਮੈਟਿਕਲੀ ਦੇ ਦਿੰਦੇ ਆ ਐਕਸਟੈਂਸ਼ਨ। ਸੋ ਤੁਹਾਡੀ ਰਸੀਦ ਜਿਹੜੀ ਹੈਗੀ ਉੱਤੇ ਲਿਖਿਆ ਹੀ ਹੋਇਆ 1 ਸਾਲ ਤੁਹਾਡਾ ਐਕਸਟੈਂਡ ਹੋ ਗਿਆ, ਤੇ ਜੇ ਉਹ ਮੁੱਕਦਾ ਤੁਸੀਂ ਜਾ ਕੇ ਉਹ ਸਟੈਂਪ ਲਾ ਦੋਗੇ ਤੁਹਾਡੇ ਦੁਆਰਾ। ਐਕਸਟੈਂਸ਼ਨ ਉਹਨਾਂ ਨੇ ਤੁਹਾਨੂੰ ਦਿੰਦੇ ਰਹਿਣਾ, ਤੇ ਜਿਹੜਾ ਇਹਦਾ ਆਈਡੈਂਟੀ ਦਾ ਰਿਨਿਊਅਲ ਦਾ ਟਾਈਮ ਲੱਗ ਰਿਹਾ ਸਾਲ ਤੋਂ ਉੱਤੇ ਲੱਗ ਰਿਹਾ। ਥੈਂਕ ਯੂ। ਗੁਰਵਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਜੀ, ਸਤਿ ਸ਼੍ਰੀ ਅਕਾਲ। ਭਾਈ ਮੈਂ ਪੁੱਛਣਾ, ਮੇਰਾ ਆਪਣਾ ਅਸਾਈਲਮ ਕੇਸ ਮੇਰਾ ਗ੍ਰਾਂਟ ਹੋ ਗਿਆ। ਮੈਂ ਪੁੱਛਣਾ ਜੀ, ਮੈਂ I-130 ਸਟੱਡੀ ਅਪਲਾਈ ਕਰਦਾ ਤਾਂ ਮੈਨੂੰ ਸਟਿਲ ਕੰਟਰੀ ਆਊਟ ਇੰਡੀਆ ਕਰਨਾ ਪਊਗਾ, ਜਾਂ ਫਿਰ ਮੈਂ ਮੀਨਸ ਜਿਹੜੀ ਕੰਟਰੀ ਕੈਨੇਡਾ ਜਾਂ ਮੈਕਸੀਕੋ ਕਰਕੇ ਵਾਪਸ ਆ ਕੇ ਗ੍ਰੀਨ ਕਾਰਡ ਅਪਲਾਈ ਕਰ ਸਕਦਾ? ਤੁਸੀਂ ਅਸਾਈਲਮ ਗ੍ਰਾਂਟ ਤੇ 130 ਨਹੀਂ ਕਰ ਸਕਦੇ, ਤੁਸੀਂ ਗ੍ਰੀਨ ਕਾਰਡ ਲੈ ਕੇ 130 ਕਰ ਸਕਦੇ ਆ। ਅਸਾਈਲਮ ਦੇ ਬੇਸ ਤੇ ਤੁਸੀਂ 730 ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਆ। ਤੇ ਕੰਟਰੀ ਆਊਟ ਕਰਨ ਲਈ ਤੁਹਾਨੂੰ ਚਾਹੀਦਾ ਰਿਫਿਊਜੀ ਟਰੈਵਲ ਡਾਕੂਮੈਂਟ। ਸੋ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਜਾਓ, ਵਿਆਹ ਵੀ ਕਰਾਓ ਜਿੱਥੇ ਵੀ ਕਰਾਉਣਾ। ਥਾਈਲੈਂਡ ਜਾਂਦੇ ਆ ਲੋਕੀ, ਮੈਕਸੀਕੋ ਜਾਂਦੇ ਆ। ਮੇਰੀ ਆਲਰੇਡੀ ਮੈਰਿਜ ਹੈ ਯੂਐਸ ਸਿਟੀਜ਼ਨ ਨਾਲ, ਤੇ 2 ਮੇਰੇ ਕੋਲ ਜੇ I-130 ਕੇਸ ਅਸਾਈਲਮ ਕੇਸ ਸਟੈਂਡ ਹੋ ਗਿਆ, ਹੁਣ I-130 ਅਪਲਾਈ ਕਰਕੇ ਜੇ ਮੈਂ ਕੈਨੇਡਾ ਵੀ ਜਾਣਾ। ਠੀਕ ਹੈ, ਤੁਸੀਂ ਕੀ ਕਰਨਾ ਕਿ ਤੁਸੀਂ 2 ਨੰਬਰ 'ਚ ਆਏ ਸੀਗੇ ਪਹਿਲਾਂ? ਹਾਂਜੀ ਭਾਜੀ। ਸੋ ਜਿਹੜਾ ਲਾਅ ਨੇ ਤਾਂ ਉਹ ਇਹ ਕਹਿੰਦਾ ਕਿ 2 ਨੰਬਰ ਵਾਲਾ ਬੰਦਾ ਗ੍ਰੀਨ ਕਾਰਡ ਅਪਲਾਈ ਨਹੀਂ ਕਰ ਸਕਦਾ ਮੈਰਿਜ ਦੇ ਥਰੂ, ਅਨਲੈਸ ਉਹ ਬੰਦਾ ਇੱਕ ਵਾਰੀ ਟਰੈਵਲ ਕਰਦਾ ਬਾਰਡਰ ਤੇ ਫਿਰ ਦੁਬਾਰਾ ਰੀ-ਐਂਟਰੀ ਕਰਦਾ, I-94 ਲੈ ਕੇ ਆਂਦਾ। ਸੋ ਕੈਨੇਡਾ ਮੈਕਸੀਕੋ ਜੇ ਤੁਸੀਂ ਜਾ ਕੇ ਆਉਂਦੇ ਆ ਨਾ, ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਜਾਇਓ ਇੱਕ ਵਾਰੀ, ਤੁਹਾਡੀ ਫਿਰ ਜਿਹੜੀ ਲੀਗਲ ਐਂਟਰੀ ਮੰਨਿਆ ਜਾਂਦਾ ਵਿਆਹ ਦੇ ਪਰਪਸ ਨਾਲ। ਜਿਹੜਾ ਹੁਣ ਤੁਹਾਨੂੰ ਅਸਾਈਲਮ ਦਾ I-94 ਦਿੱਤਾ ਇਹ ਇਨਫ ਨਹੀਂ ਹੈ। ਸੋ ਇੱਕ ਵਾਰੀ ਬਾਹਰ ਜਾ ਕੇ ਐਂਟਰੀ ਮਾਰੋ, ਤੇ ਜਦੋਂ ਤੁਸੀਂ ਉਹ ਐਂਟਰੀ ਕਰ ਲੈਂਦੇ ਆ ਤੁਸੀਂ ਸਿੱਧੇ ਫਿਰ ਜਿਹੜਾ ਹੈਗਾ ਯੂਐਸ ਸਿਟੀਜ਼ਨ ਦੇ ਨਾਲ 130 ਤੇ 485 ਜਿਹੜਾ ਇਕੱਠੇ ਫਾਈਲ ਕਰ ਸਕਦੇ ਆ, ਵਿਆਹ ਵਾਲਾ ਗ੍ਰੀਨ ਕਾਰਡ ਲੈ ਸਕਦੇ ਆ।
ਉਹਦੇ ਵਿੱਚ ਤੁਹਾਨੂੰ ਹਾਂ ਫਾਇਦਾ ਵੀ ਹੈਗਾ ਵਿਆਹ ਵਾਲਾ ਗ੍ਰੀਨ ਕਾਰਡ ਜੇ ਤੁਹਾਡੀ ਪਰ 2 ਸਾਲ ਤੋਂ ਘੱਟ ਜੇ ਮੈਰਿਜ ਆ ਤਾਂ ਤੁਹਾਨੂੰ ਉਹਨਾਂ ਨੇ ਕੱਚਾ ਗ੍ਰੀਨ ਕਾਰਡ ਦੇਣਾ, ਫਿਰ ਤੁਹਾਨੂੰ ਪੱਕਾ ਫਾਈਲ ਕਰਨਾ ਪੈਣਾ। ਸੋ ਇਹ ਹੈ ਕਿ ਥੋੜਾ ਜਿਹਾ ਪੇਪਰ ਵਰਕ ਤੁਹਾਨੂੰ ਕਰਨਾ ਪੈਣਾ, ਪਰ ਕਰ ਸਕਦੇ ਆ ਇਦਾਂ ਵੀ। ਜੀ ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਓਂਕਾਰ ਜੀ, ਗੁਰਪ੍ਰੀਤ ਜੀ, ਸੌਰੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਭਾਈ ਜੇ ਕਿਸੇ ਮੇਰਾ ਕੁਐਸਚਨ ਇਹ ਸੀਗਾ, ਜੇ ਕਿਸੇ ਨੇ ਪੀਡੀ ਮੈਮੋ ਲਿਆ ਉਹ ਬਾਅਦ ਚ ਅਮਰੀਕਾ ਛੱਡ ਕੇ ਜਾਂਦਾ ਆ ਤਾਂ ਉਹ ਤੇ ਵੀ 10 ਸਾਲ ਦੀ ਬਾਰ ਲੱਗੂ ਭਾਜੀ? ਹਾਂਜੀ ਭਾਜੀ, ਤੁਸੀਂ ਟਰੈਵਲ ਨਹੀਂ ਕਰ ਸਕਦੇ, ਸਿਰਫ ਤੁਸੀਂ ਜਿਹੜੀ ਉਹਨਾਂ ਕੋਲ ਪਰਮਿਸ਼ਨ ਲੈ ਕੇ ਟਰੈਵਲ ਕਰ ਸਕਦੇ ਆ, ਤੇ ਪਰਮਿਸ਼ਨ ਉਹਨਾਂ ਨੇ ਉਹੀ ਦੇਣੀ ਆ ਜਿਹਨੂੰ ਵਾਕਈ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈ। ਜੇ ਤਾਂ ਸਿੱਧੇ ਉਹਨਾਂ ਨੇ ਇਦਾਂ ਭਾਜੀ, ਜੇ ਤਾਂ ਉਹਨਾਂ ਨੇ ਦੇਖੋ ਟਰੈਵਲ ਕਰਨ ਦੀ ਆਪਸ਼ਨ ਦੇ ਦਿੱਤੀ ਨਾ, ਅੱਜ ਦੀ ਡੇਟ 'ਚ ਭਾਜੀ ਸਾਰੇ ਪੰਜਾਬੀਆਂ ਨੇ ਕਹਿਣਾ ਮੈਨੂੰ ਪੀਡੀ ਦਵਾਓ, ਕਿਉਂਕਿ ਜੇ ਤਾਂ ਕੰਮ ਕਰਨ ਦੀ ਤਾਂ ਟਰੈਵਲ ਕਰਨ ਦੀ। ਜੇ ਮਤਲਬ ਇਹ ਪੀਡੀ ਮੈਮੋ ਮਿਲ ਜਾਵੇ ਬਾਅਦ ਚ ਇੱਥੋਂ ਕੈਂਸਲ ਹੋ ਕੇ ਮਤਲਬ ਜਾਂਦਾ ਮੁੜ ਕੇ ਵਾਪਸ ਨਹੀਂ ਆਉਣਾ, ਫਿਰ ਵੀ ਉੱਤੇ 10 ਸਾਲ ਦੀ ਬਾਰ ਲੱਗੂ ਭਾਜੀ? ਅਕਾਲ। ਛੱਡ ਕੇ ਹੀ ਚਲੇ ਜਾਣਾ ਵੀ ਵਾਪਸ? ਭਾਜੀ ਕਿਉਂਕਿ ਕੀ ਚੀਜ਼ ਆ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਉਹ ਇਹ ਆ ਕਿ ਜਦੋਂ ਤੁਹਾਡਾ ਪੀਡੀ ਹੈ ਨਾ, ਉਹਨੇ ਤੁਹਾਡਾ ਕੇਸ ਜਿਹੜਾ ਸੀਗਾ ਉਹ ਡਿਸਮਿਸ ਕਰਤਾ, ਠੀਕ ਆ, ਮਤਲਬ ਤੁਹਾਡਾ ਕੋਈ ਕੇਸ ਹੈਗਾ ਨਹੀਂ। ਪਰ ਜਿਹੜਾ ਇਹਨਾਂ ਦਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ 180 ਦਿਨ ਤੋਂ ਵੱਧ ਕੱਚਾ ਰਿਹਾ ਵਾ ਉੱਤੇ 3 ਸਾਲ ਦੀ ਬਾਰ ਆ, ਜਿਹੜਾ ਬੰਦਾ 1 ਸਾਲ ਤੋਂ ਵੱਧ ਇਲੀਗਲ ਰਿਹਾ ਉੱਤੇ 10 ਸਾਲ ਦੀ ਬਾਰ ਆ। ਸੋ ਭਾਵੇਂ ਪੀਡੀ ਲੱਗੀ ਆ ਭਾਵੇਂ ਨਹੀਂ ਲੱਗੀ, ਭਾਵੇਂ ਬੰਦਾ ਸਿੱਧੇ ਟੂਰਿਸਟ ਵੀਜ਼ੇ ਤੇ ਵੀ ਆ ਕੇ 1 ਸਾਲ ਕੱਚਾ ਹੋ ਗਿਆ, ਜਿਹੜਾ ਬੰਦਾ 1 ਸਾਲ ਤੋਂ ਵੱਧ ਕੱਚਾ ਰਿਹਾ ਉੱਤੇ 10 ਸਾਲ ਦੀ ਬਾਰ ਆ। ਸੋ ਤੁਸੀਂ ਜਿਹੜਾ ਹੈਗਾ ਪੀਡੀ ਮੈਮੋ ਤੁਹਾਨੂੰ ਟਰੈਵਲ ਕਰਨ ਦੀ ਪਰਮਿਸ਼ਨ ਨਹੀਂ ਦੇ ਰਿਹਾ, ਉਹ ਸਿਰਫ ਤੁਹਾਡਾ ਕੇਸ ਡਿਸਮਿਸ ਕਰ ਰਿਹਾ। ਜਿਹੜੀ ਤੁਹਾਡੀਆਂ 12 ਬੂਰਾਂ ਸਾਰੀਆਂ ਸੀਗੀਆਂ ਉਹ ਚੱਲਦੀਆਂ ਰਹਿਣੀਆਂ ਨਾਲ ਨਾਲ। ਜੀ ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਹਰਕੀਰਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤਾਂ ਮੇਰੀ ਪਹਿਲਾਂ ਵੀ ਗੱਲ ਹੋਈ ਪਿਛਲੇ ਵੀਕ ਕਿ ਮੈਂ ਐਡਰੈਸ ਦਾ ਇਸ਼ੂ ਪਿਆ ਸੀ ਕੇਸ ਵਿੱਚ, ਅਸਾਈਲਮ ਕੇਸ ਵਿੱਚ। ਇਸ ਤਰ੍ਹਾਂ ਹੁਣ ਮੈਨੂੰ ਮਾਸਟਰ ਹੀਅਰਿੰਗ ਮਿਲ ਗਈ, ਪਰ ਮੇਰੇ ਬਿਆਨ ਨਹੀਂ ਹੋਏ ਸੀ ਉਦੋਂ ਇੰਡੀਵਿਜੂਅਲ ਹੀਅਰਿੰਗ ਤੇ, ਪਰ ਹੁਣ ਮੈਨੂੰ ਮਾਸਟਰ ਹੀਅਰਿੰਗ ਫਿਰ ਮਿਲ ਗਈ ਇਸੇ ਸਾਲ ਦੀ। ਠੀਕ ਹੈ, ਉਹ ਮਤਲਬ ਮੇਰੀ ਫਾਈਨਲ ਹੀਅਰਿੰਗ ਹੋਊਗੀ ਕਿ ਜਿਸ ਤਰ੍ਹਾਂ ਮਤਲਬ ਉਹ ਮਾਸਟਰ ਸ਼ੁਰੂ ਤੋਂ ਕੰਮ ਸਟਾਰਟ ਹੋਊਗਾ? ਫਿਰ ਸ਼ੁਰੂ ਤੋਂ ਕੰਮ ਸਟਾਰਟ ਹੋਣਾ, ਪਰ ਤੁਸੀਂ ਰਿਟਨ ਪਲੀਡਿੰਗ ਪਾ ਦਿਓ ਉਹਦੀਆਂ, ਤੇ ਤੁਹਾਨੂੰ ਫਿਰ ਉਹ ਇੰਡੀਵਿਜੂਅਲ ਹੀਅਰਿੰਗ 'ਚ ਕਰ ਦੋਗੇ। ਤੇ ਰਿਟਨ ਪਲੀਡਿੰਗ ਪਾਓ। ਮਾਸਟਰ ਦਾ ਮਤਲਬ ਇਹੀ ਹੈ ਕਿ ਕੇਸ ਤੁਹਾਡਾ ਰੀਸੈਟ ਹੋ ਗਿਆ, ਫਿਰ ਤੁਹਾਨੂੰ ਦੁਬਾਰਾ ਤਰੀਕ ਦਊਗੇ ਉਹ ਪੱਕੇ ਉਹਦੀ। ਜੀ ਸੁਖ ਜੀਵਨ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅੱਜ ਭਾਜੀ ਮੈਂ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ 2010 ਦੇ ਵਿੱਚ, ਉਹਦੀ ਯੂਨੀਵਰਸਿਟੀ ਹੈ ਇਸ ਤੋਂ ਅਪਰੂਵਲ ਤਾਂ ਆ ਗਈ ਸੀਗੀ, ਉਸ ਤੋਂ ਬਾਅਦ ਕੋਈ ਲੈਟਰ ਵਗੈਰਾ ਨਹੀਂ ਆਇਆ ਮੈਨੂੰ, ਜਾਂ ਮੈਨੂੰ ਫੋਨ ਵਗੈਰਾ ਕਰਨਾ ਪਊਗਾ? ਭਾਜੀ ਉਹਨਾਂ ਦੇ 2005 ਵਾਲੇ ਚੱਲ ਰਹੇ ਆ, ਤੁਸੀਂ ਬਸ ਇਹੀ ਮੇਕ ਸ਼ੋਰ ਕਰੋ ਕਿ ਕੇਸ ਐਕਟਿਵ ਆ, ਤੇ 2010 ਵਾਲਿਆਂ ਦੀ ਨਹੀਂ ਉਹਨਾਂ ਨੇ ਕੋਈ ਵੀ ਪੈਰਵਾਈ ਕਰਨੀ, ਉਹ ਤਾਂ ਭਾਜੀ 5 ਤੇ 6 ਦੇ ਵਿੱਚ ਹੀ ਅਜੇ ਉਲਝੇ ਹੋਏ ਆ। ਐਕਟਿਵ ਕਿੱਦਾਂ ਆ ਉਹ ਪਤਾ ਕਿੱਦਾਂ ਕੀਤਾ ਜਾਂਦਾ? ਉਹਦਾ ਮਤਲਬ ਇੱਕ ਤਾਂ ਆਨਲਾਈਨ ਚੈੱਕ ਕਰ ਲਓ, ਸਭ ਤੋਂ ਸੌਖਾ ਤਰੀਕਾ ਉਹੀ ਹੁੰਦਾ ਕਿ ਆਨਲਾਈਨ ਚੈੱਕ ਕਰ ਲਓ ਕਿ ਕੇਸ ਐਕਟਿਵ ਹੈਗਾ ਕਿ ਨਹੀਂ ਹੈਗਾ, ਉਹਦਾ ਸਕਰੀਨਸ਼ਾਟ ਲੈ ਲਓ ਕਿ ਕੇਸ ਇਜ਼ ਪੈਂਡਿੰਗ, ਕੇਸ ਵਾਜ਼ ਅਪਰੂਵਡ, ਹੈ ਨਾ। ਤੇ ਦੂਜਾ ਤਰੀਕਾ ਇਹੀ ਹੈ ਕਿ ਇਮੀਗ੍ਰੇਸ਼ਨ ਨੂੰ ਫੋਨ ਕਰਕੇ ਕਨਫਰਮ ਕੀਤਾ ਜਾ ਸਕਦਾ, ਜੇ ਉਹ ਜਵਾਬ ਦੇਣ ਕਿ ਐਕਟਿਵ ਆ ਕਿ ਨਹੀਂ ਐਕਟਿਵ ਆ, ਤੇ ਆਪਣੇ ਐਡਰੈਸ ਵਗੈਰਾ ਜਿਹੜੇ ਉਹ ਅਪਡੇਟ ਰੱਖਿਓ। ਠੀਕ ਹੈ। ਕੁਝ ਸਵਾਲ ਜਿਹੜੇ ਆਪਾਂ ਆਨਲਾਈਨ ਲਈਏ। ਰਾਜਵਿੰਦਰ ਹੋਣੀ ਪੁੱਛਦੇ ਨੇ ਵੀ ਉਹਨਾਂ ਦੀ ਮਾਤਾ ਜੀ ਨੂੰ ਸਿਟੀਜ਼ਨਸ਼ਿਪ ਦੇ ਇੰਟਰਵਿਊ ਦੇ ਲਈ ਤੀਜੀ ਵਾਰੀ ਕਹਿੰਦੇ ਵੀ ਉਹ ਬੁਲਾਇਆ ਆ, ਮੈਨੂੰ ਗਾਰਡੀਅਨਸ਼ਿਪ ਕਰਕੇ ਉਹਨਾਂ ਨੇ ਨਾਲ ਬੁਲਾਇਆ ਆ, ਕਹਿੰਦੇ ਕਿ ਮੇਰੇ ਕੋਲੋਂ ਵੀ ਸਿਟੀਜ਼ਨ ਵਾਲੇ ਸਵਾਲ ਪੁੱਛਣਗੇ? ਨਹੀਂ, ਸਿਟੀਜ਼ਨ ਵਾਲੇ ਨਹੀਂ ਪੁੱਛਣੇ। ਠੀਕ ਆ। ਇੱਕ ਬਾਈ ਜੀ ਸੁਖਵਿੰਦਰ ਪੁੱਛਦੇ ਆ, ਇੰਡੀਆ ਗਏ ਸੀ ਉਹ 2 ਵਾਰੀ, ਇਸ ਸਾਲ ਉਹ ਸਿਟੀਜ਼ਨ ਦੇ ਲਈ ਡਿਊ ਨੇ, 2.5 ਮਹੀਨੇ ਲਾ ਕੇ ਆਏ ਆ, ਤੇ ਕੀ ਹੁਣ ਇਸ ਸਾਲ 2-3 ਮਹੀਨੇ ਇੰਡੀਆ ਜਾ ਸਕਦੇ ਨੇ? ਸੋ ਸਿਟੀਜ਼ਨ ਜਦੋਂ ਤੁਸੀਂ ਫਾਈਲ ਕਰਨੀ ਆ ਨਾ, ਤੁਸੀਂ 3 ਮਹੀਨੇ ਅਮਰੀਕਾ 'ਚ ਹੋਣਗੇ, 90 ਦਿਨ ਤੁਸੀਂ ਘੱਟੋ ਘੱਟ ਅਮਰੀਕਾ 'ਚ ਇੱਕੋ ਸਟੇਟ ਦੇ ਵਿੱਚ ਜਿੱਥੋਂ ਫਾਈਲ ਕਰਨਾ ਉੱਥੇ ਹੋਣੇ ਚਾਹੀਦੇ ਆ। ਪਹਿਲਾਂ ਤਾਂ ਰੂਲ ਉਹਨਾਂ ਦਾ ਇਹ ਹੈਗਾ, ਇਹ ਰੂਲ 'ਚ ਲੋਕੀ ਮਾਤ ਬਹੁਤ ਖਾਂਦੇ ਆ ਕੇ ਕਰ ਦਿੰਦੇ ਆ। ਸੋ ਪਹਿਲਾਂ 90 ਦਿਨ ਵੇਟ ਕਰਨੀ ਆ, ਰੈਜ਼ੀਡੈਂਸੀ ਸਟੈਬਲਿਸ਼ ਕਰਨੀ ਆ, ਫਿਰ ਫਾਈਲ ਕਰਨਾ। 2-2 ਮਹੀਨੇ ਦੇ ਤੁਹਾਡੇ ਟ੍ਰਿਪ ਜਿਹੜੇ ਉਹ ਮੈਟਰ ਨਹੀਂ ਕਰਦਾ, 6 ਮਹੀਨੇ ਤੋਂ ਕੰਟੀਨਿਊਸ ਜਿਹੜਾ ਤੁਹਾਡਾ ਟ੍ਰਿਪ ਹੈਗਾ ਉਹ ਬਾਹਰ ਨਹੀਂ ਹੋਣਾ ਚਾਹੀਦਾ ਕੋਈ ਵੀ। ਠੀਕ ਹੈ, ਠੀਕ ਹੈ ਜੀ। ਸੋ ਹੋਪਫੁਲੀ ਉਹਨਾਂ ਨੂੰ ਆਨਸਰ ਮਿਲ ਕੇ। ਬਲਜਿੰਦਰ ਠੀਕ ਆ ਭਾਜੀ। ਜੀ ਜੀ ਮੇਰੀ ਮੈਂ ਪਤਾ ਕਰਨਾ, ਮੇਰਾ ਫਰੈਂਡ ਆ, ਉਹਦੇ ਸੱਸ ਸਹੁਰਾ ਆਏ ਉਸ ਉਹਨਾਂ ਨੇ ਅਪਲਾਈ ਕੀਤਾ, ਉਹਦਾ ਮੁੰਡਾ ਰਹਿ ਗਿਆ ਸੀ ਉੱਥੇ, ਲੜਕਾ ਉਹਨਾਂ ਦਾ ਰਹਿ ਗਿਆ ਸੀ, ਉਹਦਾ ਹੁਣ 7 ਸਾਲ ਹੋ ਗਿਆ ਭਾਜੀ ਉਹਨਾਂ ਨੇ ਅਪਲਾਈ ਕੀਤਾ ਨੂੰ। ਉਹਨਾਂ ਨੇ ਪੇਪਰ ਆਏ ਸੀਗੇ, ਉਹਨਾਂ ਨੇ ਮੰਗੇ ਸੀਗੇ, ਪ੍ਰੂਫ ਬਣਾ ਕੇ ਉਹ ਭੇਜ ਦਿੱਤੇ ਆ, ਮੁੜ ਕੇ ਕੋਈ ਚਿੱਠੀ ਨਹੀਂ ਆਈ ਉਦੋਂ ਦਿੱਲੀ ਤੋਂ। ਇਹ ਗ੍ਰੀਨ ਕਾਰਡ ਹੋਲਡਰ ਨੇ ਘਰ ਵਾਲੇ? ਹਾਂਜੀ, ਉਹਦੇ
ग्रीन कार्ड होल्डर है तो मदर फादर ਕਾਰਡ ਹੋਲਡਰ ਨੇ ਆਪਣੇ ਬੱਚੇ ਲਈ ਕੀਤਾ ਨਾ ਜੀ ਮਾਪੇ ਨੇ ਆਪਣੇ ਹਾਂਜੀ ਉਹ 7 ਸਾਲ ਦੀ ਵੇਟ ਹੀ ਆ ਉਹਨਾਂ ਦੀ ਉਹਦਾ ਨੰਬਰ ਲੱਗ ਜਾਣਾ ਚਾਹੀਦਾ ਆਹ ਆਪਣੇ 1-2 ਸਾਲਾਂ ਦੇ ਅੰਦਰ ਅੰਦਰ ਸੋ ਇੰਨਾ ਕਿ 6-7 ਸਾਲ ਲਈ ਟਾਈਮ ਲੱਗਦਾ ਸੋ ਇਹ ਹੈ ਕਿ ਤੁਸੀਂ USCIS ਨਾਲ ਕਾਲ ਜਿਹੜਾ ਉਹ ਕਰ ਲਓ ਠੀਕ ਹੈ ਜੀ ਇੱਕ ਪਲਵਿੰਦਰ ਹੁਣੀ ਸਵਾਲ ਪੁੱਛਦੇ ਨੇ ਕੀ ਕਹਿੰਦੇ ਵੀ ਕੋਈ ਅਸਾਈਲਮ ਕੇਸ ਵਾਲਾ R1 ਜਿਹੜਾ ਰਿਲੀਜੀਅਸ ਵਾਲਾ ਆ ਕੀ ਉਹ ਅਪਲਾਈ ਕਰ ਸਕਦਾ ਆ 12 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਨਹੀਂ ਜਿਹੜੇ ਆਹ EMPLOYMENT ਬੇਸਡ ਵਾਲੇ ਜਿਹੜੇ ਵੀ ਕੇਸ ਹੈ ਨਾ ਗੁਰਦੁਆਰੇ ਵਾਲੇ ਕੇਸ ਹੁੰਦੇ ਆ R1 ਰਿਲੀਜੀਅਸ ਵੀਜ਼ਾ ਜੀ ਸੋ ਇਹਨਾਂ ਦੀ ਰਿਕੁਆਇਰਮੈਂਟ ਇਹ ਹੈ ਕਿ ਇਹ ਲੀਗਲ ਸਟੇਟਸ 'ਚ ਹੋਣੇ ਚਾਹੀਦੇ ਆ ਸੋ ਜਿਹੜਾ ਬੰਦਾ ਕੱਚਾ ਰਹਿ ਰਿਹਾ ਉਹ ਲੀਗਲ ਸਟੇਟਸ ਨਹੀਂ ਹੈਗਾ ਦੁਬਾਰਾ ਹੁਣ ਅਸਾਈਲਮ ਤੋਂ R1 'ਚ ਨਹੀਂ ਜਾ ਸਕਦਾ ਠੀਕ ਹੈ ਓਕੇ ਜੀ ਠੀਕ ਹੈ ਅਗਲੇ ਕਾਲਰ ਮਨਜੀਤ ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਆਪਣੇ ਬ੍ਰਦਰ ਦਾ ਕੀਤਾ ਸੀਗਾ ਅਪਲਾਈ 2009 ਦੇ ਵਿੱਚ ਤੇ 13 ਸਾਲ ਦਾ ਪੀਰੀਅਡ ਹੋ ਚੁੱਕਾ ਤੇ ਉਹਨਾਂ ਦੇ ਬੱਚੇ ਸੀਗੇ ਉਦੋਂ 5 ਸਾਲ ਦੇ ਸੀਗੇ ਜਾਂ 6 ਸਾਲ ਦੇ ਸੀਗੇ ਉਹ ਨਾਲ ਹੀ ਵਿੱਚ ਹੋਏ ਸੀਗੇ ਤੇ ਹੁਣ ਉਹ 18 ਸਾਲ ਦੇ ਹੋ ਗਏ ਆ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਉਹਨਾਂ ਦੀ ਵਾਰੀ ਆਏਗੀ ਉਹਨਾਂ ਤੇ ਉਹ 21 ਸਾਲ ਵਾਲੀ ਕਾਟ ਲੱਗੇਗੀ ਨਾਲ ਆਉਣਗੇ ਕਿ ਨਹੀਂ ਆਉਣਗੇ ਤੁਸੀਂ ਕਿਹੜੇ ਸਾਲ ਫਾਈਲ ਕੀਤਾ ਸੀਗਾ ਮੈਂ 2009 ਵਿੱਚ ਫਰਵਰੀ ਸੋ ਭਾਜੀ ਜਿਹੜਾ ਇਹਦੇ ਵਿੱਚ ਸਿੱਧਾ ਮੈਥ ਆ ਜਿਹੜਾ ਜਦੋਂ ਤੁਸੀਂ ਫਾਈਲ ਕੀਤਾ ਸੀਗਾ ਨਾ ਜਿਹੜਾ I-130 ਜਿੰਨੀ ਦੇਰ I-130 ਪੈਂਡਿੰਗ ਰਿਹਾ ਵਾ ਹਾਂਜੀ ਉਹ ਵਾਲਾ ਟਾਈਮ ਮਾਈਨਸ ਹੋ ਜਾਊਗਾ ਉਹਨਾਂ ਦੀ ਉਮਰ ਚੋਂ ਸੋ ਜੇ ਉਹ ਵਾਲਾ ਟਾਈਮ ਮਾਈਨਸ ਕਰਨ ਤੋਂ ਬਾਅਦ ਚ ਉਹ 21 ਸਾਲ ਤੋਂ ਘੱਟ ਜਾਂਦੀ ਹੈ ਉਮਰ ਤਾਂ ਫਿਰ ਉਹ ਆ ਜਾਊਗੇ ਨਾਲ ਨਹੀਂ ਹੁੰਦਾ ਤੇ ਫਿਰ ਇਹਨੂੰ CSPA ਕਹਿੰਦੇ ਹੈਗੇ ਇਹ ਲਾਉਣੇ ਠੀਕ ਆ ਸੋ ਇਸ ਹਿਸਾਬ ਦੇ ਨਾਲ ਨਿਆਣੇ ਦੀ ਉਮਰ ਜਿਹੜੀ ਆ ਉਹ ਹੁੰਦੀ ਆ ਇੱਕ ਸਵਾਲ ਆ ਰਿਹਾ ਆ ਆਨਲਾਈਨ ਵੀ 3 ਸਾਲ ਹੋ 3 ਮਹੀਨੇ ਨਾਟ ਸਾਲ 3 ਮਹੀਨੇ ਹੋ ਗਏ ਸਿਟੀਜ਼ਨਸ਼ਿਪ ਦੇ ਇੰਟਰਵਿਊ ਨੂੰ ਪਰ ਸਹੁੰ ਚੁੱਕਣ ਵਾਲੀ ਸੈਰੇਮਨੀ ਦੀ ਚਿੱਠੀ ਨਹੀਂ ਆਈ ਜੀ ਦੱਸੋ ਅਜੇ ਉਦਾਂ ਦਾ ਨਾਲੋਂ ਨਾਲ ਹੀ ਆ ਜਾਂਦੀ ਹੈ ਇੰਨਾ ਤਾਂ ਮੈਂ ਸੁਣਿਆ ਨਹੀਂ ਕਿ 3-3 4-4 ਮਹੀਨੇ ਹਾਂ ਇਹ ਜ਼ਰੂਰ ਹੋ ਸਕਦਾ ਕਿ ਜੇ ਕੋਈ ਉਹ ਤਫਤੀਸ਼ ਕਰ ਰਹੇ ਆ ਫੈਕਟ ਫੁਕਟ ਦੀ ਇਹ ਹੋ ਸਕਦਾ ਕਿਉਂਕਿ ਐਵੇਂ ਡਰਾਓ ਨਾ ਵਿਚਾਰੇ ਨੂੰ ਏਦਾਂ ਨਾ ਕਰੋ ਤੁਸੀਂ ਹੈ ਸੋ ਉਦਾਂ ਪਤਾ ਕਰਨ ਦਾ ਕੋਈ ਤਰੀਕਾ ਤਾਂ ਨਹੀਂ ਹੈਗਾ ਜਾਂ ਕੁਝ ਉਹਨਾਂ ਨੇ ਜਿਹੜੇ ਸਿਟੀਜ਼ਨਸ਼ਿਪ ਵਾਲਿਆਂ ਨਾਲ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ 120 ਦਿਨਾਂ ਦੇ ਅੰਦਰ ਨਹੀਂ ਸੁਣਦੇ ਸਾਡੇ ਕੋਲ ਤਾਂ ਤੁਸੀਂ ਫੇਰ ਸਾਡੇ ਨਾਲ ਇਨਕੁਆਇਰੀ ਪਾ ਸਕਦੇ ਆ 120 ਦਿਨਾਂ ਤੋਂ ਪਹਿਲਾਂ ਇਨਕੁਆਇਰੀ ਨਹੀਂ ਪਾ ਸਕਦੇ ਚਲੋ ਮਹੀਨਾ ਹੋਰ ਇੰਤਜ਼ਾਰ ਕਰ ਲਓ ਜੀ ਫਿਰ ਇਨਕੁਆਇਰੀ ਪਾ ਲਿਓ ਹੋ ਸਕਦਾ ਉਹਦੇ ਵਿੱਚ ਤੁਹਾਨੂੰ ਆ ਹੀ ਜਾਵੇ ਆ ਜੇ ਤਾਂ ਚੰਗੀ ਗੱਲ ਆ ਜੀ ਗੁਰਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਕੇਸ ਹੈਗਾ ਔਰੀਗਨ ਦੇ ਵਿੱਚ ਜੱਜ ਸਾਹਿਬ ਹੈਗੇ ਆ ਜੋਰਨ ਲਿਓਨਸ ਤੇ ਉਹਨਾਂ ਮੈਨੂੰ ਪਹਿਲਾਂ ਇੱਕ ਵਾਰ ਰਿਕੁਐਸਟ ਪਾਈ ਸੀ ਵੀ ਕੇਸ ਮੂਵ ਕਰਨ ਦੀ ਉਹਨੇ ਮਨਾ ਕਰਤਾ ਕਹਿੰਦੇ ਵੀ ਜੇ ਤੂੰ ਕੇਸ ਮੂਵ ਕਰਦਾ ਇੱਥੋਂ ਵੀ ਤੇਰਾ ਹੋਰ ਲੰਮਾ ਕੰਮ ਚੱਲ ਜਾਣਾ ਆ ਤੇ ਹੁਣ ਕੀ ਉੱਥੇ ਕੇਸ ਫਾਈਟ ਕਰੀਏ ਜਾਂ ਤੁਹਾਨੂੰ ਕੋਈ ਕਦੀ ਜੱਜ ਤੁਸੀਂ ਉਹ ਜੱਜ ਸਾਹਿਬ ਨਾਲ ਤੁਹਾਡਾ ਵਾਹ ਪਿਆ ਭਾਜੀ ਜਿਹੜਾ ਆ ਤਾਂ ਤੁਸੀਂ ਜੇ ਸਾਡਾ ਪ੍ਰੋਗਰਾਮ ਸੁਣਦੇ ਆ ਨਾ ਆਪਾਂ ਔਰੀਗਨ ਦੇ ਕੋਰਟ ਦੀ ਗੱਲ ਕਰੀਏ ਉਹਨਾਂ ਕੇਸ ਫਾਈਲ ਨਹੀਂ ਕਰਦੇ ਤੇ ਉਹ ਉਹਨਾਂ ਨੂੰ ਲੱਗਦਾ ਕਿ ਜਿਹੜੇ ਪੰਜਾਬੀਆਂ ਦੇ ਕੇਸ ਆ ਸਾਰੇ ਨਕਲੀ ਆ ਉਹਨਾਂ ਨੂੰ ਇਹ ਤਾਂ ਲੱਗਦਾ ਵਾ ਕਿ ਉਹਨਾਂ ਦੇ ਕੋਲ ਜਿਹੜੇ ਵੀ ਕੇਸ ਇੱਕ ਤਾਂ ਕੋਰਟ ਛੋਟਾ ਵਾ ਤੇ ਦੂਜਾ ਉਹਨਾਂ ਨੇ ਨਾ ਆਪਣਾ ਡੇਟਾ ਤਿਆਰ ਕਰਕੇ ਰੱਖਿਆ ਹੋਇਆ ਵਾ ਡੇਟਾ ਦੇ ਵਿੱਚ ਲਿਖਿਆ ਕਿ ਜਿੰਨੇ ਲੋਕੀ ਉਹਨਾਂ ਕੋਲ ਕੇਸ ਫਾਈਲ ਕੀਤੇ ਆ ਸਾਰੇ ਪੋਸਟਰ ਲਾਉਂਦੇ ਸੀਗੇ ਕੰਧਾਂ ਤੇ ਸਾਰਿਆਂ ਨੂੰ 2 ਵਾਰੀ ਸੱਟ ਵੱਜੀ ਆ ਤੇ ਦੋ ਵਾਰੀ ਸੱਟ ਵੱਜਣ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੇ ਕਿਹਾ ਕਿ ਇੱਥੇ ਰਹਿਣਾ ਸੇਫ ਨਹੀਂ ਆ ਤੇ ਰਿਸ਼ਤੇਦਾਰ ਤੇ ਏਜੰਟ ਦੇ ਥਰੂ ਉਹਨਾਂ ਨੂੰ ਬਾਹਰ ਭਜਾਤਾ ਤੇ ਇੱਥੇ ਆ ਕੇ ਉਹ ਅਸਾਈਲਮ ਫਾਈਲ ਕਰਦੇ ਆ ਸੋ ਉਹਨਾਂ ਨੂੰ ਕੀ ਲੱਗਦਾ ਕਿ ਇਹ ਸਾਰੇ ਜਿਹੜੇ ਕੇਸ ਆ ਇਹ ਨਕਲੀ ਆ ਤੇ ਉਹ ਜਦੋਂ ਤੁਸੀਂ ਜਾਂਦੇ ਆ ਨਾ ਉਹ ਕੋਰਟ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਆ ਉਹ ਆਹ ਸਾਰਾ ਜਿਹੜਾ ਡੇਟਾ ਇਕੱਠਾ ਕਰਕੇ ਸਬਮਿਟ ਕਰਦਾ ਕਿ ਨਹੀਂ ਇਹ ਨਕਲੀ ਆ ਇਹ ਕਹਾਣੀਆਂ ਇਹਨਾਂ ਦੀਆਂ ਰਲਦੀਆਂ ਵਾ ਤੇ ਸਾਰਿਆਂ ਦੇ ਸੇਮ ਕੰਮ ਆ ਸਾਰੇ ਉਹ ਤੇ ਉਹ ਜਿਹੜਾ ਜੱਜ ਹੈਗੇ ਉਹ ਕੇਸ ਪਾਸ ਨਹੀਂ ਕਰ ਰਹੇ ਤਕਰੀਬਨ ਜਿੰਨੇ ਸੁਣੇ ਆ ਉੱਥੋਂ ਲੋਕੀ ਉਹ ਇਹੀ ਦੱਸਦੇ ਆ ਕਿ ਕੇਸ ਡਿਨਾਈ ਕਰ ਦਿੱਤੇ ਜਾਂਦੇ ਆ ਤੇ ਤੁਸੀਂ ਜਿਹੜਾ ਇਸ ਕੇਸ ਦੇ ਵਿੱਚ ਜੇ ਤੁਹਾਨੂੰ PD ਮਿਲਦੀ ਆ ਉਹ ਜੱਜ ਮੋਰੇ ਤੁਸੀਂ ਲੈ ਲਓ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਉਹਨੇ ਤੁਹਾਨੂੰ PD ਵੀ ਨਹੀਂ ਦੇਣੀ ਉਹਨੇ ਕਹਿਣਾ ਨਹੀਂ ਤੂੰ ਕੇਸ ਲੜ ਆਪਣਾ ਪਰ ਜੇ ਤੁਹਾਨੂੰ PD ਮਿਲਦੀ ਆ ਤਾਂ ਕਰ ਲਓ ਇਹ ਜਿਹੜਾ ਔਰੀਗਨ ਕੋਰਟ ਆ ਆਪਾਂ ਨੂੰ ਕਿਹਾ ਸੈਨ ਫ੍ਰਾਂਸਿਸਕੋ ਜਾਣਾ ਉਹਨੇ ਜੱਜ ਨੇ ਸੈਨ ਫ੍ਰਾਂਸਿਸਕੋ ਕੋਰਟ ਦੇ ਉੱਤੇ ਕਮੈਂਟ ਮਾਰਿਆ ਕਿ ਸੈਨ ਫ੍ਰਾਂਸਿਸਕੋ ਦਾ ਜਿਹੜਾ ਕੋਰਟ ਆ ਇੰਨਾ ਆਰਗੇਨਾਈਜ਼ ਨਹੀਂ ਹੈਗਾ ਤੇ ਡਿਲੇ ਬਹੁਤ ਜ਼ਿਆਦਾ ਵਾ ਤੇ ਇਸ ਲਈ ਜਿਹੜਾ ਮੈਂ ਕੇਸ ਜਾਣ ਨਹੀਂ ਦੇਣਾ ਇੱਥੇ ਆ ਕੇ ਲੜੂਗਾ ਕੇਸ ਇਹ ਬੰਦਾ
ਅਜੇ ਵੀ ਦੱਸਦੇ ਜਾਈਏ ਜਿਹੜਾ ਓਰੀਗਨ ਆ ਕਾਫੀ ਡੈਮੋਕ੍ਰੇਟ ਆ, ਬੜਾ ਲਿਬਰਲ ਸੂਬਿਆਂ ਦੇ ਵਿੱਚੋਂ ਮੰਨਿਆ ਜਾਂਦਾ ਆ। ਆਪਾਂ ਪੋਰਟਲੈਂਡ ਅਕਸਰ ਸੁਣਦੇ ਰਹਿੰਦੇ ਆ ਨਾ, ਸੋ ਉੱਥੇ ਵੀ ਉਹ ਬੜੇ ਕੱਬੇ ਸੁਭਾਅ ਦੇ ਜਿਹੜੇ ਮਾਲਕ ਬੈਠੇ ਆ ਕਈ ਵਾਰੀ, ਸੋ ਇਦਾਂ ਜਿਹੜਾ ਉਹ ਹੋ ਜਾਂਦਾ ਆ। ਸਭ ਤੋਂ ਮਾੜਾ ਕੋਡ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਓਰੀਗਨ ਆ। ਉਹ ਤਾਂ ਸਭ ਹੁਣ ਤੋਂ ਤੁਸੀਂ ਮਾੜਾ ਵਕੀਲ ਸਾਹਿਬ ਦੇ ਮੂੰਹੋਂ ਸੁਣ ਰਹੇ ਆ ਹੁਣ ਤੁਸੀਂ, ਨਾ ਉਹ ਆਉਣ ਦਿੰਦੇ ਨਾ ਉਹ ਜਾਣ ਦਿੰਦੇ। ਇਹ ਕਸੂਤੇ ਫਸਾਏ ਆ, ਇਹਦਾ ਮਤਲਬ ਉਹਨਾਂ ਲੋਕਾਂ ਨੇ। ਕਿਉਂਕਿ ਜਿਹੜੇ ਦੂਜੇ ਆ ਜਾਰਜੀਆ ਜੂਰੀ, ਉੱਥੇ ਤਾਂ ਸਾਨੂੰ ਪਤਾ ਹੀ ਆ ਕਿੱਦਾਂ ਨਾ। ਹਾਂ ਬੰਦਾ ਕਹਿੰਦਾ ਹੁਣ ਇਹ ਵੈਸਟ ਕੋਸਟ ਆ, ਇੱਥੇ ਲੋਕੀ ਹੁਣ ਕੰਮ ਵੀ ਕਰਨ ਜਾਂਦੇ ਆ, ਰਹਿਣ ਰੂਣ ਨੂੰ ਵਧੀਆ ਇਹ ਜਗ੍ਹਾ ਵਾ। ਹਾਂ ਇਹ ਨਵੀਂ ਚੀਜ਼ ਹੀ ਆ, ਪਰ ਏਦਾਂ ਕਿ ਗੱਲ ਤਾਂ ਸਾਰੀ ਉਹਨਾਂ ਤੇ ਆ ਗਈ ਕਿ ਹੁਣ ਇੰਨੇ ਜ਼ਿਆਦਾ ਲੋਕਾਂ ਨੇ ਜਦੋਂ ਕਹਾਣੀ ਪਾਈ ਆ ਕਿ ਉਹੀ ਕਿ ਪੋਸਟਰ ਤੇ 2 ਵਾਰੀ ਤੇ ਹਾਕੀ ਸਟਿੱਕਾਂ ਨਾਲ ਕੁੱਟ ਪਈ ਆ ਤੇ ਪੁਲਿਸ ਨੇ ਮਨਾ ਕਰਤਾ, ਤਾਂ ਉਹ ਕਹਿੰਦਾ ਕਿ ਜੱਜ ਇਹੀ ਕਹਿ ਰਿਹਾ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਸਾਰਿਆਂ ਦੀ ਸੇਮ ਸਟੋਰੀ ਹੈ। ਸੇਮ ਸਟੋਰੀ ਆ, ਇਹ ਕਿੱਦਾਂ ਦਾ ਗਰੁੱਪ ਅਸਾਈਲਮ ਜਿਹੜਾ ਉਹ ਹੋ ਰਿਹਾ। ਸੋ ਦੇਖੋ ਇਵੈਂਚੁਅਲੀ ਇਹ ਨਾ ਹੋਵੇ ਵੀ ਸਾਰੇ ਕੋਰਟਾਂ 'ਚ ਇਦਾਂ ਹੀ ਜਿਹੜਾ ਉਹ ਦੇਖਣ ਲੱਗ ਜਾਣ। ਸੋ ਇਹ ਜਿਹੜੇ ਕਾਪੀ ਪੇਸਟ ਕੇਸ ਲੱਗਦੇ ਆ, ਉਹ ਦੇਖੋ ਆਉਣ ਵਾਲੇ ਲੋਕਾਂ ਦੇ ਲਈ ਕਿੰਨਾ ਜਿਹੜਾ ਮੁਸ਼ਕਲ ਇਵੈਂਚੁਅਲੀ ਜਿਹੜੀ ਉਹ ਪੈਦਾ ਹੋ ਜਾਂਦੀ। ਸੋ ਉਹ ਕਹਿੰਦਾ ਜੀ ਉਹ ਮੈਂ ਫਲਾਣੇ ਸਮਾਗਮ ਤੇ ਮੈਂ ਮੈਂਬਰ ਬਣਿਆ ਸੀਗਾ, ਉੱਥੇ ਸਿਮਰਨਜੀਤ ਸਿੰਘ ਮਾਨ ਸਪੀਚ ਦੇ ਰਿਹਾ ਸੀਗਾ, ਤੇ ਜਿੱਦਣ ਮੈਨੂੰ ਕੁੱਟ ਪਈ ਉਦੋਂ ਸਿਮਰਨਜੀਤ ਸਿੰਘ ਮਾਨ ਸਪੀਚ ਦੇ ਰਿਹਾ ਸੀ, ਮੈਂ ਸੁਣ ਕੇ ਆਇਆ ਸੀਗਾ। ਤੇ ਭਾਈ ਹੁਣ ਸਿਮਰਨਜੀਤ ਸਿੰਘ ਮਾਨ ਇੱਕ ਅਸਾਈਲਮ ਦੇ ਕੇਸ ਲੱਗਦੇ ਆ ਹਜ਼ਾਰਾਂ ਦੇ ਵਿੱਚ। ਹੁਣ ਮੈਂ ਕਿਹਾ ਡੇਟਾ ਜਦੋਂ ਇਕੱਠਾ ਕਰੂਗੇ ਉਹ ਕਹੋਗੇ ਯਾਰ ਸਿਮਰਨਜੀਤ ਸਿੰਘ ਮਾਨ ਹੁਣ ਇੱਕੋ ਦਿਨ 50 ਜਗ੍ਹਾ ਤੇ ਤਾਂ ਜਾ ਨਹੀਂ ਸਕਦਾ ਕਿ ਤੈਨੂੰ ਵੀ ਉੱਥੇ ਕੁੱਟ ਪਈ ਉਹਦੇ ਸਮਾਗਮ ਤੋਂ, ਤੈਨੂੰ ਵੀ ਉਸੇ ਦਿਨ ਕੁੱਟ ਪਈ ਆ। ਸੋ ਇਦਾਂ ਕਿ ਜੱਜਾਂ ਨੇ ਜਿਹੜੇ ਡੇਟਾ ਪੁਆਇੰਟ ਆ ਨਾ, ਇਹ ਪਹਿਲਾਂ ਸੀਗੇ ਮੈਨੂਅਲ ਕਾਪੀ ਕੂਪੀਆਂ ਵਾਲੇ ਜਿਹੜੇ ਉਹ ਸੀਗੇ, ਹੁਣ ਕੀ ਸੀਗਾ ਕਿ ਈ ਕੈਸ਼ ਸਿਸਟਮ ਹੈਗਾ, ਆਨਲਾਈਨ ਸਾਰਾ ਸਿਸਟਮ ਹੈਗਾ। ਜੱਜਾਂ ਨੂੰ ਸਾਰੇ ਜਿਹੜੇ ਰੈਕਡ ਰੁਕਡ ਰਹਿ ਸਕਦੇ ਆ। ਸੋ ਇਦਾਂ ਕਿ ਐਂਡ ਆਫ ਦਾ ਡੇ ਤਾਂ ਉਹ ਕਹਿ ਸਕਦੇ ਕਿ ਜਾਂ ਤਾਂ ਤੂੰ ਝੂਠ ਬੋਲਦਾ ਪਿਆ ਵਾ ਕਿ ਤੂੰ ਵੀ ਕਹਿ ਰਿਹਾ ਮੈਂ ਮਾਨ ਕੋ ਜਾ ਕੇ ਆਇਆ ਸੀਗਾ, ਤੂੰ ਵੀ ਕਹਿ ਰਿਹਾ ਮਾਨ ਕੋ ਜਾ ਕੇ ਆਇਆ ਸੀਗਾ, ਇਦਾਂ ਤਾਂ ਹੋ ਨਹੀਂ ਸਕਦਾ, ਰਾਈਟ। ਸੋ ਇਹ ਹੈ ਕਿ ਸਟੇਟਮੈਂਟ ਫਿਰ ਸਾਰਿਆਂ ਦੀ ਜਿਹੜੀ ਕਾਪੀ ਪੇਸਟ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਬਲਮ ਓਰੀਗਨ ਚਾਹੂਗੀ। ਉਹ ਜੱਜ ਜਿਹੜੇ ਹੈਗੇ ਆ ਕੇਸ ਮੂਵ ਨਹੀਂ ਕਰਦੇ। ਜੀ ਜੀ ਪ੍ਰੀਤ ਸਿੰਘ ਪੁੱਛਦੇ ਆ, ਕਹਿੰਦੇ ਵੀ ਉਹਨਾਂ ਦਾ ਅਸਾਈਲਮ ਡਿਨਾਈ ਹੋਇਆ ਸੀ, ਉਹ ਉਹਨਾਂ ਦੇ ਕੇਸ ਦੇ ਵਿੱਚ ਵਿਦ ਹੋਲਡਿੰਗ ਆਫ ਰਿਮੂਵਲ ਜਿਹੜੀ ਆ ਉਹ ਗ੍ਰਾਂਟ ਹੋਈ ਆ। ਹਵਾਈ ਟਰੈਵਲ ਕਰਨਾ ਚਾਹੁੰਦੇ ਨੇ, ਉਹਨਾਂ ਕੋਲ ਵਰਕ ਪਰਮਿਟ ਹੈਗਾ, ਜਾ ਸਕਦੇ ਨੇ ਉੱਥੇ ਕਿ ਨਹੀਂ? ਸੋ ਹਵਾਈ ਜਿਹੜਾ ਹੈਗਾ, ਸੋ ਪਹਿਲਾਂ ਤਾਂ ਇਦਾਂ ਕਿ ਮੇਰੇ ਹਿਸਾਬ ਨਾਲ ਤਾਂ ਕੋਈ ਪੰਗਾ ਨਹੀਂ, ਕਿਉਂਕਿ ਜਿੰਨੀ ਵਾਰੀ ਮੈਂ ਹਵਾਈ ਗਿਆ, ਕਾਫੀ ਵਾਰੀ ਗਿਆ ਮੈਂ ਹਵਾਈ, ਸਾਲ 'ਚ ਇੱਕ ਅੱਧੀ ਵਾਰੀ ਜਾਂਦਾ। ਡੋਮੈਸਟਿਕ ਏਅਰਪੋਰਟ ਤੇ ਹੀ ਜਿਹੜੀ ਹੁੰਦੀ ਹੈ, ਇੰਟਰਨੈਸ਼ਨਲ ਚੈੱਕ ਪੁਆਇੰਟ ਕਦੀ ਆਉਂਦਾ ਨਹੀਂ। ਸੋ ਜਿਹੜੀ ਡੋਮੈਸਟਿਕ ਟਰੈਵਲ ਆ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਪਰ ਇਹ ਹੈ ਕਿ ਜੇ ਕਿਸੇ ਵੀ ਕਾਰਨ ਤੂਫਾਨ ਆਇਆ, ਕੁਛ ਆਇਆ, ਫਲਾਈਟ ਰੀਰਾਊਟ ਹੋ ਗਈ। ਮੇਰੇ ਇੱਕ ਕਲਾਇੰਟ ਦਾ ਏਦਾਂ ਸੀਗਾ, ਲਾਸਕਾ ਲੁਸਕਾ ਦਾ ਫਲਾਈਟ ਕੈਨੇਡਾ ਨੂੰ ਰੀਰਾਊਟ ਹੋ ਗਈ ਸੀਗੀ। ਓਕੇ ਉਹਨਾਂ ਨੇ ਉੱਥੇ ਜਿਹੜੀ ਐਮਰਜੈਂਸੀ ਵੈਕੂਏਸ਼ਨ ਕਰਨੀ ਪੈਂਦੀ ਹੈ ਏਅਰਪੋਰਟ ਤੇ, ਹੋਟਲ ਜਿਹੜਾ ਦਿੰਦੇ ਆ, ਤੇ ਉਹਨੂੰ ਦੁਬਾਰਾ ਨਹੀਂ ਉਹਨਾਂ ਨੇ ਚੜਨ ਦਿੱਤਾ ਸੀ, ਕਿਉਂਕਿ ਉਹ ਕਹਿੰਦੇ ਕਿ ਤੇਰੇ ਜਿਹੜੀ ਆ ਇੰਟਰਨੈਸ਼ਨਲ ਟ੍ਰਿਪ ਕਾਊਂਟ ਹੋਊਗਾ। ਤੇ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਆਈ ਸੀ ਕਿ ਨਹੀਂ ਇਹ ਬੰਦੇ ਨੇ ਆਪ ਨਹੀਂ ਛੱਡਿਆ, ਤੇ ਕਾਫੀ ਉਹਦਾ ਖਰਚਾ ਆਇਆ ਸੀਗਾ ਉਹਨਾਂ ਨੂੰ ਕਨਵਿੰਸ ਕਰਨ ਲਈ ਕਿ ਨਹੀਂ ਇਹਨੇ ਕੰਟਰੀ ਆਊਟ ਨਹੀਂ ਕੀਤੀ, ਇਹਦੀ ਆਪਣੀ ਮਰਜ਼ੀ ਨਹੀਂ ਸੀਗੀ। ਸੋ ਹਵਾਈ ਤਾਂ ਚਲੋ ਇਦਾਂ ਕਿ ਸਿੱਧੇ ਡਾਇਰੈਕਟ ਫਲਾਈਟ ਹੀ ਆ, ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਤੇ ਡੋਮੈਸਟਿਕ ਫਲਾਈਟ ਆ, ਤੇ ਮੇਰੇ ਹਿਸਾਬ ਨਾਲ ਤੁਸੀਂ ਹਵਾਈ ਜਾ ਸਕਦੇ ਆ। ਇੱਕ ਚੀਜ਼ ਹੋਰ ਮੈਂ ਇਹਦੇ ਵਿੱਚ ਐਡ ਕਰ ਦਵਾਂ, ਰੀਅਲ ਆਈਡੀ ਦਾ ਹੁਣ ਡੋਮੈਸਟਿਕ ਟਰੈਵਲ ਦੇ ਲਈ ਰੀਅਲ ਆਈਡੀ ਚਾਹੀਦੀ ਆ, ਤੇ ਰੀਅਲ ਆਈਡੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣੀ ਆ, ਜੇ ਅਜੇ ਤੱਕ ਪੂਰੀ ਲਾਗੂ ਨਹੀਂ ਹੋਈ। ਤੇ ਰੀਅਲ ਆਈਡੀ ਦੇ ਵਿੱਚ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੁਣ ਐਡ ਕੀਤਾ ਜਾਣਾ ਹੈ, ਵੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੀ ਹੈ, ਸਿਟੀਜ਼ਨ ਹੋ, ਗ੍ਰੀਨ ਕਾਰਡ ਹੋ, ਵਰਕ ਪਰਮਿਟ ਤੇ ਉਹ ਚੀਜ਼ ਉਸ ਦੇ ਵਿੱਚ ਜਿਹੜੀ ਉਹ ਨਾਲ ਐਡ ਹੋਣੀ ਆ। ਕੀ ਉਸ ਮਾਮਲੇ ਦੇ ਵਿੱਚ ਬੰਦੇ ਨੂੰ ਫਿਰ ਪੰਗਾ ਲੈਣਾ ਚਾਹੀਦਾ ਹੈ ਕਿ ਨਹੀਂ? ਇੱਕ ਮੈਂ ਚੀਜ਼ ਹੋਰ ਐਡ ਕਰ ਦੇਣਾ, ਤੁਹਾਡਾ ਵੀ ਜਵਾਬ ਦੇਣਾ। ਜੇ ਕਿਸੇ ਨੇ ਹਵਾਈ ਜਾਣਾ ਨਾ, ਤਾਂ ਜਿਹੜੀ ਮੇਰੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਚੈੱਕ ਪੁਆਇੰਟ ਉਹ ਹੋਨੋਲੁਲੂ ਏਅਰਪੋਰਟ ਤੇ ਆ। ਜੇ ਤੁਸੀਂ ਦੂਜੇ ਮੋਈ ਜਾਂ ਹੋਰ ਕਿਸੇ ਟਾਪੂ ਤੇ ਸਿੱਧੀ ਫਲਾਈਟ ਲੈਂਦੇ ਹੋ ਸੈਨੋਜ਼ੇ ਵਗੈਰਾ ਤੋਂ, ਮੇਰੇ ਹਿਸਾਬ ਨਾਲ ਉਹ ਜਿਹੜੇ ਉਹ ਹੈਗੇ ਡੋਮੈਸਟਿਕ ਏਅਰਪੋਰਟ ਆ, ਉੱਥੇ ਚੈੱਕ ਕਰ ਲਿਓ। ਮੇਰੇ ਹਿਸਾਬ ਨਾਲ ਉੱਥੇ ਜਿੱਦਾਂ ਮੋਈ ਹੈਗਾ, ਉੱਥੇ ਇੰਟਰਨੈਸ਼ਨਲ ਚੈੱਕ ਪੁਆਇੰਟ ਨਹੀਂ ਹੈਗਾ, ਟਾਪੂ ਵੀ ਵਧੀਆ ਉੱਥੋਂ ਦੀ। ਫਿਰ ਅੱਗੇ ਤੁਸੀਂ ਛੋਟੀ ਡੋਮੈਸਟਿਕ ਫਲਾਈਟ ਲੈ ਕੇ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਹੌਪ ਕਰ ਸਕਦੇ ਆ। ਸੋ ਜੇ ਤੁਸੀਂ ਹਵਾਈ ਜਾਣਾ, ਤੁਸੀਂ ਮੋਈ ਦੀ ਫਲਾਈਟ ਜਿਹੜੀ ਆ ਉਹ ਬੁੱਕ ਕਰੋ, ਹੋਨੋਲੁਲੂ ਨਾ ਜਾਇਓ। ਤੇ ਰੀਅਲ ਆਈਡੀ ਜਿਹੜੀ ਸੀਗੀ, ਰੀਅਲ ਆਈਡੀ ਬੇਸਿਕਲੀ ਇਹ ਕਹਿੰਦੀ ਆ ਕਿ ਜਿਹੜਾ ਕੱਚਾ ਬੰਦਾ, ਜਿਹਦਾ ਕੇਸ ਕੁਛ ਨਹੀਂ ਲੱਗਾ ਕੁਛ ਵੀ, ਉਹ ਬੰਦਾ ਨਹੀਂ ਜਾ ਸਕਦਾ। ਜਿਹਨਾਂ ਦੇ ਕੇਸ ਚੱਲ ਰਹੇ ਆ, ਇਹ ਰੀਅਲ ਆਈਡੀ ਜਿਹਦੇ ਕੋਲ ਨਹੀਂ ਹੈਗੀ ਬੰਦੇ ਕੋਲ, ਉਹਨੂੰ ਆਪਣਾ ਪਾਸਪੋਰਟ ਜਾਂ ਕੋਈ ਹੋਰ ਸ਼ਨਾਖਤ ਜਿਹੜੀ ਉਹ ਦੇਣੀ ਪਊਗੀ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਰੀਅਲ ਆਈਡੀ ਤੋਂ ਬਿਨਾਂ ਬੰਦਾ ਸਫ਼ਰ ਹੀ ਨਹੀਂ ਕਰ ਸਕਦਾ। ਹਾਂ, ਜੇ ਪਾਸਪੋਰਟ ਵਗੈਰਾ ਹੈਗਾ ਤੇ ਉਹ ਪਾਸਪੋਰਟ ਹੈਗਾ ਆ, ਜਿਹਨੂੰ ਜਿਹਦੀ ਇਮੀਗ੍ਰੇਸ਼ਨ ਚੱਲਦੀ ਪਈ ਆ, ਜਿਹਨੂੰ ਵਿਦ ਹੋਲਡਿੰਗ ਮਿਲੀ ਆ,
ਉਹਨੂੰ ਨਹੀਂ ਪ੍ਰੋਬਲਮ ਹੋਣੀ, ਉਹਨੂੰ ਬਸ ਇਹ ਹੈ ਕਿ ਇੱਕ ਸੈਕੰਡਰੀ ਇੰਸਪੈਕਸ਼ਨ 'ਚ ਉਹਨਾਂ ਨੇ ਖੜਾ ਕਰਕੇ ਪੁੱਛਣਾ ਕਿ ਇਹਦਾ ਇਮੀਗ੍ਰੇਸ਼ਨ ਸਟੇਟਸ ਕੀ ਹੈ, ਤੇ ਐਸ ਸੱਚ ਟਰੈਵਲ ਕਰਨ 'ਚ ਕੋਈ ਪ੍ਰੋਬਲਮ ਨਹੀਂ। ਸੋ ਹਵਾਈ ਜਾ ਸਕਦੇ ਆ, ਤੇ ਮੌਈ ਦੀ ਫਲਾਈਟ ਜਿਹੜੀ ਤੁਸੀਂ ਆ ਉਹ ਬੁੱਕ ਕਰੋ। ਜੀ ਜੀ। ਸੋ ਸਮਾਂ ਆਪਣਾ ਸਮਾਪਤ ਆ, ਪਰ ਜਾਣ ਤੋਂ ਪਹਿਲਾਂ ਹੁਣ ਇੱਕ ਨਾ ਕੇਸ ਬੜਾ ਇਸ ਟਾਈਮ ਪਤਾ ਨਹੀਂ ਆਪਣੇ ਬੰਦੇ ਨੇ ਉੱਤੇ ਨੋਟਿਸ ਕੀਤਾ ਹੈ ਕਿ ਨਹੀਂ ਕੀਤਾ। ਹਾਲੀਵੁੱਡ ਦੇ ਬੜੇ ਮਸ਼ਹੂਰ ਸਿਤਾਰੇ ਇਸ ਟਾਈਮ ਗੁੱਥਮ ਗੁੱਥਾ ਹੋ ਰਹੇ ਆ, ਕਿਉਂਕਿ ਤੁਸੀਂ ਵਕੀਲ ਆ ਤੇ ਮੈਂ ਤੁਹਾਡੀ ਰਾਏ ਉਸ ਦੇ ਉੱਤੇ ਜਾਣਨਾ ਚਾਹੁੰਦਾ ਆ। ਜੌਨੀ ਡੈਪ ਜਿਹੜਾ ਪਾਇਰਟਸ ਆਫ ਕੈਰੇਬੀਅਨ ਵਾਲਾ ਤੇ ਐਕਵਾਮੈਨ ਵਾਲੀ ਐਂਬਰ ਹਰਡ ਇੱਕ ਟਾਈਮ ਤੇ ਵਿਆਹੇ ਸੀ, ਤੇ ਹੁਣ ਦੋਨੋਂ ਜੁੰਡੇ ਫੜੇ ਇੱਕ ਦੂਜੇ ਦੇ। ਮਹੀਨਾ ਹੋ ਗਿਆ ਇਹਨਾਂ ਦਾ ਨਾਟਕ ਜਿਹੜਾ ਪੂਰਾ ਅਦਾਲਤ ਵਿੱਚ ਚੱਲਦਿਆਂ ਨੂੰ। ਤੁਹਾਡੀ ਕੀ ਰਾਏ ਹੈਗੀ ਇਸ ਪੂਰੀ ਜਿਹੜੀ ਪ੍ਰੋਸੀਡਿੰਗ ਆ, ਜਿਹੜਾ ਹਾਈਲੀ ਪਬਲਿਸਾਈਜ਼ਡ ਇਸ ਟਾਈਮ ਜਿਹੜੀ ਪ੍ਰੋਸੀਡਿੰਗਸ ਚੱਲ ਰਹੀਆਂ ਹੈਗੀਆਂ? ਸੋ ਇਦਾਂ ਕਿ ਕਿਉਂਕਿ ਸਾਡਾ ਆਪਣਾ ਰੇਡੀਓ ਪਲੇਟਫਾਰਮ ਆ, ਤੁਹਾਡੇ ਆਪਣਾ ਖੁੱਲ ਕੇ ਇੱਥੇ ਓਪੀਨੀਅਨ ਰੱਖ ਸਕਦੇ ਆ। ਸੋ ਮੈਨੂੰ ਕੋਈ ਪੋਲੀਟੀਕਲ ਕਰੈਕਟਨੈਸ ਕਰਨ ਦੀ ਲੋੜ ਨਹੀਂ ਜੀ। ਪਹਿਲਾਂ ਕੀ ਸੀਗਾ ਕਿ ਫੈਮਿਨਿਸਟ ਮੂਵਮੈਂਟ ਜਿਹੜੀ ਕਾਫੀ ਸਰਗਰਮੀਆਂ 'ਚ ਰਹੀ ਪਿਛਲੇ 10 ਸਾਲਾਂ 15 ਸਾਲਾਂ ਤੋਂ, ਜਾਇਜ਼ ਵੀ ਸੀਗਾ, ਕਿਉਂਕਿ ਪੈਟਰੀਆਰਕੀ ਤੋਂ ਜਦੋਂ ਸ਼ਿਫਟ ਕੀਤਾ ਤਾਂ ਠੀਕ ਆ, ਬਹੁਤ ਜ਼ਿਆਦਾ ਧੱਕਾ ਜਿਹੜਾ ਲੇਡੀਜ਼ ਨਾਲ ਹੁੰਦਾ ਸੀਗਾ, ਹੁੰਦਾ ਆਇਆ, ਹੁੰਦਾ ਆਊਗਾ ਕਾਫੀ ਕਲਚਰ 'ਚ। ਪਰ ਜਿਹੜਾ ਇਹ ਕਲਚਰ ਦੀ ਆੜ ਦੇ ਵਿੱਚ ਮੀ ਟੂ ਮੂਵਮੈਂਟ ਚੱਲੀ, ਸਪੈਸ਼ਲੀ ਜਿਹੜਾ ਵੋਕ ਕਲਚਰ ਚੱਲਿਆ, ਐਕਸਟ੍ਰੀਮ ਅਲਟਰਾ ਲੈਫਟ ਵਾਲੇ ਹੈਗੇ ਕਿ ਬੰਦਾ ਕੁਝ ਕਵੇ ਸਹੀ, ਉਹਨੂੰ ਪਹਿਲਾਂ ਹੀ ਟੰਗ ਦਿੰਦੇ ਸੀ ਕਿ ਨਹੀਂ ਤੂੰ ਤਾਂ ਇਦਾਂ ਕਹਿਤਾ, ਤੂੰ ਤਾਂ ਅਫੈਂਸਿਵ ਕਹਿਤਾ, ਤੂੰ ਤਾਂ ਪੋਲੀਟੀਕਲੀ ਕਰੈਕਟ ਕਹਿਤਾ। ਸੋ ਆਪਣਾ ਜਿਹੜਾ ਪੰਜਾਬੀ ਕਲਚਰ, ਆਪਾਂ ਕੋਈ ਪੋਲੀਟੀਕਲ ਕਰੈਕਟ ਕਲਚਰ 'ਚ ਆਉਂਦੇ ਨਹੀਂ। ਸਾਡਾ ਤਾਂ ਉੱਥੇ ਜਿਹੜਾ ਸੀਗਾ ਬੜਾ ਰੀਅਲਿਸਟਿਕ ਜਿਹਾ ਕਲਚਰ ਸੀਗਾ। 84 'ਚ ਕੀ ਹੋਇਆ, ਉਸ ਤੋਂ ਪਹਿਲਾਂ ਕੀ ਹੋਇਆ, ਆਜ਼ਾਦੀ ਕੀ ਹੋਈ, ਹਨਾ। ਇਹ ਤਾਂ ਸਾਰੀਆਂ ਜਿਹੜੀਆਂ ਕਹਿ ਲਓ ਇੱਕ ਲਗਜ਼ਰੀ ਹੈਗੀਆਂ ਆਪਣਾ ਡਿਵੈਲਪਡ ਵਰਲਡ ਦੀਆਂ, ਕਿ ਆਪਾਂ ਨਹੀਂ ਕਰ ਸਕਦੇ ਸੀਗੇ ਉੱਥੇ ਅਫੋਰਡ ਇੰਡੀਆ ਦੇ ਵਿੱਚ। ਸੋ ਸਾਡਾ ਕੀ ਸੀਗਾ, ਬੜਾ ਰੀਅਲਿਸਟਿਕ ਜਿਹਾ ਕਲਚਰ ਸੀਗਾ। ਇਦਾਂ ਦੇ ਸਾਡੇ ਕਲਚਰ ਦੇ ਵਿੱਚ ਸਾਨੂੰ ਨਹੀਂ ਪਤਾ ਕਿ ਐਕਸਟ੍ਰੀਮ ਲੈਫਟ ਕੀ ਹੁੰਦਾ, ਅਲਟਰਾ ਲੈਫਟ ਕੀ ਹੁੰਦਾ, ਵੋਕ ਕਲਚਰ ਕੀ ਹੈਗਾ। ਜੋ ਵੀ ਚਲੋ ਉਹਨਾਂ ਦਾ ਹੋਇਆ, ਉਹਨਾਂ ਦਾ ਪਹਿਲਾਂ ਜਿਹੜਾ ਸੀਗਾ ਡਿਵੋਰਸ ਦੀ ਸੈਟਲਮੈਂਟ ਚੱਲੀ, ਕੁੜੀ ਨੂੰ ਕਾਫੀ ਜ਼ਿਆਦਾ ਪੈਸੇ ਮਿਲੇ, ਉਹਨਾਂ ਦਾ ਇੱਕ ਸਮਝੌਤਾ ਹੋਇਆ ਉਹਦੀ ਭੈਣ ਦੇ ਨਾਲ, ਉਹਨਾਂ ਦੇ NDA ਨॉन ਡਿਸਕਲੋਜ਼ਰ ਐਗਰੀਮੈਂਟ ਵਗੈਰਾ ਸਾਈਨ ਹੋਏਗੀ, ਤੁਸੀਂ ਕੁਝ ਕਹਿਣਾ ਨਹੀਂ, ਇੱਥੇ ਆਪਾਂ ਜਿਹੜਾ ਆਪਣੇ ਰਾਸਤੇ ਅਲੱਗ ਕਰ ਲੈਂਦੇ ਆ। ਉਸ ਤੋਂ ਬਾਅਦ ਉਹਨੇ ਜਾ ਕੇ ਆਰਟੀਕਲ ਪਬਲਿਸ਼ ਕੀਤਾ, ਉਹਦੇ ਵਿੱਚ ਉਹਨੇ ਜਿਹੜੀ ਸੀਗੀ ਮੀ ਟੂ ਮੂਵਮੈਂਟ ਦੀ, ਫੈਮਿਨਿਸਟ ਮੂਵਮੈਂਟ ਦੀ, ਉਹ ਕਹਿ ਲਓ ਕਿ ਉਹਨੇ ਥੋੜਾ ਜਿਹਾ ਬੈਨੀਫਿਟ ਖੱਟਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਇੱਕ ਵਿਕਟਿਮ ਆ। ਸੋ ਕੀ ਹੈਗਾ ਕਿ ਜਿਹੜਾ ਭਾਈ ਇੱਕ ਅਸਲੀ ਰਿਫਿਊਜੀ ਆ ਜਾਂ ਇਮੀਗ੍ਰੈਂਟ, ਉਹ ਤਾਂ ਕਵੇ ਕਿ ਮੈਨੂੰ ਬੜੀ ਪ੍ਰੋਬਲਮ ਇੱਕ ਹੋਈ ਆ, ਜਿਹੜਾ ਜਹਾਜ਼ ਚੜ ਕੇ ਸਿੱਧੇ ਆ ਕੇ ਪੱਕਾ ਹੋਇਆ ਫੈਮਿਲੀ ਬੇਸ ਤੇ, ਤੇਰੀ ਕਾਹਦੀ ਇਮੀਗ੍ਰੇਸ਼ਨ ਸਟੋਰੀ ਹੈ, ਤਾਂ ਸਿੱਧੇ ਗ੍ਰੀਨ ਕਾਰਡ ਮਿਲਿਆ ਆਉਂਦੇ ਨੂੰ। ਸੋ ਉਹੀ ਗੱਲ ਹੋਈ, ਉਹਨੇ ਕਿ ਆਪਣਾ ਆਰਟੀਕਲ ਪਬਲਿਸ਼ ਕੀਤਾ, ਓਪੀਨੀਅਨ ਆਰਟੀਕਲ। ਉਹ ਕਹਿੰਦੀ ਮੈਂ ਜੌਨੀ ਡੈਪ ਦਾ ਨਾਮ ਨਹੀਂ ਲਿਆ, ਤੇ ਪਰ ਉਹ ਜਿਹੜਾ ਇਸ਼ਾਰਾ ਸੀਗਾ ਸਿੱਧੇ ਜੌਨੀ ਡੈਪ ਦੇ ਵੱਲ ਹੋਇਆ। ਹੁਣ ਇਹ ਜਿਹੜਾ ਬੰਦਾ ਸੀਗਾ, ਹੁਣ ਜੱਜ ਤਾਂ ਮੈਂ ਹੈ ਨਹੀਂ ਕਿ ਕੌਣ ਸਹੀ ਬੋਲਦਾ, ਕੌਣ ਸੱਚ ਬੋਲਦਾ, ਝੂਠ ਬੋਲਦਾ, ਪਰ ਜਿੰਨੀ ਉਹਦੀ ਟੈਸਟਮਨੀ ਸੁਣੀ ਆ, ਉਹ ਸਾਹਮਣੇ ਆ ਕੇ ਉਹਨੇ ਸਿੱਧੇ ਦੱਸਿਆ ਕਿ ਉਹ ਇੱਕ ਕਲੋਜ਼ਡ ਬੰਦਾ ਸੀਗਾ। ਉਹਨੇ ਆਪਣਾ ਬਚਪਨ ਦੱਸਿਆ, ਆਪਣੀ ਮਾਂ ਉਹਦੀ ਮਿਸਟਰੀਟ ਕਰਦੀ ਸੀਗੀ ਉਹਨੂੰ, ਉਹ ਸਾਰੇ ਉਹਨੇ ਹਾਦਸੇ ਦੱਸੇ, ਕਿੱਦਾਂ ਕੁੱਟ ਪੈਂਦੀ ਸੀ, ਬੈਲਟਾਂ ਨਾਲ ਕੁੱਟ ਪੈਂਦੀ ਸੀਗੀ, ਮਾਂ ਨੇ ਕਿੱਦਾਂ ਟ੍ਰੀਟਮੈਂਟ ਕੀਤਾ, ਆਪਣੀ ਡਰੱਗ ਯੂਜ਼ ਦੱਸੀ ਪੂਰੀ ਕਿ ਕਿੱਦਾਂ ਡਰੱਗਸ ਕੀ ਕਰਦਾ ਸੀਗਾ। ਬੰਦੇ ਨੇ ਕੋਈ ਵੀ ਚੀਜ਼ ਜਿਹੜੀ ਸੀਗੀ ਲੁਕੋਈ ਨਹੀਂ, ਸਿੱਧੇ ਉਹਨੇ ਸਾਹਮਣੇ ਜਿਹੜਾ ਸੀਗਾ ਆਪਣਾ ਦੱਸਿਆ। ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੂੰ ਹੁਣ ਕੇਸ ਕਿਉਂ ਕੀਤਾ, ਉਹਨੇ ਉੱਤੇ ਡੈਫੇਮੇਸ਼ਨ ਦਾ ਕੇਸ ਕੀਤਾ 50 ਮਿਲੀਅਨ ਦਾ। ਐਂਬਰ ਹਰਡ ਨੇ ਵਾਪਸ ਉਹਦੇ ਉੱਤੇ ਕਾਊਂਟਰ ਕੇਸ ਕੀਤਾ ਹੈਗਾ 100 ਮਿਲੀਅਨ ਦਾ। ਉਹ ਕਹਿੰਦਾ ਕਿ ਮੈਂ ਇਹ ਕੇਸ ਜਿਹੜਾ ਕੀਤਾ, ਮੈਂ ਇੱਕ ਟਰੂਥ ਸੀਕਰ ਆ, ਮੈਂ ਚਾਹੁੰਦਾ ਕਿ ਜਿਹੜੀ ਸੱਚਾਈ ਆ ਉਹ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਆ। ਤੇ ਜਦੋਂ ਐਂਬਰ ਹਰਡ ਦਾ ਹੁਣ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਜੌਨੀ ਡੈਪ ਦੇ ਵਕੀਲਾਂ ਨਾਲ, ਤਾਂ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ, ਤੁਸੀਂ ਜਾਓ ਉੱਥੇ ਸਿੱਧੇ ਐਂਬਰ ਹਰਡ ਕ੍ਰਾਸ ਐਗਜ਼ਾਮੀਨੇਸ਼ਨ ਪਾਓ ਤੇ ਤੁਸੀਂ ਦੇਖੋ ਕਿ ਬੰਦੀ ਕਿੰਨੀ ਝੂਠੀ ਆ। ਸਿੱਧੇ ਜਿਹੜੀ ਟੈਸਟਮਨੀ ਵੀ ਦਿੱਤੀ ਆ, ਬਿਆਨ ਦਿੱਤੇ, ਉੱਤੇ ਮੁੱਕਰ ਗਈ, ਨਹੀਂ ਮੈਂ ਇਦਾਂ ਕਿਹਾ ਸੀਗਾ। ਜਿਹੜੇ UK ਵਾਲਿਆਂ ਦੀਆਂ ਟੇਪਸ ਉਹਨੂੰ ਪਲੇ ਕੀਤੀਆਂ, ਉਹ ਕਹਿੰਦਾ ਤੂੰ ਇੱਥੇ ਤਾਂ ਇਦਾਂ ਕਿਹਾ। ਤੇ ਜੂਰੀ ਵੱਲ ਦੇਖਦੀ ਆ ਸਿੱਧੇ ਨਾ, ਜਿੱਦਾਂ ਤੇ ਬੋਲਣ ਦਾ ਨਜ਼ਰੀਆ ਦੇਖੋ ਬੰਦੇ ਦਾ ਦੇਖੋ। ਮੇਰੇ ਹਿਸਾਬ ਨਾਲ ਜੇ ਪਰਸਨਲੀ ਮੇਰੇ ਤੋਂ ਕਰੋ, ਮੇਰੇ ਹਿਸਾਬ ਨਾਲ ਬੰਦਾ ਸਹੀ ਕਹਿ ਰਿਹਾ। ਇੱਕ ਬਹੁਤ ਵਧੀਆ ਮੁਬਾਰਕਾਂ ਇਸ ਬੰਦੇ ਨੂੰ, ਸਲੂਟ ਆ ਕਿ ਇਹ ਕਲਚਰ ਦੇ ਖਿਲਾਫ ਇਹ ਖੜਾ ਹੋਇਆ, ਕਿਉਂਕਿ ਬਹੁਤ ਜ਼ਿਆਦਾ ਇੱਥੇ ਸਿਰਫ ਜਨਾਨੀਆਂ ਨੂੰ, ਬੰਦਿਆਂ ਨੂੰ ਵੀ ਇੱਥੇ ਦੱਬਿਆ ਜਾਂਦਾ ਸੀਗਾ, ਬੋਲਦੇ ਨਹੀਂ ਸੀਗੇ। ਇੱਕ ਵਾਰੀ ਜਦੋਂ ਕਿਸੇ ਤੇ ਐਲੀਗੇਸ਼ਨ ਲੱਗ ਜਾਣ, ਫਾਲਸ ਐਲੀਗੇਸ਼ਨ ਹੋਣ, ਭਾਵੇਂ ਸੈਕਸ਼ੂਅਲ ਹਰਾਸਮੈਂਟ ਜਾਂ ਕੋਈ ਪਾਇਰੇਟਸ ਵਾਲਿਆਂ ਨੇ ਉਹਨੂੰ ਬਾਹਰ ਕੱਢਤਾ। ਬੰਦਾ ਕਹਿੰਦਾ ਕਿ ਮੈਨੂੰ ਹੁਣ ਭਾਵੇਂ $300 ਮਿਲੀਅਨ ਵੀ ਦੇ ਦੇਣ, ਕਹਿੰਦਾ ਮੈਂ ਦੁਬਾਰਾ ਜਾ ਕੇ ਉਹਨਾਂ ਨਾਲ ਫਿਲਮ ਜਿਹੜੀ ਨਹੀਂ ਕਰਨੀ। ਅਸੂਲਾਂ ਵਾਲਾ ਬੰਦਾ। ਤੇ ਉਹ ਕਾਫੀ ਜਿਹੜੀ ਝੂਠੀ ਪੈ ਗਈ ਕ੍ਰਾਸ ਐਗਜ਼ਾਮੀਨੇਸ਼ਨ 'ਚ, ਉਹਦਾ ਜਿਹੜਾ ਕਾਫੀ ਝੂਠ ਜਿਹੜੇ ਉਹਦੇ ਸਾਹਮਣੇ ਆਏ ਆ, ਫੜ ਹੋ ਗਏ। ਸੋ ਜੌਨੀ ਡੈਪ ਲਈ ਬਹੁਤ ਵਧੀਆ, ਇਹਨੇ ਬਹੁਤ ਵਧੀਆ ਕੰਮ ਕੀਤਾ, ਜਿਹੜਾ ਆਪਣੇ ਆਪ ਲਈ ਸਟੈਂਡ ਕੀਤਾ, ਜਿਹੜਾ ਡਰਿਆ ਨਹੀਂ ਤਾਂ ਲੋਕੀ ਡਰ ਜਾਂਦੇ ਕਿ ਚੱਲ ਯਾਰ ਕੁੜੀ ਵਾਲਾ ਮਸਲਾ ਆ ਗਿਆ, ਪਤਾ ਨਹੀਂ ਕੀ ਕਹਿਣਾ ਲੋਕਾਂ ਨੇ। ਬਿਲਕੁਲ ਸਹੀ ਕੀਤਾ, ਸਾਰਿਆਂ ਨੂੰ ਏਦਾਂ ਹੀ ਕਰਨਾ ਚਾਹੀਦਾ।
ਕੁੜੀ ਮੁੰਡਾ ਜੇ ਇਕੁਅਲ ਆ ਤਾਂ ਫਿਰ ਇਕੁਅਲ ਆ, ਕੋਈ ਏਦਾਂ ਨਹੀਂ ਕਿ ਸਿਰਫ ਉਹਦਾ ਡੰਕੇ ਦੀ ਚੋਟ ਤੇ ਉਹਦਾ ਫੈਸਲਾ ਹੋਣਾ ਚਾਹੀਦਾ। ਜੱਜਾਂ ਨੂੰ, ਕਚਹਿਰੀ ਨੂੰ, ਅਦਾਲਤ ਨੂੰ ਸਬੂਤ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਕਿਉਂਕਿ ਸਬੂਤ ਹੁਣ ਇਹਦੇ ਫੇਵਰ 'ਚ ਆ। ਮੇਰੇ ਹਿਸਾਬ ਨਾਲ ਆਲ ਬੀ ਸਰਪ੍ਰਾਈਜ਼ਡ ਜੇ ਇਹਦੇ ਫੇਵਰ 'ਚ ਜਜਮੈਂਟ ਜਿਹੜੀ ਨਹੀਂ ਜਾਂਦੀ। ਜੀ, ਮੈਂ ਵੀ ਦੇਖ ਰਿਹਾ ਸੀ ਵਿੱਚ ਕਿਤੇ ਜਦੋਂ ਮੌਕਾ ਮਿਲਦਾ ਆ, ਕਲਿੱਪਸ ਜਿਹੜੇ ਉਹ ਐਵਰੀਡੇ ਥਾਂ ਦੇ ਉੱਤੇ ਸ਼ੇਅਰ ਹੁੰਦੇ। ਉਹਦੀ ਜਿਹੜੀ ਵਕੀਲ ਆਈ ਥਿੰਕ ਜੌਨੀ ਡੈਪ ਵੱਲੋਂ ਜਿਹੜੀ ਇੱਕ ਮਿਲੀ ਆ, ਉਹਨੇ ਧੂੰਆਂ ਕੱਢ ਕੇ ਰੱਖਿਆ ਆ ਉਸ ਬੀਬੀ ਦਾ। ਸੋ ਇੱਥੋਂ ਨਾ ਇਹ ਵੀ ਪਤਾ ਲੱਗਦਾ ਹੁੰਦਾ ਵੀ ਚਲੋ ਇਹਨੇ ਤਾਂ ਸਟੈਂਡ ਲਿਆ ਹੀ ਲਿਆ, ਤੁਹਾਡੇ ਕੋਲ ਇੱਕ ਚੰਗੀ ਟੀਮ ਹੋਣਾ ਕਿੰਨਾ ਜ਼ਰੂਰੀ ਆ। ਵੀ ਜੇ ਕਿਸੇ ਦਾ ਝੂਠ ਆ ਤੇ ਉਸ ਨੂੰ ਫੜ ਕੇ ਲੋਕਾਂ ਦੇ ਸਾਹਮਣੇ ਜਗ ਜ਼ਾਹਰ ਕਰਨਾ ਉਹ ਵੀ ਕੋਈ ਸੌਖਾ ਕੰਮ ਨਹੀਂ ਆ। ਸੋ ਆਈ ਥਿੰਕ ਉਹਦੇ ਵਕੀਲ ਵੀ ਚੰਗਾ ਕੰਮ ਇਸ ਟਾਈਮ ਜੌਨੀ ਡੈਪ ਦਾ ਜਿਹੜਾ ਉਹ ਕਰ ਰਹੇ ਆ। ਦੂਜੇ ਪਾਸੇ ਵਕੀਲ ਸ਼ਾਇਦ ਜਾਂ ਉਹ ਇਹ ਸੋਚ ਰਹੀ ਹੋਊਗੀ ਵੀ ਚੱਲ ਕਿਉਂਕਿ ਮੈਂ ਔਰਤ ਹਾਂ ਤੇ ਮੋਸਟਲੀ ਆਪਾਂ ਦੇਖਿਆ ਗਿਆ ਵੀ ਔਰਤਾਂ ਦੇ ਹੱਕ ਦੇ ਵਿੱਚ ਜਸਟਿਸ ਜਾਂ ਅਦਾਲਤਾਂ ਜਿਹੜੀਆਂ ਉਹ ਭੁਗਤਦੀਆਂ ਆ। ਨਾਟ ਇਨ ਐਵਰੀ ਕੇਸ, ਮੋਸਟ ਆਫ ਦਾ ਟਾਈਮ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਤੇ ਸ਼ਾਇਦ ਸਰ ਜੂਗਾ, ਪਰ ਨਹੀਂ। ਹੁਣ ਜਿਊਰੀ ਵੱਲ ਦੇਖ ਕੇ ਉਹ ਰੋਣ ਦੀ ਐਕਟਿੰਗ ਹੋਰ ਕਈ ਕੁਛ ਆਂਸੂ ਨਹੀਂ ਉਹਦਾ ਕੋਈ, ਕਹਿੰਦੇ ਆਂਸੂ ਨਹੀਂ ਨਿਕਲਿਆ ਉਹਦਾ ਕੋਈ ਵੀ। ਉਹ ਜਿਹੜੀ ਸਾਰਾ ਉਹਦਾ ਬਿਆਨ ਸੁਣੋ ਹੋਇਆ ਵੀ ਏਦਾਂ ਕਿ ਫਿਰ ਉਹ ਕਹਿੰਦੀ ਕਿ ਜਿਹੜਾ ਇਹ ਕਹਿੰਦੀ ਜੌਨੀ ਡੈਪ ਕਹਿੰਦੀ ਮੇਰੇ ਵੱਲ ਦੇਖਦਾ ਨਹੀਂ। ਜੇ ਹੁਣ ਇੱਕ ਵਿਕਟਿਮ ਆ, ਉਹ ਕਦੀ ਵੀ ਚਾਹੁੰਦਾ ਨਹੀਂ ਕਿ ਜੇ ਕਿਸੇ ਨੇ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਜਾਂ ਕੁੱਟਿਆ ਮਾਰਿਆ ਕਿ ਉਹਦੇ ਵੱਲ ਦੇਖੇ ਉਹਨੂੰ ਅਨਕੰਫਰਟੇਬਲ ਹੋਗਾ। ਉਹ ਕਹਿੰਦੀ ਇਹਨੇ ਮੇਰੇ ਵੱਲ ਦੇਖਿਆ ਨਹੀਂ। ਜਿਹੜਾ ਜੌਨੀ ਡੈਪ ਆ ਉਹਦੀ ਜਿਹੜੀ ਡਿਮੀਨਰ ਸੀਗਾ, ਹੁਣ ਜੱਜ ਜੂਰੀ ਇਹ ਸਾਰੀ ਚੀਜ਼ਾਂ ਆਬਜ਼ਰਵ ਕਰਦੇ ਆ। ਜਿਹੜੀ ਪਬਲਿਕ ਦੀ ਅਦਾਲਤ ਆ ਉਹਨਾਂ ਨੇ ਤਾਂ ਆਲਰੇਡੀ ਫੈਸਲਾ ਕਰਤਾ। ਤੁਸੀਂ YouTube ਜਾਓ, ਥੱਲੇ ਹਰੇਕ ਕਮੈਂਟ ਜਿਹੜਾ 99 ਵੀ ਨਹੀਂ 100% ਜਿਹੜੇ ਕਮੈਂਟ ਆ ਜੌਨੀ ਡੈਪ ਦੀ ਜਿਹੜੀ ਫੇਵਰ 'ਚ ਜਿਹੜੇ ਜਾ ਰਹੇ ਆ। ਤੇ ਉਹ ਜਿਹੜਾ ਬੰਦਾ, ਉਹ ਮੈਂ ਦੇਖਦਾ ਕਿ ਜਦੋਂ ਕੋਈ ਇੱਕ ਕੁੜੀ ਨੇ ਕਿੰਨੇ ਜ਼ਿਆਦਾ ਵਿਟਨੈਸ ਪੇਸ਼ ਕੀਤੇ, ਉਹ ਪਹਿਲਾਂ ਤਾਂ ਜਦੋਂ ਜਾਂਦਾ ਦੇਖਦਾ ਕਿ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਉਹ, ਤੇ ਕਈ ਵਾਰੀ ਉਹ ਫਿਰ ਜਦੋਂ ਨਾ ਲੋਕੀ ਝੂਠ ਬੋਲਣਾ ਸ਼ੁਰੂ ਕਰਦੇ, ਉਹ ਮੂੰਹ ਥੱਲੇ ਸੁੱਟ ਕੇ ਵਿਚਾਰਾ ਐਨਕਾਂ ਪਾ ਲੈਂਦਾ, ਫਿਰ ਨਹੀਂ ਦੁਬਾਰਾ ਉਹ ਦੇਖਦਾ। ਸੋ ਕੀ ਹੈ ਕਿ ਇਹ ਸਾਰੇ ਜਿਹੜੇ ਸੀਗੇ, ਇਹਦੀ ਭੈਣ ਸੀਗੀ ਐਂਬਰ ਹਰਡ ਦੀ, ਸਾਰੇ ਉਹਦੇ ਘਰੇ ਰਹਿੰਦੇ ਸੀਗੇ, ਪੈਂਟ ਹਾਊਸ ਤੇ ਰੱਖੇ ਸੀਗੇ। ਸੋ ਕੀ ਸੀਗਾ ਕਿ ਬੰਦਾ ਇਹ ਦਿਆਲੂ ਸੀਗਾ। ਇਹਨੇ ਪੈਂਟ ਹਾਊਸ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਹੁਣ ਉਹਦੇ ਖਿਲਾਫ ਵਿਟਨੈਸ ਜਿਹੜੇ ਬਣੇ, ਸਾਰੇ ਫ੍ਰੀ ਲੋਡਰ ਇਹਨੇ ਭਰਤੀ ਕੀਤੇ ਸੀਗੇ ਆਪਣੇ ਘਰੇ। ਤੇ ਹੁਣ ਇਹਨੇ ਸਾਰੇ ਫ੍ਰੀ ਲੋਡਰ ਜਿਹੜੇ ਕੱਢਦੇ ਆ। ਜਦੋਂ ਤੁਹਾਨੂੰ ਪਤਾ ਫ੍ਰੀ ਮੰਗਵੇਂ ਖਾਣ ਵਾਲੇ ਬੰਦੇ ਨੂੰ ਜਦੋਂ ਘਰੋਂ ਕੱਢਿਆ ਜਾਵੇ ਤਾਂ ਹੁੰਦੀ ਹੈ। ਜੀ। ਸੋ ਬਿਲਕੁਲ ਤੁਸੀਂ ਚਲੋ ਮੈਂ ਇਹਦੇ ਤੇ ਉਦਾਂ ਪੁੱਛਦਾ ਵੀ ਜਿਹੜੇ ਇੰਨੇ ਹਾਈਲੀ ਪਬਲਿਸਾਈਜ਼ਡ ਕੇਸ ਹੁੰਦੇ ਆ, ਟੈਸਟੀਮੋਨੀਜ਼ ਜਿਹੜੀਆਂ ਲੋਕਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਆ, ਲੋਕਾਂ ਦਾ ਨਜ਼ਰੀਆ ਕੀ ਰਹਿੰਦਾ ਫਿਰ ਅਦਾਲਤਾਂ ਦੇ ਪ੍ਰਤੀ? ਲਾਈਕ ਤੁਹਾਨੂੰ ਕੀ ਲੱਗਦਾ ਵੀ ਇਦਾਂ ਹੋਣਾ ਚਾਹੀਦਾ ਹੈ, ਪਬਲਿਸਾਈਜ਼ਡ ਇਦਾਂ ਜ਼ਿਆਦਾ ਚਾਹੀਦਾ ਹੈ, ਜਾਂ ਇਟਸ ਓਕੇ ਵੀ ਜੋ ਵੀ ਕੋਰਟ ਦੇ ਵਿੱਚ ਹੋਈ ਜਾਂਦਾ ਵੀ ਉਹਨਾਂ ਦੋਨਾਂ ਧਿਰਾਂ ਨੂੰ ਜਿਹੜਾ ਨਜਿੱਠਣਾ ਚਾਹੀਦਾ, ਦੇਖ ਦੇਣਾ ਚਾਹੀਦਾ? ਸੋ ਜਿਹੜਾ ਕਾਫੀ ਸਾਰੇ ਮਸ਼ਹੂਰ ਜਿਹੜੇ ਟਰਾਇਲ ਹੋਏ ਆ ਇਸ ਦੇਸ਼ ਦੇ ਵਿੱਚ, ਜਿਹੜੇ ਮਿਸ ਟਰਾਇਲ ਡਿਕਲੇਅਰ ਕਰ ਦਿੱਤੇ ਸੀਗੇ, ਜਿੱਦਾਂ ਜੱਜ ਜਿਊਰੀ ਨੂੰ ਜਾ ਕੇ ਕਹਿੰਦੀ ਕਿ ਤੂੰ ਜਾ ਕੇ ਕੋਈ ਖਬਰ ਨਹੀਂ ਸੁਣਨੀ, ਤੂੰ ਲੋਕਾਂ ਦੇ ਇਨਫਲੂਐਂਸ 'ਚ ਨਹੀਂ ਆਉਣਾ। ਕਾਫੀ ਸਾਰੇ ਜਿਹੜੇ ਟਰਾਇਲ ਆ ਉਹ ਮਿਸ ਟਰਾਇਲ ਕਰ ਦਿੱਤੇ ਜਾਂਦੇ ਆ। ਜੂਰੀ ਨੇ ਕੋਰਟ ਦੇ ਪ੍ਰੋਸੀਜਰ ਉਹਦੇ ਹਿਸਾਬ ਨਾਲ ਚੱਲਣਾ। ਜਿੱਦਾਂ ਫॉर ਐਗਜ਼ਾਮਪਲ ਸਾਰੇ ਦੇਸ਼ ਨੂੰ ਪਤਾ ਲੱਗਿਆ ਕਿ ਹੀਅਰ ਸੇ ਆਬਜੈਕਸ਼ਨ ਕੀ ਹੁੰਦੀ ਹੈ। ਹੀਅਰ ਸੇ ਆਬਜੈਕਸ਼ਨ ਹੁੰਦੀ ਕਿ ਜਦੋਂ ਕੋਈ ਮੈਂ ਕਹਾਂ, ਮੈਂ ਜੇ ਕਟਕੜੇ 'ਚ ਬੈਠਾ, ਮੈਂ ਕਹਾਂ ਕਿ ਰਾਜਕਰਨ ਮੈਨੂੰ ਇਦਾਂ ਕਹਿ ਰਿਹਾ ਸੀਗਾ, ਉਹ ਹੀਅਰ ਸੇ, ਕਿਉਂਕਿ ਉਹ ਮੈਂ ਨਹੀਂ ਕਹਿ ਰਿਹਾ, ਉਹ ਰਾਜਕਰਨ ਨੇ ਮੈਨੂੰ ਕਹੀ ਸੀਗੀ, ਉਹ ਹੀਅਰ ਸੇ ਆਬਜੈਕਸ਼ਨ ਹੈਗੀ। ਸੋ ਜਿਹੜੀ ਜਨਤਾ ਉਹ ਤਾਂ ਕਹਿੰਦੇ ਕਿ ਸਾਨੂੰ ਪੂਰੀ ਕਹਾਣੀ ਦੱਸੀ ਜਾਵੇ, ਪਰ ਜਿਹੜੀ ਅਦਾਲਤ ਆ ਉਹਨੇ ਜਿਹੜਾ ਆਪਣਾ ਸਿਸਟਮ ਪ੍ਰੋਸੀਜਰ ਆ ਉਹਦੇ ਹਿਸਾਬ ਨਾਲ ਜਿਹੜਾ ਉਹ ਚੱਲਣਾ ਹੁੰਦਾ। ਇੱਕ ਬਹੁਤ ਵੱਡਾ ਕੇਸ ਹੈ ਕੇਸੀ ਐਂਥਨੀ ਦਾ, ਫਲੋਰੀਡਾ ਦੇ ਵਿੱਚ ਹੋਇਆ ਸੀਗਾ ਕੁਝ ਸਾਲ ਪਹਿਲਾਂ, ਜਿਹਦੇ ਵਿੱਚ ਕਿ ਉਹਨੇ ਆਪਣੇ 1 ਸਾਲ ਦੇ ਜਵਾਕ ਦਾ ਕਤਲ ਕੀਤਾ ਸੀਗਾ, ਅਲੈਜਡਲੀ ਕਤਲ ਕਰਤਾ ਸੀਗਾ। ਡੈੱਡ ਬੋਡੀ ਮਿਲੀ ਸੀਗੀ ਬੈਕਯਾਰਡ ਚੋਂ ਤੇ ਬਲੀਚ ਪਾਈ ਹੋਈ ਸੀਗੀ ਲਿਫਾਫੇ ਦੇ ਵਿੱਚ, ਬੱਚੇ ਨੂੰ ਮਾਰਤਾ ਸੀਗਾ। ਤੇ ਸੇਮ ਰਾਤ ਉਹ ਕਲੱਬ ਦੇ ਵਿੱਚ ਪਾਰਟੀ ਜਿਹੜੀ ਕਰ ਰਹੀ ਸੀਗੀ ਹਨਾ, ਤੇ ਕਾਫੀ ਸਾਰੇ ਜਿਹੜੇ ਝੂਠ ਸੱਚ ਫੜੇ ਗਏ ਸੀਗੇ। ਪਰ ਜਿਹੜਾ ਉਹਦਾ ਵਕੀਲ ਸੀਗਾ, ਉਹਦੀ ਕਲੋਜ਼ਿੰਗ ਆਰਗੂਮੈਂਟ ਇਹ ਸੀਗੀ, ਉਹਨੇ ਜੂਰੀ ਨੂੰ ਕਿਹਾ ਕਿ ਤੁਸੀਂ ਇਸ ਚੀਜ਼ ਤੇ ਫੈਸਲਾ ਨਹੀਂ ਕਰਨਾ ਕਿ ਇਹ ਕਿੰਨੀ ਮਾੜੀ ਜਨਾਨੀ ਹੈ ਕਿ ਇਹ ਕਲੱਬ 'ਚ ਪਾਰਟੀ ਕਰਦੀ ਸੀਗੀ, ਤੁਸੀਂ ਇਸ ਚੀਜ਼ ਤੇ ਫੈਸਲਾ ਕਰਨਾ ਕਿ ਜਿਹੜਾ ਲਾਅ ਆ ਉਹ ਕਹਿੰਦਾ ਕਿ ਕਿਸੇ ਨੂੰ ਮਰਡਰ ਸਾਬਤ ਕਰਨ ਲਈ ਕਲੀਅਰ ਐਂਡ ਕਨਵਿੰਸਿੰਗ, ਮਤਲਬ ਬਿਯੋਂਡ ਆਲ ਡਾਊਟ ਐਵੀਡੈਂਸ ਦਾ ਸਟੈਂਡਰਡ ਜਿਹੜਾ ਹੈਗਾ, ਆਪਾਂ ਇਹ ਨਹੀਂ ਦੇਖਣਾ ਕਿ ਇਹਨੂੰ ਤੁਸੀਂ ਕਿੰਨੀ ਹੇਟ ਕਰਦੇ ਆ। ਠੀਕ ਹੈ, ਜਨਾਨੀ ਬਹੁਤ ਮਾੜੀ ਹੋਊਗੀ, ਇਹ ਨੇਸ਼ਨ ਦੀ ਵਿਲਨ ਆ, ਪਰ ਜਿਹੜਾ ਤੁਸੀਂ, ਕਿਉਂਕਿ ਇਹਨੂੰ ਮਰਡਰ ਲਈ ਉਹਨਾਂ ਨੇ ਚਾਰਜ ਕੀਤਾ, ਇਹਨੂੰ ਕਿਸੇ ਹੋਰ ਚੀਜ਼ ਲਈ ਚਾਰਜ ਨਹੀਂ ਕੀਤਾ। ਜਿਹੜਾ ਮਰਡਰ ਦਾ ਐਲੀਮੈਂਟ ਹੈਗਾ ਉਹ ਹੈਗਾ ਕਿ ਬਿਯੋਂਡ ਆਲ ਡਾਊਟ ਕਲੀਅਰ ਕਨਵਿੰਸਿੰਗ ਐਵੀਡੈਂਸ ਹੈਗਾ, ਜਿਹੜਾ ਬਰਡਨ ਉਹ ਸਰਕਾਰ ਤੇ ਪ੍ਰੂਵ ਕਰਦਾ। ਸਰਕਾਰ ਇਹ ਨਹੀਂ ਪ੍ਰੂਵ ਕਰ ਰਹੀ ਕਿ ਇਹਨੇ ਮਰਡਰ ਐਕਚੁਅਲੀ ਦੇ ਵਿੱਚ ਕੀਤਾ ਹੈਗਾ। ਸੋ ਤੁਸੀਂ ਤੁਸੀਂ ਇਮੋਸ਼ਨਸ ਦੇ ਵਿੱਚ ਨਹੀਂ ਆਉਣਾ, ਤੁਸੀਂ ਲਾਅ ਦੇ ਹਿਸਾਬ ਨਾਲ ਫੈਸਲਾ ਕਰਨਾ। ਉਹਨੂੰ ਜਿਹੜਾ ਕੇਸੀ ਐਂਥਨੀ ਨੂੰ ਬਰੀ ਕਰਨਾ ਪਿਆ ਸੀਗਾ, ਬਹੁਤ ਰੌਲਾ ਪਿਆ। ਉਹ ਕਹਿੰਦੇ ਕਿ
ਉਹਦੇ ਵਕੀਲ ਨੇ ਕਿਹਾ ਕਿ ਮੈਨੂੰ ਪਤਾ ਕਿ ਤੁਸੀਂ ਚਾਹੁੰਦੇ ਹੋ ਕਿ ਕਿਸੇ ਨਾ ਕਿਸੇ ਨੂੰ ਸਜ਼ਾ ਮਿਲੇ, ਕਿ ਬੱਚਾ ਮਰਿਆ ਵਾ ਸਾਨੂੰ ਪਤਾ, ਪਰ ਮੈਂ ਤੁਹਾਨੂੰ ਇਹ ਦਰਖਾਸਤ ਕਰੂੰਗਾ ਜਿਊਰੀ ਨੂੰ ਕਿ ਬੱਚਾ ਮਰਿਆ, ਜਨਾਨੀ ਮਾੜੀ ਆ, ਮਾਂ ਮਾੜੀ ਆ, ਡਰੱਗ ਹੈਬਿਟ ਸੀਗੇ, ਸਾਰੇ ਸੀਗੇ, ਪਰ ਸਰਕਾਰ ਇਹ ਨਹੀਂ ਪ੍ਰੂਵ ਕਰ ਪਾਈ ਕਿ ਇੰਨੇ ਹੀ ਕਲੀਅਰ ਐਂਡ ਕਨਵਿੰਸਿੰਗ ਕੀਤਾ, ਕਿਉਂਕਿ ਸਟੈਂਡਰਡ ਇਹ ਹੈਗਾ, ਸਟੈਂਡਰਡ ਮੀਟ ਨਹੀਂ ਹੁੰਦਾ, ਇਸ ਲਈ ਤੁਹਾਨੂੰ ਇਹਨੂੰ ਛੱਡਣਾ ਹੀ ਪੈਣਾ ਹੈਗਾ। ਤੇ ਹੋਇਆ ਵੀ ਇਦਾਂ ਹੀ ਸੀਗਾ, ਲਾਅ ਦੇ ਹਿਸਾਬ ਨਾਲ ਉਹਨੂੰ ਛੱਡਣਾ ਹੀ ਪਿਆ ਸੀਗਾ। ਸੋ ਤੁਹਾਡੇ ਸਵਾਲ ਦਾ ਜਵਾਬ ਇਹ ਹੈਗਾ ਕਿ ਪਬਲਿਕ ਟਰਾਇਲ ਆ, ਜਿੱਦਾਂ ਵੀ ਹੋਵੇ, ਜਿਹੜੇ ਟਰਾਇਲ ਆ ਸਾਰੇ ਪਬਲਿਕ ਹੁੰਦੇ ਆ, ਕੋਰਟ ਜਾ ਸਕਦੇ ਆ, ਇਹ ਹਾਈ ਪ੍ਰੋਫਾਈਲ ਆ, ਇਹ ਵੀ ਬਾਕੀ ਕੇਸਾਂ ਵਾਂਗੂ ਹੀ ਆ, ਕੋਈ ਐਕਸੈਪਸ਼ਨ ਨਹੀਂ। ਸਾਰੇ ਟਰਾਇਲ ਜਿਹੜੇ ਉਹ ਪਬਲਿਕ ਟਰਾਇਲ ਹੀ ਹੁੰਦੇ ਆ ਤਕਰੀਬਨ, ਅਨਲੈਸ ਅਗਰ ਉਹ ਰੇਪ ਦਾ ਜਾਂ ਕੋਈ ਇਦਾਂ ਦਾ ਜੁਰਮ ਵਾਲਾ ਹੋਵੇ। ਤੇ ਹਾਂਜੀ, ਵਧੀਆ ਸਾਰੀ ਲੋਕਾਂ ਨੂੰ ਦੇਖਣ ਨੂੰ ਮਿਲਦਾ ਕਿ ਅਦਾਲਤ ਕਿਸ ਤਰ੍ਹਾਂ ਕੰਮ ਕਰਦੀ ਆ, ਵਕੀਲ ਦਾ ਟੈਕਨੀਕਲ ਰੋਲ ਕੀ ਹੁੰਦਾ, ਸਹੀ ਵਕੀਲ, ਮਾੜੇ ਵਕੀਲ, ਵਧੀਆ ਵਕੀਲ 'ਚ ਕੀ ਫਰਕ ਹੁੰਦਾ। ਸੋ ਮੇਰੇ ਹਿਸਾਬ ਨਾਲ ਵਧੀਆ ਚੀਜ਼ ਹੈ ਜੀ ਜੀ। ਸੋ ਥੈਂਕ ਯੂ ਅਟਾਰਨੀ ਟਰਕੀਆਣਾ ਜੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਬੜੀ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ